सारी सत्कारयोग ਅਤੇ ਪਿਆਰਯੋਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਾਂ ਅੱਜ ਭਾਖਾ ਨੀਤੀ ਬਾਰੇ ਗੱਲ ਕਰਨ ਲਈ ਇਕੱਠੇ ਹੋਏ ਹਾਂ, ਜਿਹਦੇ ਵਿੱਚ ਸਾਡੇ ਕੋਲੇ ਮੈਂ ਤਾਂ ਜੀ ਇਸ ਖੇਤਰ ਵਿੱਚ ਨਵਾਂ ਸਾਡੇ ਕੋਲੇ ਦੋ ਪੁਰਾਣੇ ਮਾਹਰ ਐਕਟਿਵਿਸਟ ਵੀ ਨੇ ਇਹ, ਅਤੇ ਨਾਲ ਦੀ ਨਾਲ ਉਸ ਖੇਤਰ ਦੇ ਵਿੱਚ ਮੁਹਾਰਤ ਵੀ ਰੱਖਦੇ ਨੇ। ਖਾਸ ਥਾਂ 'ਤੇ ਇਹਨਾਂ ਦੀ ਪਕੜ ਵੀ ਹੈ। ਪਹਿਲੇ ਨੰਬਰ 'ਤੇ ਮੈਂ ਨਾਂ ਲੈਂਦਾ ਸ਼੍ਰੀ ਮਿੱਤਰ ਸੈਨ ਮੀਤ ਹੋਰਾਂ ਦਾ। ਮਿੱਤਰ ਸੈਨ ਮੀਤ ਹੋਰੀ ਪੇਸ਼ੇ ਵਜੋਂ ਵਕੀਲ ਨੇ, ਪਰ ਉਂਝ ਇਹ ਪੰਜਾਬੀ ਦੇ ਬੜੇ ਨਾਮਵਰ ਸਾਹਿਤਕਾਰ ਨੇ। ਇਹਨਾਂ ਦੇ ਕਈ ਨਾਵਲ ਨੇ, ਤਫਤੀਸ਼, ਕਟਹਿਰਾ, ਹੈ ਨਾ। ਇਹਨਾਂ ਦੇ ਨਾਵਲਾਂ ਦੀ ਇੱਕ ਵੱਖਰੀ ਪਛਾਣ ਹੈ। ਇਹਨਾਂ ਦੇ ਨਾਵਲਾਂ ਦਾ ਬਿਰਤਾਂਤ ਵੀ ਹੈ ਜਿਹੜਾ, ਉਹ ਵੀ ਕੁਝ ਇਸ ਤਰ੍ਹਾਂ ਦਾ ਹੀ ਹੈ ਜਿਸ ਤਰ੍ਹਾਂ ਦੀ ਕਿ ਸਾਡੇ ਸਮਾਜ ਦੇ ਵਿੱਚ ਕਾਨੂੰਨੀ ਵਰਤੋਂ ਵਿਉਂਤ ਅਤੇ ਕਾਨੂੰਨ ਦੇ ਸੰਦਰਭ ਵਿੱਚ ਜਿਹੜਾ ਪੰਜਾਬੀ ਬੰਦਾ ਉਹਦੇ ਬਾਰੇ। ਅਤੇ ਉਸ ਤੋਂ ਸਿਵਾਏ ਵੀ ਇਹਨਾਂ ਦੀ ਜਿਹੜੀ ਸਮਝ ਅਤੇ ਪਕੜ ਵੱਡੀ ਹੈ। ਦੂਜੀ ਗੱਲ ਇਹਨਾਂ ਦੀ ਬਹੁਤ ਮਹੱਤਵਪੂਰਨ ਹੈ, ਇਹਨਾਂ ਨੇ ਪੰਜਾਬ ਰਾਜ ਭਾਸ਼ਾ ਐਕਟ, ਇਹਦਾ ਅਮਲ, ਇਹਦੇ ਲਾਗੂ ਹੋਣ ਦੇ ਵਿੱਚ ਕਿਹੜੇ ਅੜਿੱਕੇ ਨੇ ਅਤੇ ਹੋਰ ਸਟੇਟਾਂ ਨੇ ਕਿਵੇਂ ਲਾਗੂ ਕਰ ਲਿਆ ਅਤੇ ਪੰਜਾਬ ਦੇ ਵਿੱਚ ਇਹ ਲਾਗੂ ਕਿਉਂ ਨਾ ਹੋ ਸਕਿਆ, ਇਸ ਗੱਲ ਬਾਰੇ ਇਹਨਾਂ ਨੇ ਇੱਕ ਲੰਮਾ ਅਧਿਐਨ ਕੀਤਾ। ਉਹ ਇਹਨਾਂ ਦੀ ਕਿਤਾਬ ਵੀ ਛਪੀ ਹੈ, ਪੰਜਾਬ ਰਾਜ ਭਾਸ਼ਾ ਐਕਟ ਦੇ ਸੰਦਰਭ ਦੇ ਵਿੱਚ ਜਿਹੜੀ ਪੰਜਾਬੀ ਬੋਲੀ ਦੀ ਹਾਲਤ ਆ ਉਹਦੇ ਬਾਰੇ। ਉਹ ਕਿਤਾਬ ਅੱਜ ਕੁਛ ਕਾਪੀਆਂ ਸ਼ਾਇਦ ਲੈ ਕੇ ਵੀ ਆਏ ਹੋਣ, ਆਪਣੇ ਕੋਲੇ ਹਨ। ਅਤੇ ਇਹਨਾਂ ਦੀ ਇਸ ਪਾਸੇ ਗੱਲ ਬਹੁਤ ਸੁਣਨ ਵਾਲੀ ਹੈ ਅਤੇ ਮਹੱਤਵਪੂਰਨ ਹੈ। ਇਹਨਾਂ ਦਾ ਮੈਂ ਇਸ ਗੋਸ਼ਟੀ ਦੇ ਵਿੱਚ ਸਵਾਗਤ ਵੀ ਕਰਦਾ। ਪ੍ਰੋਫੈਸਰ ਜੋਗਾ ਸਿੰਘ, ਜਿਹੜੇ ਖਾਸ ਕਰ ਸਿੱਖਿਆ ਦੇ ਖੇਤਰ ਦੇ ਵਿੱਚ ਪੰਜਾਬੀ ਬੋਲੀ ਬਾਰੇ ਇਹਨਾਂ ਨੇ ਗੱਲ ਰੱਖੀ, ਜਿਨ੍ਹਾਂ ਨੇ ਇਹ ਗੱਲ ਘੱਟੋ ਘੱਟ ਪੰਜਾਬ ਵਿੱਚ ਸਥਾਪਿਤ ਕਰ ਲਈ ਕਿ ਮਾਂ ਬੋਲੀ ਜਿੰਨੀ ਦੇਰ ਤੱਕ ਮਾਧਿਅਮ ਨਹੀਂ ਹੁੰਦੀ, ਉਨੀ ਦੇਰ ਤੱਕ ਕਿਸੇ ਬੋਲੀ ਦਾ ਨਿਸ਼ਚੇਬੱਧ ਵਿਕਾਸ ਹੋਣਾ ਸੰਭਵ ਨਹੀਂ ਹੁੰਦਾ। ਅਤੇ ਇਹਨਾਂ ਦੋਹਾਂ ਬੁਲਾਰਿਆਂ ਨੇ ਇਸ ਖੇਤਰ ਦੇ ਵਿੱਚ ਗੱਲ ਕਰਨੀ ਆ। ਪ੍ਰੋਫੈਸਰ ਜੋਗਾ ਸਿੰਘ ਹੋਰਾਂ ਨੇ ਜਿਹੜੀ ਅੱਜ ਗੱਲ ਕਰਨੀ ਹੈ, ਇਹਨਾਂ ਨੇ ਕਰਨੀ ਆ ਪੰਜਾਬੀ ਬੋਲੀ ਦੇ ਸਮਾਜੀ ਅਤੇ ਰਾਜਸੀ ਵਰਤਾਰਿਆਂ ਦੇ ਪ੍ਰਸੰਗ ਵਿੱਚ ਅੱਜ ਦੇ ਨੁਕਤੇ ਤੋਂ। ਜਿਹੜੀ ਮੈਂ ਤੁਹਾਡੇ ਨਾਲ ਗੱਲ ਕਰਨੀ ਆ, ਮੇਰੀ ਗੱਲ ਦਾ ਜਿਹੜਾ ਇੱਕ ਸੰਖੇਪ ਨੁਕਤਾ ਮਾਤਰ ਜਿਹਾ ਇਹ ਹੈ ਕਿ ਜਿਹੜੀ ਭਾਰਤੀ ਭਾਖਾ ਨੀਤੀ ਹੈ, ਉਹਦਾ ਪੰਜਾਬ ਦੀ ਭਾਖਾ ਨੀਤੀ ਨਾਲ ਕੀ ਸੰਬੰਧ ਹੈ ਜਾਂ ਉਹਦੇ ਕੀ ਅਸਰ ਪਏ ਨੇ। ਦੋ ਚਾਰ ਗੱਲਾਂ ਮੋਟੇ ਰੂਪ ਦੇ ਵਿੱਚ ਜੇ ਆਪਾਂ ਕਰਨੀਆਂ ਹੋਣ, ਪਹਿਲੀ ਗੱਲ ਤਾਂ ਇਹ ਹੈ ਵੀ ਜਿਵੇਂ ਹੁਣ ਰਣਜੀਤ ਸਿੰਘ ਹੋਰਾਂ ਨੇ ਆਖਿਆ ਕਿ ਭਾਖਾ ਨੀਤੀ ਸ਼ਬਦ ਇਹਨਾਂ ਨੇ ਪਹਿਲੀ ਵਾਰੀ ਸੁਣਿਆ। ਭਾਖਾ ਨੀਤੀ ਨੂੰ ਜੇ ਵੇਖਣਾ ਹੋਵੇ ਤਾਂ ਭਾਖਾ ਨੀਤੀ ਨੂੰ ਜੇ ਸਮਝਣਾ ਤਾਂ ਇਹ ਕਿਸੇ ਬੋਲੀ ਬਾਰੇ ਦਿਸ਼ਾਬੱਧ ਫੈਲਾਅ ਅਤੇ ਉਹਦੇ ਵਿੱਚ ਤੁਸੀਂ ਕਿਸ ਤਰ੍ਹਾਂ ਦੇ ਬਦਲਾਅ ਕਰਨੇ ਚਾਹੁੰਦੇ ਹੋ, ਉਹਦੇ ਖਾਤਰ ਵਿਉਂਤਬੰਦੀ ਅਤੇ ਅਮਲ, ਇਹ ਭਾਸ਼ਾ ਨੀਤੀ ਹੁੰਦੀ ਹੈ। ਕੋਈ ਖਾਸ ਨਿਸ਼ਾਨੇ ਮਿੱਥ ਕੇ ਖਾਸ ਖੇਤਰਾਂ ਦੇ ਵਿੱਚ ਉੱਥੇ ਖਾਸ ਤਰੀਕਿਆਂ ਦੇ ਵਿੱਚ ਜਿਹਦਾ ਬਦਲਾਅ ਕਰਨਾ ਅਤੇ ਉਹਦੇ ਉੱਤੇ ਅਮਲ ਕਰਨਾ, ਇਹਨੂੰ ਭਾਸ਼ਾ ਨੀਤੀ ਆਖਿਆ ਜਾਂਦਾ। ਅਤੇ ਭਾਸ਼ਾ ਨੀਤੀ ਬਣਦੀ ਇਸ ਲਈ ਹੁੰਦੀ ਹੈ ਜਦੋਂ ਉਸ ਬੋਲੀ ਦੇ ਮੂਲ ਆਧਾਰਾਂ ਦਾ ਪਤਾ ਹੋਵੇ। ਮੰਨ ਲਓ ਵੀ ਪੰਜਾਬ ਦੀ ਭਾਸ਼ਾ ਨੀਤੀ ਬਣਾਈ, ਤਾਂ ਪੰਜਾਬ ਦੀ ਭਾਸ਼ਾ ਨੀਤੀ ਬਣਾਉਣ ਖਾਤਰ ਜਿੰਨੀ ਕੁ ਵੀ ਹੈ, ਜਿਹਦੇ ਬਾਰੇ ਇਹਨਾਂ ਨੇ ਬਾਅਦ ਵਿੱਚ ਗੱਲ ਕਰਨੀ ਆ, ਤਾਂ ਉਹਦੇ ਖਾਤਰ ਮੂਲ ਆਧਾਰ ਕਿਹੜੇ ਨੇ। ਜੇ ਹਿੰਦੁਸਤਾਨ ਦੀ ਸਰਕਾਰ ਨੇ ਭਾਸ਼ਾ ਨੀਤੀ ਬਣਾਈ ਤਾਂ ਉਹਨਾਂ ਨੇ ਉਹਦੇ ਮੂਲ ਆਧਾਰ ਕਿਹੜੇ ਮਿੱਥੇ, ਤਾਂ ਹਰੇਕ ਬੋਲੀ ਦੀ ਭਾਸ਼ਾ ਨੀਤੀ ਬਣਾਉਣ ਤੋਂ ਪਹਿਲਾਂ ਉਹਦਾ ਪਿਛੋਕੜ, ਉਹਦੇ ਮੂਲ ਆਧਾਰ ਉਹ ਸਪਸ਼ਟ ਹੋਣੇ ਲਾਜ਼ਮੀ ਨੇ। ਜੇ ਉਹ ਨੀਤੀ ਬਣਾਉਣ ਤੱਕ ਸਪਸ਼ਟ ਨਹੀਂ ਤਾਂ ਨੀਤੀ ਬਣਾਉਣ ਵਾਲੇ ਸਭ ਤੋਂ ਪਹਿਲਾਂ ਇਸ ਗੱਲ 'ਤੇ ਜ਼ੋਰ ਦੇਣਗੇ ਕਿ ਉਹਦੇ ਮੂਲ ਆਧਾਰਾਂ ਨੂੰ ਸਪਸ਼ਟ ਕੀਤਾ ਜਾਵੇ। ਮੂਲ ਆਧਾਰ ਤੋਂ ਭਾਵ ਉਹਦਾ ਪਿਛੋਕੜ, ਵੀ ਉਹ ਬੋਲੀ ਕਿੱਥੇ ਜੁੜੀ ਹੋਈ ਆ। ਅਤੇ ਜਿਹੜੇ ਭਾਸ਼ਾ ਨੀਤੀ ਦੇ ਖੇਤਰ ਹੁੰਦੇ ਨੇ ਉਹਨਾਂ ਦੀ ਉਂਝ ਤਾਂ ਉਹ ਰਲੇ ਮਿਲੇ ਨੇ, ਪਰ ਜੇ ਉਹਦੀ ਥੋੜ੍ਹੀ ਮੋਟੀ ਜਿਹੀ ਵੰਡ ਕਰਨੀ ਹੋਵੇ ਤਾਂ ਇੱਕ ਹਿੱਸੇ ਆਉਂਦੇ ਨੇ ਸਾਹਿਤ, ਵਿੱਦਿਆ, ਸੰਚਾਰ ਅਤੇ ਖੋਜ। ਦੂਜੇ ਹਿੱਸੇ ਦੇ ਵਿੱਚ ਨਿਆਂ, ਪ੍ਰਸ਼ਾਸਨ, ਆਵਾਜਾਈ, ਵਣਜ ਜਾਂ ਇਹ ਸਾਰੇ ਹੀ। ਜਿਹੜਾ ਦੂਸਰਾ ਹਿੱਸਾ ਇਹਦਾ ਵਧੇਰੇ ਲੋਕਾਂ ਨਾਲ ਸੰਬੰਧ ਹੁੰਦਾ। ਜਿਹੜਾ ਪਹਿਲਾ ਹਿੱਸਾ ਹੁੰਦਾ ਉਹਦੇ ਵਿੱਚ ਉਹ ਸੰਚਾਰ ਦਾ ਹੀ ਵਾਹਲਾ ਸੰਬੰਧ ਹੁੰਦਾ, ਵਿੱਦਿਆ ਦਾ ਬੱਚਿਆਂ ਨਾਲ ਹੁੰਦਾ। ਹੁਣ ਵਿੱਦਿਆ ਵੱਧ ਗਈ ਅਤੇ ਖੋਜ ਅਤੇ ਸਾਹਿਤ ਦਾ ਸੰਬੰਧ ਬਹੁਤੇ ਲੋਕਾਂ ਨਾਲ ਓਨਾ ਨਹੀਂ ਹੁੰਦਾ ਜਿੰਨਾ ਮੰਨ ਲਓ ਪ੍ਰਸ਼ਾਸਨਦਾਰ, ਨਿਆਂ ਦਾ ਜਾਂ ਉਹਨਾਂ ਦਾ ਆਵਾਜਾਈ ਦਾ, ਵਣਜ ਦਾ ਹੁੰਦਾ। ਜਿਹੜੀ ਹਿੰਦੁਸਤਾਨ ਦੀ ਵਿੱਦਿਆ ਨੀਤੀ ਹੈ ਉਹਦੇ ਵਿੱਚ ਜਿਹੜੇ ਭਾਸ਼ਾ ਨੀਤੀ ਹੈ ਉਹਦੇ ਬਾਰੇ ਜਿਹੜੇ ਮਾਹਰ ਨੇ ਉਹ ਇਹ ਮੰਨਦੇ ਨੇ
ਕਿ ਹਿੰਦੁਸਤਾਨ ਦੀ ਭਾਸ਼ਾ ਨੀਤੀ ਨੂੰ ਠੀਕ ਰੂਪ ਵਿੱਚ ਫੈਲਾਉਣ ਦੇ ਵਿੱਚ ਇੱਕ ਰੇਲਵੇ ਦਾ, ਇੱਕ ਬ੍ਰੌਡਕਾਸਟਿੰਗ ਮਹਿਕਮੇ ਦਾ, ਰੇਡੀਓ TV ਚੈਨਲ, ਇਹਨਾਂ ਦਾ ਬੜਾ ਵੱਡਾ ਹਿੱਸਾ ਰਿਹਾ। ਅਤੇ ਇੱਕ ਗੱਲ ਇਹਦੇ ਵਿੱਚ ਬੋਲੀ ਵਾਲੀ ਨੀਤੀ ਦੇ ਵਿੱਚ ਹੋਰ ਮਹੱਤਵਪੂਰਨ ਹੁੰਦੀ ਹੈ ਕਿ ਬੋਲੀ ਨਾਲ ਸੰਬੰਧਿਤ ਨੀਤੀਆਂ ਆਮ ਕਰਕੇ ਸਰਕਾਰਾਂ ਵੱਲੋਂ ਹੀ ਬਣਾਈਆਂ ਜਾਂਦੀਆਂ ਨੇ। ਜਿਹੜੀਆਂ ਬੋਲੀਆਂ ਸਰਕਾਰੋਂ ਬਾਹਰੀਆਂ ਨੇ ਉਹਨਾਂ ਦੀ ਆਮ ਕਰਕੇ ਨੀਤੀ ਨਹੀਂ ਹੁੰਦੀ। ਉਂਝ ਤੁਸੀਂ ਕਹਿ ਸਕਦੇ ਹੋ ਵੀ ਕਿਸੇ ਦੀ ਵੀ ਬੋਲੀ ਦੀ ਇੱਦਾਂ ਨਹੀਂ, ਮੈਂ ਸੁਣੀ ਨਹੀਂ ਹਜੇ ਤੱਕ ਨੀਤੀ, ਪਰ ਫਿਰ ਵੀ ਆਪਾਂ ਨੇ 100% ਉੱਦਾਂ ਨਹੀਂ ਕਹਿਣਾ। ਆਮ ਕਰਕੇ ਮਤਲਬ ਜਿਹੜੀਆਂ ਸਰਕਾਰੋਂ ਬਾਹਰੀਆਂ ਬੋਲੀਆਂ ਹੁੰਦੀਆਂ ਨੇ ਉਹਨਾਂ ਦੀ ਕੋਈ ਨੀਤੀ ਨਹੀਂ ਬਣੀ ਹੁੰਦੀ, ਅਤੇ ਸਰਕਾਰਾਂ ਨੇ ਹੀ ਇਹ ਨੀਤੀਆਂ ਬਣਾਉਣੀਆਂ ਸ਼ੁਰੂ ਕੀਤੀਆਂ। ਪਹਿਲੀ ਵਾਰੀ ਇਹ ਨੀਤੀਬੱਧ ਬੋਲੀਆਂ ਦਾ ਵਿਕਾਸ ਉਹ ਜਦੋਂ ਤੋਂ ਰਾਸ਼ਟਰਵਾਦੀ ਸਰਕਾਰਾਂ ਬਣਨ ਲੱਗੀਆਂ ਉਦੋਂ ਤੋਂ ਇਹ ਹੋਇਆ। ਅਤੇ ਇਸੇ ਕਰਕੇ ਜਿਹੜੇ ਬੋਲੀਆਂ ਨਾਲ ਸੰਬੰਧਿਤ ਟਕਰਾਅ ਨੇ ਉਹਨਾਂ ਦਾ ਵੀ ਭਾਸ਼ਾ ਨੀਤੀਆਂ ਦੇ ਵਿੱਚੋਂ ਬਹੁਤ ਟਕਰਾਅ ਵੀ ਨਿਕਲੇ, ਕਈ ਥਾਈਂ ਹਿੰਸਾ ਵੀ ਹੋਈ, ਇਸ ਤਰ੍ਹਾਂ ਦੀਆਂ ਦਿੱਕਤਾਂ ਆਈਆਂ। ਜਾਣੀ ਦੀ ਜੇ ਭਾਸ਼ਾ ਨੀਤੀ ਨੂੰ ਅਸੀਂ ਠੀਕ ਤਰੀਕੇ ਸਿੱਕੇਬੰਦ ਰੂਪ ਦੇ ਵਿੱਚ ਦੇਖਣਾ ਹੋਵੇ ਵੀ ਕਿਸੇ ਬੋਲੀ ਨੂੰ ਫੈਲਾਉਣ ਦਾ ਵਿਕਾਸ ਅਤੇ ਉਹਦੇ ਉੱਤੇ ਅਮਲ, ਇਹ ਦੋ ਗੱਲਾਂ ਨੇ ਉਹਦੇ ਵਿੱਚ ਮਹੱਤਵਪੂਰਨ। ਫਿਰ ਪੰਜਾਬੀ ਬੋਲੀ ਦੀ ਨੀਤੀ ਦੀ ਕੋਈ ਹੋਂਦ ਹੈ ਕਿ ਨਹੀਂ ਹੈ, ਅਤੇ ਇਹਦੇ ਬਾਰੇ ਪਹਿਲੀ ਮੁਸ਼ਕਲ ਇਹ ਹੈ ਵੀ ਪੰਜਾਬੀ ਬੋਲੀ ਦੇ ਜਿਹੜੇ ਮੂਲ ਆਧਾਰ ਨੇ, ਖਾਸ ਕਰ ਕਿਸੇ ਬੋਲੀ ਦਾ ਜਨਮ, ਅਤੇ ਜਿੰਨੀ ਦੇਰ ਤੱਕ ਉਸ ਬੋਲੀ ਦੇ ਜਨਮ ਬਾਰੇ ਮਸਲਾ ਹੱਲ ਨਹੀਂ ਹੁੰਦਾ ਉਨੀ ਦੇਰ ਤੱਕ ਤੁਸੀਂ ਉਸ ਬੋਲੀ ਨਾਲ ਸੰਬੰਧਿਤ ਨੀਤੀ ਆ ਜਿਹੜੀ ਉਹ ਬਣਾਉਣ ਦੇ ਵਿੱਚ ਮੁਸ਼ਕਲ ਆਉਂਦੀ ਆ। ਅੱਛਾ, ਇਹ ਗੱਲ ਵੀ ਕਿ ਪੰਜਾਬੀ ਬੋਲੀ ਦੇ ਵਿੱਚ ਮੂਲ ਆਧਾਰ ਨੇ ਜਿਹੜੇ, ਉਹਦੀ ਇੱਕ ਤਾਂ ਦਿੱਕਤ ਆਈ, ਕਿਉਂਕਿ ਪੰਜਾਬੀ ਬੋਲੀ ਦੇ ਵਿੱਚ ਜਨਮ ਦਾ ਜਿਹੜਾ ਮਸਲਾ ਇਹ ਜਿਹੜੇ ਤਾਂ ਭਾਰਤੀ ਖੇਤਰ ਦੇ ਪੰਜਾਬੀ ਬੋਲੀ ਦੇ ਇਤਿਹਾਸਕਾਰ ਨੇ ਉਹ ਤਾਂ ਇੱਦਾਂ ਗੱਲ ਜੋੜਦੇ ਨੇ ਵੀ ਕਿ ਪੰਜਾਬੀ ਬੋਲੀ ਦਾ ਮੂਲ ਆਧਾਰ ਸੰਸਕ੍ਰਿਤ ਨਾਲ ਜੁੜਿਆ ਹੋਇਆ। ਜਿਹੜੇ ਲਹਿੰਦੇ ਪੰਜਾਬ ਦੇ ਵਿੱਚ ਨੇ ਉਹ ਕਹਿੰਦੇ ਵੀ ਸੰਸਕ੍ਰਿਤ ਨਾਲ ਨਹੀਂ ਜੁੜਿਆ ਹੋਇਆ ਅਤੇ ਉਹ ਪੂਰਬ ਸੰਸਕ੍ਰਿਤ ਨਾਲ ਜੁੜਿਆ ਹੋਇਆ। ਇਹ ਦੋਵਾਂ ਦੇਸ਼ਾਂ ਦੇ ਰਾਸ਼ਟਰਵਾਦੀ ਖਿਲਾਰਿਆਂ ਦੇ ਵਿੱਚ ਪੰਜਾਬੀ ਬੋਲੀ ਦੇ ਆਪਣੇ ਮੂਲ ਆਧਾਰਾਂ ਦੀ ਦਿੱਕਤ ਆਈ ਹੈ। ਇਸੇ ਲਈ ਪਾਕਿਸਤਾਨ ਦੇ ਵਿੱਚ ਵੱਖਰੀ ਨੀਤੀ ਆ, ਹਿੰਦੁਸਤਾਨ ਦੇ ਵਿੱਚ ਵੱਖਰੀ ਨੀਤੀ ਆ, ਇਹ ਇੱਕ ਦਿੱਕਤ ਆਈ। ਦੂਸਰੀ ਗੱਲ, ਵਿੱਦਿਆ, ਸਾਹਿਤ ਅਤੇ ਜਿਹੜੇ ਭਾਸ਼ਾਈ ਖੇਤਰ ਨੇ, ਮੈਂ ਉਹਦੇ ਵਿੱਚੋਂ ਤੁਹਾਡੇ ਨਾਲ ਦੋ ਕੁ ਗੱਲਾਂ ਕਰਾਂਗਾ ਵੀ ਜਿਹੜੀ ਹਿੰਦੁਸਤਾਨ ਦੀ ਭਾਸ਼ਾ ਨੀਤੀ ਆ ਉਹਦਾ ਪੰਜਾਬ ਦੀ ਵਿੱਦਿਆ, ਖਾਸ ਕਰ ਸਾਹਿਤ ਅਤੇ ਅਧਿਐਨ ਦੇ ਖੇਤਰ ਵਿੱਚ ਕੀ ਅਸਰ ਹੋਇਆ। ਅਤੇ ਜੇ ਤੁਸੀਂ ਵੇਖਣਾ ਹੋਵੇ ਤਾਂ ਹਿੰਦੁਸਤਾਨ ਦੀ ਕੇਂਦਰੀ ਹਕੂਮਤ ਦੀ ਜਿਹੜੀ ਭਾਸ਼ਾ ਨੀਤੀ ਆ ਜਾਂ ਭਾਸ਼ਾ ਨੀਤੀ ਆ ਉਹ ਬਹੁਤ ਸਪਸ਼ਟ ਹੈ। ਭਾਸ਼ਾ ਅਤੇ ਭਾਸ਼ਾ ਸ਼ਬਦ ਬਾਰੇ ਵੀ ਬੜੇ ਸਵਾਲ ਆਏ, ਉਹਦੇ ਬਾਰੇ ਵੀ ਆਪਾਂ ਇੱਕ ਗੱਲ ਕਰਾਂਗੇ। ਅਤੇ ਜਿਹੜੀ ਕੇਂਦਰੀ ਭਾਸ਼ਾ ਨੀਤੀ ਆ ਉਹ ਇਹ ਆ ਵੀ ਹਿੰਦੀ ਦਾ ਸਾਰੇ ਭਾਰਤ ਵਿੱਚ ਫੈਲਾਅ ਅਤੇ ਵਰਤੋਂ, ਇਹਦੇ ਬਾਰੇ ਉਹ ਪੂਰੇ ਸਪਸ਼ਟ ਨੇ। ਅਤੇ ਅੰਗਰੇਜ਼ੀ ਭਾਸ਼ਾ ਨੂੰ ਬਦਲ ਕੇ ਉਹਦੀ ਥਾਂ 'ਤੇ ਹਿੰਦੀ ਨੂੰ ਲੈ ਕੇ ਆਉਣਾ, ਇਹਦੇ ਖਾਤਰ ਸੰਵਿਧਾਨ ਦੇ ਵਿੱਚ ਵੀ ਇਸੇ ਤਰ੍ਹਾਂ ਲਿਖਿਆ ਹੋਇਆ। ਅਤੇ ਫਿਰ ਉਸ ਤੋਂ ਬਾਅਦ ਜਿਹੜੀਆਂ ਅਮਲ ਦੀਆਂ ਨੀਤੀਆਂ ਨੇ ਉਹਨਾਂ ਬਾਰੇ ਵੀ ਇਹਦੇ ਬਾਰੇ ਗੱਲ ਸਪਸ਼ਟ ਆ। ਸੰਵਿਧਾਨ ਸਭਾ ਦੇ ਵਿੱਚ ਜਿਹੜੇ ਸੰਵਾਦ ਨੇ ਉਹ ਇਸ ਗੱਲ ਖਾਤਰ ਵੇਖੇ ਜਾ ਸਕਦੇ ਨੇ। ਅਤੇ ਸੰਵਿਧਾਨ ਦੇ ਵਿੱਚ ਫਿਰ 15 ਸਾਲ ਦੀ ਤਜਵੀਜ਼ ਬਣਾਈ ਗਈ ਸੀ ਕਿ 15 ਸਾਲਾਂ ਦੇ ਵਿੱਚ ਅਸੀਂ ਬਦਲ ਦੇਵਾਂਗੇ, ਹਿੰਦੀ ਲੈ ਆਵਾਂਗੇ ਅੰਗਰੇਜ਼ੀ ਦੀ ਥਾਂ 'ਤੇ। ਜੇ ਤੁਸੀਂ ਆਰਟੀਕਲ ਵੇਖਣੇ ਹੋਣ ਤਾਂ ਜਿਹੜਾ 343 ਆਰਟੀਕਲ ਆ ਉਹ ਕਹਿੰਦਾ ਵੀ ਹਿੰਦੀ ਦਫ਼ਤਰੀ ਭਾਸ਼ਾ ਦੇਵਨਾਗਰੀ ਦੇ ਵਿੱਚ, ਅਤੇ 351 ਵਿੱਚ ਲਿਖਿਆ ਵੀ ਇਸ ਸੰਘ ਦੀ ਜ਼ਿੰਮੇਵਾਰੀ ਆ ਕਿ ਉਹ ਇਸ ਨੂੰ ਫੈਲਾਉਣ ਅਤੇ ਵਰਤਣ ਲਈ ਜੱਦੋ-ਜਹਿਦ ਕਰਨ, ਤਰੱਦਦ ਕਰਨ, ਕਮਿਸ਼ਨ ਬਣਾਉਣ ਅਤੇ ਇਹਦੇ ਅਮਲ ਖਾਤਰ ਪੂਰਾ ਜ਼ੋਰ ਲਾਉਣ। ਅੱਛਾ, ਆਰਟੀਕਲ ਜਿਹੜਾ 344 ਹੈ ਉਹਦੇ ਵਿੱਚ ਇਹ ਹੈ ਵੀ ਕਿ ਰਾਸ਼ਟਰਪਤੀ ਵੱਲੋਂ ਇੱਕ ਕਮਿਸ਼ਨ ਬਣਾਇਆ ਜਾਵੇਗਾ। ਅੱਛਾ, ਇਹਦੇ ਖਾਤਰ ਜਿਹੜਾ ਆਰਟੀਕਲ 344 ਹੈ ਇਹ ਲਿਖਿਆ ਹੋਇਆ, ਉਹਦੇ ਵਿੱਚ ਰਾਸ਼ਟਰਪਤੀ ਵੱਲੋਂ ਇੱਕ ਕਮਿਸ਼ਨ ਬਣਾਇਆ ਜਾਵੇਗਾ ਜਿਹੜਾ ਹਿੰਦੀ ਦੀ ਵਰਤੋਂ ਤੇਜ਼ ਕਰੂ ਅਤੇ ਦੂਜੇ ਪਾਸੇ ਅੰਗਰੇਜ਼ੀ ਦੀ ਹੌਲੀ ਕਰੂ। ਉਸ ਤੋਂ ਬਾਅਦ 349 ਵਿੱਚ ਇਹ ਲਿਖਿਆ ਹੋਇਆ ਕਿ ਰਾਸ਼ਟਰਪਤੀ ਵੱਲੋਂ ਕਿਸੇ ਵੀ ਬਿੱਲ 'ਤੇ ਤਾਂ ਹੀ ਦਸਤਖਤ ਕੀਤੇ ਜਾਣਗੇ ਜੇ ਉਹ ਬਿੱਲ ਆਰਟੀਕਲ 344 ਦੇ ਮੁਤਾਬਕ ਹੋਵੇਗਾ। ਇਸ ਤੋਂ ਬਾਅਦ ਕਿੰਨੇ ਹੀ ਐਕਟ ਬਣੇ। 1958 ਵਿੱਚ ਇੱਕ ਨੀਤੀ ਵਿਸ਼ਲੇਸ਼ਣ ਲਈ ਕਮੇਟੀ ਬਣੀ,
1963 ਵਿੱਚ ਦਫ਼ਤਰੀ ਭਾਸ਼ਾ ਐਕਟ ਬਣਿਆ। 1967 ਵਿੱਚ ਅਫੀਸ਼ੀਅਲ ਲੈਂਗੁਏਜ ਅਮੈਂਡਮੈਂਟ ਐਕਟ ਬਣਿਆ। ਅਤੇ ਇੱਕ ਇਸੇ ਤਰ੍ਹਾਂ ਇੱਕ ਅਫੀਸ਼ੀਅਲ ਲੈਂਗੁਏਜ ਰੈਗੂਲੇਸ਼ਨ 1968 ਵਿੱਚ ਪਾਸ ਕੀਤਾ ਗਿਆ। ਉਹਨਾਂ ਸਾਰਿਆਂ ਦੇ ਵਿੱਚ ਇਹੀ ਗੱਲ ਆਖੀ ਗਈ ਕਿ ਇੱਥੇ ਜਿਹੜੀਆਂ ਵੱਖੋ ਵੱਖਰੀਆਂ ਬੋਲੀਆਂ ਨੇ ਫੈਡਰਲ ਸਿਸਟਮ ਦੀਆਂ, ਅਤੇ ਉਹਨਾਂ ਬੋਲੀਆਂ ਦੇ ਨਾਲ ਹਿੰਦੀ ਨੂੰ ਬਰਾਬਰ ਖੜੀ ਕਰਨਾ, ਅਤੇ ਹਿੰਦੀ ਨੂੰ ਦਫ਼ਤਰੀ ਬੋਲੀ ਵਜੋਂ ਬਰਾਬਰ ਖੜੀ ਕਰਨਾ। ਅਤੇ ਇਹ ਜਿਹੜੀ ਭਾਸ਼ਾ ਨੀਤੀ ਖਾਤਰ ਫਿਰ ਉਹਨਾਂ ਨੇ ਕਿੰਨੀਆਂ ਹੀ ਸੰਸਥਾਵਾਂ ਬਣਾਈਆਂ, ਅਤੇ ਉਹਦੇ ਖਾਤਰ ਉਹਨਾਂ ਨੇ ਕੁਛ ਤਾਂ ਇੱਦਾਂ ਵੀ ਉਹਦੇ ਵਿੱਚ ਬੰਦਿਆਂ ਕੋਲੋਂ ਵਾਅਦੇ ਲਏ ਗਏ ਕਿ ਤੁਸੀਂ ਨਿਸ਼ਚਿਤ ਸਿੱਟੇ ਦੇਣ ਲਈ ਅਮਲ ਕਰੋਗੇ ਅਤੇ ਯਤਨ ਕਰੋਗੇ। ਉਹਨਾਂ ਤੋਂ ਵਾਅਦੇ ਲਏ ਗਏ, ਹਲਫਨਾਮੇ ਲਏ ਗਏ। ਫਿਰ ਇਹਦੇ ਖਾਤਰ ਜਿਹੜੀਆਂ ਮਹੱਤਵਪੂਰਨ ਥਾਵਾਂ ਬਣੀਆਂ, ਇੱਕ ਕੇਂਦਰੀ ਹਿੰਦੀ ਸੰਸਥਾਨ 1960 ਵਿੱਚ ਬਣਿਆ, ਕੇਂਦਰੀ ਅਨੁਵਾਦ ਬਿਊਰੋ 1971 ਵਿੱਚ ਬਣਿਆ, ਅਤੇ ਇੱਕ ਅਫੀਸ਼ੀਅਲ ਲੀਗਲ ਕਮਿਸ਼ਨ 1961 ਵਿੱਚ ਬਣਿਆ, ਜਿਹਨੇ ਕਾਨੂੰਨ ਨਾਲ ਸੰਬੰਧਿਤ ਸਾਰੀ ਸ਼ਬਦਾਵਲੀ ਬਣਾਈ। ਇਹ ਸੰਖੇਪ ਜਿਹਾ ਹੈ ਵੀ ਜਿਹੜਾ ਕੇਂਦਰੀ ਭਾਸ਼ਾ ਨੀਤੀ ਦਾ ਐਕਟ ਅਤੇ ਅਮਲ ਦੇ ਬਾਰੇ, ਅਤੇ ਉਹਦੇ ਵਿੱਚੋਂ ਜਿਹੜੀ ਉਹਨਾਂ ਦੇ ਕੰਮ ਨਿਕਲੇ, ਉਹ ਕੰਮ 3 ਤਰ੍ਹਾਂ ਦੇ ਕੰਮ ਸੀ ਉਹਨਾਂ ਦੇ। ਇੱਕ ਤਾਂ ਇਹ ਕਿ ਵਿਗਿਆਨ ਅਤੇ ਤਕਨੀਕ ਨਾਲ ਸੰਬੰਧਿਤ ਸ਼ਬਦਾਵਲੀ ਬਣਾਉਣੀ। ਦੂਜਾ, 2 ਭਾਸ਼ੀ ਜਾਂ 3 ਭਾਸ਼ੀ ਕੋਸ਼ ਬਣਾਉਣੇ। ਤੀਜਾ, ਅਧਿਆਪਨ ਅਤੇ ਹੋਰ ਵਰਤੋਂ ਦੀ ਜਿਹੜੀ ਸਮੱਗਰੀ ਹੈ ਉਹਦੇ ਲਈ ਉਹ ਮੁਹੱਈਆ ਕਰਾਉਣੀ, ਚਾਹੇ ਉਹ ਅਨੁਵਾਦ ਰਾਹੀਂ ਕਰਾਉਣ, ਚਾਹੇ ਹੋਰ ਜਿਸ ਮਰਜ਼ੀ ਰੂਪ ਦੇ ਵਿੱਚ ਕਰਾਉਣ। ਅਤੇ ਹੁਣ ਮੇਰਾ ਜਿਹੜਾ ਇਸ ਮਾਮਲੇ 'ਤੇ ਨੁਕਤਾ ਇਹ ਆ ਕਿ ਇਹ ਜਿਹੜੀ ਕੇਂਦਰ ਦੀ ਇਹ ਨੀਤੀ ਹੈ ਅਤੇ ਉਹਦੀ ਇਹ ਸ਼ਬਦਾਵਲੀ ਬਣਾਉਣ ਜਾਂ ਕੋਸ਼ ਬਣਾਉਣ ਦਾ ਪੰਜਾਬੀ ਉੱਤੇ ਕੀ ਅਸਰ ਪਿਆ। ਮੈਂ ਪੰਜਾਬੀ ਪੜ੍ਹਾਉਣਾ, ਤਾਂ ਮੇਰੇ ਸਾਹਮਣੇ ਇਹ ਦਿੱਕਤ ਆ ਜਾਂਦੀ ਹੈ ਵੀ ਕਈ ਵਾਰੀ ਸਾਡੇ ਹੀ ਵਿਦਿਆਰਥੀ, ਇੱਥੇ ਵੀ 1-2 ਨਿਆਣੇ ਮੇਰੇ ਆਏ ਹੋਏ ਨੇ, ਤਾਂ ਉਹ ਇਹ ਸਵਾਲ ਖੜ੍ਹਾ ਕਰਦੇ ਨੇ ਕਿ ਜਿਹੜੀ ਪੰਜਾਬੀ ਹੈ ਇਹ ਸਾਡੇ ਸਮਝ ਨਹੀਂ ਆਉਂਦੀ, ਵੀ ਇਹਦੇ ਵਿੱਚ ਜਿਹੜੀ ਸ਼ਬਦਾਵਲੀ ਹੈ ਉਹ ਸ਼ਬਦਾਵਲੀ ਸਾਨੂੰ ਓਪਰੀ ਲੱਗਦੀ ਹੈ। ਮਿੱਤਰ ਸੈਨ ਮੀਤ ਹੋਰਾਂ ਨੇ ਇਹਨਾਂ ਨੇ ਆਪਣੀ ਕਿਤਾਬ ਵਿੱਚ ਲਿਖਿਆ, ਕਹਿੰਦੇ ਵੀ ਕੁਛ ਇਸ ਤਰ੍ਹਾਂ ਦੇ ਅਨੁਵਾਦ ਕੀਤੇ ਹੋਏ ਨੇ ਜਿਨ੍ਹਾਂ ਨੂੰ ਪੜ੍ਹਨ ਵੇਲੇ ਬੰਦੇ ਨੂੰ ਇੱਦਾਂ ਜਾਪਦਾ ਵੀ ਇਹਦੋਂ ਤਾਂ ਅੰਗਰੇਜ਼ੀ ਵਿੱਚ ਪੜ੍ਹ ਲਈਏ। ਅਤੇ ਇਸ ਤਰ੍ਹਾਂ ਦੀ ਦਿੱਕਤ ਇਹ ਕਿਉਂ ਆ ਗਈ? ਖਾਸ ਕਰ ਜੇ ਤੁਸੀਂ ਸਾਹਿਤ ਦੇ ਖੇਤਰ ਵਿੱਚ ਵੇਖਣਾ ਹੋਵੇ ਤਾਂ ਪੰਜਾਬੀ ਆਲੋਚਨਾ ਦੀ ਜਿਹੜੀ ਸ਼ਬਦਾਵਲੀ ਆ ਉਹ ਬੜੀ ਸੰਕਟਮਈ ਆ। ਇਹ ਸਿੱਧਮ ਸਿੱਧਾ ਅਸਰ ਆਇਆ ਕੇਂਦਰੀ ਭਾਸ਼ਾ ਨੀਤੀ ਦਾ। ਜਦੋਂ ਕੇਂਦਰੀ ਭਾਸ਼ਾ ਨੀਤੀ ਵੱਲੋਂ ਕਮਿਸ਼ਨ ਬਣਾਏ ਗਏ ਅਤੇ ਕਮਿਸ਼ਨ ਬਣਾ ਕੇ ਉਹਨਾਂ ਵੱਲੋਂ ਕੋਸ਼ ਤਿਆਰ ਕੀਤੇ ਗਏ, ਤਾਂ ਉਹਨਾਂ ਕੋਸ਼ਾਂ ਦੇ ਵਿੱਚ ਜਿਹੜੀ ਵਿਗਿਆਨ ਅਤੇ ਤਕਨੀਕ ਨਾਲ ਸੰਬੰਧਿਤ ਸ਼ਬਦਾਵਲੀ ਸੀ, ਉਹ ਸ਼ਬਦਾਵਲੀ ਦੇ ਕੋਸ਼ ਵੱਖੋ ਵੱਖਰੀਆਂ ਰਾਜਾਂ ਨੂੰ ਦਿੱਤੇ ਗਏ। ਤਾਂ ਉਹਨਾਂ ਰਾਜਾਂ ਦੇ ਵਿੱਚੋਂ ਕਈ ਰਾਜਾਂ ਨੇ ਤਾਂ ਇੱਦਾਂ ਕਰਿਆ ਕਿ ਜਿਹੜਾ ਤਾਂ ਹਿੰਦੀ ਬੈਲਟ ਵਾਲਾ ਰਾਜ ਸੀ ਸਾਰੇ ਦੇ ਸਾਰੇ, ਉਹਨਾਂ ਨੇ ਤਾਂ ਉਸ ਨੂੰ ਉੱਦਾਂ ਹੀ ਮੰਨਣਾ ਸੀ, ਅਤੇ ਜਿਹੜੇ ਬਾਕੀ ਸਨ, ਬਾਕੀਆਂ ਨੇ ਕੁਛ ਨੇ ਯਤਨ ਕਰਕੇ ਆਪਣੀ ਸ਼ਬਦਾਵਲੀ ਬਣਾਈ। ਪਰ ਪੰਜਾਬ ਦੇ ਵਿੱਚ ਇਸ ਦੇ ਲਈ ਜਿੰਨੇ ਕੋਸ਼, ਬਹੁਤ ਕੋਸ਼ ਬਣੇ, ਭਾਸ਼ਾ ਵਿਭਾਗ ਨੇ ਬਣਾਏ, ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਬਣਾਏ, ਪੰਜਾਬ ਸਟੇਟ ਟੈਕਸਟ ਬੁੱਕ ਬੋਰਡ ਚੰਡੀਗੜ੍ਹ ਨੇ ਬਣਾਏ, ਪਰ ਉਹਦੇ ਵਿੱਚ ਜਿਹੜੇ ਸ਼ਬਦ ਲਿਖਣ ਦੇ, ਸ਼ਬਦ ਬਣਾਉਣ ਦੇ ਜਿਹੜੇ 3 ਰੁਝਾਨ ਸਨ, ਉਹ ਇੱਕ ਤਾਂ ਇਹ ਸੀ ਵੀ ਜਿੰਨੇ ਅੰਗਰੇਜ਼ੀ ਦੇ ਸ਼ਬਦ ਨੇ ਉਹਨਾਂ ਦੇ ਬਰਾਬਰ ਪਹਿਲਾਂ ਹੀ ਪੰਜਾਬੀ ਦਾ ਸ਼ਬਦ ਕਿਹੜਾ ਮਿਲਦਾ। ਜਿਵੇਂ ਮੰਨ ਲਓ ਵੀ ਬੋਟਨੀ ਨਾਲ ਸੰਬੰਧਿਤ ਨੇ, ਜਿੰਨੇ ਸ਼ਬਦ ਸਾਨੂੰ ਪਹਿਲਾਂ ਹਨ ਸਾਡੇ ਕੋਲੇ ਪੰਜਾਬੀ ਦੇ, ਉਹਦੇ ਬਰਾਬਰ ਰੱਖ ਦੇਣੇ ਨੇ, ਹੈ ਨਾ। ਜਾਂ ਜਗਰਾਫੀ ਨਾਲ ਸੰਬੰਧਿਤ ਨੇ, ਜਿਵੇਂ ਧਰਤੀ ਹੋ ਗਿਆ, ਮਿੱਟੀ ਹੋ ਗਿਆ, ਇਹ ਸ਼ਬਦ ਤਾਂ ਵਰਤ ਲਏ ਉਹਨਾਂ ਨੇ। ਪਰ ਜਿਹੜੇ ਸ਼ਬਦਾਂ ਦਾ ਪੰਜਾਬੀ ਦੇ ਵਿੱਚ ਉਹਨਾਂ ਨੂੰ ਅਰਥ ਉੱਦਾਂ ਨਹੀਂ ਲੱਭਦਾ ਸੀ, ਤਾਂ ਉਹਦੀ ਥਾਂ 'ਤੇ ਘੜਨ ਦਾ ਤਰੱਦਦ ਕਰਨ ਦੀ ਥਾਂ 'ਤੇ ਜਿਹੜੇ ਕੇਂਦਰੀ ਹਿੰਦੀ ਬੋਰਡ ਵੱਲੋਂ ਬਣਾਏ ਹੋਏ ਹਿੰਦੀ ਵਿੱਚ ਸ਼ਬਦ ਸਨ, ਉਹਨਾਂ ਨੂੰ ਅੱਧਾ ਹੀ ਗੁਰਮੁਖੀਕਰਨ ਕਰ ਦਿੱਤਾ। ਜਾਂ ਫਿਰ ਜੇ ਉਹਦੀ ਵੀ ਦਿੱਕਤ ਆਈ ਤਾਂ ਤੀਜਾ ਫਿਰ ਉਹਨਾਂ ਦਾ ਅੰਗਰੇਜ਼ੀ ਦਾ ਰੂਪਾਂਤਰ ਕਰਕੇ ਪੰਜਾਬੀ ਦੇ ਵਿੱਚ ਗੁਰਮੁਖੀਕਰਨ ਕਰ ਦਿੱਤਾ। ਤਾਂ ਜਦੋਂ ਕੋਈ ਸ਼ਬਦ ਬਣਾਉਂਦੀ ਆ ਕੋਈ ਬੋਲੀ, ਤਾਂ ਉਹਦੀਆਂ 3 ਵਿਧੀਆਂ ਹੁੰਦੀਆਂ ਨੇ। ਇੱਕ ਸ਼ਬਦ ਦਾ ਨਵੇਂ ਘੜਨ ਦੀ ਵਿਧੀ, ਜਿਹਨੂੰ ਸਭ ਤੋਂ ਵਧੀਆ ਮੰਨਿਆ ਜਾਂਦਾ। ਦੂਜੀ ਵੀ ਜੇ ਸ਼ਬਦ ਤੁਹਾਡੇ ਕੋਲੋਂ ਨਵਾਂ ਨਹੀਂ ਘੜਿਆ ਜਾਂਦਾ, ਕਿਸੇ ਹੋਰ ਬੋਲੀ ਤੋਂ ਲੈ ਲਿਆ, ਤਾਂ ਉਹ ਇਹ ਹੁੰਦਾ ਵੀ ਉਹਨੂੰ ਘੜ ਕੇ ਤੁਸੀਂ ਆਪਣੇ ਹਿਸਾਬ ਨਾਲ ਲੈ ਲੈਣਾ, ਉਹਨੂੰ ਤਦਭਵ ਵਿਧੀ ਕਹਿੰਦੇ ਨੇ। ਇੱਕ ਤੀਜੀ ਹੁੰਦੀ ਆ ਤਤਸਮ ਵਿਧੀ, ਵੀ ਜਿਵੇਂ ਕਿਸੇ ਦੂਜੀ ਬੋਲੀ ਦਾ ਸ਼ਬਦ ਹੈ ਅਤੇ ਉਸੇ ਨੂੰ ਹੂ-ਬ-ਹੂ ਸ਼ਬਦ ਵਜੋਂ ਲੈ ਲੈਣਾ। ਜਿਵੇਂ ਹੁਣ ਅੱਜ ਕੱਲ੍ਹ ਆਪਾਂ ਪੰਜਾਬੀ ਦੇ ਵਿੱਚ ਪੈਰੀਂ ਬਿੰਦੀਆਂ ਵਾਲਾ ਮਾਮਲਾ, ਉਹ ਹੂ-ਬ-ਹੂ ਤਤਸਮਤਾ ਕਰਕੇ ਆਇਆ ਹੋਇਆ।
ਤਾਂ ਇਸ ਤਰ੍ਹਾਂ ਜਿਹੜੀ ਇਹ ਸ਼ਬਦ ਘੜਨ ਦੀ ਪੰਜਾਬੀ ਦੇ ਵਿੱਚ ਪਿਰਤ ਆਈ, ਉਹ ਕੇਂਦਰੀ ਭਾਸ਼ਾ ਨੀਤੀ ਸੀ ਜਿਹੜੀ ਹਿੰਦੁਸਤਾਨ ਦੀ, ਉਹਦੇ ਵਿੱਚੋਂ ਇਹ ਮੁਸ਼ਕਲ ਆਈ। ਤਾਂ ਇਹਦਾ ਵੱਡਾ ਸੰਕਟ ਕੀ ਹੋਇਆ ਵੀ ਪੰਜਾਬੀ ਦੇ ਵਿੱਚ ਸ਼ਬਦ ਘੜਨ ਦੀ ਪਿਰਤੇ ਨਹੀਂ ਪਈ। ਜਿਹੜੇ ਬਾਹਰੋਂ ਤੁਸੀਂ ਚੀਨ ਵਾਲਿਆਂ ਦੀ ਗੱਲ ਲੈ ਲਓ, ਜਾਪਾਨ ਵਾਲਿਆਂ ਦੀ ਲੈ ਲਓ, ਹੋਰ ਜਿੰਨੇ ਹਨ ਹੈ ਨਾ, ਤਾਂ ਜਿਹੜੇ ਚਲੋ ਚੀਨ ਤੇ ਜਾਪਾਨ ਵਰਗੇ ਤਾਂ ਵੱਡੇ ਰਾਜਾਂ ਵਾਲੇ ਨੇ, ਉਹਨਾਂ ਦੀ ਗੱਲ ਛੱਡੋ। ਤੁਸੀਂ ਗੁਜਰਾਤ ਵਾਲਿਆਂ ਦੀ ਲੈ ਲਓ, ਤਾਮਿਲਨਾਡੂ ਵਾਲਿਆਂ ਦੀ ਲੈ ਲਓ, ਉਹਨਾਂ ਨੇ ਆਪਣੀ ਬੋਲੀ ਵਿੱਚ ਯਤਨ ਕੀਤਾ ਕਿ ਅਸੀਂ ਕੁਝ ਸ਼ਬਦ ਘੜੀਏ। ਤੇ ਮੈਨੂੰ ਕਾਫੀ ਸਾਲ ਹੋ ਗਏ ਪੜ੍ਹਦੇ ਨੂੰ, ਮੈਂ ਅਜੇ ਤੱਕ ਇੱਕ ਵੀ ਇਸ ਤਰ੍ਹਾਂ ਦਾ ਸ਼ਬਦ ਨਹੀਂ ਲਿਆ ਮੇਰੇ ਆਇਆ ਖਿਆਲ ਦੇ ਵਿੱਚ ਵੀ ਜਿਹਦੀ ਘਾੜਤ ਹੋਈ ਹੋਵੇ। ਉਹ ਚੱਕਿਆ ਹੋਇਆ ਜਾਂ ਤੇ ਬਹੁਤੀ ਵਾਰੀ ਚੱਕਿਆ ਹੋਇਆ ਵੀ ਉਹ ਤਤਸਮ ਰੂਪ ਦੇ ਵਿੱਚ ਆ। ਤੇ ਤਾਂ ਹੀ ਉਹ ਮੁਸ਼ਕਲ ਆਈ ਹੈ, ਜਿਹੜੀ ਗੱਲ ਕਰਕੇ ਮੈਂ ਤੁਹਾਨੂੰ ਆਪਣੇ ਵਿਦਿਆਰਥੀਆਂ ਦੀ ਗੱਲ ਦੱਸੀ ਆ ਤੇ ਮਿੱਤਰ ਸੈਨ ਮੀਤ ਹੋਰਾਂ ਦੀ ਗੱਲ ਦੱਸੀ ਆ ਕਿ ਲੋਕਾਂ ਨੂੰ ਇੱਦਾਂ ਲੱਗਦਾ ਵੀ ਪੰਜਾਬੀ ਵਿੱਚ ਪੜ੍ਹਨ ਦੀ ਥਾਂ ਤੇ ਅਸੀਂ ਅੰਗਰੇਜ਼ੀ ਵਿੱਚ ਹੀ ਪੜ੍ਹ ਲਈਏ। ਇਹ ਮਾਮਲਾ ਇਸ ਕਰਕੇ ਵੱਡਾ, ਉਂਝ ਜਿਹੜੀ ਸ਼ਬਦ ਦੀ ਮਹੱਤਤਾ ਹੈ ਉਹ ਗਿਣਤੀ ਵਜੋਂ ਬਹੁਤ ਜ਼ਿਆਦਾ। ਸ਼ਬਦ ਹੁੰਦਾ ਵੀ ਖੁੱਲ੍ਹਾ, ਸ਼ਬਦ ਦਾ ਜਿਹੜਾ ਖੇਤਰ ਹੁੰਦਾ ਉਹ ਖੁੱਲ੍ਹਾ ਹੁੰਦਾ। ਸ਼ਬਦ ਦੇ ਵਿੱਚੋਂ ਨਾਂਵ ਤਾਂ ਇੰਨਾ ਖੁੱਲ੍ਹਾ ਹੁੰਦਾ ਕਿ ਨਾਂਵ ਨੂੰ ਤੁਸੀਂ ਕਿਸੇ ਬੋਲੀ ਵਿੱਚ ਆਉਣ ਤੋਂ ਰੋਕ ਹੀ ਨਹੀਂ ਸਕਦੇ। ਕੁਝ ਜਿਹੜੇ ਵਿਆਕਰਨਕ ਸ਼ਬਦ ਨੇ ਉਹ ਰੋਕੇ ਜਾ ਸਕਦੇ ਹੁੰਦੇ ਨੇ, ਜਾਂ ਉਹ ਆਪ ਹੀ ਨਹੀਂ ਆਉਂਦੇ। ਜਿਵੇਂ ਮੰਨ ਲਓ ਕਿਰਿਆ ਨਹੀਂ ਆਉਂਦੀ, ਤਾਂ ਹੋਰ ਜਿਹੜੇ ਸ਼ਬਦ ਨੇ ਤਕਨੀਕੀ ਉਹ ਨਹੀਂ ਆਉਂਦੇ ਹੁੰਦੇ। ਸ਼ਬਦ ਦਾ ਦੂਜੀ ਗੱਲ ਇਹ ਆ ਵੀ ਜਦੋਂ ਅਸੀਂ ਕੋਈ ਬਣਾਉਂਦੇ ਆ ਆਯੁਰਵੇਦ ਦੀ ਦਵਾਈ, ਤਾਂ ਆਯੁਰਵੇਦ ਦੀ ਦਵਾਈ ਦਾ ਮੂਲ ਬੇਸ ਹੁੰਦਾ, ਆਧਾਰ ਹੁੰਦਾ, ਉਹ ਔਲਾ ਹੀ ਹੁੰਦਾ। ਇਸੇ ਤਰ੍ਹਾਂ ਬੋਲੀ ਦੇ ਵਿੱਚ ਜਿਹੜੀ ਵੱਡੀ ਮਾਤਰਾ ਵਿੱਚ ਚੀਜ਼ ਆ ਉਹ ਸ਼ਬਦ ਨੇ। ਤੇ ਜੇ ਕਿਸੇ ਬੋਲੀ ਦੇ ਆਪਣੇ ਸ਼ਬਦ ਨਹੀਂ ਹੋਣਗੇ ਤੇ ਉਨੀ ਦੇਰ ਤੱਕ ਫਿਰ ਉਹ ਬੋਲੀ ਦਾ ਜਿਹੜਾ ਰੂਪ ਰੇਖਾ ਤੇ ਮੂੰਹ ਮਹਾਂਦਰਾ ਉਹ ਆਪਣਾ ਬਣਨ ਦੇ ਵਿੱਚ ਮੁਸ਼ਕਲ ਆ, ਕਿਉਂਕਿ ਲੋਕਾਂ ਨੂੰ ਗੱਲ ਸ਼ਬਦਾਂ ਰਾਹੀਂ ਹੀ ਸਮਝ ਆਉਣੀ ਆ। ਤੇ ਜਿਹੜੀ ਕੇਂਦਰੀ ਭਾਸ਼ਾ ਨੀਤੀ ਸੀ ਉਹਦਾ ਪੰਜਾਬੀ ਤੇ ਇਹ ਅਸਰ ਪਿਆ ਕਿ ਉੱਥੋਂ ਸ਼ਬਦ ਆਏ ਤੇ ਨਵੇਂ ਸ਼ਬਦ ਘੜਨ ਦੀ ਜਿਹੜੀ ਪਿਰਤ ਆ ਉਹ ਨਹੀਂ ਪਈ। ਇਹਦੀ ਦਿੱਕਤ ਵੱਡੀ ਇਹ ਆ, ਜੇ ਤੁਸੀਂ ਵੇਖਣਾ ਹੋਵੇ ਤਾਂ ਮੈਨੂੰ ਇੱਦਾਂ ਲੱਗਦਾ ਵੀ ਇਹਨੇ ਪੰਜਾਬ ਦੇ ਵਿੱਚ ਇੱਕ ਆਲਸ ਪੈਦਾ ਕਰ ਦਿੱਤਾ, ਜਿਸ ਨੂੰ ਅਸੀਂ ਇੱਕ ਤਰਕ ਨਾਲ ਸਥਾਪਿਤ ਕਰ ਲਿਆ। ਉਹ ਤਰਕ ਇਹ ਹੈ ਕਿ ਪੰਜਾਬੀ ਬੋਲੀ ਦਾ ਹਾਜ਼ਮਾ ਬੜਾ ਵੱਡਾ ਹੈ, ਜਿਹੜਾ ਮਰਜ਼ੀ ਸ਼ਬਦ ਲੈ ਲਓ। ਉਹ ਹਾਜ਼ਮੇ ਦੇ ਤਰਕ ਨਾਲ ਇੰਨੇ ਬੇਤਰਤੀਬੇਪਣ ਦੇ ਵਿੱਚ ਜਾ ਪਹੁੰਚੇ ਅਸੀਂ ਕਿ ਉਹ ਬੇਤਰਤੀਬਾਪਣ ਹੁਣ ਸਾਡੇ ਕੋਲੋਂ ਕਾਬੂ ਨਹੀਂ ਹੋ ਰਿਹਾ। ਬੜੇ ਸਧਾਰਨ ਬੰਦੇ ਜਿਨ੍ਹਾਂ ਨੂੰ ਗੱਲ ਦੀ ਪੂਰੀ ਸਮਝ ਵੀ ਨਹੀਂ ਹੁੰਦੀ, ਉਹ ਜਿਹੜਾ ਉਹਨਾਂ ਦਾ ਚਿੱਤ ਕਰਦਾ ਉਹੀ ਸ਼ਬਦ ਪੰਜਾਬੀ ਦੇ ਵਿੱਚ ਲੈ ਆਉਂਦੇ ਨੇ ਤੇ ਵਰਤ ਲੈਂਦੇ ਨੇ। ਸਧਾਰਨ ਬੰਦਿਆਂ ਦੀ ਗੱਲ ਛੱਡੋ, ਜਿਹੜੇ ਯੂਨੀਵਰਸਿਟੀਆਂ ਦੇ ਵਿੱਚ ਜਾਂ ਹੋਰ ਵੱਖੋ ਵੱਖਰੀਆਂ ਥਾਵਾਂ ਤੇ ਚੰਗੇ ਅਹੁਦਿਆਂ ਤੇ ਬੰਦੇ ਰਹੇ ਨੇ, ਉਹ ਵੀ ਇਸੇ ਜਿਹੜੀ ਮਰਜ਼ ਆ ਉਹਦਾ ਸ਼ਿਕਾਰ ਹੁੰਦੇ ਨੇ। ਤਾਂ ਇਹ ਜਿਹੜੀ ਕੇਂਦਰੀ ਭਾਸ਼ਾ ਨੀਤੀ ਸੀ ਉਹਦਾ ਸਾਡੇ ਤੇ ਇੱਕ ਅਸਰ ਪਿਆ। ਚਾਹੀਦਾ ਅਸਲ ਵਿੱਚ ਇਹ ਸੀ ਕਿ ਜੇ ਪੰਜਾਬ ਨੇ ਕੋਈ ਆਪਣੀ ਭਾਸ਼ਾ ਨੀਤੀ ਬਰਾਬਰ ਬਣਾਉਣੀ ਹੁੰਦੀ ਤਾਂ ਇੱਕ ਬਰਾਬਰ ਦੀ ਲਹਿਰ ਖੜੀ ਕਰਨ ਦੀ ਲੋੜ ਸੀ। ਤੇ ਪੰਜਾਬੀ ਦੇ ਸ਼ਬਦ ਪੰਜਾਬੀ ਮੂਲ ਮੁਤਾਬਕ ਜਿਹੜੇ ਪੰਜਾਬੀ ਸਰੋਤਿਆਂ ਬੁਲਾਰਿਆਂ ਨੂੰ ਸਮਝ ਆ ਜਾਣ ਤਾਂ ਉਹਦੇ ਖਾਤਰ ਬਣਾਉਣ ਦੀ ਲੋੜ ਸੀ। ਉਹਦੇ ਵਿੱਚ ਸਾਨੂੰ ਇਸ ਮਾਮਲੇ ਵਿੱਚ ਦਿੱਕਤ ਆਈ। ਜਿਹੜੀ ਸ਼ਬਦਾਵਲੀ ਹੁੰਦੀ ਹੈ ਨਾ, ਸ਼ਬਦਾਵਲੀ ਜਦੋਂ ਬੋਲੀ ਬਾਰੇ ਆਪਾਂ ਗੱਲ ਕਰਦੇ ਹਾਂ, ਬੋਲੀ ਦੀ ਇੱਕ ਵਿਸ਼ੇਸ਼ਤਾ ਇਹ ਹੁੰਦੀ ਹੈ ਕਿ ਇਹ ਤ੍ਰੈਕਾਲੀ ਹੁੰਦੀ ਹੈ। ਇਹਨੇ ਪੁਰਾਣੇ ਸਮੇਂ ਨੂੰ ਤੁਹਾਡੇ ਤੱਕ ਪਹੁੰਚਾਇਆ ਹੁੰਦਾ, ਤੁਹਾਡੇ ਵਾਲੇ ਸਮੇਂ ਨੂੰ ਅੱਗੇ ਪਹੁੰਚਾਉਣਾ ਹੁੰਦਾ। ਅਸੀਂ ਗੁਰੂ ਨਾਨਕ ਸਾਹਿਬ ਦੀ ਬਾਣੀ ਪੜ੍ਹਦੇ ਹਾਂ ਜਾਂ ਹੋਰ ਰਿਗਵੇਦ ਪੜ੍ਹਦੇ ਹਾਂ ਜਾਂ ਜਿਹੜੇ ਵੀ ਗ੍ਰੰਥ ਪੜ੍ਹਦੇ ਹਾਂ, ਤੇ ਉਹ ਸਾਡੇ ਕੋਲੇ ਪੁਰਾਣੇ ਅੱਜ ਤਾਂ ਹੀ ਨੇ ਜੇ ਸਾਨੂੰ ਸ਼ਬਦਾਂ ਦਾ ਪਤਾ, ਜੇ ਸ਼ਬਦ ਨੇ। ਜੇ ਸਾਡੇ ਕੋਲੋਂ ਉਹਨਾਂ ਸ਼ਬਦਾਂ ਦੇ ਅਰਥ ਗੁਆਚ ਜਾਣ ਤਾਂ ਸਾਡੀ ਪਰੰਪਰਾ ਗੁਆਚ ਜਾਏਗੀ। ਤਾਂ ਇਹ ਇੱਕ ਵੱਡੀ ਦਿੱਕਤ ਹੁੰਦੀ ਆ, ਕਿਉਂਕਿ ਜਿਹੜੇ ਯੂਰਪ ਦੇ ਵਿੱਚ ਨਾ ਇੱਕ ਆਈਸਲੈਂਡ ਨਿੱਕਾ ਜਿਹਾ ਟਾਪੂ ਜਿਹਾ ਹੈ ਨਾ, ਤਾਂ ਉਹ ਇੰਨੇ ਸੁਚੇਤ ਨੇ ਅੰਗਰੇਜ਼ੀ ਦੇ ਸ਼ਬਦ ਲੈਣ ਤੋਂ। ਉਹ ਕਹਿੰਦੇ ਵੀ ਜੇ ਅਸੀਂ ਅੰਗਰੇਜ਼ੀ ਦੇ ਸ਼ਬਦ ਲੈਣ ਲੱਗ ਗਏ, ਅੰਗਰੇਜ਼ੀ ਦਾ ਤਾਂ ਇੰਨਾ ਦਬਦਬਾ, ਤੇ ਕਹਿੰਦੇ ਅਸੀਂ ਆਪਣਾ ਜਿਹੜਾ ਸਾਡਾ ਸਾਰਾ ਪੁਰਾਣਾ ਮੱਧਕਾਲੀ ਸਾਹਿਤ ਆ ਉਹ ਤੋਂ ਬਿਰਵੇ ਹੋ ਜਾਵਾਂਗੇ। ਇਸ ਲਈ ਇਸ ਪਾਸੇ ਜਿੰਨਾ ਸਤਰਕ ਰਹਿਣ ਦੀ ਲੋੜ ਸੀ, ਓਨਾ ਸਾਡੀ ਸਾਰੀ ਦੀ ਸਾਰੀ ਅਕਾਦਮਿਕਤਾ ਵੀ, ਵਿਦਵਾਨ ਵਰਗ ਵੀ, ਸਾਹਿਤਕ ਵਰਗ ਵੀ ਇਹ ਤੋਂ ਅਵੇਸਲਾ ਰਿਹਾ। ਇਹ ਪੰਜਾਬੀ ਬੋਲੀ ਦੇ ਪਰੰਪਰਾ ਨੂੰ ਅਗਾਂਹ ਚਲਾਉਣ ਦੇ ਵਿੱਚ ਇੱਕ ਅੜਿੱਕਾ ਆਇਆ। ਜਿਹੜੇ ਹੁਣ ਅੱਜ ਜਿਹੜੇ ਨਿਆਣੇ ਨੇ ਉਹਨਾਂ ਨੂੰ ਜੇ ਤੁਸੀਂ ਕੋਈ ਪੁਰਾਣੀ, ਮੰਨ ਲਓ ਵੀ ਸਾਨੂੰ ਗੁਰਬਾਣੀ ਵੀ ਜਿੰਨੀ ਦੇਰ ਤੱਕ ਅਸੀਂ ਉਹਦੇ ਸ਼ਬਦਾਰਥ ਨਹੀਂ ਸਾਡੇ ਕੋਲੇ ਹਨ ਤਾਂ ਸਾਤੋਂ ਪੜ੍ਹੀ ਨਹੀਂ ਜਾਂਦੀ। ਜਦ ਕਿ ਐਡੀ ਵੱਡੀ ਗੱਲ ਨਹੀਂ ਹੈ ਕਿ 400 ਸਾਲ ਦਾ ਇਤਿਹਾਸ ਬੋਲੀ ਦੇ ਇਤਿਹਾਸ ਵਿੱਚ 500 ਸਾਲ ਦਾ ਕੋਈ ਵੱਡਾ ਨਹੀਂ ਹੁੰਦਾ। ਤਾਂ ਇਹਨੇ ਥੋੜ੍ਹੇ ਸਮੇਂ ਦੇ ਵਿੱਚ ਇੱਕ ਇਹ ਵੱਢ ਪਿਆ
ਤੇ ਇਹ ਸਾਡੀ ਆਪਣੀ ਨੀਤੀ ਦੀ ਕਮਜ਼ੋਰੀ ਆ ਤੇ ਦੂਜੇ ਪਾਸੇ ਇਹ ਅਸਰ ਪਿਆ। ਜਿਹੜੇ ਹੋਰ ਕੇਂਦਰੀ ਨੀਤੀ ਦਾ ਭਾਖਾ ਵਿਗਿਆਨਕ ਅਸਰ ਪਏ ਉਹ ਇਹ ਅਸਰ ਹੈ ਕਿ ਜਿਹੜੀ ਪੰਜਾਬੀ ਬੋਲੀ ਦੀ ਛੰਗਾਈ ਹੋਈ ਹੈ। ਹੁਣ ਇੱਕ ਛੰਗਾਈ ਤਾਂ ਇਹ ਹੋ ਗਈ ਸੀ ਕਿ ਪਾਕਿਸਤਾਨ ਬਣ ਗਿਆ ਤੇ ਲਹਿੰਦੇ ਵਿੱਚ ਚਲੀ ਗਈ ਸਾਡੀ ਬੋਲੀ। ਦੂਜਾ ਇੱਥੇ ਜਿਹੜੀ ਛੰਗਾਈ ਹੋਈ, ਚਾਹੇ ਹਰਿਆਣੇ ਦਾ ਹਿੱਸਾ ਲਾ ਲਓ, ਹਿਮਾਚਲ ਪ੍ਰਦੇਸ਼ ਦਾ ਹਿੱਸਾ ਲਾ ਲਓ, ਰਾਜਸਥਾਨ ਦਾ ਲਾ ਲਓ, ਜੰਮੂ ਲਾ ਲਓ, ਇਹ ਸਾਰੀ ਜਿਹੜੀ ਛੰਗਾਈ ਹੋਈ ਆ ਇਹਨੂੰ ਜੇ ਤੁਸੀਂ ਮੁਕਾਬਲੇ ਦੇਖੋ ਵੀ ਜਿਹੜੀ ਹਿੰਦੀ ਬੈਲਟ ਵਾਲੀ ਥਾਂ ਹੈ ਤੇ ਉੱਥੇ ਜਿਹੜੀਆਂ ਬੋਲੀਆਂ ਨੇ ਹਿੰਦੀ ਬੈਲਟ ਵਾਲੀਆਂ, ਤਾਂ ਉਹ ਜਿਹੜੀਆਂ ਪੂਰੀਆਂ ਸੁਤੰਤਰ ਬੋਲੀਆਂ ਸੀ ਉਹਨਾਂ ਨੂੰ ਤਾਂ ਇਹ ਪਰਿਭਾਸ਼ਿਤ ਕੀਤਾ ਗਿਆ ਕਿ ਇਹ ਹਿੰਦੀ ਦੀਆਂ ਬੋਲੜੀਆਂ ਨੇ ਜਾਂ ਉਪ ਭਾਸ਼ਾਵਾਂ ਕਹਿੰਦੇ ਜਿਨ੍ਹਾਂ ਨੂੰ ਆਪਾਂ, ਹੈ ਨਾ, ਵੀ ਉਹਦੇ ਅਧੀਨ ਆਉਂਦੀਆਂ ਬੋਲੀਆਂ ਨੇ। ਜਦ ਕਿ ਜਿਹੜੀਆਂ ਪੰਜਾਬੀ ਦੀਆਂ ਬੋਲੜੀਆਂ ਸਨ ਵੀ ਡੋਗਰੀ ਸੀ, ਪਹਾੜੀ ਸੀ, ਤੇ ਇੱਧਰ ਜਿਹੜੀ ਆਪਣੇ ਰਾਜਸਥਾਨ ਵੱਲ, ਹਰਿਆਣੇ ਵੱਲ, ਹੈ ਨਾ, ਹਰਿਆਣਵੀ ਦਾ ਉਰਲਾ ਹਿੱਸਾ ਜਿਹੜਾ ਸਾਰਾ ਸੀ, ਬਾਂਗਰੂ ਵਗੈਰਾ, ਤੇ ਇਹ ਸਾਰੀਆਂ ਵੱਖਰੀਆਂ ਬੋਲੀਆਂ। ਤੇ ਇਹ ਵੀ ਮੈਨੂੰ ਨਹੀਂ ਪਤਾ ਵੀ ਤੁਸੀਂ ਇਸ ਗੱਲ ਨੂੰ ਮੇਰੇ ਨੂੰ ਕਿੰਨੀ ਕੁ ਸੱਚ ਮੰਨੋਗੇ, ਪਰ ਇਹ ਵੀ ਕਈ ਵਿਦਵਾਨ ਇਹ ਕਹਿੰਦੇ ਨੇ ਕਿ ਇਹ ਬਿਲਕੁਲ ਕੇਂਦਰੀ ਨੀਤੀ ਦਾ ਹਿੱਸਾ। ਹਰਕੀਰਤ ਸਿੰਘ ਇਸ ਬਾਰੇ ਸਪਸ਼ਟ ਇਹ ਕਹਿੰਦਾ ਕਿ ਉਹ ਕਹਿੰਦਾ ਵੀ ਇਹ ਨਰੋਲ ਰਾਜਸੀ ਮਾਮਲਾ ਸੀ ਤੇ ਇਹ ਨੀਤੀ ਕਰਕੇ ਪੰਜਾਬੀ ਆ ਜਿਹੜੀ ਉਹ ਛਾਂਗੀ ਗਈ। ਤਾਂ ਇਹ ਤੋਂ ਬਿਨਾਂ ਹੋਰ ਦਿੱਕਤ ਵਾਪਰੀ ਵੀ ਹੁਣ ਥੋੜ੍ਹੇ ਸਮਾਂ ਪਹਿਲਾਂ ਹੀ, ਪਿਛਲੇ ਸਾਲ ਹੈ, ਤੇ ਹਿਮਾਚਲ ਪ੍ਰਦੇਸ਼ ਦੀ ਜਿਹੜੀ ਦੂਜੀ ਬੋਲੀ ਆ ਉਹ ਸੰਸਕ੍ਰਿਤ ਬਣਾ ਦਿੱਤੀ। ਜਦੋਂ ਹੁਣ ਅਸੀਂ ਵਿੱਦਿਆ ਨੀਤੀ ਪੜ੍ਹਦੇ ਹਾਂ ਤਾਂ ਪਿਛਲੀ ਵਾਰੀ ਆਪਾਂ ਵਿੱਦਿਆ ਨੀਤੀ 'ਤੇ ਚਰਚਾ ਕੀਤੀ ਸੀ, ਉਹਦੇ ਵਿੱਚ ਗੱਲ ਵੇਖੀ ਸੀ ਕਿ ਸੰਸਕ੍ਰਿਤ ਨੂੰ ਬਹੁਤ ਵੱਡੀ ਥਾਂ ਦਿੱਤੀ ਗਈ ਸੀ। ਤੇ ਇਹ ਵੀ ਇੱਕ ਜਿਹੜੇ ਸਾਡੇ ਗੁਆਂਢ ਦੇ ਵਿੱਚੋਂ ਇੱਕ ਤਾਂ ਅੱਡ ਕਰ ਦੇਣਾ, ਦੂਸਰਾ ਉਸ ਨੂੰ ਪੰਜਾਬੀ ਨੂੰ ਉਹ ਤੋਂ ਲਾਂਭੇ ਕਰ ਦੇਣਾ, ਇਹ ਵੀ ਇੱਕ ਦਿੱਕਤ ਆਈ ਆ, ਹੈ ਨਾ। ਇਹ ਵੀ ਉਹਦਾ ਇੱਕ ਵਜ੍ਹਾ ਹੈ। ਇੱਕ ਤੀਸਰੀ ਗੱਲ ਇਹ ਹੈ ਵੀ ਜੇ ਤੁਸੀਂ ਕੇਂਦਰੀ ਨੀਤੀ ਅਤੇ ਉਹਦੇ ਅਮਲ ਨੂੰ ਵੇਖੋ ਤਾਂ ਉਹ ਵੇਖਣ ਨੂੰ ਅਤੇ ਉਹਦੇ ਬਾਰੇ ਕਹਿਣ ਵਾਲੀਆਂ ਜਿਹੜੀਆਂ ਸਾਰੀਆਂ ਗੱਲਾਂ ਨੇ ਉਹ ਇੱਦਾਂ ਲੱਗਦੀਆਂ ਨੇ ਜਿਵੇਂ ਉਹ ਫੈਡਰਲ ਹੁੰਦੀ ਹੈ, ਪਰ ਉਹਦਾ ਅਮਲ ਦੇ ਵਿੱਚ ਫੈਡਰਲ ਨਹੀਂ ਹੈਗੀ। ਤੇ ਇਹ ਗੱਲ ਸਾਡੇ ਇੱਥੇ ਬਿਲਕੁਲ ਉਦੋਂ ਉਲਟ ਹੈ। ਪੰਜਾਬ ਦੇ ਵਿੱਚ ਹਿੰਦੀ ਜਾਂ ਕੇਂਦਰੀ ਭਾਸ਼ਾ ਨੀਤੀ ਹੈ ਜਿਹੜੀ, ਉਹ ਕਾਨੂੰਨ ਅਤੇ ਉਹਦਾ ਜਿਹੜਾ ਲਿਖਤੀ ਸੰਵਿਧਾਨ ਨੇ ਉਹਦੇ ਵਿੱਚ ਉਹ ਹਿੰਦੀ ਦੇ ਵਿਕਾਸ ਖਾਤਰ ਮਤਲਬ ਸਰਕਾਰ ਹੈ ਜਿਹੜੀ ਰੋਕਦੀ ਹੈ, ਪਰ ਜਿਹੜੇ ਹਿੰਦੀ ਦੇ ਸਮਰਥਕ ਬੰਦੇ ਨੇ ਉਹਨਾਂ ਦਾ ਜਨੂੰਨ ਵੇਖੋ ਤੁਸੀਂ, ਬੰਦਿਆਂ ਦਾ ਬਹੁਤ ਕੰਮ ਕੀਤਾ ਉਹਨਾਂ ਨੇ ਇੰਨਾ ਉਦਮ ਕੀਤਾ ਕਿ ਉਹ ਪੂਰੀ ਜਨੂੰਨ ਨਾਲ ਉਹ ਸਰਕਾਰ 'ਤੇ ਦਬਾਅ ਬਣਾ ਰਹੇ ਨੇ ਕਿ ਤੁਸੀਂ ਹਿੰਦੀ ਨੂੰ ਲਾਗੂ ਕਰੋ। ਪਰ ਇੱਧਰ ਮੁਕਾਬਲਤਨ ਪੰਜਾਬ, ਮੈਂ ਕਹਿੰਦਾ ਵੀ ਕੋਈ ਮਿੱਤਰ ਸੈਨ ਮੀਤ ਵਰਗੇ ਹੀ ਹੋਣਗੇ ਬੰਦੇ ਜਿਹੜੇ ਸਰਕਾਰ 'ਤੇ ਦਬਾਅ ਦਬੂ ਬਣਾਉਂਦੇ ਨੇ ਥੋੜ੍ਹੇ, ਅਤੇ ਵੱਡਾ ਹਿੱਸਾ ਸਾਡੇ ਪੰਜਾਬ ਦੇ ਸਾਹਿਤਕਾਰਾਂ ਦਾ ਉਹ ਸਰਕਾਰ 'ਤੇ ਪੰਜਾਬੀ ਬੋਲੀ ਨੂੰ ਲਾਗੂ ਕਰਨ ਦੇ ਅਮਲ ਨੂੰ, ਜਦ ਕਿ ਐਕਟ ਦੇ ਵਿੱਚ ਵਿਧਾਨ ਹੈਗੇ ਤੇ ਐਕਟ ਵਾਲੀ ਗੱਲ ਵੀ ਲਾਗੂ ਕਰਨ ਖਾਤਰ ਅਸੀਂ ਜ਼ੋਰ ਨਹੀਂ ਦੇ ਸਕੇ। ਦੂਜੇ ਪਾਸੇ ਉਹ ਇੰਨੀ ਸ਼ਿੱਦਤ ਨਾਲ ਜ਼ੋਰ ਦੇ ਰਹੇ ਨੇ ਕਿ ਸਰਕਾਰ ਨੂੰ ਉਹਦੇ ਹੇਠਾਂ ਆਉਣਾ ਪੈ ਰਿਹਾ। ਸਰਕਾਰ ਨੇ 2017 ਦੇ ਵਿੱਚ ਇੱਕ ਰੈਜੂਲੇਸ਼ਨ ਪਾਸ ਕੀਤਾ ਤੇ ਉਹਦੇ ਵਿੱਚ ਉਹਨਾਂ ਨੇ ਮੀਡੀਆ ਵਿੱਚ, ਬਾਜ਼ਾਰ 'ਚ, ਪ੍ਰਸ਼ਾਸਨ 'ਚ, ਬੈਂਕਾਂ 'ਚ ਤੇ ਇਹਦੀ ਵਰਤੋਂ ਆ ਉਹ ਵਧਾ ਦਿੱਤੀ। ਜਦੋਂ ਪਹਿਲੀ ਵਾਰੀ ਮੈਂ 2018 'ਚ ਬਿਸਲੇਰੀ ਦੀ ਬੋਤਲ ਦੇ ਉੱਤੇ ਹਿੰਦੀ ਦੇ ਵਿੱਚ ਲਿਖਿਆ ਵੇਖਿਆ ਤਾਂ ਮੈਨੂੰ ਹਿਸਾਬ ਨਹੀਂ ਆਇਆ ਵੀ ਇਹ ਇੱਦਾਂ ਕਿਵੇਂ ਹੋ ਗਿਆ। ਤੇ ਇਹ 2017 'ਚ ਇੱਕ ਉਹਨਾਂ ਨੇ ਮਤਾ ਪਾਇਆ ਤੇ ਉਹ ਹੁਕਮ ਦਿੱਤੇ ਗਏ। ਇਸ ਤੋਂ ਤੁਰਤ ਬਾਅਦ ਫਿਰ 2018 ਦਾ ਜਿਹੜਾ ਬਜਟ ਸੀ ਕੇਂਦਰ ਦਾ ਤੇ ਉਹ ਹਿੰਦੀ ਵਿੱਚ ਆਇਆ। ਤਾਂ ਉੱਥੋਂ ਇੰਨੀ ਸ਼ਿੱਦਤ ਨਾਲ ਉਹ ਜ਼ੋਰ ਲਾ ਰਹੇ ਨੇ ਤੇ ਪੰਜਾਬ, ਹਾਲਾਂਕਿ ਜਿਹੜੇ ਦੱਖਣ ਵਾਲੇ ਨੇ, ਜੇ ਤਾਮਿਲਨਾਡੂ ਵਾਲੇ, ਉਹ ਇਸ ਗੱਲ ਪਿੱਛੇ ਔਖੇ ਹੋਏ। ਇਹ ਨਹੀਂ ਪਤਾ ਵੀ ਉਹਨਾਂ 'ਤੇ ਸਿੱਧਾ ਕਿੰਨਾ ਕੁ ਅਸਰ ਪੈ ਰਿਹਾ, ਪਰ ਉਹ ਇਸ ਮਾਮਲੇ ਬਾਰੇ ਔਖੇ ਹੋਏ ਕਿ ਕੇਂਦਰ ਦੇ ਵਿੱਚ ਹਿੰਦੀ ਦੇ ਵਿੱਚ ਉਹ ਨਹੀਂ ਹੋਣਾ ਚਾਹੀਦਾ ਸੀ, ਪੇਸ਼ ਹੋਣਾ ਚਾਹੀਦਾ ਸੀ ਬਜਟ, ਤੇ ਪੰਜਾਬ ਦੇ ਵਿੱਚ ਕਿਸੇ ਨੂੰ ਪਤਾ ਵੀ ਨਹੀਂ ਲੱਗਿਆ। ਇੱਕ ਅਖਬਾਰ 'ਚ ਖਬਰ ਛਪੀ, ਕੁਛ ਨਹੀਂ ਹੋਇਆ। ਤਾਂ ਇਸ ਲਈ ਜਿਹੜਾ ਇਹ ਸਾਡੇ ਸਾਹਮਣੇ ਪੰਜਾਬ ਦੇ ਵਿੱਚ ਸੰਕਟ ਹੈ ਉਹ ਥੋੜ੍ਹਾ ਜਿਹਾ ਵੱਡਾ ਹੈ, ਤੇ ਇਸ ਲਈ ਇਸ ਸੰਕਟ ਨੂੰ ਨਿਵਾਰਨ ਖਾਤਰ ਤਾਂ ਦੂਰੀ ਤੀਰੀ ਅਪਰੋਚ ਦੀ ਲੋੜ ਆ। ਪਹਿਲੀ ਗੱਲ ਤਾਂ ਇਹ ਕਿ ਜਿਹੜਾ ਕੇਂਦਰ ਦਾ ਭਾਸ਼ਾ ਨੀਤੀ ਆ ਤੇ ਉਹਦਾ ਪੰਜਾਬੀ 'ਤੇ ਅਸਰ ਕੀ ਪੈ ਸਕਦਾ, ਇਹਦੇ ਬਾਰੇ ਇੱਕ ਸਪਸ਼ਟ ਰੂਪ ਦੇ ਵਿੱਚ ਵਿਚਾਰ ਚਰਚਾ ਦੀ ਲੋੜ ਹੈ। ਦੂਜੀ ਗੱਲ, ਜਿਹੜੀ ਪੰਜਾਬ ਦੇ ਖਾਤਰ ਭਾਸ਼ਾ ਨੀਤੀ ਕਿਸ ਖੇਤਰ ਵਿੱਚ ਚਾਹੀਦੀ ਆ
ਤੇ ਕੇਵਲ ਦਫ਼ਤਰੀ ਵਰਤੋਂ ਲਈ ਆ। ਵਿੱਦਿਆ ਲਈ ਕੀ ਨੀਤੀ ਹੋਊ, ਮੀਡੀਆ ਲਈ ਕੀ ਨੀਤੀ ਹੋਊ, ਮੰਨ ਲਓ ਟੈਲੀਵਿਜ਼ਨ ਤੇ ਜੋ ਚਿੱਤ ਆਉਂਦਾ ਉਹਨਾਂ ਦਾ ਉਹ ਬੋਲ ਲੈਂਦੇ ਨੇ। ਇੱਕ ਪਿੱਛੇ ਜਿਹੇ ਰਿਪੋਰਟ ਛਪੀ, ਬਲਕਿ 13-14 ਸਾਲ ਪਹਿਲਾਂ, ਤੇ ਉਹਦੇ ਵਿੱਚ ਇਹ ਸੀ ਕਿ ਪੰਜਾਬ ਦੇ ਜਿਹੜੇ ਰੇਡੀਓ ਦੇ ਚੈਨਲ ਨੇ, FM ਚੈਨਲ, ਉਹਨਾਂ ਦੇ ਵਿੱਚ ਪੰਜਾਬੀ ਦੇ ਸਿਰਫ 10% ਉਹ ਨੇ ਪ੍ਰੋਗਰਾਮ, ਤੇ ਜਿਹੜਾ ਦੂਰਦਰਸ਼ਨ TV ਆ ਉਹਦੇ ਤੇ ਵੀ ਪੰਜਾਬੀ ਦੇ ਪ੍ਰੋਗਰਾਮ ਘੱਟ ਨੇ, ਤੇ ਜਿਹੜੇ ਹਿੰਦੀ ਅਤੇ ਅੰਗਰੇਜ਼ੀ ਦੇ ਅਖਬਾਰ ਨੇ ਉਹ ਪੰਜਾਬੀ ਦੇ ਬਰਾਬਰ ਹੋ ਗਏ। ਤੇ ਇੱਦਾਂ ਇਹ ਜਦੋਂ ਅਸੀਂ ਬ੍ਰੌਡਕਾਸਟਿੰਗ ਦੇ ਪੱਖ ਤੋਂ ਵੇਖਦੇ ਹਾਂ, ਵਿੱਦਿਆ ਦੇ ਪੱਖ ਤੋਂ ਵੇਖਦੇ ਹਾਂ, ਦਫ਼ਤਰ ਜਾਂ ਪ੍ਰਸ਼ਾਸਨ ਦੇ ਪੱਖ ਤੋਂ ਵੇਖਦੇ ਹਾਂ, ਤਾਂ ਪੰਜਾਬੀ ਬੋਲੀ ਦੀ ਨੀਤੀ ਆ ਜਿਹੜੀ ਉਹ ਧੁੰਦਲੀ ਵੀ ਆ ਜਾਂ ਫਿਰ ਹੈ ਹੀ ਨਹੀਂ। ਠੀਕ ਹੈ, ਉਹਦੇ ਵਿੱਚ ਸਪਸ਼ਟਤਾ ਦੀਆਂ ਦਿੱਕਤਾਂ ਨੇ। ਇਹਦੇ ਖਾਤਰ ਜਿਹੜੀ ਅਖੀਰਲੀ ਗੱਲ ਮੈਂ ਤੁਹਾਡੇ ਨਾਲ ਕਰਨੀ ਚਾਹੁੰਦਾ ਉਹ ਇਹ ਹੈ ਕਿ ਜਿਹੜੀ ਕੇਂਦਰੀ ਨੀਤੀ ਆਈ ਉਹ ਇੱਥੇ ਪੰਜਾਬ ਦੇ ਵਿੱਚ, ਹਿੰਦੁਸਤਾਨ ਵਾਲੇ ਵਿੱਚ ਅਤੇ ਲਹਿੰਦੇ ਪੰਜਾਬ ਦੇ ਵਿੱਚ, ਉਹਨੇ ਸਾਡਾ ਇਹ ਅਸਰ ਪਾਇਆ, ਫਰਕ ਸਾਡੇ 'ਤੇ। ਅਤੇ ਆਪਾਂ ਲਿਖਿਆ ਭਾਖਾ, ਅਤੇ ਪੰਜਾਬ ਦੇ ਵਿੱਚ ਇੱਥੇ ਪੁਰਾਣੇ ਸ਼ਬਦ ਦੋਏ ਵਰਤੇ ਜਾਂਦੇ ਸੀ, ਇੱਕ ਭਾਖਾ ਜਾਂ ਭਾਖਿਆ ਸੀ ਅਤੇ ਦੂਜਾ ਹੈ ਸੀ ਬੋਲੀ। ਅਤੇ ਜਦੋਂ ਇਹ 1947 ਤੋਂ ਪਹਿਲਾਂ ਉਰਦੂ ਅਤੇ ਹਿੰਦੀ ਦੀ ਆਪਸੀ ਲੜਾਈ ਚੱਲੀ ਤਾਂ ਉਹਦਾ ਜਿਹੜਾ ਸਭ ਤੋਂ ਮਾੜਾ ਅਸਰ ਪਿਆ ਉਹ ਆਪਣੇ ਪੰਜਾਬ 'ਤੇ ਪਿਆ। ਤਾਂ ਉਸ ਲੜਾਈ ਦੇ ਵਿੱਚ ਜਿਹੜੇ ਤਾਂ ਉਰਦੂ ਨਾਲ ਜੁੜੇ ਹੋਏ ਬੰਦੇ ਸੀ ਅਤੇ ਉਹਨਾਂ ਨੇ ਤਾਂ ਕਿਹਾ ਕਿ ਅਸਲ ਸ਼ਬਦ ਭਾਸ਼ਾ ਖਾਤਰ, ਲੈਂਗੁਏਜ ਖਾਤਰ ਜ਼ੁਬਾਨ ਹੁੰਦਾ, ਬੋਲੀ ਕਹਿੰਦੇ ਛੋਟੀ ਜਾਂ ਖੇਤਰੀ ਬੋਲੀ ਨੂੰ ਕਿਹਾ ਜਾਂਦਾ। ਇੱਧਰ ਵਾਲੇ ਭਾਖਾ ਖਤਮੇ ਕਰ ਦਿੱਤਾ, ਲਾਂਭਾ ਹੀ ਕਰ ਦਿੱਤਾ, ਅਤੇ ਇੱਧਰ ਕਿਹਾ ਕਿ ਭਾਸ਼ਾ ਸ਼ਬਦ ਆ ਜਿਹੜਾ ਉਹ ਲੈਂਗੁਏਜ ਖਾਤਰ ਹੁੰਦਾ, ਜਿਹੜਾ ਬੋਲੀ ਸ਼ਬਦ ਆ ਉਹ ਡਾਇਲੈਕਟ ਖਾਤਰ ਹੁੰਦਾ, ਬੋਲੜੀ ਖਾਤਰ ਹੁੰਦਾ। ਅਤੇ ਇਹ ਇੱਕ ਇੱਥੇ ਅਸਰ ਪਿਆ ਵੀ ਜਿਹੜਾ ਪੰਜਾਬੀ ਮੂਲ ਦੇ ਸ਼ਬਦ ਸਨ ਉਹ ਸ਼ਬਦਾਂ ਦੀ ਥਾਂ ਹੀ ਛੋਟੀ ਕਰ ਦਿੱਤੀ। ਤਾਂ ਇਹਦਾ ਸਿੱਧੇ ਰੂਪ ਦੇ ਵਿੱਚ ਤੁਸੀਂ ਪਾਕਿਸਤਾਨ ਦੇ ਵਿੱਚ ਵੀ ਅਤੇ ਇਸ ਹਿੰਦੁਸਤਾਨ ਦੇ ਵਿੱਚ ਵੀ ਜਿਹੜਾ ਪੰਜਾਬੀ ਬੋਲੀ ਉੱਤੇ ਦੋਵਾਂ ਦੇ ਕੇਂਦਰਾਂ ਦਾ ਅਸਰ ਪਿਆ ਉਹ ਬਹੁਤ ਗਹਿਰਾ ਹੈ, ਅਤੇ ਉਹਨੂੰ ਹਟਾਉਣ ਖਾਤਰ ਬੜੇ ਲੰਮੇ ਤਰੱਦਦ ਦੀ ਲੋੜ ਹੈ, ਅਤੇ ਉਹ ਤਰੱਦਦ ਸਾਰਿਆਂ ਨੇ ਰਲ ਕੇ ਕਰਨੇ ਨੇ। ਹੁਣ ਮੈਂ ਇੰਨੀਆਂ ਕੁ ਬੇਨਤੀਆਂ ਕਰਦਾ ਹੋਇਆ ਤੁਹਾਡੇ ਕੋਲੋਂ ਖਿਮਾ ਦਾ ਜਾਚਕਾਂ, ਜੇ ਕੋਈ ਹੋਰ ਸਪਸ਼ਟਤਾ ਵਾਲੀ ਗੱਲ ਹੋਈ ਤਾਂ ਆਪਾਂ ਬਾਅਦ ਵਿੱਚ ਵਿਚਾਰ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਫੈਸਰ ਸਿਕੰਦਰ ਸਿੰਘ ਹੋਰਾਂ ਦਾ ਮੈਂ ਧੰਨਵਾਦੀ ਹਾਂ ਵੀ ਉਹਨਾਂ ਨੇ ਮੈਨੂੰ ਇੱਕ ਮੌਕਾ ਦਿੱਤਾ ਹੈ ਤੁਹਾਡੇ ਨਾਲ ਗੱਲਬਾਤ ਕਰਨ ਦਾ। ਔਰ ਮੈਂ ਪ੍ਰੋਫੈਸਰ ਜੋਗਾ ਸਿੰਘ ਤੋਂ ਬਿਨਾਂ, ਜ਼ਿਆਦਾਤਰ ਖਾਲਸਾ ਜੀ ਤੋਂ ਬਿਨਾਂ, ਮਾਨਸਾ ਵਾਲਿਆਂ ਤੋਂ ਬਿਨਾਂ ਹੋਰ ਸਾਰਿਆਂ ਨੂੰ ਪਹਿਲੀ ਵਾਰ ਮਿਲ ਰਿਹਾ। ਮੈਂ ਜਿਹੜੀਆਂ ਗੱਲਾਂ ਕਰੂੰਗਾ ਕੁਛ ਉਹ ਕੌੜੀਆਂ ਹੋਣਗੀਆਂ, ਕੁਛ ਕੇਂਦਰੀ ਸਭਾ ਜਿਹੜੀਆਂ ਸਾਡੀਆਂ ਦੋ ਨੇ ਉਹਨਾਂ ਦੇ ਕਾਰਕੁਨਾਂ ਬਾਰੇ ਹੋਣਗੀਆਂ, ਕੁਝ ਸਾਹਿਤ ਅਕੈਡਮੀਆਂ ਜਿਹੜੀਆਂ ਸਾਡੀਆਂ ਉਹਨਾਂ ਬਾਰੇ ਹੋਣਗੀਆਂ, ਕੁਝ ਯੂਨੀਵਰਸਿਟੀਆਂ ਜਿਹੜੀਆਂ ਸਾਡੀਆਂ ਦੋ, ਖਾਸ ਕਰ ਗੁਰੂ ਨਾਨਕ ਦੇਵ ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ, ਉਹਨਾਂ ਦੇ ਕੰਮਕਾਰ ਬਾਰੇ ਹੋਣਗੀਆਂ, ਭਾਸ਼ਾ ਵਿਭਾਗ ਬਾਰੇ ਹੋਣਗੀਆਂ, ਕਲਾ ਪਰਿਸ਼ਦ ਬਾਰੇ ਹੋਣਗੀਆਂ। ਇਹ ਉਹ ਸੰਸਥਾਵਾਂ ਹੈ ਜਿਨ੍ਹਾਂ ਨੇ ਪੰਜਾਬੀ ਦਾ ਵਿਕਾਸ ਕਰਨਾ ਸੀ ਪਰ ਨਹੀਂ ਕੀਤਾ। ਕਿਉਂ ਨਹੀਂ ਕੀਤਾ ਮੈਨੂੰ ਨਹੀਂ ਪਤਾ। ਮੈਂ ਤਾਂ ਅੱਜ ਦੀ ਸਥਿਤੀ ਹੈ ਜੋ ਮੈਂ ਕਾਨੂੰਨ ਦੇ ਐਂਗਲ ਤੋਂ ਜੋ ਸਟੱਡੀ ਕੀਤੀ ਹੈ ਉਹਦੇ ਬੇਸ ਦੇ ਉੱਤੇ ਗੱਲ ਕਰੂੰਗਾ। ਜੇ ਕੋਈ ਮਿੱਤਰ ਜੋਗਾ ਸਿੰਘ ਹੋਰਾਂ ਤੋਂ ਬਿਨਾਂ, ਇਹ ਤਾਂ ਸਾਡੇ ਨਾਲ ਲੜਦੇ ਆ, ਇਹਨਾਂ ਦੇ ਸਾਡੇ ਅਸੀਂ ਗਾਲਾਂ ਵੀ ਕੱਢ ਲਈ ਆਪਸ ਵਿੱਚ, ਸਾਨੂੰ ਗੁੱਸਾ ਨਹੀਂ ਆਉਂਦਾ ਕਿਉਂਕਿ ਸਾਡਾ ਪਰਪਸ ਇੱਕ ਹੈ ਲੜਾਈ ਦਾ। ਇਹਨਾਂ ਤੋਂ ਬਿਨਾਂ ਕਿ ਹੋਰ ਮਿੱਤਰ ਇਹ ਸੰਸਥਾ ਨਾਲ ਗਹਿਰਾਈ ਨਾਲ ਜੁੜਿਆ ਹੋਵੇ ਅਤੇ ਉਸ ਨੂੰ ਗੁੱਸਾ ਨਹੀਂ ਕਰਨਾ, ਕਿਉਂਕਿ ਮੈਂ ਉਹਨੂੰ ਜਾਣਦਾ ਨਹੀਂ, ਮੈਂ ਉਹਦੇ ਨਾਲ ਉਹਨੂੰ ਐਡਰੈਸ ਕਰਕੇ ਨਹੀਂ ਗੱਲ ਕਰ ਰਿਹਾ ਹੋਊਗਾ। ਮੈਂ ਮਾਂ ਬੋਲੀ ਪੰਜਾਬੀ ਦਾ ਦਰਦ ਜਿਹੜਾ ਹੈਗਾ ਉਹ ਤੁਹਾਡੇ ਨਾਲ ਸਾਂਝਾ ਕਰ। ਪਹਿਲੀ ਗੱਲ, ਮੇਰਾ ਥਾਈਰਾਇਡ ਦੀ ਪ੍ਰੋਬਲਮ ਹੈ, ਮੈਂ ਵਾਰ-ਵਾਰ ਮੈਨੂੰ ਪਾਣੀ ਲੈਣਾ ਪੈਣਾ, ਲੈ ਕੇ ਘਰੋਂ ਗਰਮ ਆਇਆ ਸੀ ਪਰ ਇਹ ਠੰਡਾ ਹੋ ਗਿਆ, ਪਤਾ ਨਹੀਂ ਕੀ ਹੋ ਗਿਆ। ਉਹਨੂੰ ਮਾਈਂਡ ਨਾ ਕਰਿਓ। ਇੱਕ ਵਾਰੀ ਮੈਂ ਸਮਰਾਲੇ ਬੋਲ ਰਿਹਾ ਸੀ, ਮੈਂ 4-5 ਵਾਰੀ ਖੋਲ੍ਹਿਆ, ਇੱਕ ਦੋ ਕਹਿੰਦੇ ਬਿਸਕੀ ਪੀਣੀ ਛੱਡ ਦਿਓ ਬਈ ਹੁਣ, ਵੀ ਇਹ ਲੋਕਿਆ ਛਿਪਿਆ ਗਰਮ ਪਾਣੀ ਹੋਈ ਹੈ ਕੋਈ ਉਹ। ਅਤੇ ਜਿਹੜੀ ਦੂਜਾ ਪ੍ਰੈਸ ਸਾਹਿਬ ਦਾ ਧੰਨਵਾਦ ਵੀ, ਇਹਨਾਂ ਨੇ ਜਿਹੜੀ ਨੀਤੀ ਹੈ ਭਾਸ਼ਾ ਨੀਤੀ, ਭਾਖਾ ਨੀਤੀ, ਮੈਂ ਜਦੋਂ ਇਹਨਾਂ ਵਾਲਾ ਕਾਰਡ ਤੁਹਾਡੇ ਵਾਲਾ ਪਾਇਆ 700-800 ਬੰਦੇ ਕੋਲ ਜਾਂਦਾ ਤਾਂ ਮੈਨੂੰ ਕਈਆਂ ਨੇ ਇਤਰਾਜ਼ ਕੀਤੇ, ਭਾਖਾ ਨਹੀਂ ਹੁੰਦੀ, ਭਾਸ਼ਾ ਹੁੰਦੀ ਹੈ। ਮੈਨੂੰ ਅੰਦਰੋਂ ਦੁੱਖ ਹੋਇਆ ਵੀ ਇਹ ਸਾਡੇ ਲੋਕਾਂ ਨੂੰ ਇਹ ਨਹੀਂ ਪਤਾ ਵੀ ਭਾਖਾ ਹੀ ਭਾਸ਼ਾ ਹੁੰਦੀ ਹੈ ਜਾਂ ਭਾਸ਼ਾ ਤੋਂ ਪਹਿਲਾ ਰੂਪ ਭਾਖਾ ਹੁੰਦਾ ਹੈ,
ਕਈਆਂ ਮੈਂ ਇਹਨਾਂ ਨੂੰ ਫਾਰਵਰਡ ਵੀ ਕੀਤੇ, ਦੇਖੋ। ਕਈਆਂ ਨੂੰ ਮੈਂ ਕਿਹਾ ਵੀ ਜੇ ਗੱਲ ਕਰਨੀ ਹੈ ਤਾਂ ਉੱਧਰ ਕਰੋ। ਫਿਰ ਹੁਣ ਮੈਂ ਤੁਹਾਨੂੰ ਕੀ ਐਕਸਪਲੇਨ ਕਰਾਂ, ਇਹ ਸਾਡੀ ਸਥਿਤੀ ਹੈ। ਦੂਜੀ ਗੱਲ ਜਿਹੜੀ ਇਹਨਾਂ ਨੇ ਮੇਨ ਗੱਲਾਂ ਕੀਤੀਆਂ, ਉਹਨਾਂ ਦੇ ਵਿੱਚ ਕੇਂਦਰ ਸਰਕਾਰ ਦੀਆਂ, ਕਿਹੜੀ ਸਰਕਾਰ ਦੀਆਂ ਕੀ ਗੁਪਤ ਚਾਲਾਂ ਨੇ ਪੰਜਾਬੀ ਨੂੰ ਢਾਹ ਲਾਉਣ ਦੀਆਂ, ਉਹਦੇ ਬਾਰੇ ਮੈਂ ਜਿੰਨੀ ਮੇਰੀ ਸਟੱਡੀ ਹੈ ਮੈਂ ਉਹਦੇ 'ਤੇ ਗੱਲ ਕਰਦਾ। ਮੈਂ ਕਾਨੂੰਨ ਦੇ ਐਂਗਲ ਤੋਂ ਸਟੱਡੀ ਕੀਤੀ ਹੈ, ਸੰਵਿਧਾਨ ਦੇ ਐਂਗਲ ਤੋਂ ਸਟੱਡੀ ਕੀਤੀ ਹੈ। ਜਿਹੜੇ ਕੇਂਦਰ ਸਰਕਾਰ ਨੇ ਭਾਸ਼ਾਵਾਂ ਲਈ ਕਾਨੂੰਨ ਬਣਾਏ ਨੇ, ਇੱਕ ਲਈ ਨਹੀਂ, ਸਾਰੀਆਂ ਭਾਸ਼ਾਵਾਂ ਲਈ ਕਾਨੂੰਨ ਬਣਾਏ ਨੇ, ਉਹਨਾਂ ਦਾ ਅਧਿਐਨ ਕੀਤਾ। ਜਿਹੜੇ ਵੈਸਟ ਬੰਗਾਲ ਵਗੈਰਾ, ਤਾਮਿਲਨਾਡੂ ਵਗੈਰਾ ਸਭ ਤੋਂ ਉੱਪਰਲੀਆਂ ਜਿਨ੍ਹਾਂ ਦੀ ਭਾਸ਼ਾ ਨੂੰ ਬਚਾਇਆ, ਪ੍ਰਮੋਟ ਕੀਤਾ, ਉਹਨਾਂ ਦੇ ਕਾਨੂੰਨ, ਉਹਨਾਂ ਦੇ ਯਤਨ, ਉਹਨਾਂ ਬਾਰੇ ਅਧਿਐਨ ਕੀਤਾ। ਉਸ ਅਧਿਐਨ ਦੇ ਬੇਸ 'ਤੇ ਮੈਂ ਕਹਿ ਸਕਦਾ ਵੀ ਕੇਂਦਰ ਦੇ ਕਿਸੇ ਵੀ ਕਦੇ ਵੀ ਕਿਸੇ ਸਰਕਾਰ ਨੇ ਹਿੰਦੀ ਨੂੰ ਪ੍ਰਮੋਟ ਕੀਤਾ, ਉਹ ਅਲੱਗ ਗੱਲ ਹੈ। ਪਰ ਪੰਜਾਬੀ ਲਈ ਕਦੇ ਕੋਈ ਸਪੈਸ਼ਲ ਪ੍ਰੋਵੀਜ਼ਨ ਨਹੀਂ ਬਣਿਆ, ਨਾ ਸੰਵਿਧਾਨ 'ਚ ਬਣਿਆ, ਨਾ ਜਿਹੜੇ ਕੇਂਦਰ ਸਰਕਾਰ ਨੇ ਕਾਨੂੰਨ ਬਣਾਇਆ ਉਹਦੇ 'ਚ ਕੋਈ ਪੰਜਾਬੀ ਨਾਲ ਗੱਲ ਹੋਈ ਹੈ ਪੰਜਾਬੀ ਬਾਰੇ, ਨਾ ਜਿੰਨੇ ਕਮਿਸ਼ਨ ਬਣੇ ਆ, ਜਿੰਨੀਆਂ ਕਮੇਟੀਆਂ ਇਹਨਾਂ ਨੇ ਜ਼ਿਕਰ ਕੀਤਾ, ਮੈਂ ਵੀ ਉਹ ਪੜ੍ਹੀਆਂ ਸਾਰੀਆਂ। ਉਹਦੇ ਵਿੱਚ ਮੈਨੂੰ ਕਦੇ ਵੀ ਪੰਜਾਬੀ ਬਾਰੇ ਜਿਹੜਾ ਵਰਤੋਂ ਹੋਈ ਵੀ ਉਹ ਨਜ਼ਰ ਨਹੀਂ ਆਈ। ਇਸ ਲਈ ਅਸੀਂ ਇਹ ਸਿੱਧਾ ਜਿਹਾ ਇੱਕ ਸਾਡੇ ਕੀ ਹੈ ਨਾ, ਹਰ ਗੱਲ ਨੂੰ ਅਸੀਂ ਅਸਕੇਪਿਜ਼ਮ 'ਚ ਲੈ ਜਾਂਦੇ ਹਾਂ ਵੀ ਕੇਂਦਰ ਸਾਡੇ ਨਾਲ ਧੱਕਾ ਕਰ ਰਿਹਾ ਹੈ। ਹੁਣ ਕੇਂਦਰ ਦੀ ਸਰਕਾਰ ਤਾਂ ਹੁਣ ਆਈ ਹੈ, ਜਿਹੜੀ ਜਿਹਦੇ 'ਤੇ ਆਪਾਂ ਨੂੰ ਇਤਰਾਜ਼ ਹੈ। 17 'ਚ 7 ਸਾਲ ਪਹਿਲਾਂ ਇਹ ਸੰਵਿਧਾਨ ਤਾਂ 1950 ਦਾ ਬਣਿਆ ਹੋਇਆ। ਜਿਹੜੇ ਇਹਨਾਂ ਨੇ ਪ੍ਰੋਵੀਜ਼ਨ ਪੜ੍ਹੇ ਆ, ਮੈਂ ਕਿਤਾਬ 'ਚ ਵੀ ਦਿੱਤੇ ਆ, ਉਹ ਤਾਂ ਹਿੰਦੀ ਦੀ ਗੱਲ 50 ਤੋਂ ਵੀ ਕਰ ਰਹੇ ਨੇ। ਫਿਰ ਹੁਣ ਕੀ ਹੋਣ ਹੋ ਗਿਆ, ਅਸੀਂ ਕੀ ਕਰਦੇ ਹਾਂ, ਇੱਕ ਸੌਖਾ ਜਿਹਾ ਤਰੀਕਾ ਲੱਭ ਲੈਂਦੇ ਹਾਂ ਵੀ ਆਪਣੀ ਜ਼ਿੰਮੇਵਾਰੀ ਤੋਂ ਟਲਿਆ ਜਾਵੇ। ਕਿਵੇਂ ਨਾ ਕਿਵੇਂ ਮੈਂ ਜੋਗਾ ਸਿੰਘ ਨੂੰ ਕਹਿ ਦਿਆਂ, ਇਹ ਮੈਨੂੰ ਕਹਿ ਦੇਣ ਵੀ ਆ ਉਹਨੇ ਨਹੀਂ ਕੀਤਾ, ਉਹਨੇ ਨਹੀਂ ਕੀਤਾ। ਪਰ ਮਿੱਤਰੋ, ਮੈਂ ਤੁਹਾਨੂੰ ਕੁਝ ਗੱਲਾਂ ਸਿੱਧ ਕਰਕੇ ਦਿਖਾਊਂਗਾ ਡਾਟੇ ਦੇ ਬੇਸ 'ਤੇ। ਇਸ ਅਸੀਂ ਖੁਦ ਜ਼ਿੰਮੇਵਾਰ ਹਾਂ। ਜੇ ਪੰਜਾਬੀ ਦੀ ਅੱਜ ਦੁਰਦਸ਼ਾ ਹੋਊਗੀ, ਪੰਜਾਬੀ ਖਤਮ ਹੋ ਰਹੀ ਹੈ, 5-7 ਸਾਲਾਂ 'ਚ ਉੱਡ ਜੂਗੀ। ਜੇ ਅਸੀਂ ਨਹੀਂ ਰੋਕਿਆ ਨਾ ਤਾਂ ਇਹ ਗਈ। ਹੁਣ ਸਾਡੇ ਮਿੱਤਰ ਨੇ ਜਿਹੜੇ ਉਹ ਕਹੀ ਜਾਣਗੇ ਜੀ ਕੈਨੇਡਾ 'ਚ, ਅਮਰੀਕਾ 'ਚ ਬਹੁਤ ਪ੍ਰਫੁੱਲਤ ਹੋ ਗਈ, ਕੀ ਕਰੀਏ ਅਮਰੀਕਾ ਨੂੰ। ਜੇ ਸਾਡਾ ਸਰੋਤ ਹੈ ਜਿਹੜਾ, ਜੇ ਸਰੋਤ ਸੁੱਕ ਜੇ, ਸਰੋਤ ਪੰਜਾਬੀ ਭਾਸ਼ਾ ਦਾ ਹੁਣ ਛੋਟਾ ਜਿਹਾ ਪੰਜਾਬ ਹੈ, ਜੇ ਸੁੱਕ ਗਿਆ ਸਰੋਤ ਤਾਂ ਸਾਰੇ ਕੈਨੇਡਾ ਅਮਰੀਕਾ ਮਰ ਜਾਣਗੇ। ਇਹਦੇ ਲਈ ਮੈਂ ਇੱਕ ਉਦਾਹਰਨ ਦਿੰਦਾ ਹੁੰਦਾ, ਗਲੇਸ਼ੀਅਰਸ ਦੀ। ਇਹ ਗਲੇਸ਼ੀਅਰ ਹੀ ਨਹੀਂ ਪਾਣੀ ਦੇਊਗਾ ਸਾਨੂੰ, ਤੁਹਾਡੇ ਦਰਿਆ ਨਦੀਆਂ ਕਿੰਨਾ ਚਿਰ ਚੱਲਣਗੀਆਂ, ਸੁੱਕ ਜਾਣਗੀਆਂ। ਇਹ ਆਪਾਂ ਆਪਣਾ ਸਰੋਤ ਹੈ ਜਿਹੜਾ ਪੰਜਾਬੀ ਦਾ, ਉਸ ਨੂੰ ਬਚਾਉਣਾ ਹੈ। ਔਰ ਉਸ ਨੂੰ ਕੋਈ ਸੈਂਟਰ ਗੌਰਮੈਂਟ, ਕੋਈ ਕੇਂਦਰ ਦਾ ਕਾਨੂੰਨ, ਕੋਈ ਨੀਤੀ ਮੇਰੀ ਨੌਲੇਜ ਨਹੀਂ ਹੈ। ਆਪਾਂ ਸਪੈਸੀਫਿਕ ਗੱਲ ਕਰੀਏ ਵੀ ਆਹ ਚੱਕੋ ਜੀ ਸੰਵਿਧਾਨ ਦੀ ਆਰਟੀਕਲ, ਆਹ ਚੱਕੋ 1963 ਦਾ ਕਾਨੂੰਨ ਹੈ ਕੇਂਦਰ ਸਰਕਾਰ ਦਾ ਜਿਹੜਾ ਭਾਸ਼ਾਵਾਂ ਬਾਰੇ ਗੱਲ ਕਰਦਾ ਹੈ। ਮੈਂ ਐਕਸਪਲੇਨ ਕਰੂੰ ਅੱਗੇ ਵੀ ਆਹ ਇੱਥੇ ਪੰਜਾਬੀ ਨਾਲ ਵਿਰੋਧ ਹੋਇਆ। ਅਸੀਂ ਆਪ ਕੁਛ ਨਹੀਂ ਕੀਤਾ, ਉਸ ਦੀ ਜ਼ਿੰਮੇਵਾਰੀ ਅਸੀਂ ਕੇਂਦਰ ਸਰਕਾਰ 'ਤੇ ਪਾ ਕੇ ਸੁਰਖਰੂ ਹੁੰਦੇ ਹਾਂ। ਉਹ ਸੁਰਖਰੂ ਹੋਣ ਦਾ ਨਤੀਜਾ ਹੈ ਵੀ ਅੱਜ ਪੰਜਾਬੀ ਮਰ ਰਹੀ ਹੈ, ਔਰ ਮਰ ਗਈ। ਮੈਨੂੰ ਕਹਿਣ 'ਚ ਇਤਰਾਜ਼ ਨਹੀਂ, ਮੇਰੇ ਨਾਲ ਕੋਈ ਡਿਬੇਟ ਜਿਹੜਾ ਮਰਜ਼ੀ ਕਰ ਲਏ ਵਿਦਵਾਨ ਵੀ ਨਹੀਂ ਮਰਦੀ, ਪ੍ਰਫੁੱਲਤ ਹੋ ਰਹੀ ਹੈ। ਮੈਂ ਸਿੱਧ ਕਰੂੰਗਾ, ਅੱਜ ਵੀ ਕਰਦਾ ਹੁਣੀ। ਇਸ ਕਰਕੇ ਆਪਾਂ ਐਸਕੇਪਿਜ਼ਮ 'ਚ ਨਾ ਪਈਏ ਵੀ ਪੰਜਾਬੀ ਨੂੰ ਕਿਸੇ ਨੇ ਮਾਰਤਾ। ਫਿਰ ਉਹੀ ਕਾਨੂੰਨ ਤਾਂ ਤਾਮਿਲਨਾਡੂ 'ਚ ਵੀ ਲਾਗੂ ਨੇ, ਉਹ ਹਿੰਦੀ ਨੂੰ ਵੜਨ ਨਹੀਂ ਦਿੰਦੇ, ਅਸੀਂ ਕਿਉਂ ਨਹੀਂ ਰੋਕਦੇ। ਉਹੀ ਜਿਹੜੀਆਂ ਸਾਊਥ ਸਟੇਟਸ ਨੇ ਸਾਡੀਆਂ, ਨਾਰਥ ਈਸਟ ਨੇ, ਉਹ ਵੜਨ ਨਹੀਂ ਦਿੰਦੇ ਹਿੰਦੀ ਨੂੰ, ਅਸੀਂ ਕਿਉਂ ਨਹੀਂ ਰੋਕਦੇ। ਉਹਨਾਂ ਕੋਲ ਕਿਹੜਾ ਸਪੈਸ਼ਲ ਹਥਿਆਰ ਹੈ, ਕੁਛ ਨਹੀਂ ਹੈ, ਸਾਰਾ ਕੁਝ ਬਰਾਬਰ ਹੈ। ਅਸੀਂ ਸੁੱਤੇ ਹੋਏ ਹਾਂ। ਇਸ ਕਰਕੇ ਅਸੀਂ ਜਾਗਣਾ, ਅਸੀਂ ਆਪਣੀ ਮਾਂ ਨੂੰ ਬਚਾਉਣਾ। ਬਚਾ ਲਓਗੇ ਤਾਂ ਠੀਕ ਹੈ, ਨਹੀਂ ਹੌਲੀ ਹੌਲੀ ਇਹ ਅਲੋਪ ਹੋ ਜੂਗੀ। ਦੂਜੀ ਗੱਲ ਸੀ ਜਿਹੜੀ, ਹੁਣ ਮੈਂ ਇੱਕ ਥੋੜ੍ਹੀ ਜਿਹੀ ਉਦਾਹਰਨ ਦਿੰਦਾ। ਅਸੀਂ ਕੀ ਕਰਦੇ ਹਾਂ ਨਾ, ਹੁਣ ਅਸੀਂ ਖਬਰਾਂ ਦੇ ਸ਼ੌਕੀਨ ਹੋ ਗਏ। ਉਹ ਸੋਸ਼ਲ ਮੀਡੀਆ ਨੇ ਸਾਡਾ ਖਬਰਾਂ ਛਕਣ ਦੀ ਜਿਹੜੀ ਛਪਣ ਦੀ ਇੱਛਾ ਉਹ ਵੀ ਪੂਰੀ ਕਰਤੀ। ਹੁਣ ਮੈਨੂੰ ਕੋਈ ਵਿਦਵਾਨ, ਇੱਥੇ ਬਹੁਤ ਵਧੀਆ ਸਿਆਣੇ ਬੰਦੇ ਬੈਠੇ ਆ, ਇਹ ਮੈਨੂੰ ਦੱਸਿਓ ਵੀ ਜਿਹੜਾ CBSE ਨੇ ਡੇਟ ਸ਼ੀਟ ਬਣਾ ਕੇ ਇੱਕ ਮਾਈਨਰ ਸ਼ਬਦ ਵਰਤਿਆ ਸੀ ਪੰਜਾਬੀ ਦਾ, ਉਹਦੇ ਵਿੱਚ ਕਿਹੜਾ ਘਾਣ ਹੋਇਆ ਪੰਜਾਬੀ ਦਾ, ਇਹ ਮੈਨੂੰ ਮੇਰਾ ਲੈਕਚਰ ਤੋਂ ਬਾਅਦ ਮੈਨੂੰ ਦੱਸਿਓ, ਜਾਂ ਮੇਰੇ ਨਾਲ ਬਾਅਦ 'ਚ ਗੱਲ ਕਰਿਓ ਵੀ ਕੀ ਘਾਣ ਹੋਇਆ। ਜੇ ਹੋਇਆ ਤਾਂ ਹੁਣ ਅੱਜ ਅਸੀਂ ਚੁੱਪ ਕਿਉਂ ਹੋ ਗਏ। ਹਫ਼ਤਾ ਕੁ ਰੌਲਾ ਪਾ ਲਿਆ, ਹੁਣ ਅਸੀਂ ਚੁੱਪ ਹੈ। ਫਿਰ
ਜੇ ਘਾਣ ਹੋਇਆ ਸੀ ਤਾਂ ਉਹਦਾ ਬਚਾਅ ਕਿਵੇਂ ਹੋਊਗਾ? ਅਸੀਂ ਖਬਰਾਂ 'ਚ ਛਪ ਗਏ, ਵੱਡੇ ਵੱਡੇ ਪ੍ਰੈਸ ਨੋਟ ਜਾਰੀ ਕਰਤੇ, ਸੋਸ਼ਲ ਮੀਡੀਆ ਤੇ 2-4 ਗੱਲਾਂ ਕਰ ਲੀਆਂ, ਫਿਰ ਚੁੱਪ ਕਰ ਜਾਂਦੇ ਮਿੱਤਰੋ। ਕੁਛ ਨਹੀਂ ਹੁੰਦੀ, ਕਈ ਵਾਰ ਪ੍ਰੋਬਲਮ ਨਹੀਂ ਹੁੰਦੀ। ਅਸੀਂ ਵੜ ਕੇ ਕੇਂਦਰ ਸਰਕਾਰ ਦੀ, ਜਿਹਨੂੰ ਅਸੀਂ ਕਹਿੰਦੇ ਆ, ਉਹਦੀ ਅਸੀਂ ਸਪੋਰਟ ਕਰ ਰਹੇ ਹੁੰਦੇ ਆ। ਅਸੀਂ ਆਪਣੇ ਜਿਹੜੇ ਮੇਨ ਮੁੱਦੇ ਆ ਉਹ ਤੋਂ ਭੜਕ ਰਹੇ ਹੁੰਦੇ ਆ। ਹੁਣ ਜੰਮੂ ਦੀ ਉਦਾਹਰਨ ਮੈਂ ਲਵਾਂ, ਜੰਮੂ 'ਚ ਕਿੰਨਾ ਰੌਲਾ ਪਿਆ ਡੋਗਰੀ ਵਾਲਾ, ਕੀ ਹੋਇਆ? ਮੈਨੂੰ ਹੁਣ ਇਹਦੇ 'ਤੇ ਮੈਂ ਕਹਿਣਾ, ਮੈਂ ਸਟੱਡੀ ਕੀਤੀ ਹੈ, ਮੈਨੂੰ ਕੋਈ ਦੱਸ ਦੇ ਵੀ ਪੰਜਾਬੀ ਦਾ ਕਿਵੇਂ ਨੁਕਸਾਨ ਹੋਇਆ ਇਸ ਕਾਨੂੰਨ ਦੇ ਬਣਨ ਨਾਲ। ਜਿਹੜੇ ਬੰਦਿਆਂ ਨੇ ਉੱਥੇ ਜੰਮੂ 'ਚ ਰੌਲਾ ਪਾਇਆ, ਮੈਂ ਉਹਨਾਂ ਨਾਲ ਸੰਪਰਕ ਕੀਤਾ, ਮੈਨੂੰ ਸਮਝਾ ਦਿਓ। 1-2 ਵਾਰ ਉਹਨਾਂ ਦੀਆਂ ਗੱਲਾਂ ਆਈਆਂ, ਮੁੜ ਕੇ ਉਹ ਮੇਰੇ ਨਾਲ ਸੰਪਰਕ 'ਚੋਂ ਟੁੱਟ ਗਏ। ਫਿਰ ਹੁਣ ਜੇ ਚਲੋ ਮੰਨ ਲਓ ਸਮੱਸਿਆ ਸੀ, ਫਿਰ ਹੁਣ ਹੱਲ ਹੋ ਗਈ। ਇਹ ਖਬਰਾਂ 'ਚ ਆਉਣ ਨਾਲ 2-4 BBC ਤੇ ਆ ਗਏ, ਇੱਧਰ ਉੱਧਰ ਆ ਗਏ, ਇੰਟਰਵਿਊਆਂ ਹੋ ਗਈਆਂ, ਚੈਨਲਾਂ 'ਤੇ ਆ ਗਏ। ਇਹਦੇ ਨਾਲ ਮਸਲੇ ਮਿੱਤਰੋ ਹੱਲ ਨਹੀਂ ਹੋਣੇ। ਸਾਨੂੰ ਲਗਾਤਾਰ ਪਹਿਲਾਂ ਸਮੱਸਿਆਵਾਂ ਨੂੰ ਸਮਝਣਾ ਪੈਣਾ, ਫਿਰ ਉਹਦੇ ਹੱਲ ਲੱਭਣੇ ਪੈਣੇ ਆ ਜੇ ਮਾਂ ਬੋਲੀ ਬਚਾਉਣੀ ਹੈ। ਹੁਣ ਮੈਂ ਤੁਹਾਨੂੰ ਇੱਕ ਚਿੱਠੀ, ਅੱਜ ਦੀ ਗੱਲ ਕਰਦੇ ਆਪਾਂ ਵੀ ਸਥਿਤੀ ਕੀ ਹੈ ਸਾਡੀ ਮਾਂ ਬੋਲੀ ਪੰਜਾਬੀ ਦੀ। 30 ਅਕਤੂਬਰ ਨੂੰ ਕੀ ਸਥਿਤੀ ਹੈ? ਪਰਸੋਂ ਨੂੰ ਅਸੀਂ 55ਵਾਂ ਪੰਜਾਬੀ ਸੂਬਾ ਦਿਵਸ ਮਨਾਉਣਾ, 55ਵਾਂ। ਸਾਡੀ ਸਥਿਤੀ ਕੀ ਹੈ? ਪੰਜਾਬੀ, ਅਸੀਂ 20 ਪੰਜਾਬੀ ਭਾਸ਼ਾ ਦੇ ਵਿੱਚ ਯੋਗਦਾਨ ਪਾਇਆ, ਸਰਕਾਰ 'ਤੇ ਪ੍ਰੈਸ਼ਰ ਬਣਾਇਆ। ਅੱਜ ਤੱਕ ਕੋਈ ਕੇਂਦਰੀ ਸਭਾ, ਕੋਈ ਅਕੈਡਮੀ, ਕੋਈ ਹੋਰ ਯੂਨੀਵਰਸਿਟੀ ਤੁਹਾਡੀ ਪੰਜਾਬੀ ਦਾ ਮਸਲਾ ਲੈ ਕੇ ਪੰਜਾਬ ਦੇ ਮੰਤਰੀ ਨੂੰ ਨਹੀਂ ਮਿਲੀ। ਜੇ ਮਿਲੀ ਹੈ ਤਾਂ ਮੈਨੂੰ ਦੱਸ ਦਿਓ ਵੀ ਅਸੀਂ ਮਿਲ ਕੇ ਆਏ ਹਾਂ, ਆਹ ਅਸੀਂ ਏਜੰਡਾ ਦਿੱਤਾ ਹੈ। ਅਸੀਂ ਗਏ, ਆਹ ਦੋਸਤ ਮੇਰਾ ਬੈਠਾ ਜੀ, ਜਾਣ ਪਛਾਣ ਬਾਅਦ 'ਚ ਕਰਾਉਣਾ। ਅਸੀਂ 5 ਜਾਣੇ ਗਏ ਸੀ ਭਾਸ਼ਾ ਪ੍ਰਸਾਰ ਭਾਈਚਾਰੇ ਦੇ। 14 ਅਕਤੂਬਰ ਨੂੰ ਅਸੀਂ ਮਿਲ ਕੇ ਆਏ ਹਾਂ, ਕਈ ਗੱਲਾਂ ਉਹਨਾਂ ਨੂੰ ਸਮਝਾ ਕੇ ਆਏ ਹਾਂ। ਉਹ ਕਹਿੰਦੇ ਸੀ ਸਬਰ ਕਰੋ, ਅਸੀਂ ਜਿਹੜਾ ਪੰਜਾਬ ਦਿਵਸ ਹੈ ਉਹਦੇ ਵਿੱਚ ਤੁਹਾਡੇ ਜਿਹੜੇ ਇਤਰਾਜ਼ ਨੇ ਉਹ ਅਸੀਂ ਹੱਲ ਕਰਾਂਗੇ, ਦੇਖਦੇ ਹਾਂ ਕੀ ਕਰਦੇ ਆ। ਪਰ ਅਸੀਂ ਗਏ, ਮਿਲ ਕੇ ਆਏ ਹਾਂ, ਕੋਈ ਨਹੀਂ ਮਿਲਦਾ ਮਿੱਤਰੋ। ਖਬਰਾਂ ਲਾ ਦੇਣਗੇ, ਪ੍ਰੈਸ ਨਿਊਜ਼ ਜਾਰੀ ਕਰ ਦਿੰਦੇ ਆ। ਉਹ ਖਬਰ ਲੱਗਣ ਨਾਲ ਤੁਹਾਡਾ ਮਸਲਾ ਹੱਲ ਹੋਊ? ਅੰਮ੍ਰਿਤਸਰੋਂ ਖਬਰ ਲੱਗ ਗਈ, ਇਸ ਸੰਸਥਾ ਨੇ ਭਾਸ਼ਾ ਮੰਤਰੀ ਨੂੰ ਚਿੱਠੀ ਲਿਖਤੀ, ਬਸ ਖਤਮ, ਮਸਲਾ ਹੱਲ ਹੋ ਗਿਆ। ਇੱਦਾਂ ਨਹੀਂ ਹੋਣਾ। ਹੁਣ ਆ ਜਿਹੜਾ ਭਾਸ਼ਾ ਵਿਭਾਗ, ਜਿਹਦੀ ਜ਼ਿੰਮੇਵਾਰੀ ਪੰਜਾਬੀ ਭਾਸ਼ਾ ਸਾਹਿਤ ਤੇ ਸੱਭਿਆਚਾਰ, ਭਾਸ਼ਾ ਸਾਹਿਤ ਤੇ ਸੱਭਿਆਚਾਰ, ਭਾਸ਼ਾ ਦੀ ਗੱਲ ਕਰ ਰਹੇ ਹਾਂ, ਉਹਦੀ ਜ਼ਿੰਮੇਵਾਰੀ ਹੈ ਭਾਸ਼ਾ ਨੂੰ ਪ੍ਰਮੋਟ ਕਰਨ ਦੀ। ਹੁਣ 1 ਮਹੀਨੇ ਦਾ ਜਿਹੜਾ ਪ੍ਰੋਗਰਾਮ ਜਾਰੀ ਕੀਤਾ ਹੈ, ਪਹਿਲਾਂ 1 ਹਫ਼ਤਾ ਬਣਾਉਂਦੇ ਸੀ, ਉਦੋਂ ਪਹਿਲਾਂ ਬਣਾਉਂਦੇ ਹੀ ਨਹੀਂ ਸੀ। ਪੰਜਾਬ ਡੇ ਹੁੰਦਾ ਸੀ, ਯਾਦ ਹੋਵੇ, 1 ਨਵੰਬਰ ਨੂੰ ਛੁੱਟੀ ਵੀ ਹੁੰਦੀ ਸੀ। ਫਿਰ ਲੇਖਕਾਂ ਦਾ ਦਬਾਅ ਪਿਆ, 1 ਹਫ਼ਤਾ ਬਣਾਇਆ ਜਾਣ ਲੱਗਿਆ। ਹੁਣ ਪਹਿਲੀ ਵਾਰ 1 ਮਹੀਨਾ ਬਣਾਉਣ ਲੱਗਿਆ। ਕੀ ਮਨਾਵਾਂਗੇ ਅਸੀਂ? ਇਹ ਚਿੱਠੀ 28 ਤਰੀਕ ਦੀ ਹੈ, ਪਰਸੋਂ ਦੀ ਚਿੱਠੀ ਹੈ। 1 ਤੋਂ ਸ਼ੁਰੂ ਨੇ ਪ੍ਰੋਗਰਾਮ। ਇਹਦੇ ਵਿੱਚ ਕੀ ਲਿਖਿਆ ਗਿਆ ਹੋਊਗਾ ਤੁਸੀਂ ਇਹ ਇਮੈਜਨ ਕਰ ਸਕਦੇ ਹੋ। ਕੀ ਕਹਿੰਦਾ ਇਹ? ਕੀ ਕਰਾਂਗੇ? ਭਾਸ਼ਾ ਬਾਰੇ ਕੋਈ ਗੱਲ ਨਹੀਂ, ਭਾਸ਼ਾ ਬਾਰੇ ਕੋਈ ਗੱਲ ਨਹੀਂ ਹੋਣੀ। ਕੀ ਗੱਲ ਹੋਣੀ ਹੈ? ਇਹ ਕਹਿੰਦੇ ਅਸੀਂ ਜਿਹੜਾ ਪੂਰਾ 1 ਮਹੀਨਾ ਪ੍ਰੋਗਰਾਮ ਕਰਨਾ ਹੈ ਪੰਜਾਬੀ ਮਾਂ 2011, ਉਹ 'ਚ ਕੀ ਕਰਾਂਗੇ? ਸੈਮੀਨਾਰ, ਕਵੀ ਦਰਬਾਰ, ਕਹਾਣੀ ਦਰਬਾਰ, ਨਾਟਕ ਤੇ ਰੂਬਰੂ। ਭਾਸ਼ਾ ਦੀ ਗੱਲ ਕਿੱਥੇ ਇੱਥੇ? ਇਕੱਲੇ ਸਾਹਿਤ। ਕਿਉਂ ਚਿੱਠੀ ਜਾਰੀ ਹੋਈ ਹੈ ਇੱਦਾਂ ਦੀ 28 ਤਰੀਕ ਨੂੰ? ਪਹਿਲਾਂ ਕਿਉਂ ਨਹੀਂ ਬਣਦੇ ਪ੍ਰੋਗਰਾਮ? ਭਾਸ਼ਾ ਵਿਭਾਗ ਦਾ ਇੱਕ ਸਲਾਹਕਾਰ ਬੋਰਡ ਹੈ, ਜਿਹਦੇ 'ਚ 42 ਮੈਂਬਰ ਬਾਹਰਲੇ ਨੇ, 8 ਸਰਕਾਰੀ ਅਫਸਰ ਨੇ। ਉਹ ਕਿੱਥੇ ਹੈ ਸਲਾਹਕਾਰ ਬੋਰਡ? ਕਿਉਂ ਨਹੀਂ ਜਾ ਕੇ ਭਾਸ਼ਾ ਵਿਭਾਗ ਨੂੰ ਸੁਝਾਅ ਦਿੰਦਾ ਵੀ ਤੁਸੀਂ ਆਹ ਕਰੋ? ਅਸੀਂ ਚਿੱਠੀ 19 'ਚ ਲਿਖੀ ਸੀ ਭਾਸ਼ਾ ਪ੍ਰਸਾਰ ਭਾਈਚਾਰੇ ਵੱਲੋਂ ਵੀ ਇਹ ਛੱਡੋ, ਇਹ ਜਿਹੜੇ ਕਵੀ ਦਰਬਾਰ ਨੇ, ਕਹਾਣੀ ਦਰਬਾਰ ਨੇ, ਰੂਬਰੂ ਨੇ, ਇਹ ਛੱਡੋ। ਅਸੀਂ ਕੀ ਸੁਝਾਅ ਦਿੱਤਾ ਸੀ? ਸਾਡੀ ਵੈੱਬਸਾਈਟ ਹੈ, ਉਹਦੇ ਤੋਂ ਚਿੱਠੀਆਂ ਪਈਆਂ, ਤੁਸੀਂ ਕੱਢ ਕੇ ਪੜ੍ਹ ਸਕਦੇ ਹੋ। ਅਸੀਂ ਕਿਹਾ ਸੀਗਾ, ਸਾਡੀ ਸੰਸਥਾ ਨੇ, ਵੀ ਤੁਸੀਂ ਜਿਹੜੀ ਪੰਜਾਬ ਦੇ ਵਿੱਚ ਪੰਜਾਬੀ ਨਹੀਂ ਪੜ੍ਹਾਈ ਜਾ ਰਹੀ, ਤੁਹਾਡੇ ਕੋਲ ਅਧਿਕਾਰ ਨੇ ਰਾਜ ਭਾਸ਼ਾ ਐਕਟ 1967 ਦੇ ਵਿੱਚ, ਉਹਨਾਂ ਦੇ ਜਾ ਕੇ ਦਫ਼ਤਰਾਂ 'ਚ ਮਾਰੋ ਛਾਪੇ। ਇਹ ਪੰਜਾਬੀ ਮਾਂ ਨਾਲ ਕੀ ਬਣਨਾ, ਕਵੀ ਕੌਣ ਨੇ ਉਹ ਵੀ ਦੱਸਾਂਗੇ।
ਵੀ ਤੁਸੀਂ ਜਾ ਕੇ ਭਾਸ਼ਾ ਅਫਸਰ ਨੇ ਜਿਹੜੇ ਹਰ ਜ਼ਿਲ੍ਹੇ 'ਚ ਜਾਓ, ਉੱਥੇ ਦਫ਼ਤਰਾਂ ਨੂੰ ਚੈੱਕ ਕਰੋ, ਜਿੱਥੇ ਪੰਜਾਬੀ ਲਾਗੂ ਨਹੀਂ ਹੁੰਦੀ ਉਹ ਲਾਗੂ ਕਰਾਓ। ਫਿਰ ਅਸੀਂ ਮੰਨਾਂਗੇ ਵੀ ਜਿਹੜਾ ਪੰਜਾਬੀ ਹੈ ਉਹ ਤੁਸੀਂ ਹਫ਼ਤਾ ਮਨਾਉਣਾ ਹੈ। ਫਿਰ ਸਾਡਾ ਦੂਜਾ ਸੁਝਾਅ ਸੀ ਵੀ ਇਹ ਜਿਹੜੇ ਰੂਬਰੂ ਨੇ, ਕਵੀ ਦਰਬਾਰ ਨੇ, ਜਿਨ੍ਹਾਂ ਵੀ ਕੁਛ ਲਿਖਿਆ ਇਹ ਉਹਨਾਂ 'ਤੇ ਹੀ ਹੋਣਾ ਹੈ, ਜਿਨ੍ਹਾਂ ਨੇ ਪੰਜਾਬੀ ਨੂੰ ਗਰਕ ਕੀਤਾ, ਢਾਹ ਲਾਈ ਹੈ, ਜਿਨ੍ਹਾਂ ਨੇ ਪੰਜਾਬੀ ਨੂੰ ਨੁਕਸਾਨ ਕਰਨਾ। ਹੁਣ ਤੁਸੀਂ ਦੇਖ ਲਿਓ ਇਹ ਚਿੱਠੀ ਨੇ 1 ਤਰੀਕ ਤੋਂ ਲਾਗੂ ਹੋਣਾ ਹੈ। ਰੂਬਰੂ ਕਿਹਦੇ ਹੋਣੇ ਹੈ? ਜਿਨ੍ਹਾਂ ਨੂੰ ਅਸੀਂ 1000 ਵਾਰ ਸੁਣ ਲਿਆ। ਕੀ ਹੈ ਉਹਨਾਂ ਕੋਲੇ ਨਵਾਂ? ਜੇ ਤੁਸੀਂ ਜ਼ਿਲ੍ਹਿਆਂ 'ਚ ਕਦੇ ਫਤਿਹਗੜ੍ਹ ਸਾਹਿਬ ਵਗੈਰਾ ਜਿੱਥੇ ਬੈਠੇ ਹੋ, ਪੁੱਛਿਓ, ਜ਼ਰੂਰ ਜਾਇਓ, ਉਹਨਾਂ ਨੂੰ ਪੁੱਛਿਓ, ਜਿਹੜੇ ਰੂਬਰੂ ਆਉਣਗੇ ਉਹੀ ਆਉਣਗੇ ਜਿਨ੍ਹਾਂ ਦੇ ਅਸੀਂ 1000 ਵਾਰ ਸੁਣ ਲਿਆ, ਜਿਨ੍ਹਾਂ ਨੂੰ ਪੁਰਸਕਾਰ ਮਿਲ ਗਏ ਸ਼੍ਰੋਮਣੀ, ਜਿਨ੍ਹਾਂ ਨੂੰ ਵੱਡੇ ਵੱਡੇ ਹੋਰ ਅਹੁਦੇ ਮਿਲੇ ਹੋਏ ਆ, ਉਹਨਾਂ ਦਾ ਹੀ ਸਤਿਕਾਰ ਹੋਣਾ, ਉਹਨਾਂ ਦਾ ਹੀ ਸਨਮਾਨ ਹੋਣਾ, ਉਹਨਾਂ ਨੇ ਕਵਿਤਾਵਾਂ ਪੜ੍ਹਨੀਆਂ ਔਰ ਉਹਦੇ ਵਿੱਚ ਕਵੀਓ ਹੀ ਹੋਣਗੇ। ਤੁਹਾਡੇ 'ਚੋਂ ਕੋਈ ਨਹੀਂ ਜਾਣਾ ਉੱਥੇ, ਨਾ ਕਿਸੇ ਨੇ ਬੁਲਾਉਣਾ। ਇਸ ਕਰਕੇ ਬਹੁਤ ਕੁਛ ਹੈ ਜਿਹੜਾ ਆਪਾਂ ਕਰਨਾ। ਹੁਣ ਜਿਹੜੀ ਕੇਂਦਰ ਸਰਕਾਰ ਦੀ ਕੀ ਨੀਤੀ ਹੈ, ਉਸ ਨੀਤੀ ਨੂੰ ਅਸੀਂ ਲਾਗੂ ਨਹੀਂ ਕੀਤਾ, ਪੰਜਾਬ ਵਾਲਿਆਂ ਨੇ, ਅਸੀਂ ਲੇਖਕਾਂ ਨੇ, ਅਸੀਂ ਯੂਨੀਵਰਸਿਟੀਆਂ ਨੇ, ਹੋਰ ਜਿਹੜੇ ਅਦਾਰੇ ਮੈਂ ਰਿਪੀਟ ਨਹੀਂ ਕਰਦਾ। ਹੁਣ ਇੱਕ ਨਵਾਂ ਜੰਮਿਆ ਹੋਇਆ ਆਪਣਾ ਕਲਾ ਪਰਿਸ਼ਦ, ਇਹਨਾਂ ਸੰਸਥਾਵਾਂ ਨੇ ਪੰਜਾਬੀ ਨੂੰ ਢਾਹ ਲਾਈ ਹੈ। ਮਿੱਤਰੋ, ਕਿਸੇ ਕੇਂਦਰ ਸਰਕਾਰ ਦੀ ਜ਼ਰੂਰਤ ਨਹੀਂ ਹੈ। ਮੈਂ ਜਿਹੜਾ ਮੇਰਾ ਟੌਪਿਕ ਹੈ, ਔਰ ਮੈਂ 5 ਸਾਲ ਸਟੱਡੀ ਵੀ ਕਰ ਰਿਹਾ, ਹਾਲੇ ਵੀ ਜਾਰੀ ਹੈ ਮੇਰੀ, ਉਹ ਹੈ ਰਾਜ ਭਾਸ਼ਾ ਐਕਟ ਜਿਹੜੇ ਹੁੰਦੇ ਆ, ਬਣਦੇ ਆ, ਉਹਦੇ ਸੰਦਰਭ 'ਚ ਪੰਜਾਬੀ ਦੀ ਕੀ ਅੱਜ 30 ਅਕਤੂਬਰ ਤੱਕ ਦੀ ਕੀ ਸਥਿਤੀ ਹੈ, ਉਹਦੀ ਆਪਾਂ ਗੱਲ ਕਰਦੇ ਹਾਂ। ਵੈਸੇ ਪ੍ਰੋਫੈਸਰ ਸਾਹਿਬ ਨੇ ਮੇਰਾ ਕਾਫੀ ਕੰਮ ਸੌਖਾ ਕਰਤਾ ਹੈ, ਸਿਕੰਦਰ ਸਿੰਘ ਹੋਰਾਂ ਨੇ। ਰਾਜ ਭਾਸ਼ਾ ਕੀ ਹੁੰਦੀ ਹੈ, ਭਾਸ਼ਾ ਨੀਤੀ ਕੀ ਹੁੰਦੀ ਹੈ, ਇਹਨਾਂ ਨੇ ਦੱਸਤੀਆਂ। ਮੈਂ ਫਿਰ ਸੰਖੇਪ 'ਚ 1-2 ਗੱਲਾਂ ਰਿਪੀਟ ਕਰਦਾ। ਜਦੋਂ ਸਰਕਾਰ ਕੋਈ ਰਾਜ ਭਾਸ਼ਾ ਨੀਤੀ ਬਣਾਉਂਦੀ ਹੈ, ਉਹਦਾ ਮਕਸਦ ਇਹ ਹੁੰਦਾ ਹੈ, ਭਾਸ਼ਾ ਕੀ ਹੈ? ਅਸੀਂ ਕਮਿਊਨੀਕੇਟ ਕਰਦੇ ਹਾਂ ਨਾ ਇੱਕ ਦੂਜੇ ਨਾਲ, ਸੰਵਾਦ ਰਚਾਉਣੇ ਆ, ਇਹੀ ਭਾਸ਼ਾ ਦਾ ਮੁੱਖ। ਪਰ ਉਹ ਜਦੋਂ ਸਰਕਾਰ ਨਾਲ ਆਮ ਲੋਕ ਸੰਵਾਦ ਕਰਦੇ ਹੈ ਤਾਂ ਉਹਦੀ ਰਾਜ ਭਾਸ਼ਾ, ਲੋਕ ਭਾਸ਼ਾ, ਬੋਲੀ, ਕੁਛ ਕਹਿ ਲਓ ਇਹਨੂੰ, ਉਹਦੇ ਵਿੱਚ ਹੋਣਾ ਚਾਹੀਦਾ। ਇਹ ਹੈ ਰਾਜ ਭਾਸ਼ਾ ਦਾ ਮਤਲਬ ਵੀ ਸਰਕਾਰ ਦੇ ਜਿੰਨੇ ਅਦਾਰੇ ਹੈ ਉਹ ਜਿਹੜਾ ਵੀ ਕੰਮ ਕਰਨ ਉਹ ਲੋਕਾਂ ਦੀ ਭਾਸ਼ਾ ਦੇ ਵਿੱਚ ਹੋਵੇ, ਕਿਸੇ ਵਿਦੇਸ਼ੀ ਭਾਸ਼ਾ 'ਚ ਜਾਂ ਕਿਸੇ ਹੋਰ ਪ੍ਰਾਂਤ ਦੀ ਭਾਸ਼ਾ ਦੇ ਵਿੱਚ ਨਾ ਹੋਵੇ। ਰਾਜ ਭਾਸ਼ਾ ਦਾ ਸਾਡੇ ਕਾਨੂੰਨ ਦੀ ਜਿਹੜੀ ਪਰਿਭਾਸ਼ਾ ਹੈ ਉਹ ਇੰਨੀ ਕੁ ਹੈ ਵੀ ਲੋਕਾਂ ਨਾਲ ਜਿਹੜਾ ਆਪਾਂ ਸੰਵਾਦ ਕਰਨਾ ਹੈ ਉਹ ਉਹਨਾਂ ਦੀ ਭਾਸ਼ਾ 'ਚ ਹੋਵੇ। ਇਹਦੇ ਗੱਲ 'ਤੇ ਆਪਾਂ ਹੁਣ ਕਰਦੇ ਹਾਂ ਵੀ ਰਾਜ ਭਾਸ਼ਾ ਐਕਟ ਜਿਹੜੇ ਹੈਗੇ ਸਾਡੇ, ਉਹ ਕਿੱਥੇ ਖੜ੍ਹੇ ਆ, ਕੀ ਕੀਤਾ ਉਹਨਾਂ ਨੇ, ਕੀ ਕਰਨਾ ਚਾਹੀਦਾ ਸੀ, ਉਹ ਜਿਹੜੀਆਂ ਗੱਲਾਂ ਉਹ ਆਪਾਂ ਕਰਦੇ ਹਾਂ। ਹੁਣ ਜਿਹੜੀ ਸਰਕਾਰ ਦੇ ਵਿੰਗ ਨੇ, ਉਹਦੇ ਆਪਾਂ ਡਿਟੇਲ 'ਚ ਨਹੀਂ ਜਾਂਦੇ, ਤੁਹਾਨੂੰ ਸਭ ਨੂੰ ਪਤਾ 3 ਵਿੰਗ ਹੁੰਦੇ ਆ ਸਰਕਾਰ ਦੇ। ਇੱਕ ਪ੍ਰਸ਼ਾਸਨਿਕ ਦਫ਼ਤਰ ਹੈ, ਉਹਦੇ ਵਿੱਚ ਹੀ ਤੁਹਾਡੀਆਂ ਯੂਨੀਵਰਸਿਟੀਆਂ, ਉਹਦੇ ਵਿੱਚ ਹੀ ਜਿਹੜੀਆਂ ਦੂਜੇ ਅਦਾਰੇ ਹੈ, ਬੋਰਡ ਹੈ, ਦਫ਼ਤਰ ਨੇ, ਉਹ ਸਾਰੇ ਆ ਜਾਂਦੇ ਆ। ਇੱਕ ਹੈਗੀ ਸਾਡੀ ਨਿਆਂਪਾਲਿਕਾ, ਤੀਜੀ ਹੈਗੀ ਹੈ ਵਿਧਾਨ ਸਭਾ, ਇਹਨੂੰ ਵਿਧਾਨ ਸਭਾ ਕਹਿ ਲਓ, ਪਾਰਲੀਮੈਂਟ ਕਹਿ ਲਓ। ਨਿਆਂਪਾਲਿਕਾ ਦੇ ਵਿੱਚ ਹਾਈ ਕੋਰਟ ਤੱਕ ਕਹਿ ਲਓ, ਸੁਪਰੀਮ ਕੋਰਟ ਵਿੱਚ ਐਡ ਕਰ ਲਓ, ਅਤੇ ਪ੍ਰਸ਼ਾਸਨਿਕ ਦਫ਼ਤਰ ਪੰਜਾਬ ਸਰਕਾਰ ਦੇ, ਕੇਂਦਰ ਸਰਕਾਰ ਦੇ, ਦੋਨੋਂ ਮਿਲਾ ਕੇ। ਇਹ 3 ਜਿਹੜੇ ਸਰਕਾਰ ਦੇ ਵਿੰਗ ਨੇ, ਇਹਨਾਂ ਦੇ ਵਿੱਚ ਜਿਹੜੀ ਰਾਜ ਭਾਸ਼ਾ ਹੈ ਉਹ ਲਾਗੂ ਹੋਣੀ ਚਾਹੀਦੀ ਹੈ। ਤਿੰਨਾਂ ਦੇ ਵਿੱਚ ਜਿਹੜਾ ਵੀ ਕੰਮ ਹੋਵੇ ਉਹ ਮਾਤ ਭਾਸ਼ਾ 'ਚ ਜ਼ਰੂਰ ਹੋਵੇ। ਵੱਡਾ ਸਾਨੂੰ ਕੋਈ ਇਤਰਾਜ਼ ਨਹੀਂ ਵੀ ਹੋਰ ਭਾਸ਼ਾ 'ਚ ਵੀ ਹੋਵੇ, ਔਰ ਉਹ ਹੋਊਗਾ ਜਿੰਨਾ ਚਿਰ 3 ਲੈਂਗੁਏਜ ਫਾਰਮੂਲਾ ਹੈ। ਪ੍ਰੋਫੈਸਰ ਸਾਹਿਬ ਜ਼ਿਆਦਾ ਜਾਣਦੇ ਆ, ਸਾਡਾ ਦਫ਼ਤਰਾਂ 'ਚ ਵੀ 3 ਲੈਂਗੁਏਜ ਫਾਰਮੂਲਾ ਹੈ, ਸਾਡਾ ਐਜੂਕੇਸ਼ਨ 'ਚ ਵੀ 3 ਲੈਂਗੁਏਜ ਫਾਰਮੂਲਾ ਹੈ। ਇਹ ਜਿੰਨਾ ਚਿਰ ਫਾਰਮੂਲਾ ਨਹੀਂ ਬਦਲਦਾ ਉਨਾ ਚਿਰ ਸਾਨੂੰ 3 ਭਾਸ਼ਾਵਾਂ ਦਾ ਸਾਹਮਣਾ ਕਰਨਾ ਹੀ ਪੈਣਾ। ਪਰ ਦੂਜੀਆਂ 2 ਭਾਸ਼ਾਵਾਂ ਜਿੰਨਾ ਚਿਰ ਸੰਵਿਧਾਨ ਨਹੀਂ ਬਦਲਦਾ, ਜਿੰਨਾ ਚਿਰ ਕਾਨੂੰਨ ਨਹੀਂ ਬਦਲਦੇ, ਉਨਾ ਚਿਰ ਸਾਨੂੰ 3 ਐਜੂਕੇਸ਼ਨ 'ਚ ਵੀ ਔਰ ਸਾਨੂੰ ਅਦਾਲਤਾਂ 'ਚ ਵੀ, ਸਾਨੂੰ ਦਫ਼ਤਰਾਂ 'ਚ ਵੀ 3 ਭਾਸ਼ਾਵਾਂ ਦਾ ਸਾਹਮਣਾ ਕਰਨਾ ਪੈਣਾ। ਹੁਣ ਜਿਹੜੀ ਰਾਜ ਭਾਸ਼ਾ ਐਕਟ ਦੀ ਗੱਲ ਕਰ ਲਈਏ, 1/11
1966 ਚ ਪੰਜਾਬੀ ਸੂਬਾ ਬਣਿਆ। ਉਦੋਂ ਹਾਲਾਤ ਅੱਜ ਦੇ ਨਹੀਂ ਸੀ, ਇਸ ਕਰਕੇ ਜਿਹੜਾ ਕਾਨੂੰਨ ਬਣਿਆ 1967 ਚ ਦਸੰਬਰ 25 ਦਸੰਬਰ ਨੂੰ ਲਛਮਣ ਸਿੰਘ ਗਿੱਲ ਹੋਰਾਂ ਨੇ ਬਣਾਇਆ। ਇਹ ਨਹੀਂ ਵੀ ਅਸੀਂ ਉਹਨਾਂ ਨੂੰ ਸਨਮਾਨ ਦਿੰਦੇ ਹਾਂ, ਉਹਨਾਂ ਨੇ ਕੰਮ ਕੀਤਾ, ਉਹਨਾਂ ਨੇ ਵੱਡਾ ਕੰਮ ਕੀ ਕੀਤਾ ਵੀ 3 ਦਿਨਾਂ ਦੇ ਵਿੱਚ ਹੀ ਉਹਨਾਂ ਨੇ ਸਾਰਾ ਇਹ ਲਾਗੂ ਕਰਤਾ ਕਾਨੂੰਨ। 25 ਦਸੰਬਰ ਨੂੰ ਪਾਸ ਕਰਾਇਆ, ਉਸੇ ਸ਼ਾਮ ਗਵਰਨਰ ਤੋਂ ਦਸਤਖਤ ਕਰਾਏ, ਅਗਲੇ ਦਿਨ ਗਜਟ ਛਾਪਤਾ। 30 ਦਸੰਬਰ ਨੂੰ ਨੋਟੀਫਿਕੇਸ਼ਨ ਕਰਦੇ ਆ, ਮੈਂ ਕਿਤਾਬਾਂ 'ਚ ਨੋਟੀਫਿਕੇਸ਼ਨਾਂ ਦਿੱਤੀਆਂ, ਮੈਂ ਗੱਪ ਨਹੀਂ ਮਾਰਦਾ ਹੁੰਦਾ। 30 ਦਸੰਬਰ ਨੂੰ ਉਹਨਾਂ ਨੇ ਨੋਟੀਫਿਕੇਸ਼ਨ ਜਾਰੀ ਕਰਤਾ ਵੀ 1 ਜਨਵਰੀ 1968 ਤੋਂ ਜਿਹੜੀ ਪੰਜਾਬੀ ਹੈ ਉਹ ਸਟੇਟ ਲੈਵਲ ਦੇ ਜਿਹੜੇ ਦਫ਼ਤਰ ਹੈ ਚੰਡੀਗੜ੍ਹ ਉਹਦੇ ਵਿੱਚ ਲਾਗੂ ਕਰਤੀ। ਇੱਕ ਹੋਰ ਨੋਟੀਫਿਕੇਸ਼ਨ 10 ਦਿਨਾਂ ਬਾਅਦ ਜਾਰੀ ਕੀਤੀ ਵੀ ਵਿਸਾਖੀ 1968 ਤੋਂ ਜਿਹੜੇ ਜ਼ਿਲ੍ਹਾ ਪੱਧਰੀ ਦਫ਼ਤਰ ਹੈ ਉੱਥੇ ਵੀ ਪੰਜਾਬੀ ਲਾਗੂ ਹੋਊਗੀ ਨਹੀਂ ਹੋਊਗੀ। ਇਹ ਉਹਨਾਂ ਦੇ ਵੱਡੇ ਕੰਮ ਸੀ ਵੀ ਉਹਨਾਂ ਨੇ ਫਟਾਫਟ ਕੀਤਾ ਕੰਮ, ਵੇਟ ਨਹੀਂ ਕੀਤੀ। ਫਿਰ ਵੱਡੀ ਗੱਲ, ਜਿਹੜੀ ਵੀ ਫਾਈਲ ਉਹਨਾਂ ਦੇ 8-10 ਮਹੀਨੇ ਜਿੰਨੇ ਵੀ ਰਹੇ, ਉਹਨਾਂ ਨੇ ਇੱਕ ਵੀ ਫਾਈਲ ਤੇ ਦਸਤਖਤ ਨਹੀਂ ਕੀਤੇ ਜਿੰਨਾ ਚਿਰ ਉਹ ਫਾਈਲ ਪੰਜਾਬੀ 'ਚ ਨਹੀਂ ਆਈ। ਅਫਸਰਾਂ ਨੂੰ ਪੰਜਾਬੀ ਪੜ੍ਹਨੀ ਪੈ ਗਈ ਸੀ। ਇਹ ਲਛਮਣ ਸਿੰਘ ਗਿੱਲ ਹੋਰਾਂ ਦੀ ਕੰਟਰੀਬਿਊਸ਼ਨ ਸੀ ਪੰਜਾਬੀ ਲਈ, ਜਿਹਦੇ ਕਰਕੇ ਅੱਜ ਅਸੀਂ 55 ਸਾਲਾਂ ਬਾਅਦ ਵੀ ਉਹਨਾਂ ਨੂੰ ਯਾਦ ਕਰ ਰਹੇ ਹਾਂ। ਬਾਕੀ ਜਿੰਨੇ ਵੀ ਆਏ, ਚਾਹੇ ਉਹ ਅਕਾਲੀ ਦਲ ਆਇਆ ਚਾਹੇ ਕਾਂਗਰਸ ਆਈ, ਇਹਨਾਂ ਨੇ ਬਰਾਬਰ ਦਾ ਰੂਲ ਕੀਤਾ ਪੰਜਾਬ 'ਚ। 25 ਸਾਲ, ਇੱਕ ਅੱਧਾ ਸਾਲ ਇੱਧਰ ਉੱਧਰ। ਕਿਸੇ ਨੇ ਮਿੱਤਰੋ ਪੰਜਾਬੀ ਨੂੰ ਪ੍ਰਮੋਟ ਤਾਂ ਕੀ ਕਰਨਾ ਸੀ, ਡਿਮੋਟ ਕੀਤਾ। ਪੰਜਾਬੀ ਨੂੰ ਢਾਲ ਆਈ ਹੈ, ਉਹ ਮੈਂ ਦੱਸਦਾ ਕਿਵੇਂ ਲੱਗੀ ਹੈ। ਹੁਣ ਜਿਹੜਾ 1967 ਦਾ ਕਾਨੂੰਨ ਬਣਿਆ, ਉਦੋਂ ਨਵਾਂ ਪੰਜਾਬ ਬਣਿਆ, ਨਵੀਂ ਹਿੰਦੀ ਸਾਡੇ ਨਾਲੋਂ ਟੁੱਟੀ ਹੈ ਬੈਲਟ, ਹਿਮਾਚਲ ਟੁੱਟਿਆ। ਤਾਂ ਜਿਹੜੇ ਪੰਜਾਬ ਦੇ ਵੀ ਲੋਕ ਸੀ ਉਹ ਹਿੰਦੀ ਨਾਲ ਵੀ ਉਹਨਾਂ ਟਾਈਮਾਂ ਜੁੜੇ ਹੋਏ ਸੀ, ਉਹ ਪੰਜਾਬੀ ਨਾਲ ਵੀ ਜੁੜੇ ਹੋਏ ਸੀ। ਨਾ ਹੀ ਪੰਜਾਬੀ ਭਾਸ਼ਾ ਦਾ ਵਿਕਾਸ ਹੋਇਆ ਸੀ ਵੀ ਉਸ ਨੂੰ ਹੂ ਬਹੂ ਅਸੀਂ ਅਦਾਲਤਾਂ 'ਚ ਵੀ ਲਾਗੂ ਕਰ ਦਈਏ, ਕਾਨੂੰਨ ਦੇ ਵਿੱਚ ਵੀ ਲਾਗੂ ਕਰ ਦਈਏ। ਇਹ ਭਾਸ਼ਾ ਹਾਲੇ ਯੂਨੀਵਰਸਿਟੀ ਦਾ 64 'ਚ ਬਣੀ ਹੈ, ਪੰਜਾਬੀ ਯੂਨੀਵਰਸਿਟੀ 64 'ਚ ਬਣੀ ਹੈ, ਗੁਰੂ ਨਾਨਕ ਦੇਵ ਯੂਨੀਵਰਸਿਟੀ ਬਾਬਾ ਨਾਨਕ ਦੇ 500ਵੇਂ 'ਚ ਬਣੀ ਹੈ 52 ਸਾਲ ਪਹਿਲਾਂ, ਜਿਨ੍ਹਾਂ ਦਾ ਮਕਸਦ ਹੀ ਪੰਜਾਬੀ ਦੀ ਡਿਵੈਲਪਮੈਂਟ ਹੈ। ਹੁਣ ਉਹ ਛੱਡਤਾ ਉਹਨਾਂ ਨੇ, ਛੱਡ ਕੇ ਉਹ ਕੋਈ ਕੰਪਿਊਟਰ ਪੜ੍ਹਾਉਣ ਲੱਗੇ ਪਏ ਹੈ, ਕੋਈ ਕੁਛ ਹੋਰ ਪੜ੍ਹਾਉਣ ਲੱਗੇ ਪਿਆ। ਜਿਹੜਾ ਪੰਜਾਬੀ ਦਾ ਵਿਕਾਸ ਲਈ ਇਹ 2 ਯੂਨੀਵਰਸਿਟੀਆਂ ਬਣੀਆਂ, ਇਹਨਾਂ ਨੇ ਉਹ ਆਪਣੇ ਉਦੇਸ਼ ਹੈ ਖਤਮ ਕਰਤੇ। ਮਤਲਬ ਕਹਿਣ ਦਾ ਵੀ ਹਲੇ ਪੰਜਾਬੀ ਦਾ ਵਿਕਾਸ ਹੋਣਾ ਸੀ, ਹੌਲੀ ਇਹ ਪੰਜਾਬੀ ਨੇ ਹਿੰਦੀ ਦਾ ਜਾਂ ਅੰਗਰੇਜ਼ੀ ਦਾ ਥਾਂ ਲੈਣਾ ਸੀ। ਇਸ ਲਈ 1967 ਦਾ ਜਿਹੜਾ ਕਾਨੂੰਨ ਬਣਿਆ ਉਹਦੇ ਵਿੱਚ ਇਹ ਰੱਖਿਆ ਗਿਆ ਵੀ ਕਾਨੂੰਨ ਬਣ ਗਿਆ, ਪੰਜਾਬੀ ਲਾਗੂ ਕਰਤੀ, ਸਟੇਟ ਦੀ ਭਾਸ਼ਾ ਬਣਾਤੀ, ਪ੍ਰਸ਼ਾਸਨਿਕ ਦਫ਼ਤਰਾਂ 'ਚ ਲਾਗੂ ਹੋ ਗਈ। ਜਿਹੜੀਆਂ ਅਦਾਲਤਾਂ ਔਰ ਕਾਨੂੰਨ ਹੈ ਉਹਦੇ ਲਈ ਥੋੜ੍ਹਾ ਜਿਹਾ ਥਾਂ ਰੱਖਿਆ ਗਿਆ ਵੀ ਜਿਉਂ ਵਿਕਾਸ ਹੋਈ ਜਾਊਗਾ ਕਾਨੂੰਨ ਪੰਜਾਬੀ 'ਚ ਆਉਣ ਲੱਗਣਗੇ। ਜਿਉਂ ਅਦਾਲਤੀ ਭਾਸ਼ਾ ਦੇ ਵਿੱਚ ਜਿਹੜੀ ਸਮੱਗਰੀ ਹੈ, ਫੈਸਲੇ ਆ ਸੁਪਰੀਮ ਕੋਰਟ ਦੇ, ਹਾਈ ਕੋਰਟ ਦੇ, ਕਾਨੂੰਨ ਹੈ, ਜਿਉਂ ਪੰਜਾਬੀ 'ਚ ਆਈ ਜਾਣਗੇ ਅਸੀਂ ਲਾਗੂ ਕਰ ਦਾਂਗੇ। ਉਸ ਟਾਈਮ ਕਾਨੂੰਨ ਬਣਾਉਣ ਵਾਲਿਆਂ ਦੀ ਜਿਹੜੀ ਮਨਸ਼ਾ ਸੀ ਉਹ ਕੋਈ ਮਾੜੀ ਨਹੀਂ ਸੀ। ਉਹ ਇਹ ਨਹੀਂ ਸੀ ਵੀ ਅਸੀਂ ਪੰਜਾਬੀ ਨੂੰ ਲਾਗੂ ਨਹੀਂ ਕਰਨਾ, ਉਦੋਂ ਉਹ ਠੀਕ ਸੀ। ਪਰ ਅਗਲਿਆਂ ਨੇ ਉਹ ਜਿਹੜੇ ਪ੍ਰੋਵੀਜ਼ਨ ਸੀ, ਕਮਜ਼ੋਰੀਆਂ ਸੀ, ਉਹਨੂੰ ਲਾਗੂ ਨਹੀਂ ਕੀਤੀਆਂ। ਉੱਥੇ ਹੀ ਖੜ੍ਹਾ 1967 ਦਾ ਕਾਨੂੰਨ, ਉੱਥੇ ਹੀ ਖੜ੍ਹਾ ਜਿੱਥੇ ਸੀ। ਨਾ ਸਾਡੀਆਂ ਯੂਨੀਵਰਸਿਟੀਆਂ ਨੇ, ਨਾ ਸਾਡੇ ਭਾਸ਼ਾ ਵਿਭਾਗਾਂ ਨੇ। ਬਣਾਈ ਚੱਲੋ ਕੋਸ਼, ਬਣਾਈ ਚੱਲੋ ਹੋਰ ਜੋ ਮਰਜ਼ੀ। ਜੇ ਤੁਸੀਂ ਆਹ ਜਿਹੜੀਆਂ ਗੱਲਾਂ ਮੈਂ ਦੱਸਦਾ, ਇਹ ਵੀ ਨਾਲ ਹੀ ਨਾਲ ਲਾਗੂ ਹੋਣੀਆਂ ਨੇ ਨਾ। ਮੈਂ ਨਹੀਂ ਕਹਿੰਦਾ ਵੀ ਉਹ ਨਹੀਂ ਬਣਾਉਣੇ ਚਾਹੀਦੇ ਸੀ, ਪਰ ਆਹ ਵੀ ਤਾਂ ਨਾਲ ਹੀ ਕਰਨਾ ਸੀ। ਜੇ ਤੁਸੀਂ ਇਹਨੂੰ ਛੱਡ ਹੀ ਦਿੱਤਾ ਵੀ ਇਹ ਤਾਂ ਸਪੈਕਟ ਹੀ ਨਹੀਂ, ਇਹਦੇ ਤਾਂ ਅਸੀਂ ਗੱਲ ਹੀ ਨਹੀਂ ਕਰਨੀ, ਫਿਰ ਪੰਜਾਬੀ ਕਿਵੇਂ ਬਚੂਗੀ? ਤਾਂ ਹੁਣ ਤਿੰਨਾਂ ਵਿੰਗਾਂ 'ਚੋਂ ਮੈਂ ਤਿੰਨਾਂ ਦੇ ਉੱਤੇ ਰਿਸਰਚ ਫੁੱਲ ਹੈ ਮੇਰੀ, ਤਿੰਨਾਂ ਦੇ ਉੱਤੇ ਨਹੀਂ ਇੰਨਾ ਟਾਈਮ ਆਪਣੇ ਕੋਲੇ ਵੀ ਆਪਾਂ ਗੱਲ ਕਰੀਏ। ਮੈਂ 2 ਦੇ ਉੱਤੇ ਗੱਲ ਕਰਦਾ, ਕੀ ਕਨਸਟੀਟਿਊਸ਼ਨ ਕਹਿੰਦਾ, ਕੀ ਕੇਂਦਰ ਸਰਕਾਰ ਦਾ ਕਾਨੂੰਨ ਕਹਿੰਦਾ, ਕੀ ਪੰਜਾਬ ਸਰਕਾਰ ਦਾ ਕਾਨੂੰਨ ਕਹਿੰਦਾ, ਔਰ ਕੀ ਸਾਡੀ ਪੰਜਾਬੀ ਦੀ ਸਥਿਤੀ ਹੈ। ਔਰ ਮੈਂ ਦਾਅਵੇ ਨਾਲ ਕਹਿ ਸਕਦਾ ਵੀ ਜਿਨ੍ਹਾਂ ਦੋਸਤਾਂ ਨੇ ਮੇਰੇ ਇੰਗਲਿਸ਼ ਟ੍ਰਿਬਿਊਨ ਛਪੇ ਸੀ ਲਗਾਤਾਰ ਇਹ ਲੇਖ, ਉਹ ਪੜ੍ਹੇ ਹੋਏ ਨੇ, ਜਾਂ ਜਿਨ੍ਹਾਂ ਨੇ ਆ ਕਿਤਾਬ ਪੜ੍ਹੀ ਹੈ, ਉਹਨਾਂ ਤੋਂ ਬਿਨਾਂ, ਜਾਂ ਜਿਨ੍ਹਾਂ ਨੇ ਡਿਸਕਸ਼ਨਸ ਦੇ ਵਿੱਚ ਜਿਵੇਂ ਜੋਗਾ ਸਿੰਘ ਹੋਰੇ ਅਸੀਂ ਹਿੱਸਾ ਲੈਂਦੇ ਰਹਿੰਦੇ ਹਾਂ,
ਉਹਨਾਂ ਤੋਂ ਬਿਨਾਂ ਤੁਹਾਡੇ ਚੋਂ 99% ਲੋਕਾਂ ਨੂੰ ਪਤਾ ਨਹੀਂ ਹੋਣਾ ਜਿਹੜੀ ਗੱਲ ਮੈਂ ਕਰਨ ਲੱਗਿਆ। ਔਰ ਇਹ ਉਹ ਗੱਲ ਹੈ ਜਿਹੜੀ ਕਹਾਣੀਆਂ ਕਵਿਤਾਵਾਂ ਉਹ ਠੀਕ ਨੇ, ਮੈਂ ਨਹੀਂ ਕਹਿੰਦਾ ਰੱਦ ਕਰਦਾ, ਮੈਂ ਖੁਦ ਸਾਹਿਤਕਾਰ ਹਾਂ, ਵੱਡੇ ਪੁਰਸਕਾਰ ਨੈਸ਼ਨਲ ਅਵਾਰਡ ਲਏ ਆ। ਮੈਂ ਕਵਿਤਾਵਾਂ ਨੂੰ ਰੱਦ ਨਹੀਂ ਕਰਦਾ, ਮੈਂ ਕਹਾਣੀਆਂ ਨੂੰ ਰੱਦ ਨਹੀਂ ਕਰਦਾ, ਉਹਨਾਂ ਦਾ ਮਹੱਤਵ ਹੈ। ਪਰ ਜੇ ਤੁਹਾਡਾ ਇੱਧਰੋਂ ਘਰ ਲੁੱਟੀ ਜਾਂਦੇ, ਮੈਂ ਅੱਗੇ ਦੌੜ ਪਿੱਛੇ ਚੌੜ, ਪਿੱਛੇ ਚੌੜ ਅੱਗੇ ਦੌੜ ਹੋਈ ਜਾਂਦੀ ਹੈ, ਫਿਰ ਤੁਹਾਨੂੰ ਕਹਾਣੀਆਂ ਨੇ ਇਹਨਾਂ ਨੇ ਕੀ ਕਰਨਾ ਹੈ। ਚਾਹੀਦਾ ਤਾਂ ਇਹ ਸੀ ਵੀ ਕੇਂਦਰੀ ਸਭਾ ਜਿਹੜੀਆਂ ਆਪਾਂ ਸਮੱਸਿਆਵਾਂ ਰੱਖਦੇ ਹਾਂ ਤੁਹਾਡੇ ਕੋਲੇ, ਇਹ ਪੰਜਾਬ ਸਰਕਾਰ ਦੇ ਕੰਨ 'ਚ ਪਾਉਂਦੀਆਂ ਵੀ ਅਸੀਂ ਨਹੀਂ ਕਵੀ ਦਰਬਾਰਾਂ ਜਾਣਾ। ਸਾਡੀ ਅਦਾਲਤ ਦੇ ਵਿੱਚ ਤਾਂ ਅੰਗਰੇਜ਼ੀ ਨੇ ਫਾਹਾ ਸਾਨੂੰ ਟੰਗਿਆ ਹੋਇਆ ਫਾਹੇ 'ਤੇ। ਸਾਨੂੰ ਵਿਧਾਨ ਸਭਾ ਦੇ ਵਿੱਚ ਜਿੰਨੇ ਕਾਨੂੰਨ ਬਣਦੇ ਨੇ ਉਹ ਅੰਗਰੇਜ਼ੀ 'ਚ ਬਣਦੇ ਨੇ। ਛੋਟੀਆਂ ਛੋਟੀਆਂ ਨੋਟੀਫਿਕੇਸ਼ਨਾਂ ਜਿਹੜੀਆਂ ਹੁਣ ਚੰਨੀ ਸਰਕਾਰ ਵੀ ਕਰ ਰਹੀ ਹੈ ਜਾਰੀ, ਕਦੇ ਪੜ੍ਹ ਕੇ ਦੇਖਿਓ, ਅੰਗਰੇਜ਼ੀ 'ਚ ਆਉਂਦੀਆਂ। ਅਸੀਂ ਕਦੇ ਨਹੀਂ ਕਿਹਾ ਇਹਨਾਂ ਨੂੰ ਵੀ ਤੁਸੀਂ ਪੰਜਾਬੀ 'ਚ ਕਰਵਾ ਦਿਓ ਸਾਡੀਆਂ, ਅੰਗਰੇਜ਼ੀ 'ਚ ਵੀ ਕਰੋ, ਹਿੰਦੀ 'ਚ ਵੀ ਕਰ ਲਓ, ਉਹ ਪੰਜਾਬੀ 'ਚ ਤਾਂ ਦੇ ਦਿਓ। ਹੁਣ ਤੁਹਾਨੂੰ ਦੱਸਦੇ ਹਾਂ ਵੀ ਕੀ ਦੋ ਗੱਲਾਂ ਮੈਂ ਲੈਣਾ, ਪ੍ਰਸ਼ਾਸਨਿਕ ਦਫ਼ਤਰਾਂ 'ਚ ਯੂਨੀਵਰਸਿਟੀਆਂ ਦਾ ਕੀ ਹਾਲ ਹੈ। ਇੱਕ ਅੱਧੀ ਗੱਲ ਪ੍ਰਸ਼ਾਸਨਿਕ 'ਚ ਕਰ ਲਈਏ, ਜਿਹੜੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੀ ਵੈਬਸਾਈਟ ਹੈ, ਇਹ ਤੁਸੀਂ ਹੁਣੀ ਖੋਲ੍ਹੋ, ਸਾਰੀ ਅੰਗਰੇਜ਼ੀ 'ਚ ਹੈ। ਕਿਸਾਨੀ ਨੂੰ ਸਿੱਖਿਆ ਦੇਣੀ ਹੈ, ਦੇਣੀ ਕਿਹੜੀ ਭਾਸ਼ਾ 'ਚ? ਅੰਗਰੇਜ਼ੀ 'ਚ। ਤੁਸੀਂ ਦੱਸੋ ਵੀ ਅੰਗਰੇਜ਼ੀ ਤਾਂ ਮੈਂ 40 ਸਾਲ ਵਕਾਲਤ ਕੀਤੀ ਹੈ, ਅੰਗਰੇਜ਼ੀ ਕਾਨੂੰਨ ਪੜ੍ਹਿਆ ਬੋਲੇ ਹੈ, ਸਾਨੂੰ ਨਹੀਂ ਹਾਲੇ ਸਮਝ ਆਉਂਦੀ। ਕਿਹੜੇ ਕਿਸਾਨਾਂ ਨੂੰ ਤੁਸੀਂ ਅੰਗਰੇਜ਼ੀ 'ਚ ਪੜ੍ਹਾਉਣੇ ਹੋ? ਤਾਂ ਹੀ ਤਾਂ ਮੈਂ ਕਹਿੰਦਾ ਹੁੰਦਾ ਵੀ ਤਾਂ ਹੀ ਤਾਂ ਲੁਧਿਆਣੇ ਦੀ ਯੂਨੀਵਰਸਿਟੀ ਦੇ 20 ਕਿਲੋਮੀਟਰ 'ਤੇ ਕਿਸਾਨ ਸੁਸਾਈਡ ਕਰ ਰਹੇ ਆ, ਕਿਉਂਕਿ ਤੁਸੀਂ ਗਿਆਨ ਆ ਜਿਹੜਾ ਸਾਰਾ ਵੈਬਸਾਈਟ ਵਾਲਾ ਉਹ ਵੀ ਸਾਰਾ ਅੰਗਰੇਜ਼ੀ 'ਚ ਹੈ। ਪੰਜਾਬੀ ਯੂਨੀਵਰਸਿਟੀ ਦੀ ਵੈਬਸਾਈਟ ਅਸੀਂ ਰੌਲਾ ਪਾਇਆ 2-2.5 ਸਾਲ ਪਹਿਲਾਂ, ਜੋ ਲੱਖਾ ਸਿਧਾਣਾ ਗਿਆ, ਉਹ ਸਾਡੀ ਗੱਲ ਪੜ੍ਹ ਕੇ ਮੇਰੇ ਨਾਲ ਡਿਸਕਸ ਕਰਕੇ ਉੱਥੇ ਜਾ ਕੇ ਗਿਆ। ਉਹਦਾ ਜਿਹੜਾ 70% ਵੈਬਸਾਈਟ ਸੀ ਉਹ ਅੰਗਰੇਜ਼ੀ ਸੀ, ਹਲੇ ਵੀ 50% ਤੋਂ ਵੱਧ ਕੱਲੀ ਅੰਗਰੇਜ਼ੀ 'ਚ ਹੈ। ਜਿਹੜੀ ਬੁੱਕ ਵੈਨ ਇਹ ਲਿਖਿਆ ਹੋਇਆ ਸੀ, ਬੁੱਕ ਵੈਨ, ਨਾ ਬੁੱਕ ਦਾ ਪਤਾ ਲੱਗਿਆ ਪੰਜਾਬੀ ਯੂਨੀਵਰਸਿਟੀ ਨੂੰ, ਨਾ ਵੈਨ ਦਾ ਸ਼ਬਦ ਕੱਢਿਆ ਇਹਨਾਂ ਨੇ। ਇਹ ਸਾਡੀਆਂ ਵੈਬਸਾਈਟਾਂ ਹੈ। ਹੁਣ ਕੀ ਆ, ਆਪਾਂ ਦੋ ਗੱਲਾਂ ਮੈਂ ਮੇਨ ਕਰਦਾ ਹਾਂ, ਇੱਕ ਅਦਾਲਤਾਂ ਦੇ ਵਿੱਚ ਪੰਜਾਬੀ ਦੀ ਕੀ ਸਥਿਤੀ ਹੈ, ਔਰ ਦੂਜਾ ਵਿਧਾਨ ਸਭਾ ਦੇ ਵਿੱਚ ਕੀ ਸਥਿਤੀ ਹੈ। ਹੁਣ ਆਪਾਂ ਸੌਖਾ ਜਿਹਾ ਤਰੀਕਾ ਹੈ, ਮੈਂ ਵੀ ਕਹਿ ਦੇਣਾ ਵੀ ਸਾਡੇ ਵਕੀਲਾਂ ਨੇ ਕੁਛ ਨਹੀਂ ਕੀਤਾ, ਅੰਗਰੇਜ਼ੀ ਲਈ ਕੀਤਾ, ਆਹ ਕੀਤਾ, ਵਾਹ ਕੀਤਾ, ਜੋ ਮਰਜ਼ੀ ਕਹਿ ਕੇ ਮੈਂ ਫਾਰਗ ਹੋ ਸਕਦਾ, ਪਰ ਕਸੂਰਵਾਰ ਅਸੀਂ ਹਾਂ। ਅਸੀਂ 'ਚ ਮੈਂ ਜਿਵੇਂ ਸਾਡਾ ਕਾਨੂੰਨ ਦਾ ਹੁੰਦਾ ਨਾ, ਆਈ ਦੇ ਵਿੱਚ ਲੜਕੀ ਵੀ ਸ਼ਾਮਲ ਹੁੰਦੀ ਹੈ, ਮੈਨ ਦੇ ਵਿੱਚ ਵੂਮੈਨ ਵੀ ਸ਼ਾਮਲ ਹੁੰਦੀ ਹੈ। ਕਾਨੂੰਨ ਵਾਰ-ਵਾਰ ਨਹੀਂ ਕਹਿੰਦਾ, ਜਿੱਥੇ ਲੋੜ ਹੋਵੇ ਉੱਥੇ ਅਸੀਂ ਵਰਤਦੇ ਹਾਂ। ਜਦੋਂ ਅਸੀਂ ਕਹਿੰਦੇ ਹਾਂ ਨਾ, ਉਹਦੇ ਵਿੱਚ ਯੂਨੀਵਰਸਿਟੀਆਂ, ਸਾਡੀਆਂ ਕੇਂਦਰੀ ਸਭਾਵਾਂ, ਲੇਖ ਸਭਾਵਾਂ, ਵਿਦਵਾਨ, ਦੋਸਤ, ਮਿੱਤਰ, ਜਿਹੜੇ ਬੁੱਧੀਜੀਵੀ ਕਹਾਉਣੇ ਆ, ਉਹ ਸਾਰਿਆਂ ਦਾ ਮੇਰਾ ਮਤਲਬ ਹੁੰਦਾ। ਉਹ 'ਚ ਮੈਂ ਵੀ ਜ਼ਿੰਮੇਵਾਰ ਹਾਂ, ਸ਼ਾਮਲ ਹਾਂ। ਇਹ ਕਿਸੇ ਦੇ ਮਨ 'ਤੇ ਨਾ ਲਾਇਓ ਵੀ ਖਮਣੀ ਸਾਨੂੰ ਸੁਣਾਉਂਦਾ। ਹੁਣ ਕੀ ਹੈ, ਸੰਵਿਧਾਨ ਹੈ ਜਿਹੜਾ, ਇਹਦੀ ਆਪਾਂ ਨੂੰ ਹਿਸਟੋਰੀਕਲ ਬੈਕਗਰਾਊਂਡ ਦੇ ਨਾਲ ਥੋੜ੍ਹੀ ਦੇਖਣੀ ਪੈਣੀ ਹੈ ਕਿ 1950 ਦੇ ਵਿੱਚ ਬਣਿਆ, ਕਿੰਨੀ ਸਟੱਡੀ ਤੋਂ ਬਾਅਦ ਬਣਿਆ, ਕਿੰਨੀ ਡਿਬੇਟ ਹੈ ਜਿਹੜੀ ਇਹਦੇ ਉੱਤੇ ਹੋਈ ਹੈ, ਇੱਕ ਅੱਖਰ, ਇੱਕ ਕੌਮੇ ਦੇ ਉੱਤੇ ਬਹਿਸਾਂ ਹੋਈਆਂ ਵੀ ਹੈ। ਜਦੋਂ ਮੈਂ ਲਾ ਕਰਦਾ ਸੀ ਇੱਥੇ ਪੰਜਾਬ ਯੂਨੀਵਰਸਿਟੀ 'ਚ, ਸਾਡੇ ਇੱਕ ਮੂਟ ਹੁੰਦਾ ਹੈ, ਡਿਸਕਸ਼ਨ ਹੁੰਦੀ ਹੈ, ਕੇਸ ਦੇ ਦਿੰਦੇ ਆ ਵੀ ਇਹਦੇ ਉੱਤੇ ਤੁਸੀਂ ਆਪਣਾ ਕੇਸ ਤਿਆਰ ਕਰੋ। ਉਹਦੇ ਵਿੱਚ ਇੱਕ ਜਿਵੇਂ A, B, ਐਂਡ C ਸੀ, ਐਂਡ C, ਔਰ ਮੇਰਾ ਮੂਡ ਸਿਰਫ ਇੰਨੇ 'ਤੇ ਸੀ ਵੀ ਇਹ ਕੌਮਾ ਵੀ ਲੱਗਿਆ ਹੋਇਆ, ਐਂਡ ਵੀ ਲੱਗਿਆ ਹੋਇਆ। ਇਹ ਠੀਕ ਹੈ? ਕੀ ਇਕੱਲੇ ਕੌਮੇ ਹੋਣੇ ਚਾਹੀਦੇ ਸੀ, ਜਾਂ ਕੌਮੇ ਨੂੰ ਹਟਾ ਕੇ ਐਂਡ ਹੋਣਾ ਚਾਹੀਦਾ ਸੀ, ਜਾਂ ਦੋਨੋਂ ਠੀਕ ਹੈ? ਇੱਥੋਂ ਤੱਕ ਬਰੀਕੀ ਨਾਲ ਸੰਵਿਧਾਨ ਬਣਿਆ, ਤਾਂ ਉਹਦੇ ਵਿੱਚ ਕੋਈ ਐਡੀ ਵੱਡੀ ਐ ਨਹੀਂ ਹੈਗਾ ਵੀ ਉਹਦੇ ਵਿੱਚ ਕੋਈ ਕਸਰਾਂ ਮਸਰਾਂ ਰਹੀਆਂ ਹੋਈਆਂ ਨੇ। ਹੁਣ ਇਹ ਜਿਹੜਾ ਸੰਵਿਧਾਨ ਹੈ, ਇਹਦੇ 'ਚ ਅਦਾਲਤਾਂ ਦੀ ਗੱਲ ਕਰਦੇ ਹਾਂ, ਜਿਹੜਾ ਆਰਟੀਕਲ ਇਹਦੇ 'ਚ ਦਿੱਤਾ ਹੋਇਆ, ਮੈਂ ਰਿਪੀਟ ਨਹੀਂ ਕਰਦਾ, ਪ੍ਰੋਫੈਸਰ ਸਾਹਿਬ ਨੇ ਦੱਸਿਆ। ਉਹ ਸੰਵਿਧਾਨ ਕਹਿੰਦਾ ਵੀ ਕਾਂਸਟੀਟਿਊਸ਼ਨ ਦੀ ਜਿਹੜੀ ਸੁਪਰੀਮ ਕੋਰਟ ਹੈ, ਜਿਹੜੀ ਸਾਡੀ ਉੱਚ ਤੋਂ ਉੱਚ ਅਦਾਲਤ ਹੈ, ਉਹਦੇ ਵਿੱਚ ਸਾਰਾ ਕੰਮਕਾਰ ਕੱਲੀ ਅੰਗਰੇਜ਼ੀ 'ਚ ਹੋਊਗਾ, ਕੱਲੀ ਅੰਗਰੇਜ਼ੀ 'ਚ। ਉਹਦਾ ਮਕਸਦ ਹੈ, ਉਹ 'ਚ ਮੈਂ ਜਾਂਦਾ ਨਹੀਂ ਡਿਟੇਲ 'ਚ, ਕਿਉਂਕਿ ਆਪਣੇ ਨਾਲ ਬਹੁਤਾ ਸੰਬੰਧ ਨਹੀਂ, ਨਾ ਅਸੀਂ ਉੱਥੇ ਵਕਾਲਤ ਕਰਨੀ ਹੈ, ਨਾ ਅਸੀਂ ਉੱਥੇ ਜਾ ਕੇ ਕਿਸੇ ਪਾਰਟੀ ਨੂੰ ਬੋਲਣ ਦੇਣਾ। ਵੱਡੇ ਵਕੀਲਾਂ ਨੇ ਗੱਲ ਕਰਨੀ ਹੈ, ਜੇ ਹਿੰਦੀ 'ਚ ਵੀ ਕਰ ਲੈਣਗੇ ਤਾਂ ਵੀ ਸਾਡਾ ਉੱਥੇ ਕੋਈ ਸਾਨੂੰ ਚਿੜੀ ਨਹੀਂ ਫੜਕਣ ਦਿੰਦੀ।
ਉਹ ਵੱਡਿਆਂ ਵਕੀਲਾਂ ਨੇ ਹੀ ਕਰਨਾ, ਅਸੀਂ ਉਹਦੇ 'ਚ ਹਲੇ ਨਾ ਗੱਲ ਕਰੀਏ। ਦੂਜੇ ਆ ਗਏ ਹਾਈ ਕੋਰਟ। ਹੁਣ ਹਾਈ ਕੋਰਟ ਦਾ ਜਿਹੜਾ ਸੰਵਿਧਾਨ ਕਹਿੰਦਾ ਹੈ, ਇਹਦੇ ਵਿੱਚ ਜਦੋਂ ਹਾਈ ਕੋਰਟ ਹੈ, ਇਹਦੀ ਦੋ ਤਰ੍ਹਾਂ ਦੀਆਂ ਕਾਰਵਾਈਆਂ ਹੁੰਦੀਆਂ, ਇਹਦੇ ਵਿੱਚ ਪ੍ਰਕਿਰਿਆਵਾਂ ਹੁੰਦੀਆਂ। ਇੱਕ ਹੈਗੀਆਂ ਪ੍ਰੋਸੀਡਿੰਗਾਂ, ਜਿਹੜੀ ਪ੍ਰਕਿਰਿਆ ਹੈ, ਜਿਹਦੇ ਵਿੱਚ ਰਿਟ ਪਟੀਸ਼ਨ ਆ ਗਈ, ਜਿਹਦੇ ਜਵਾਬ ਦਾਅਵੇ ਆ ਗਏ, ਜਿਹਦੇ 'ਚ ਹੋਰ ਦਸਤਾਵੇਜ਼ ਲੱਗਦੇ ਆ, ਦਾਅਵੇ ਕਹਿ ਲਓ, ਜਵਾਬ ਦਾਅਵੇ ਜਿਹੜੇ ਉਹਨੂੰ ਕਹਿੰਦੇ ਅਸੀਂ ਪ੍ਰਕਿਰਿਆ। ਇੱਕ ਨੇ ਫੈਸਲੇ, ਅਦਾਲਤ ਨੇ ਕੋਈ ਛੋਟਾ ਆਰਡਰ ਕੀਤਾ ਜਿਹਨੂੰ ਸਟੇ ਆਰਡਰ ਕਰਤਾ, ਇੱਕ ਫਾਈਨਲ ਜੱਜਮੈਂਟ ਹੈ। ਇਹ ਦੋ ਤਰ੍ਹਾਂ ਦੀ ਪ੍ਰਕਿਰਿਆ ਹੁੰਦੀ ਹੈ। ਤਾਂ ਕਨਸਟੀਟਿਊਸ਼ਨ ਨੇ ਕਿਹਾ, ਸੰਵਿਧਾਨ ਨੇ, ਵੀ ਜਿਹੜੀ ਪ੍ਰਕਿਰਿਆ ਹੈ ਇਹ ਰੀਜਨਲ ਲੈਂਗੁਏਜ 'ਚ ਵੀ ਹੋ ਸਕਦੀ ਹੈ, ਰਾਜ ਭਾਸ਼ਾ 'ਚ ਵੀ ਹਾਈ ਕੋਰਟ 'ਚ ਹੋ ਸਕਦੀ ਹੈ। ਮਤਲਬ ਇਹ ਸੰਵਿਧਾਨ ਨੇ ਸਾਨੂੰ ਅਲਾਓ ਕਰਤਾ ਵੀ ਜਿਹੜੇ ਤੁਸੀਂ ਦਾਅਵੇ ਕਰਨੇ ਆ, ਜਵਾਬ ਦਾਅਵੇ ਕਰਨੇ ਆ, ਦਸਤਾਵੇਜ਼ ਲਾਉਣੇ ਆ, ਜੋ ਮਰਜ਼ੀ ਕਰਨਾ ਉਹ ਤੁਸੀਂ ਪੰਜਾਬੀ ਦੇ ਵਿੱਚ ਪੰਜਾਬ 'ਚ ਕਰ ਸਕਦੇ ਹੋ, ਹਿੰਦੀ ਵਾਲੇ ਹਿੰਦੀ 'ਚ ਕਰ ਸਕਦੇ ਹੋ। ਪਰ ਸੰਵਿਧਾਨ ਕਹਿੰਦਾ ਜਿਹੜੇ ਫੈਸਲੇ ਹੈ ਉਹ ਇਕੱਲੇ ਅੰਗਰੇਜ਼ੀ 'ਚ ਹੋਣਗੇ। ਇੱਥੇ ਸੰਵਿਧਾਨ ਨੇ ਰੋਕ ਲਾਈ, ਕਿਉਂਕਿ 50 ਦੇ ਵਿੱਚ ਜੋ ਸਥਿਤੀ ਸੀ, ਸਾਰੀਆਂ ਇਕੱਠੀਆਂ ਹੋਈਆਂ ਸਟੇਟਾਂ, ਅੰਗਰੇਜ਼ੀ ਇੱਕ ਭਾਸ਼ਾ ਸੀ ਉਦੋਂ ਜਿਹੜੀ ਸਾਰੀ ਜੁਡੀਸ਼ੀਅਲ ਸਿਸਟਮ ਨੂੰ, ਮੈਂ ਬਾਕੀਆਂ ਦੀ ਗੱਲ ਨਹੀਂ ਕਰਦਾ, ਜੋੜਦੀ ਸੀ। ਇਸ ਕਰਕੇ ਉਦੋਂ ਇਸ ਭਾਸ਼ਾ ਦੀ ਲੋੜ ਸੀ। ਹਾਈ ਕੋਰਟ 'ਚ ਕੀ ਹੋਇਆ ਵੀ ਰੀਜਨਲ ਲੈਂਗੁਏਜ ਨੇ ਕਰ ਲਓ, ਇਹਨਾਂ ਨੂੰ ਮੌਕਾ ਦੇ ਦਿਓ। ਉਦੋਂ ਜੱਜਮੈਂਟਸ ਨੂੰ ਛੱਡ ਕੇ ਬਾਕੀ ਸਾਰੀ ਪ੍ਰਕਿਰਿਆ ਰੀਜਨਲ ਭਾਸ਼ਾਵਾਂ 'ਚ ਅਲਾਊਡ ਹੋ ਗਈ। ਫਿਰ ਆ ਗਿਆ, ਜਿਵੇਂ ਇੱਧਰ ਪ੍ਰੋਫੈਸਰ ਸਾਹਿਬ ਨੇ ਦੱਸਿਆ ਵੀ ਇਹ 15 ਸਾਲ ਲਈ ਸੀ, ਵੀ ਜਿਹੜੀ ਅੰਗਰੇਜ਼ੀ ਹੈ ਇਹ ਤੋਂ ਖਹਿੜਾ ਛਡਾਉਣਾ ਬਹੁਤ ਜ਼ਰੂਰੀ ਹੈ। ਸਾਡਾ ਇੱਕ ਮਾਈਂਡ ਸੈੱਟ ਹੈ ਜਿਹੜਾ, ਉਹਦੇ ਮੈਂ ਅੱਡ ਗੱਲ ਕਰ ਸਕਦਾ। ਇਹ ਸਾਡਾ ਮੈਕਲੇ ਦੀ ਜਿਹੜੇ ਐਜੂਕੇਸ਼ਨ ਪਾਲਿਸੀ ਦਿੱਤੀ ਸੀ, ਵਾਈਟ ਕਾਲਰ ਜੋਬ ਪੈਦਾ ਕਰਨ ਲਈ, ਕਲਰਕ ਪੈਦਾ ਕਰਨ ਲਈ। ਹੁਣ ਜਿਹੜਾ ਇੰਗਲਿਸ਼ ਮਾਧਿਅਮ ਹੈ, ਇਹ ਵੀ ਤੁਹਾਨੂੰ ਸਾਰੀ ਤੁਹਾਡੀ ਕ੍ਰੀਏਟੀਵਿਟੀ, ਇਹ ਬਹੁਤ ਜਾਣਦੇ ਨੇ, ਬਹੁਤ ਕੁਝ ਬੋਲਦੇ ਨੇ। ਮੈਂ ਇੱਕ ਗੱਲ ਹੀ ਕਰਦਾ ਵੀ ਤੁਹਾਡੀ ਜਿਹੜੀ ਸੋਚਣ ਸ਼ਕਤੀ ਹੈ ਉਸ ਨੂੰ ਖਤਮ ਕਰਕੇ, ਬੱਚਿਆਂ ਨੂੰ ਕਨਫਿਊਜ਼ ਕਰਕੇ ਇਹ ਕਲਰਕ ਰੱਖਣਾ ਚਾਹੁੰਦੇ ਨੇ ਕਾਰਪੋਰੇਟ ਵਾਲੇ, ਕਿਸਾਨਾਂ ਨੂੰ ਮਜ਼ਦੂਰ, ਤੇ ਜਿਹੜੇ ਤੁਹਾਡੇ ਮਾੜੇ ਮੋਟੇ ਆਪਾਂ ਪੜ੍ਹੇ ਲਿਖੇ ਹਾਂ, ਸਾਨੂੰ ਇਹ ਕਲਰਕ ਤੋਂ ਵੱਧ ਨਹੀਂ ਉੱਠਣ ਦੇਣਾ ਚਾਹੁੰਦੇ। ਇਹ ਇੱਕ ਵੱਡੀ ਨੀਤੀ ਹੈ ਕਾਰਪੋਰੇਟ ਦੀ, ਇੰਗਲਿਸ਼ ਮਾਧਿਅਮ ਨੂੰ ਲਿਆਉਣ ਦੀ। ਕੋਈ ਮੈਂ ਭਾਸ਼ਾ ਦੀ ਜਿਹੜੀ ਐਜੂਕੇਸ਼ਨ ਪਾਲਿਸੀ ਦੀ ਤੁਸੀਂ ਗੱਲ ਕਰ ਲਈ, ਸਮਝ ਲਈ ਹੋਣੀ ਹੈ। ਮੈਂ ਗੱਲ ਕਰ ਰਿਹਾ ਇਹਦੀ, ਇੱਥੋਂ ਤੱਕ ਸੀਗਾ। ਹੁਣ ਉਹ ਜਦੋਂ 15 ਸਾਲ ਵਾਲੀ ਗੱਲ ਲਾਗੂ ਨਹੀਂ ਹੋਈ, ਐਕਸਟੈਂਡ ਕਰਤਾ ਵੀ ਅੰਗਰੇਜ਼ੀ ਨੂੰ ਹੋਰ ਅੱਗੇ ਕਰੋ, ਹੋਰ ਅੱਗੇ ਕਰੋ। ਅੱਜ ਤੱਕ ਕਰੀ ਆਉਂਦੇ ਆ, 75 ਸਾਲ ਹੋ ਗਏ, ਅੰਗਰੇਜ਼ੀ ਐਕਸਟੈਂਡ ਹੋ ਰਹੀ ਹੈ 10-10 ਸਾਲ ਲਈ। ਤਾਂ ਉਦੋਂ ਫਿਰ 1963 ਦੇ ਵਿੱਚ ਇੱਕ ਕੇਂਦਰ ਸਰਕਾਰ ਨੇ ਕਾਨੂੰਨ ਬਣਾਇਆ, ਆਫੀਸ਼ੀਅਲ ਲੈਂਗੁਏਜ ਐਕਟ 1963। ਜਿਵੇਂ ਆਪਾਂ ਕਹਿੰਦੇ ਆ ਵੀ ਪੰਜਾਬ ਨੂੰ ਧੱਕਾ ਲਾਤਾ, ਪੰਜਾਬੀ ਨੂੰ ਧੱਕਾ ਲਾਤਾ, ਉਹਦੀ ਗੱਲ ਮੇਰੇ ਮਨ 'ਚ ਨਹੀਂ ਨਿਕਲਿਆ ਸਵਾਲ ਇਹ ਵੀ ਕਿਵੇਂ ਲੱਗਿਆ। ਮੈਂ ਕਈਆਂ ਨੂੰ ਕਹਿਣਾ ਉਹਨਾਂ ਨੂੰ ਮੈਨੂੰ ਸਮਝਾ ਦਿਓ, ਮੈਂ ਉਹਦਾ ਤਰਕ ਲੱਭ ਕੇ ਅੱਗੇ ਤੋਂ ਗੱਲ ਕਰਾਂ। ਇਹ ਵੀ ਪੰਜਾਬੀ ਨਾਲ ਕਾਨੂੰਨ ਦੇ ਐਂਗਲ ਤੋਂ ਧੱਕਾ ਹੋਇਆ। ਉਹਦੇ ਵਿੱਚ ਇਹ ਕਰਤਾ ਉਹਨਾਂ ਨੇ, ਅੱਗੇ ਲੈ ਲਿਆ ਇੱਕ ਸਟੈਪ ਵੀ ਪ੍ਰਕਿਰਿਆ ਤਾਂ ਪਹਿਲੇ ਹੀ ਸਾਡੇ ਸੰਵਿਧਾਨ ਨੇ ਅਲਾਓ ਕੀਤੀ ਹੋਈ ਹੈ। ਉਹ ਕਾਨੂੰਨ ਕਹਿੰਦਾ ਵੀ ਜਿਹੜੇ ਹਾਈ ਕੋਰਟ ਨੇ ਸੂਬਿਆਂ 'ਚ ਹੀ ਹੁੰਦੇ ਨੇ, ਵੀ ਉਹ ਆਪਣੇ ਪ੍ਰਾਂਤ ਦੀ ਰਾਜ ਭਾਸ਼ਾ ਹਾਈ ਕੋਰਟ ਦੇ ਫੈਸਲਿਆਂ ਤੱਕ ਵੀ ਲਾਗੂ ਕਰ ਸਕਦੇ। ਉਹ ਕਹਿੰਦੇ ਜਿਹੜੇ ਤੁਹਾਡੇ ਫੈਸਲੇ ਹਾਈ ਕੋਰਟ ਕਰੂਗਾ ਉਹ ਤੁਹਾਡੀ ਮਾਤ ਭਾਸ਼ਾ, ਰਾਜ ਭਾਸ਼ਾ ਦੇ ਵਿੱਚ ਵੀ ਹੋ ਸਕਦੇ ਆ। ਇਹ 1963 ਦੇ ਕਾਨੂੰਨ ਨੇ ਸਾਨੂੰ ਇਜਾਜ਼ਤ ਦਿੱਤੀ ਹੈ। ਉੱਥੇ ਇਹ ਨਹੀਂ ਲਿਖਿਆ ਵੀ ਪੰਜਾਬੀ 'ਤੇ ਲਾਗੂ ਨਹੀਂ ਹੁੰਦਾ ਕਾਨੂੰਨ ਇਹ। ਫਿਰ ਮੈਂ ਕਹਿੰਦਾ ਵੀ ਪੰਜਾਬੀ ਨਾਲ ਧੱਕਾ ਕਿੱਥੇ ਹੋ ਗਿਆ? ਧੱਕਾ ਤਾਂ ਅਸੀਂ ਕੀਤਾ ਹੈ, ਜਿਵੇਂ ਆਪਾਂ ਕੁਛ ਗੱਲ ਕਰ ਹੀ ਰਹੇ ਹਾਂ ਵੀ ਕਿਵੇਂ ਕੀਤਾ। ਫਿਰ ਪੰਜਾਬੀ ਨਾਲ ਭਾਈ ਉਹ ਕਾਨੂੰਨ ਨੇ ਕੀ ਧੱਕਾ ਕੀਤਾ? ਫਿਰ ਅੱਜ ਦੀ ਸਰਕਾਰ ਤਾਂ ਹੈ ਨਹੀਂ ਸੀ ਉੱਥੇ। ਮੈਂ ਕੋਈ ਸਪੋਰਟ ਨਹੀਂ ਕਰ ਰਿਹਾ, ਜੇ ਕਹੋ ਵੀ ਬੀਜੇਪੀ ਦਾ RSS ਦਾ ਬੰਦਾ ਇਹਦੀ ਸਪੋਰਟ ਕਰ ਰਿਹਾ। ਮੈਂ ਤਾਂ ਕਹਿੰਦਾ 1963 'ਚ ਕਿਹੜੀ ਸਰਕਾਰ ਸੀ? ਉਹਨੇ ਜਿਹੜਾ ਕਾਨੂੰਨ ਬਣਾਇਆ ਉਸ ਨੇ ਇਹ ਕੀਤਾ ਵੀ ਉਹ ਹਿੰਦੀ ਨੂੰ ਪ੍ਰਮੋਟ ਕਰਨਾ ਹੈ। ਪ੍ਰੋਫੈਸਰ ਸਾਹਿਬ ਨੇ ਦੱਸ ਹੀ ਦਿੱਤਾ। ਉਹਦੇ ਵਿੱਚ ਕੀ ਕਰਤਾ ਉਹਨਾਂ ਨੇ, ਪਰ ਲਿਬਰਲ ਵੀ ਆ ਗਏ ਥੋੜ੍ਹਾ ਜਿਹਾ, ਵੀ ਜਿਹੜੇ ਤੁਹਾਡੀ ਰਾਜ ਭਾਸ਼ਾ ਉਹਦੇ ਵਿੱਚ ਫੈਸਲੇ ਵੀ ਆ ਸਕਦੇ ਆ। ਥੋੜ੍ਹੀ ਜਿਹੀ ਇੱਕ ਸ਼ਰਤ ਲਾਈ ਹੈ ਵੀ ਜਿਹੜਾ ਗਵਰਨਰ ਹੈ ਉਹ ਰਾਸ਼ਟਰਪਤੀ ਤੋਂ ਪਰਮਿਸ਼ਨ ਲੈ ਕੇ ਉਹ ਜਿਹੜੀ ਰਾਜ ਭਾਸ਼ਾ ਹੈ ਉਹ ਲਾਗੂ ਕਰ ਸਕਦਾ।
ਪ੍ਰੈਜ਼ੀਡੈਂਟ ਦੀ ਮਤਲਬ ਸਹਿਮਤੀ ਲੈਣੀ ਉਹਦੇ 'ਚ ਲਿਖਤਾ ਕਾਨੂੰਨ ਜ਼ਰੂਰੀ ਹੈ। ਨਾਲ ਇੱਕ ਸ਼ਰਤ ਹੋਰ ਜਿਹੜੀ ਜ਼ਰੂਰੀ ਹੈ, ਅਸੀਂ ਉਹਦਾ ਵਿਰੋਧ ਹੀ ਨਹੀਂ ਕਰਦੇ, ਵੀ ਉਹ ਜਿਹੜਾ ਫੈਸਲਾ ਹੈ ਜੇ ਜੱਜ ਪੰਜਾਬੀ 'ਚ ਲਿਖਦਾ ਹੈ ਤਾਂ ਉਹਦਾ ਇੰਗਲਿਸ਼ ਅਨੁਵਾਦ ਹੈ ਜਿਹੜਾ ਉਹ ਵੀ ਲੱਗਣਾ ਜ਼ਰੂਰੀ ਹੈ, ਕਿਉਂਕਿ ਸੁਪਰੀਮ ਕੋਰਟ ਜਾਣੇ ਆ ਫੈਸਲੇ ਸਾਰੀਆਂ ਸਟੇਟਾਂ 'ਤੇ ਲਾਗੂ ਹੁੰਦੇ ਆ, ਕੋਈ ਕਾਰਪੋਰੇਟ ਹੈ, ਉਹ ਜ਼ਰੂਰਤ ਹੈ, ਉਹ ਸਹੀ ਹੈ, ਅੱਜ ਵੀ ਸਹੀ ਹੈ। ਸਾਨੂੰ ਇਤਰਾਜ਼ ਕੀ ਹੈ ਕਿ ਇੱਕ ਹਾਈ ਕੋਰਟ ਟਰਾਂਸਲੇਟ ਕਰਾ ਕੇ ਪੰਜਾਬੀ 'ਚ ਲਿਖੇ ਫੈਸਲੇ ਨੂੰ ਇੰਗਲਿਸ਼ 'ਚ ਲਿਖ ਦੇ, ਜਾਂ ਇੰਗਲਿਸ਼ 'ਚ ਜੱਜ ਲਿਖਾਉਂਦਾ ਤਾਂ ਪੰਜਾਬੀ 'ਚ ਲਿਖ ਦੇ। ਸਾਨੂੰ ਪੰਜਾਬੀ 'ਚ ਮਿਲਣਾ ਚਾਹੀਦਾ। ਉਹ ਇਹ ਵਿਵਸਥਾ ਹੋਊਗੀ। ਹੁਣ ਗਵਰਨਰ ਆਪਣੇ ਤੌਰ 'ਤੇ ਨਹੀਂ ਕਰ ਸਕਦਾ। ਅਸੀਂ ਧਰਨਾ ਦਿੱਤਾ ਸਾਡੇ ਪੰਜਾਬੀਆਂ ਨੇ ਗਵਰਨਰ ਕੋਲੇ ਵੀ ਲਾਗੂ ਕਰੋ। ਹੁਣ ਇਹ ਮਿੱਤਰ ਪੜ੍ਹਦੇ ਹੀ ਨਹੀਂ ਵੀ ਗਵਰਨਰ ਕੀ ਕਰ ਸਕਦਾ। ਆਪਾਂ ਨੂੰ ਪਤਾ ਗਵਰਨਰ ਕੋਲ ਕੋਈ ਅਥਾਰਟੀ ਹੈ? ਉਹ ਤਾਂ ਵਿਧਾਨ ਸਭਾ ਨੇ ਪਾਸ ਕਰਨਾ ਮਤਾ ਪਾਸ ਕਰਕੇ ਗਵਰਨਰ ਨੂੰ ਦੇਣਾ। ਕਿਵੇਂ ਲਾਗੂ ਹੋਣੀ ਹੈ ਮੈਂ ਉਹਦੀ ਗੱਲ ਕਰਦਾ। ਔਰ ਫਿਰ ਗਵਰਨਰ ਨੇ ਭੇਜਣਾ ਰਾਸ਼ਟਰਪਤੀ ਕੋਲੇ ਵੀ ਇਹ ਲਾਗੂ ਕਰ ਦਿਓ, ਪੰਜਾਬ ਦੇ ਵਿੱਚ ਪੰਜਾਬੀ 'ਚ ਫੈਸਲੇ ਆਉਣੇ। ਇਹ ਵਿਵਸਥਾ ਹੈ। ਹੁਣ ਜਿਹੜੀਆਂ 4 ਸਟੇਟਾਂ ਨੇ ਰਾਜਸਥਾਨ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼ ਅਤੇ ਰਾਜਸਥਾਨ, ਇਹ ਹਿੰਦੀ ਸਪੀਕਿੰਗ ਹੈ, ਆਪਾਂ ਨੂੰ ਪਤਾ ਹੈ। ਇਹਨਾਂ ਨੇ ਉਸ ਕਾਨੂੰਨ ਦਾ ਫਾਇਦਾ ਉਠਾ ਕੇ ਸਾਰਾ ਜਿਹੜਾ ਹਾਈ ਕੋਰਟ ਦੇ ਫੈਸਲੇ ਹੈ ਉਹ ਆਪਣੀ ਭਾਸ਼ਾ 'ਚ ਰਾਜ ਭਾਸ਼ਾ, ਹੁਣ ਉਹਨਾਂ ਦੀ ਹਿੰਦੀ ਹੈ ਰਾਜ ਭਾਸ਼ਾ, ਉਹਨਾਂ ਨੇ ਹਿੰਦੀ 'ਚ ਉਹ ਜਿਹੜੇ ਫੈਸਲੇ ਆ ਹਾਈ ਕੋਰਟ ਦੇ ਉਹਦੀ ਵਿਵਸਥਾ ਕੀਤੀ ਹੋਈ ਹੈ। ਉਹ 63 ਤੋਂ ਹੀ ਹੈ, ਨਵੀਂ ਨਹੀਂ ਕੀਤੀ ਹੋਈ। ਉਹਨਾਂ ਨੇ ਕਰ ਲਿਆ। ਉਹ ਸਾਨੂੰ ਕਿਹਨੇ ਰੋਕਿਆ ਹੋਇਆ ਉਰੇ? ਜਿਹੜਾ ਮੈਂ ਕਹਿੰਦਾ ਵੀ ਅਸੀਂ ਕੇਂਦਰ ਦੇ ਉੱਤੇ ਦੋਸ਼ ਲਾ ਦਈਏ, ਅਸੀਂ ਸਾਨੂੰ ਕਿਹਨੇ ਰੋਕਿਆ ਬਈ? ਪੰਜਾਬ ਸਰਕਾਰ ਨੂੰ, ਕਿਹੜੀ ਸਰਕਾਰ ਨੂੰ ਰੋਕਿਆ? ਅਕਾਲੀਆਂ ਦੀ ਨੂੰ ਰੋਕਿਆ, ਕਾਂਗਰਸ ਦੀ ਨੂੰ ਰੋਕਿਆ, ਕੋਈ ਹੋਰ ਤਾਂ ਆਈ ਨਹੀਂ। ਕਿਹਨੂੰ ਰੋਕਿਆ? ਕਿਹੜੀ ਕੇਂਦਰੀ ਪੰਜਾਬੀ ਲੇਖ ਸਭਾ ਦੇ ਕਿਸੇ ਪ੍ਰਧਾਨ ਨੂੰ ਰੋਕਿਆ ਵੀ ਤੂੰ ਜਾ ਕੇ ਸਰਕਾਰ ਕੋਲੇ ਮਤਾ ਨਹੀਂ ਦੱਸਣਾ, ਇਹਦੇ ਪਰਵੇਜੇ ਨਾ ਦੱਸੋ, ਕਿਤੇ ਕੁਛ ਨਹੀਂ ਹੋਇਆ ਹੋਇਆ, ਅਸੀਂ ਚੁੱਪ ਹੈ। ਹੁਣ ਇਹਦੇ ਬਾਰੇ ਇੱਥੇ ਕੀ ਹੋਇਆ ਹੋਇਆ? ਜਦੋਂ ਕੁਛ ਹੋ ਗਿਆ ਫਿਰ ਅਸੀਂ ਚੀਕਾਂ ਮਾਰਾਂਗੇ। ਹੁਣ ਅਸੀਂ ਚੁੱਪ ਹੈ। ਹੁਣ ਹਰਿਆਣੇ ਨੇ ਕਰ ਰੱਖਿਆ ਇਹ। ਹਰਿਆਣਾ ਕਹਿੰਦਾ ਉਹਨੇ ਰੈਜੂਲੇਸ਼ਨ ਪਾ ਕੇ ਹਾਈ ਕੋਰਟ 'ਚ ਭੇਜਤਾ ਗਵਰਨਰ ਕੋਲੇ ਵੀ ਜਿਹੜਾ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਹੈ ਇਹਦੇ ਵਿੱਚ ਜਿਹੜੇ ਫੈਸਲੇ ਨੇ ਉਹ ਹਿੰਦੀ 'ਚ ਹੋਣ। ਹੁਣ ਗੰਭੀਰ ਸਮੱਸਿਆ ਕੀ ਹੈ? ਜਿਹੜਾ 1 ਮਹੀਨੇ ਦਾ ਪ੍ਰੋਗਰਾਮ ਹੈ ਉਹਦੇ 'ਚ ਆਹ ਸਮੱਸਿਆਵਾਂ ਵਿਚਾਰੀਆਂ ਜਾਣੀ ਚਾਹੀਦੀਆਂ। ਕਵਿਤਾਵਾਂ ਸੁਣ ਕੇ ਤਾੜੀਆਂ ਮਾਰ ਕੇ ਮੁੜ ਆਉਣਾ ਸੀ 2-2000 ਰੁਪਏ ਜੇਬਾਂ 'ਚ ਪਾ ਕੇ। ਜੇ ਹੁੰਦਾ ਔਰ ਹੋ ਜਾਣਾ, ਕਿਉਂਕਿ ਇੱਥੇ ਆ ਕੇ ਸਰਕਾਰ ਨੇ, ਜਿਹੜੀ ਕੇਂਦਰ ਸਰਕਾਰ ਹੈ, ਇੱਥੇ ਆ ਕੇ ਮਦਦ ਕਰਨੀ ਹੈ, ਇੱਥੇ ਆ ਕੇ ਹਿੰਦੀ ਨੂੰ ਪ੍ਰਮੋਟ ਕਰਨਾ। ਉਹਨਾਂ ਨੇ ਉਹ ਅਲਾਓ ਕਰ ਦੇਣੀ ਹੈ ਪੰਜਾਬ ਅਤੇ ਹਰਿਆਣਾ ਹਾਈ ਕੋਰਟ 'ਚ। ਅਤੇ ਫਿਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਫੈਸਲਾ ਕਿਹੜੀ ਭਾਸ਼ਾ 'ਚ ਆਊ ਮਿੱਤਰੋ? ਤੁਹਾਡਾ ਹਾਈ ਕੋਰਟ ਸਾਂਝਾ ਹੀ ਸਹੀ, ਫੈਸਲੇ ਹਿੰਦੀ 'ਚ ਅਤੇ ਅੰਗਰੇਜ਼ੀ 'ਚ। ਤੁਸੀਂ ਚੁੱਪ ਹੋ। ਇਹ ਹਾਈ ਕੋਰਟ ਹੈ, ਅਸੀਂ ਚੁੱਪ ਹੈ। ਕੁਛ ਨਹੀਂ, ਕਦੇ ਕਿਸੇ ਨੇ ਗੱਲ ਨਹੀਂ ਕੀਤੀ। ਮੈਂ ਕਹਿੰਦਾ ਮੇਰੇ ਆਰਟੀਕਲ ਤੋਂ ਪਹਿਲਾਂ ਆਰਟੀਕਲ ਜਿਹੜੇ ਮੈਂ 5-4 ਲਿਖੇ ਆ, ਬੜੇ ਪਾਪੂਲਰ ਹੋਏ, ਕਿਤਾਬ ਵੀ ਆਏ। ਕੈਨੇਡਾ ਵਾਲਿਆਂ ਨੇ ਵੀ ਮੈਨੂੰ ਨਾ ਆਰਟੀਕਲਾਂ 'ਤੇ ਬੁਲਾਇਆ। ਉਹਨਾਂ ਨੇ 4 ਕਨਵੈਨਸ਼ਨਾਂ ਅੱਧੇ ਕੈਨੇਡਾ 'ਚ ਕੀਤੀਆਂ। ਅਸੀਂ ਜਾ ਕੇ ਬੋਲੇ, ਉੱਥੋਂ ਬੜੀ ਵੱਡੀ ਇੱਕ ਮੂਵਮੈਂਟ ਸ਼ੁਰੂ ਹੋਈ ਹੈ। ਇਹ ਹਾਈ ਕੋਰਟ 'ਚ ਹੈ, ਅਸੀਂ ਚੁੱਪ ਹੈ। ਚੁੱਪ ਕਿਹਨੇ ਕਰਾਇਆ ਮੈਨੂੰ ਦੱਸ ਦਿਓ। ਹੁਣ ਆ ਗਿਆ ਜ਼ਿਲ੍ਹਾ ਅਦਾਲਤਾਂ। ਜਿਹੜੀਆਂ ਜ਼ਿਲ੍ਹਾ ਅਦਾਲਤਾਂ ਨੇ ਉਹਦੇ ਉੱਤੇ ਨਾ ਸੁਪਰੀਮ ਕੋਰਟ ਕੋਈ ਪਾਬੰਦੀ ਲਾਉਂਦੀ ਹੈ, ਨਾ ਕੋਈ ਰਾਜ ਭਾਸ਼ਾ ਐਕਟ ਜਿਹੜਾ ਕੇਂਦਰ ਸਰਕਾਰ ਦਾ ਉਹ ਕੋਈ ਪਾਬੰਦੀ ਲਾਉਂਦਾ। ਪੂਰੀ ਤਰ੍ਹਾਂ ਨਾਲ ਆਜ਼ਾਦੀ ਹੈ ਸਟੇਟਾਂ ਨੂੰ ਵੀ ਉਹ ਆਪਣੀ ਜਿਹੜੀ ਰਾਜ ਭਾਸ਼ਾ ਹੈ ਉਹਦੇ ਵਿੱਚ ਜ਼ਿਲ੍ਹਾ ਅਦਾਲਤਾਂ ਦੇ ਵਿੱਚ ਇਹ ਲਾਗੂ ਕਰ ਸਕਦੇ ਆ ਪੰਜਾਬੀ। ਹੁਣ ਆ ਗਿਆ ਆਪਣੇ ਆ ਗਏ। ਹੁਣ 1967 ਦਾ ਜਿਹੜਾ ਕਾਨੂੰਨ ਹੈ ਉਹਦੇ ਵਿੱਚ ਇਹ ਸੀਗਾ, ਇਹਦੇ ਬਾਰੇ ਚੁੱਪ ਸੀ ਉਸ ਕਾਨੂੰਨ, ਕਿਉਂਕਿ ਨਾ ਪੰਜਾਬੀ 'ਚ ਫੈਸਲੇ ਸੀ, ਨਾ ਪੰਜਾਬੀ 'ਚ ਕਾਨੂੰਨ ਸੀ, ਨਾ ਜੱਜ ਪੜ੍ਹੇ ਸੀ। ਫਿਰ ਪੰਜਾਬੀ ਲਾਗੂ ਕਿਵੇਂ ਹੋ ਜਾਂਦੀ? ਉਹ ਕਾਨੂੰਨ ਸਹੀ ਬਣਿਆ ਹੋਇਆ, ਮੈਂ ਉਹਦਾ ਸਮਰਥਨ ਕਰਦਾ ਉਸ ਪ੍ਰੋਵੀਜ਼ਨ ਦਾ। ਕੁਛ ਨਹੀਂ ਹੋਇਆ, ਚੱਲ ਰਹੀ ਹੈ ਗੱਲ, ਚੱਲੀ ਜਾ ਰਹੀ ਸੀ। ਜਦੋਂ
ਕੁਲਦੀਪ ਨਈਅਰ ਹੋਣਾ ਨੇ ਇੱਕ ਸਟੇਟਮੈਂਟ ਦਿੱਤਾ ਵੀ ਪੰਜਾਬੀ ਚੱਲੀ ਹੈ। ਯੂਨੈਸਕੋ ਦੀ ਰਿਪੋਰਟ ਹੈ 50 ਸਾਲ ਦੇ ਵਿੱਚ ਪੰਜਾਬੀ ਨੇ ਮਰ ਜਾਣਾ ਹੈ। ਜਿਹੜੀਆਂ ਮਰ ਰਹੀਆਂ ਭਾਸ਼ਾਵਾਂ ਨੇ ਉਹ 'ਚ ਪੰਜਾਬੀ ਵੀ ਸ਼ਾਮਲ ਹੈ। ਜਦੋਂ ਇਹ ਗੱਲ ਹੋਈ ਤਾਂ ਪੰਜਾਬ ਦੇ ਵਿੱਚ ਵੀ ਰੌਲਾ ਪਿਆ। ਇੱਥੇ ਵੀ ਸਭਾਵਾਂ ਨੇ, ਲੇਖਕਾਂ ਨੇ, ਹੋਰ ਅਦਾਰਿਆਂ ਨੇ ਰੌਲਾ ਪਾਇਆ ਔਰ ਸਰਕਾਰ ਵੀ ਫਿਕਰ 'ਚ ਆਈ। ਅਕਾਲੀ ਸਰਕਾਰ ਸੀ, 2008 ਦੀ ਗੱਲ ਹੈ। 2 ਕਾਨੂੰਨ ਉਦੋਂ ਬਣੇ। ਇੱਕ ਸੋਧ ਹੋਈ 1967 ਦੇ ਕਾਨੂੰਨ 'ਚ ਔਰ ਇੱਕ ਨਵਾਂ ਕਾਨੂੰਨ ਬਣਿਆ ਦੀ ਲਰਨਿੰਗ ਆਫ ਪੰਜਾਬੀ ਐਂਡ ਅਦਰ ਲੈਂਗੁਏਜਿਸ ਐਕਟ। ਇਸ ਕਾਨੂੰਨ ਬਾਰੇ ਜੇ ਕਿਸੇ ਨੂੰ ਪਤਾ ਤਾਂ ਕਿਰਪਾ ਕਰਕੇ ਹੱਥ ਖੜੇ ਕਰ ਦਿਓ ਵੀ ਲਰਨਿੰਗ ਆਫ ਪੰਜਾਬੀ ਐਂਡ ਅਦਰ ਲੈਂਗੁਏਜ ਐਕਟ ਕੀ ਹੈ। ਨਹੀਂ ਪਤਾ ਸਾਨੂੰ, ਇਹ ਸਾਡੀ ਸਥਿਤੀ ਹੈ। ਹੁਣ ਉਸ ਕਾਨੂੰਨ ਬਾਰੇ ਸਾਨੂੰ ਕਿਹਨੇ ਨਹੀਂ ਜਾਗਰਤ ਕੀਤਾ, ਅਸੀਂ ਪੁੱਛ ਨਹੀਂ ਸਕਦਾ। ਮੈਂ ਕਿਉਂ ਨਹੀਂ ਪੜ੍ਹਿਆ ਭਾਈ? ਤੁਸੀਂ ਤੁਹਾਡੇ ਯੂਨੀਵਰਸਿਟੀਆਂ ਨੇ ਨਹੀਂ ਦੱਸਿਆ ਤੁਹਾਨੂੰ, ਤੁਹਾਡੇ ਪ੍ਰੋਫੈਸਰਾਂ ਨੇ ਕਾਲਜਾਂ 'ਚ ਨਹੀਂ ਦੱਸਿਆ, ਤੁਹਾਡੀਆਂ ਕੇਂਦਰੀ ਪੰਜਾਬੀ ਲੇਖ ਸਭਾਵਾਂ ਨੇ ਤੁਹਾਨੂੰ ਨਹੀਂ ਦੱਸਿਆ। ਸਾਡੀ 100 ਕਰੋੜ ਦੀ ਜਾਇਦਾਦ ਅੱਜ ਕੱਲ੍ਹ ਪੰਜਾਬੀ ਅਕੈਡਮੀ ਲੁਧਿਆਣੇ 'ਚ, ਉਹਨਾਂ ਨੇ ਕਦੇ ਨਹੀਂ ਸੈਮੀਨਾਰ ਕੀਤੇ। ਤੁਸੀਂ ਇਸ ਕਾਨੂੰਨ ਬਾਰੇ ਜਾਣਦੇ ਹੀ ਨਹੀਂ। ਉਹਦੇ ਬਾਰੇ ਵੀ ਗੱਲ ਕਰਦਾ ਸੰਖੇਪ 'ਚ, ਪਰ ਮੇਨ ਜਿਹੜਾ ਰਾਜ ਭਾਸ਼ਾ ਦੀ ਗੱਲ ਆ ਪਹਿਲਾਂ ਉਹ ਨਿਬੇੜ ਲਈਏ। ਹੁਣ ਉਹ 2008 ਦੇ ਦੂਜਾ ਜਿਹੜਾ ਸੋਧ ਹੋਈ 1967 'ਚ, ਉਹ ਬਹੁਤ ਮਹੱਤਵਪੂਰਨ ਹੋਈ। ਉਹ 'ਚ ਬਹੁਤ ਸਾਰੀਆਂ ਗੱਲਾਂ ਨਵੀਆਂ ਸੋਧ ਕਰਕੇ ਪਾਈਆਂ ਗਈਆਂ। ਹੁਣ ਸਾਡੇ ਜਿਹੜੇ ਮਿੱਤਰ ਵਿਦਵਾਨ ਨੇ ਜਦੋਂ ਬਿਆਨ ਦਿੰਦੇ ਨੇ ਸਿਆਸੀ ਵੀ ਅਸੀਂ ਐਂ ਕਰ ਦਿਆਂਗੇ, ਸਰਕਾਰ ਦਾ ਐਂ ਕਰ ਦਿਆਂਗੇ, ਉਹ ਕਹਿੰਦੇ ਨੇ ਰਾਜ ਭਾਸ਼ਾ ਐਕਟ 2008। ਰਾਜ ਭਾਸ਼ਾ ਐਕਟ 2008 ਸ਼ਬਦ ਵਰਤਦੇ ਹੈ, ਜਦੋਂ ਕੋਈ ਸੋਧ ਹੁੰਦੀ ਹੈ ਉਹ ਵਿੱਚ ਹੀ ਮਰਜ ਹੋ ਜਾਂਦੀ ਹੈ ਪਹਿਲੇ ਵਾਲੇ 'ਚ। ਸੰਵਿਧਾਨ ਦੇ ਵਿੱਚ 100 ਤੋਂ ਵੱਧ ਸੋਧਾਂ ਹੋ ਗਈਆਂ। ਕੀ ਅਸੀਂ ਇਹ ਕਹਿੰਦੇ ਹਾਂ ਵੀ 1976 ਵਾਲਾ ਸੰਵਿਧਾਨ, 1950 ਵਾਲਾ ਸੰਵਿਧਾਨ, 1968 ਵਾਲਾ ਸੰਵਿਧਾਨ, ਇਹ ਸਾਡੇ ਬੁੱਧੀਜੀਵੀਆਂ ਦੀ ਗਿਆਨ ਹੈ ਵੀ ਸਾਨੂੰ ਇਹ ਨਹੀਂ ਪਤਾ ਵੀ 2008 ਦਾ ਕਾਨੂੰਨ ਹੋਰ ਹੈ ਅਤੇ 2067 ਦਾ ਕਾਨੂੰਨ ਹੋਰ ਹੈ। ਅਸੀਂ ਕਹੇ ਜਾਂਦੇ 2 ਹੈ, ਉਹਦੇ ਵਿੱਚ ਮਰਜ ਹੋ ਗਿਆ। ਚਲੋ ਅੱਗੇ ਤੋਂ ਮੈਂ ਕਹਿਣਾ ਵੀ ਅੱਗੇ ਤੋਂ ਕਦੇ ਗੱਲ ਕਰਨੀ ਹੈ ਤਾਂ 1967 ਦੇ ਕਾਨੂੰਨ ਦੀ ਗੱਲ ਕਰਨੀ ਹੈ। ਸੋਧ ਕਹਿ ਦਿਓ ਵੀ ਜਿਹੜੀ ਮਹੱਤਵਪੂਰਨ ਸੋਧ ਹੋਈ 2008 ਇਹਦਾ ਗੱਲ ਬਣਦੀ ਹੈ। ਜੇ ਅਸੀਂ 2008 ਦਾ ਕਾਨੂੰਨ ਕਹਿੰਦੇ ਹਾਂ ਅਤੇ 67 ਦੇ ਨੂੰ ਭੁੱਲ ਜਾਂਦੇ ਹਾਂ, ਕੀ ਗੱਲ ਬਣਦੀ ਹੈ? ਤੁਹਾਡੇ ਜਿਹੜਾ ਹੈਗਾ ਬੁੱਧੂਪਣਾ, ਉਹਦਾ ਜਲੂਸ ਨਿਕਲਦਾ ਹੈ ਜਿਹੜਾ ਆਪਾਂ ਅੱਜ ਤੋਂ ਬਾਅਦ ਨਹੀਂ ਕਢਾਉਣਾ। ਹੁਣ ਉਸ ਦੇ ਵਿੱਚ ਜਿਹੜੀ ਅਦਾਲਤ ਦੀ ਗੱਲ ਕਰਦਾ ਮੈਂ, ਉਹਦੇ ਵਿੱਚ ਇਹ ਕੀਤਾ ਗਿਆ ਪ੍ਰੋਵੀਜ਼ਨ ਵੀ ਜਿਹੜੀਆਂ ਜ਼ਿਲ੍ਹਾ ਅਦਾਲਤਾਂ ਨੇ ਇਹਦੇ ਵਿੱਚ ਪੰਜਾਬੀ ਹੈ ਜਿਹੜੀ ਇਹ ਲਾਗੂ ਹੋ ਗਈ। 5 ਮਈ 2008 ਨੂੰ ਇਹ ਕਾਨੂੰਨ ਪਾਸ ਹੁੰਦਾ ਔਰ ਇਹ ਜਿਹੜਾ ਇੰਨਾ ਕੁ ਹੈ, ਆਹ ਜਿਹੜਾ ਸੀਗਾ ਅਦਾਲਤਾਂ ਵਾਲਾ, ਇਹਦੇ ਵਿੱਚ ਇਹਨਾਂ ਨੇ ਕਿਹਾ ਵੀ ਇਹ ਕਾਨੂੰਨ 6 ਮਹੀਨਿਆਂ ਬਾਅਦ ਜਾਣੀ 5 ਨਵੰਬਰ 1968 ਤੋਂ ਲਾਗੂ ਹੋਊਗਾ। ਇਹ ਧਾਰਾ ਵਿੱਚ ਹੀ ਜੋੜੀ ਹੋਈ ਹੈ ਉਹਦੇ, ਔਰ ਕਾਰਨ ਵੀ ਦਿੱਤਾ ਹੋਇਆ, ਔਰ ਜੋ ਸਹੀ ਕਾਰਨ ਹੈ ਵੀ ਉਸ ਟਾਈਮ ਪੰਜਾਬੀ ਦਾ ਇਨਫਰਾਸਟਰਕਚਰ ਇੰਨਾ ਤਿਆਰ ਨਹੀਂ ਸੀ ਜਿਹਦੇ ਨਾਲ ਇੱਕਦਮ ਅਦਾਲਤਾਂ ਦੇ ਵਿੱਚ ਪੰਜਾਬੀ ਲਾਗੂ ਹੋ ਜੇ। ਇਸ ਗੱਲ ਨੂੰ ਲੈ ਕੇ ਇਹ ਰੱਖਤਾ, ਫਿਰ ਪ੍ਰੋਵੀਜ਼ਨ ਨਹੀਂ ਰੱਖਿਆ, ਇਹ ਰੱਖਤਾ ਸਿੱਧਾ ਹੀ ਵੀ ਆਫਟਰ 6 ਮੰਥਸ ਇਹ ਜਿਹੜਾ ਕਾਨੂੰਨ ਆਟੋਮੈਟਿਕਲੀ ਲਾਗੂ ਹੋ ਜਾਊਗਾ। ਮਤਲਬ ਕਹਿਣ ਦਾ ਵੀ 5 ਨਵੰਬਰ 2008 ਤੋਂ ਇਹ ਜਿਹੜਾ ਕਾਨੂੰਨ ਹੈ ਲਾਗੂ ਹੈ। ਜ਼ਿਲ੍ਹਾ ਅਦਾਲਤਾਂ ਦੇ ਵਿੱਚ ਪੰਜਾਬੀ ਹੈ ਜਿਹੜੀ ਉਹਦੇ ਵਿੱਚ ਕੰਮ ਕਰਨ ਵਾਲਾ ਕਾਨੂੰਨ ਲਾਗੂ ਹੈ। ਹੁਣ ਫਿਰ ਇਹਦੇ ਬਾਰੇ ਮੈਂ ਕਹਿੰਦਾ ਵੀ ਮੇਰੇ ਕੋਈ ਬੁੱਧੀਜੀਵੀ ਦੱਸੋ ਵੀ ਉਹਨੂੰ ਪਤਾ ਹੈ ਵੀ ਕਿੰਨੇ ਸਾਲ ਹੋ ਗਏ? 8 ਤੇ 13 ਸਾਲ ਹੋ ਗਏ ਕਾਨੂੰਨ ਬਣੇ ਨੂੰ, ਔਰ ਉਹ ਰੱਦੀ ਦੀ ਟੋਕਰੀ 'ਚ ਪਿਆ। ਕਿਹਨੇ ਕਢਾਇਆ? ਉਹ ਕਿਸੇ ਨੇ ਨਹੀਂ ਕਢਵਾਇਆ। ਪਿਆ ਕਿਉਂ ਹੈ? ਹੁਣ ਇਹ ਦੇਖੀ ਕਿਆ ਸਵਾਲ ਹੋ ਨਾ, ਕਿਉਂ ਪਿਆ, ਕਿਉਂ ਲਾਗੂ ਕਿਉਂ ਨਹੀਂ ਹੋਇਆ? ਜੇ ਕਾਨੂੰਨ ਬਣ ਗਿਆ ਲਾਗੂ ਕਿਉਂ ਨਹੀਂ ਹੋਇਆ? ਇੱਕ ਤਾਂ ਆਪਾਂ ਕਹੇ ਸੀ ਵੀ ਸਾਡੀਆਂ ਜਿੰਨੀਆਂ ਸੰਸਥਾਵਾਂ ਨੇ, ਅਸੀਂ ਜਿਵੇਂ ਮੈਂ ਪਹਿਲਾਂ ਗੱਲ ਕਰੀ, ਉਹ ਲਾਗੂ ਕਰਾਉਣ ਵੱਲ ਸੋਚਿਆ ਹੀ ਨਹੀਂ, ਸਾਨੂੰ ਪਤਾ ਹੀ ਨਹੀਂ ਵੀ ਇਹ ਵੀ ਕਾਨੂੰਨ ਹੈ ਇੱਕ। ਅਸੀਂ ਹੋਰ ਪਾਸੇ ਯੁੱਧ ਲਾਈ ਰੱਖਦੇ ਹਾਂ, ਅਧਕ ਨਹੀਂ ਲੱਗਿਆ। ਹੁਣ ਜਿਹੜਾ ਵਿੱਚ ਸ਼ਬਦ ਹੈ, ਜੇ ਤੁਸੀਂ ਉਹ ਕੰਪਿਊਟਰ ਦੇ ਆਪਣੇ ਫੋਨ 'ਤੇ ਟਾਈਪ ਕਰੋ 2 ਆ ਜਾਂਦੇ ਆ, ਅਧਕ ਵੀ ਆ ਜਾਂਦਾ, ਵਿਦਆਊਟ ਅਧਕ ਵੀ ਵਿੱਚ ਆ ਜਾਂਦਾ। ਹੁਣ ਮੈਂ ਕਿਹੜਾ ਕਰਾਂ? ਜੇ ਮੈਂ ਵਿੱਚ ਅਧਕ ਵਾਲਾ ਕਰ ਦੇਣਾ ਮੇਰੇ 'ਤੇ 20 ਨੁਕਤੇ ਆ ਜਾਂਦੇ ਨੇ। ਇਹ 'ਤੇ ਲੱਗਦਾ ਨਹੀਂ ਅਧਕ। ਜੇ ਬਿਨਾਂ ਅਧਕ ਵਾਲਾ ਕਰ ਦਈਏ ਫਿਰ ਲੱਗੂਗਾ ਵੀ ਅਧਕ ਆ ਜਾਂਦਾ। ਇੱਥੇ ਲੜੀ ਜਾਂਦੇ ਹਾਂ ਅਸੀਂ, ਮਤਲਬ ਕਹਿਣ ਦਾ ਹੋਰ ਇਹੋ ਜਿਹੇ ਸ਼ਬਦ ਨੇ, ਉੱਥੇ ਲੜੀ ਜਾਂਦੇ ਹਾਂ। ਜਿਹੜੀਆਂ ਬੇਸਿਕ ਗੱਲਾਂ ਹੈ
ਉੱਥੇ ਅਸੀਂ ਨਹੀਂ ਲੜਦੇ। ਹੁਣ ਕੀ ਹੈ ਅਸਲੀ ਮਸਲਾ, ਹੁਣ ਕਿਉਂ ਨਹੀਂ ਲਾਗੂ ਹੋ ਰਿਹਾ? ਹਾਈ ਕੋਰਟ 2009 ਤੋਂ ਚਿੱਠੀਆਂ ਲਿਖ ਰਿਹਾ ਪੰਜਾਬ ਸਰਕਾਰ ਨੂੰ ਵੀ ਸਾਨੂੰ, ਅਸੀਂ ਪੰਜਾਬੀ ਲਾਗੂ ਕਰਨ ਨੂੰ ਤਿਆਰ ਹਾਂ, ਪਰ ਸਾਡੇ ਕੋਲ ਸਟਾਫ ਨਹੀਂ ਕਹਿੰਦੇ ਹੈਗਾ। ਸਟਾਫ ਕੀ ਮੰਗਦੇ ਆ ਉਹ ਦੇਖੋ, ਇੱਥੇ ਬੜਾ ਵੱਡਾ ਨੁਕਤਾ। ਹੁਣ 1 ਲੱਖ ਭਰਤੀ ਕਹਿੰਦੇ ਅਸੀਂ ਕਰਨੀ ਹੈ। ਅਸੀਂ ਪ੍ਰਗਟ ਸਿੰਘ ਨੂੰ ਲਿਖ ਕੇ ਦੇ ਕੇ ਆਏ ਹਾਂ ਵੀ ਆਹ ਸਾਡੀ ਜਿਹੜੀ ਅਗਲੀ ਮੰਗ ਹੈ ਇਹ ਪੂਰੀ ਕਰ ਦਿਓ, 2000 ਦੀ ਹੈ। ਸਮਝਾ ਕੇ ਆਏ ਹਾਂ, ਬੜੇ ਪਿਆਰ ਨਾਲ ਗੱਲ ਸੁਣੀ ਹੈ। ਜੇ ਕਿਸੇ ਨੇ ਗੱਲ ਸੁਣੀ ਹੈ ਤਾਂ ਪ੍ਰਗਟ ਸਿੰਘ ਨਹੀਂ ਸੁਣੀ ਹੈ। ਸ਼ਾਇਦ ਕੋਈ ਕਰਨ, ਅਗਰ ਕਹਿੰਦੇ ਸੀ ਪੰਜਾਬ ਵਾਲਾ ਹਫ਼ਤਾ ਦੇਖੋ, ਮੈਂ ਠੀਕ ਹੈ। ਹੁਣ ਉਹਦੇ 'ਚ ਕੀ ਹੈ, ਹਾਈ ਕੋਰਟ ਕੀ ਕਹਿ ਰਿਹਾ ਵੀ ਹਰ ਅਦਾਲਤ ਦੇ ਲਈ ਸਾਨੂੰ 3 ਬੰਦੇ ਦਿਓ। ਇੱਕ ਮੰਗ ਰਿਹਾ ਉਹ ਸਟੈਨੋਗ੍ਰਾਫਰ ਪੰਜਾਬੀ ਦੇ, ਤਾਂ ਹੀ ਲਾਗੂ ਹੋਊ ਨਾ, ਸਟੈਨੋਗ੍ਰਾਫਰ ਹੋਊਗਾ। ਹੁਣ ਮੈਨੂੰ ਤਾਂ ਅਦਕ ਦੀ ਰੌਲਾ ਪੈ ਜਾਣਾ। ਇਹ ਅਦਕ ਤਾਂ ਇਹ ਅਦਾਲਤਾਂ 'ਚ ਪੈਂਦਾ ਹੈ। ਹੁਣ ਮੈਂ ਇੱਕ ਕੇਸ ਭੁਗਤਿਆ। ਹੁਣ ਪੱਟ, ਤੁਸੀਂ ਪੰਜਾਬੀ ਵਾਲੇ, ਪੱਟ ਤੇ ਪੇਟ 2 ਸ਼ਬਦ, ਕਿੰਨਾ ਕੁ ਫਰਕ ਹੈ? ਪੱਟ ਤੇ ਪੇਟ। ਇੱਕ ਅਦਕ ਲੱਗ ਗਈ ਲਾ ਲਈ ਲਾਮ ਤਾਂ ਪੇਟ, ਜੇ ਅੱਧੀ ਲਾਮ ਤੋੜ ਦਈਏ ਅਦਕ ਲਾ ਦੀ ਤਾਂ ਪੱਟ, ਜਾਂ ਚਾਕੀ ਦਈਏ। ਇੱਕ ਚਾਕੂ ਦਾ ਵੱਜਣ ਦਾ ਕੇਸ ਸੀ, ਸ਼ਰਾਰਤ ਕੀਤੀ ਗਈ ਜਾਂ ਵੈਸੇ ਹੋਇਆ ਇਹਦੇ ਬਾਰੇ ਮੈਨੂੰ ਨਹੀਂ ਪਤਾ, ਪਰ ਚਾਕੂ ਵੱਜਿਆ ਸੀ ਪੇਟ 'ਚ, ਅਗਲੇ ਨੇ ਲਿਖਤਾ ਪੱਟ 'ਚ। ਹੁਣ ਵਕੀਲ ਤਾਂ ਕਹਿੰਦਾ ਜੀ ਪੱਟ 'ਚ ਚਾਕੂ, ਕਹਿੰਦਾ ਬੰਦਾ ਤਾਂ ਤੁਹਾਡਾ ਪੱਟ 'ਚ, ਕਹਿੰਦਾ ਪੱਟ 'ਚ ਤਾਂ ਵੱਜਿਆ ਹੀ ਨਹੀਂ, ਬਰੀ ਕਰੋ। ਅਸੀਂ ਕਹਿ ਰਹੇ ਹਾਂ ਵੀ ਪੇਟ 'ਚ ਮਾਰਿਆ, 20 ਗੱਲਾਂ ਨੇ ਹੋਰ, ਇਹ 307 ਲਾਓ। ਇੰਨਾ ਫਰਕ ਪੈ ਜਾਂਦਾ ਅਦਾਲਤਾਂ 'ਚ। ਅਦਾਲਤ 'ਚ ਬਿਲਕੁਲ ਕਰੈਕਟ ਪੰਜਾਬੀ ਹੈ ਜਿਹੜੀ, ਡਿਕਸ਼ਨਰੀ ਅਪਰੂਵਡ ਬਾਈ ਦੀ ਯੂਨੀਵਰਸਿਟੀ ਔਰ ਬਾਈ ਦੀ ਸਟੇਟ ਲਿਆਉਣੀ ਪੈਣੀ ਹੈ। ਉੱਥੇ ਖੁੱਲ੍ਹ ਨਹੀਂ ਫਿਰ ਵਰਤ ਸਕਦੇ। ਹੁਣ ਸਾਡੇ ਕੋਲ ਡਿਕਸ਼ਨਰੀ ਹੈ ਨਹੀਂ ਪਹਿਲਾਂ ਤਾਂ ਲਾ ਲਾਗੂ ਕਰਨ ਵਾਲੀ। ਇੱਕ ਇਹ ਦਿੱਕਤ ਹੈ ਜਿਹੜੀ ਲਾਗੂ ਨਹੀਂ ਹੁੰਦੀ, ਜਿਹੜਾ ਕਿਸੇ ਨੂੰ ਨਹੀਂ ਪਤਾ। ਇੱਕ ਤਾਂ ਕਹਿੰਦੇ ਸਟੈਨੋਗ੍ਰਾਫਰ ਦਿਓ, ਜਿਹੜੇ ਸੈਸ਼ਨ ਕੋਰਟ ਹੈ A ਕਲਾਸ, ਉਹਨਾਂ ਦਾ ਬੜਾ ਵਧੀਆ ਗ੍ਰੇਡ, ਜਿਹੜੀ ਚਿੱਠੀ ਹੈ ਮੈਂ ਇਹ 'ਚ ਕੱਢ ਕੇ ਦਿੱਤਾ ਹੋਇਆ ਜੀ, ਅੱਗੇ ਗੱਲ ਕਰਦੇ ਹਾਂ ਉਹਦਾ ਫਾਇਦਾ ਕੀ ਹੋਣ ਲੱਗਿਆ। ਦੂਜਾ ਕਹਿੰਦੇ B ਗ੍ਰੇਡ, 2 ਗ੍ਰੇਡ ਨੇ ਸਟੈਨੋਗ੍ਰਾਫਰ ਦੇ, ਉਹ ਛੋਟੀਆਂ ਅਦਾਲਤਾਂ ਲਈ ਦਿਓ ਸਾਨੂੰ, ਮੈਜਿਸਟ੍ਰੇਟ ਲਈ 2 ਇਹ ਮੰਗਦੇ ਆ। ਛੋਟੀ ਅਦਾਲਤ ਲਈ ਸਟੈਨੋਗ੍ਰਾਫਰ A ਗ੍ਰੇਡ, ਵੱਡੀ ਲਈ, ਛੋਟੀ ਲਈ 2 ਗ੍ਰੇਡ। ਫਿਰ ਕਹਿੰਦੇ ਅਨੁਵਾਦਕ ਦਿਓ, ਕਿਉਂਕਿ ਜਿਵੇਂ ਆਪਾਂ ਗੱਲ ਕਰੀ ਹੈ, ਜੇ ਪੰਜਾਬੀ ਲਾਗੂ ਹੁੰਦੀ ਹੈ ਇਹਦਾ ਮਤਲਬ ਇਹ ਨਹੀਂ ਵੀ ਇਕੱਲਾ ਪੰਜਾਬੀ 'ਚ ਹੋ ਜਾਊਗਾ। ਉਹੀ ਹਾਈ ਕੋਰਟ ਵਾਲਾ ਪੰਜਾਬੀ ਦੇ ਨਾਲ ਨਾਲ ਅੰਗਰੇਜ਼ੀ ਦਾ ਫੈਸਲਾ ਜਿਹੜਾ ਹੈਗਾ ਉਹ ਵੀ ਮਿਸਲ ਨਾਲ ਲੱਗੂਗਾ, ਕਿਉਂਕਿ ਹਾਈ ਕੋਰਟ ਸੁਪਰੀਮ ਕੋਰਟ ਤੱਕ ਜਾਣਾ ਹੈ। ਉਹਦੇ ਲਈ ਸਾਨੂੰ ਅਨੁਵਾਦਕ ਚਾਹੀਦੇ ਆ। ਜੱਜ ਨੇ ਤਾਂ ਅੰਗਰੇਜ਼ੀ 'ਚ ਲਿਖਾਤਾ, ਫਿਰ ਉਹਦਾ ਟਰਾਂਸਲੇਸ਼ਨ ਡਿਪਾਰਟਮੈਂਟ ਆਊਗਾ, ਉਹਨੇ ਅਨੁਵਾਦ ਕਰਨਾ, ਐਕੂਰੇਟ ਅਨੁਵਾਦ, ਫਰਕ ਨਾ ਰਹਿ ਜੇ, ਉਹਦੇ ਲਈ ਮੰਗਦੇ ਆ ਬੰਦੇ। ਤੀਸਰਾ ਕਹਿੰਦੇ ਸਾਨੂੰ ਦਿਓ ਜੱਜਮੈਂਟ ਰਾਈਟਰ। ਜੱਜਮੈਂਟ ਰਾਈਟਰ ਇੱਕ ਸਪੈਸ਼ਲ ਟਰਮ ਹੈ ਸਾਡੀ ਅਦਾਲਤਾਂ ਦੀ, ਜਾਣਦੇ ਨੇ। ਉਹ ਜਿਹੜਾ ਸਟੈਨੋਗ੍ਰਾਫਰ ਸੀਨੀਅਰ ਹੋ ਜਾਂਦਾ ਨਾ, ਫਿਰ ਜੱਜ ਦਾ ਸਮਾਂ ਬਚਾਉਣ ਲਈ ਇੱਕ ਸਿਆਣਾ ਟ੍ਰੇਨਡ ਸੀਨੀਅਰ ਜਿਹੜਾ ਸਟੈਨੋਗ੍ਰਾਫਰ ਹੈ ਉਹਨੂੰ ਇਕੱਲਾ ਦੇ ਦਿੱਤਾ ਜਾਂਦਾ ਵੀ ਤੂੰ ਫੈਸਲੇ ਇਹਨੂੰ ਲਿਖਾਉਣੇ ਆ, ਤਾਂ ਜੋ ਗਲਤੀਆਂ ਘੱਟ ਹੋਣ, ਜੱਜ ਦਾ ਟਾਈਮ ਖਰਾਬ ਨਾ ਹੋਵੇ। ਉਹਦਾ ਕੰਮ ਜੱਜ ਤੋਂ ਡਿਕਟੇਸ਼ਨ ਲੈ ਕੇ ਫੈਸਲੇ ਤਿਆਰ ਲਿਖਣਾ ਹੁੰਦਾ ਹੈ। ਇੱਕ ਕਹਿੰਦੇ ਇਹ ਦਿਓ, 3 ਮੰਗਦੇ ਆ। ਗ੍ਰੇਡ ਦਿੱਤੇ ਹੋਏ ਇਹਦੇ ਵਿੱਚ, ਔਰ ਬੜੇ ਵਧੀਆ ਗ੍ਰੇਡ ਹੈ। ਉਹ ਕਹਿੰਦੇ ਉਦੋਂ 2010 ਦੇ ਵਿੱਚ ਇਹਦੀ ਗਿਣਤੀ 1479 ਸੀ ਵੀ ਸਾਨੂੰ ਇੰਨੇ ਬੰਦੇ ਦਿਓ। ਹੁਣ ਇਹ 2000 ਬਣਦੀ ਹੈ, ਅਦਾਲਤਾਂ ਬਹੁਤ ਵੱਧ ਗਈਆਂ 10 ਸਾਲਾਂ 'ਚ। 2000 ਬੰਦਾ ਹਾਈ ਕੋਰਟ ਪੰਜਾਬੀ ਪੜ੍ਹਿਆ ਮੰਗ ਰਿਹਾ, ਔਰ ਜੇ ਇਹ 2000 ਬੰਦਾ ਮਿਲ ਜਾਂਦਾ ਹੈ, ਇੱਕ ਜਿਹੜੀ ਵੱਡੀ ਪੰਜਾਬੀ ਹੈ ਘਾਟ ਕਿਉਂ ਗਰਕ ਹੋ ਰਹੀ ਹੈ, ਇਹਦਾ ਕਾਰਨ ਇਹ ਵੀ ਹੈ ਵੀ ਇਹਦਾ ਰੁਜ਼ਗਾਰ ਦੀ ਭਾਸ਼ਾ ਨਹੀਂ ਰਹੀ। ਹੁਣ ਤੁਸੀਂ ਕਰੀ ਜਾਓ MA PhD ਪੰਜਾਬੀ 'ਚ, ਤੁਸੀਂ ਲਿੰਗੁਇਸਟਿਕ ਦੀ ਕਰ ਲਿਓ, ਚਾਹੇ ਲਿਟਰੇਚਰ ਦੀ ਕਰ ਲਿਓ, ਚਾਹੇ ਕੁਛ ਕਰ ਲਓ, ਜਿੰਨਾ ਚਿਰ ਰੁਜ਼ਗਾਰ ਹੀ ਨਹੀਂ ਗਾਹਾਂ ਉਹਨਾਂ ਚਿਰ ਤੁਹਾਨੂੰ ਕੋਈ ਨਹੀਂ ਪੜ੍ਹਦਾ, ਪੰਜਾਬੀ ਨੂੰ ਨਹੀਂ ਪੜ੍ਹੀ ਜਾ ਸਕਦੀ। ਹੁਣ ਜੇ 2000 ਬੰਦਾ ਭਰਤੀ ਹੁੰਦਾ ਤਾਂ ਕੌਣ ਹੈ? ਜਿਹੜੀਆਂ ਗੱਲਾਂ ਅਸੀਂ ਪ੍ਰਗਟ ਸਿੰਘ ਨਾਲ ਕਰਕੇ ਆਏ ਵੀ ਕੌਣ ਹੈ ਜੀ ਉਹ ਪੰਜਾਬੀ ਟ੍ਰੇਨਡ ਨੇ, ਉਹਨਾਂ ਨੂੰ ਵਧੀਆ 50-50 ਹਜ਼ਾਰ ਰੁਪਏ ਦੀ ਸਟਾਰਟਿੰਗ ਪੇ ਹੈ। ਫਿਰ ਇਹ ਲਾਗੂ ਹੋਣ ਨਾਲ ਰੁਜ਼ਗਾਰ ਕਿਵੇਂ ਪੈਦਾ ਹੁੰਦਾ ਹੈ? ਲੁਧਿਆਣੇ ਦੇ ਵਿੱਚ ਘੱਟੋ ਘੱਟ 3000 ਵਕੀਲ ਹੈ, ਇੱਥੇ ਵੀ 3-4 ਹਜ਼ਾਰ ਜ਼ਿਲ੍ਹਾ ਅਦਾਲਤਾਂ 'ਚ ਹੋਊਗਾ। ਉਹਨੂੰ ਫਿਰ ਆਪਣੇ ਦਸਤਾਵੇਜ਼ ਅੰਗਰੇਜ਼ੀ ਤੋਂ ਨਾਲ ਪੰਜਾਬੀ 'ਚ ਕਰਨੇ ਪੈਣਗੇ। ਮੁਨਸ਼ੀ ਆਉਣਗੇ,
ਸਟੈਨੋਗ੍ਰਾਫਰ ਪ੍ਰਾਈਵੇਟ ਆਉਣਗੇ, ਵਕੀਲਾਂ ਨੂੰ ਵੀ ਸਿੱਖਣੀ ਪਊ ਪੰਜਾਬੀ। ਮੈਂ ਹਿਸਾਬ ਕਿਤਾਬ ਲਾਇਆ ਹੋਇਆ ਵੀ 1 ਲੱਖ ਬੰਦਾ ਇੱਕਦਮ ਪੰਜਾਬੀ ਵਾਲਾ ਪੜ੍ਹਿਆ ਹੋਇਆ ਜਿਹੜਾ ਉਹਨੂੰ ਰੁਜ਼ਗਾਰ ਮਿਲਦਾ ਹੈ। ਤੇ ਨਾਲ ਫਿਰ ਜਿਵੇਂ ਮਲਟੀਪਲਾਇਰ ਹੁੰਦਾ ਇੱਕ, ਫਿਰ ਉਹ ਅਨੁਵਾਦ ਸੈਂਟਰ ਬਣਨਗੇ, ਸੌਫਟਵੇਅਰ ਆਉਣਗੇ, ਕੰਪਿਊਟਰ ਆਉਣਗੇ, ਉਹ ਮਲਟੀਪਲਾਇਰ। ਯੂਨੀਵਰਸਿਟੀਆਂ ਜਿਵੇਂ ਅਸੀਂ ਰੋਂਦੇ ਹਾਂ ਹੁਣ ਵੀ ਕੋਈ ਆਉਂਦਾ ਹੀ ਨਹੀਂ, ਅਸੀਂ ਪੋਸਟਾਂ ਕੀ ਵਧਾਈਏ, ਜਦੋਂ ਪਤਾ ਵੀ 50,000 ਦੀ ਨੌਕਰੀ ਨਿਕਲ ਜਾਣੀ ਹੈ, ਨਾ ਲੱਗੇ ਤਾਂ ਕਚਹਿਰੀ 'ਚ ਵਧੀਆ ਕੰਮ ਮਿਲ ਜਾਣਾ ਹੈ, ਤਾਂ ਸਾਡਾ ਰੁਜ਼ਗਾਰ ਆ ਪੰਜਾਬੀ ਵਾਲਾ ਜਿਹੜਾ ਹੈ ਇਹ ਵੀ ਪੜ੍ਹਾਈ ਜਿਹੜੀ ਆ ਸ਼ੁਰੂ ਹੋ ਜਾਣੀ ਹੈ। ਇੱਕ ਗੱਲ। ਦੂਜੀ ਇਹਦੇ ਨਾਲ ਵੱਡਾ ਨੁਕਸਾਨ ਕੀ ਹੋ ਰਿਹਾ, ਜਿਹੜੇ ਲੋਕ ਨੇ ਉਹਨਾਂ ਨੂੰ ਅੰਗਰੇਜ਼ੀ ਸਮਝ ਨਹੀਂ ਆਉਂਦੀ, ਫੈਸਲਾ ਤਾਂ ਬਿਲਕੁਲ ਸਮਝ ਨਹੀਂ ਆਉਂਦਾ, ਅਤੇ ਫਿਰ ਉਹ ਕੀ ਫਾਇਦਾ ਸਾਨੂੰ ਆਜ਼ਾਦੀ ਦਾ ਜੇ ਸਾਨੂੰ ਇਨਸਾਫ ਹੀ ਨਹੀਂ ਮਿਲਿਆ। ਮੇਰਾ ਤਜਰਬਾ, ਮੈਂ ਰਾਮਪੁਰੇ ਫੂਲ 'ਚ ਵੀ ਰਿਹਾ ਸਰਕਾਰੀ ਵਕੀਲ, ਉੱਥੇ ਦਾ ਬਿਲਕੁਲ ਹੀ ਨਹੀਂ ਨਾ ਪਤਾ ਲੋਕਾਂ ਨੂੰ ਵੀ ਕੀ ਵਕੀਲ ਬੋਲ ਰਿਹਾ ਅੰਗਰੇਜ਼ੀ 'ਚ। ਹਾਲੇ ਲੁਧਿਆਣੇ ਮੇਰੀ ਜ਼ਿਆਦਾ ਸਰਵਿਸ ਆ, ਉੱਥੇ ਵਕੀਲ ਦੀ ਬਾਂਹ ਫੜ ਲੈਂਦਾ ਕਈ ਵਾਰ ਬੰਦਾ ਪੜ੍ਹਿਆ ਲਿਖਿਆ, ਤੁਸੀਂ ਕੀ ਬੋਲੀ ਜਾਂਦੇ ਹੋ, ਕੇਸ ਤਾਂ ਆਪਣਾ ਇੱਦਾਂ ਹੈ। ਉਹ ਪੰਜਾਬੀ 'ਚ ਉਹਨੂੰ ਪਤਾ ਹੀ ਨਹੀਂ ਲੱਗਦਾ, ਜੋ ਕਹਿਣਾ 7 ਬਚਨ ਕਹਿ ਕੇ ਬਾਹਰ ਆ ਜਾਂਦਾ। ਸਾਡੀ ਮਾਤ ਭਾਸ਼ਾ 'ਚ ਫੈਸਲੇ ਹੋਣੇ ਚਾਹੀਦੇ ਆ, ਬਹਿਸਾਂ ਹੋਣੀਆਂ ਚਾਹੀਦੀਆਂ। ਅਸੀਂ ਕੰਸਟੀਟਿਊਸ਼ਨਲ ਜਿਹੜਾ ਰਾਈਟ ਹੈ ਉਹ ਕਹਿੰਦਾ ਕਿ ਸੰਵਿਧਾਨ ਵੀ ਤੁਹਾਨੂੰ ਇਨਸਾਫ ਤੁਹਾਡੀ ਮਾਤ ਭਾਸ਼ਾ 'ਚ ਮਿਲਣਾ ਚਾਹੀਦਾ। ਸਾਨੂੰ ਪੰਜਾਬ 'ਚ 55 ਸਾਲ ਹੋ ਗਏ ਪੰਜਾਬੀ ਸੂਬੇ ਬਣੇ ਨੂੰ, 75 ਸਾਲ ਹੋ ਗਏ ਸਾਨੂੰ ਆਜ਼ਾਦੀ ਹੋਈ ਨੂੰ, ਸਾਡਾ ਇਨਸਾਫ ਅੰਗਰੇਜ਼ੀ 'ਚ ਹੈ। ਔਰ ਲੜ ਕਿਉਂ ਨਹੀਂ ਰਹੇ ਅਸੀਂ? ਕੋਈ ਲੜਾਈ ਨਹੀਂ, ਅਸੀਂ ਰਿਟ ਕੀਤੀ ਹੈ। ਅਸੀਂ ਕਹਿੰਦੇ ਹਾਂ ਗੱਲਾਂ ਬਾਤਾਂ ਚਿੰਤਨ ਕਰਨਾ ਛੱਡੋ, ਚਿੰਤਨ ਦੇ ਨਾਲ ਨਾਲ ਜਿਵੇਂ ਪ੍ਰੋਫੈਸਰ ਸਾਹਿਬ ਨੇ ਕਰਿਆ ਅਮਲ ਵੀ ਕਰਨਾ ਪੈਣਾ ਹੈ। ਤਾਂ ਅਮਲ ਨਹੀਂ ਹੋ ਰਿਹਾ, ਅਸੀਂ ਰਿਟ ਕੀਤੀ ਹੈ, ਹਾਈ ਕੋਰਟ ਨੇ ਜਵਾਬ ਦੇ ਤਾ। ਆਹ ਜਿਹੜੀਆਂ ਗੱਲਾਂ ਮੈਂ ਕੀਤੀਆਂ ਨੇ ਹਾਈ ਕੋਰਟ ਨੇ ਸਾਨੂੰ ਦਿੱਤੀਆਂ ਵੀ ਅਸੀਂ ਤਾਂ ਤਿਆਰ ਹਾਂ, ਪੰਜਾਬ ਸਰਕਾਰ ਸਾਨੂੰ ਬੰਦੇ ਨਹੀਂ ਦਿੰਦੀ। ਹੁਣ ਪੰਜਾਬ ਸਰਕਾਰ ਕੀ ਕਰ ਰਹੀ ਹੈ, ਉਹ ਚਿੱਠੀਆਂ ਇਹਦੇ ਵਿੱਚ ਦਿੱਤੀਆਂ ਹੋਈਆਂ RTI 'ਚ ਲੈ ਕੇ। ਪੰਜਾਬ ਸਰਕਾਰ ਨੇ ਜਦੋਂ ਚਿੱਠੀ ਆਈ, ਮੀਟਿੰਗਾਂ ਵੀ ਹੋਈਆਂ, ਭਾਸ਼ਾ ਵਿਭਾਗ ਨੂੰ ਲਿਖਤਾ ਵੀ ਦੇਖੋ ਜਰਾ ਕੀ ਪੋਜੀਸ਼ਨ ਹੈ, ਕਿਵੇਂ ਸਰ ਸਕਦਾ। ਉਹਨਾਂ ਨੇ ਜਵਾਬ ਦੇਖੋ ਕੀ ਦਿੱਤਾ, ਇਹ ਚਿੱਠੀ ਛਾਪੀ। ਉਹ ਕਹਿੰਦੇ ਵੀ ਜਿਹੜੇ ਪੰਜਾਬ ਸਰਕਾਰ ਦੇ ਮੁਲਾਜ਼ਮ ਹੈ ਜਦੋਂ ਭਰਤੀ ਹੁੰਦੇ ਆ ਤਾਂ 10ਵੀਂ ਦੀ ਪੜ੍ਹਾਈ ਕਰਨੀ ਜ਼ਰੂਰੀ ਆ। ਅਗਲੀ ਲਾਈਨ ਖਤਰਨਾਕ ਹੈ, ਕਹਿੰਦੀ ਹੋ ਸਕਦਾ, ਮੈਂ ਆਖੋ ਦਾ ਪੜ੍ਹ ਕੇ ਸੁਣਾਦਾ ਪਰ ਸਮਾਂ ਮੈਂ ਪਹਿਲਾਂ ਹੀ ਬਹੁਤ ਲੈ ਰਿਹਾ, ਹੋ ਸਕਦਾ ਅਦਾਲਤਾਂ ਦੇ ਵਿੱਚ ਵੀ ਇਹ ਪ੍ਰਕਿਰਿਆ ਲਾਗੂ ਹੋਵੇ। ਦੇਖੋ ਮੈਂ ਪਟਿਆਲੇ ਰਿਹਾ ਸਰਕਾਰੀ ਵਕੀਲ, ਭਾਸ਼ਾ ਅਫਸਰ, ਭਾਸ਼ਾ ਦਫ਼ਤਰ ਜਿਹੜਾ ਹੈਗਾ ਤੁਰ ਕੇ ਜਾਵਾਂਗੇ ਅਸੀਂ ਰੋਟੀ ਖਾਣ, ਨਾਲ ਹੀ ਹੈ ਅਦਾਲਤ 'ਚੋਂ, ਪੁਰਾਣੀ ਦੀ ਗੱਲ ਕਰ, ਉੱਥੋਂ ਤੱਕ ਉੱਠ ਕੇ ਨਹੀਂ ਗਏ ਵੀ ਜਾਈ ਆ, ਉੱਥੇ ਜਾਇਆ ਸੈਸ਼ਨ ਜੱਜ ਨੂੰ ਪੁੱਛ ਲਓ, ਕਿਸੇ ਮੈਜਿਸਟਰੇਟ ਨੂੰ ਪੁੱਛ ਲਓ ਵੀ ਤੁਹਾਡੀ ਕੁਆਲੀਫਿਕੇਸ਼ਨ ਕੀ ਹੁੰਦੀ ਹੈ, ਨਹੀਂ ਪੁੱਛਿਆ। ਫਿਰ ਕੀ ਕਹਿੰਦੇ ਵੀ ਅਸੀਂ ਇਹਨਾਂ ਨੂੰ ਟ੍ਰੇਨਿੰਗ ਦੇ ਦਿਆਂਗੇ ਸਟੈਨੋਗ੍ਰਾਫਰ ਦੀ, ਜਿਹੜੇ ਨਹੀਂ ਬੀਜੇ ਹਨ, ਰੁਜ਼ਗਾਰ ਦਿਵਾਉਣ ਦੇ ਯਤਨ ਨਹੀਂ ਕੀਤਾ, ਕਹਿੰਦੇ ਅਸੀਂ ਇਹਨਾਂ ਨੂੰ ਟ੍ਰੇਨਿੰਗ ਦੇ ਦਾਂਗੇ। ਨਾਲ ਹੀ ਟਲ ਗਏ, ਪਰ ਕਹਿੰਦੇ ਸਾਡੇ ਕੋਲੇ ਕੰਪਿਊਟਰ ਹੈ ਨਹੀਂ। ਆਹ ਚਿੱਠੀ ਹੈ ਇਹਦੇ ਵਿੱਚ ਲੱਗੀ, ਕੰਪਿਊਟਰ ਹੈ ਨਹੀਂ, ਟ੍ਰੇਨਿੰਗ ਵੀ ਨਹੀਂ ਦੇ ਸਕਦੇ। ਇਹ ਜਵਾਬ ਦੇ ਤਾ, ਪੰਜਾਬ ਸਰਕਾਰ ਦੱਬੀ ਬੈਠੀ ਹੈ। ਤੁਸੀਂ ਲਾਗੂ ਕਰਾਓ ਭਾਈ, ਉਹਨੂੰ ਕਹੋ 2000 ਬੰਦੇ ਨੂੰ ਰੁਜ਼ਗਾਰ ਦਿਓ ਐਸੇ 'ਚ ਹੀ। ਅਸੀਂ ਸਿਪਾਹੀ ਨਹੀਂ ਚਾਹੀਦੇ, ਸਾਨੂੰ 4500, ਸਾਨੂੰ ਥਾਣੇਦਾਰ ਨਹੀਂ ਚਾਹੀਦੇ ਕੁੱਟਣ ਲਈ। ਆਹ ਨਵਾਂ ਹੀ ਕੰਮ ਦੇਖਿਆ ਵੀ ਵੱਢੀ ਜਾਓ, ਇੰਨਾ ਮਰਸੀਲੈਸਲੀ ਕੁੱਟਦੇ ਆ। ਉਹ ਫੜੋ ਤੁਸੀਂ, ਅਸੀਂ 40 ਸਾਲ ਕਾਨੂੰਨ ਕੀਤਾ, ਸਰਕਾਰ ਦਾ ਪੱਖ ਪੂਰਿਆ, ਫੜੋ, ਫੜ ਕੇ ਗ੍ਰਿਫਤਾਰ ਕਰਕੇ ਅੰਦਰ ਦਿਓ। ਕੁੱਟਣ ਦਾ ਕੀ, ਬੀਬੀਆਂ ਦਾ ਬਾਲ ਫੜ ਲੈਣੇ, ਇੰਨੀ ਨਿਰਦੈਤਾ। ਇਹੋ ਜਿਹੇ ਚਾਹੀਦੇ ਸਾਨੂੰ, ਸਾਨੂੰ ਆਹ ਚਾਹੀਦੇ ਨੇ A ਗ੍ਰੇਡ 1 ਸਟੈਨੋਗ੍ਰਾਫਰ, ਸਾਨੂੰ ਟਰਾਂਸਲੇਟਰ, ਇਹ ਚਾਹੀਦੇ ਆ। ਮੈਂ ਬਹੁਤੀ ਗੱਲ ਨਹੀਂ ਜਾਂਦਾ, ਇੱਕ ਗੱਲ ਕਰਕੇ ਸ਼ਾਰਟ ਕਰਦਾ। ਹੁਣ ਵਿਧਾਨ ਸਭਾ ਦੀ ਗੱਲ ਕਰੀਏ। ਹੁਣ ਵਿਧਾਨ ਸਭਾ ਦੇ ਵਿੱਚ ਕਾਨੂੰਨ ਬਣ ਗਿਆ, ਸੰਵਿਧਾਨ ਕਹਿੰਦਾ ਵੀ ਬਣਾਓ ਪੰਜਾਬੀ 'ਚ, ਆਪਦੇ ਬਣਾ ਲਓ। ਕੇਂਦਰ ਸਰਕਾਰ ਕਹਿੰਦੀ ਹੈ ਕਾਨੂੰਨ ਨਾਲ ਜਿਹੜਾ ਵੀ ਬਣਾਓ। ਹੁਣ ਸਾਡਾ ਕੀ ਹੈ, ਵਿਧਾਨ ਸਭਾ ਦੇ ਜਿਹੜੇ ਕਾਨੂੰਨ ਹੈ ਉਹਦੇ ਵਿੱਚ ਇੱਕ ਕਲਾਸ ਉਦੋਂ 1967 'ਚ ਪਾਈ ਵੀ ਅਸੀਂ ਇੱਕ ਨੋਟੀਫਿਕੇਸ਼ਨ ਰਾਹੀਂ ਦੱਸਾਂਗੇ ਵੀ ਇਹ ਪੰਜਾਬੀ 'ਚ ਕਦੋਂ ਬਣਨ ਲੱਗਣਗੇ। 67 55 ਸਾਲ ਇਹਨੂੰ ਹੋ ਗਏ, 54 ਲਾ ਲਓ। ਉਹ ਕਿਸੇ ਮਾਂ ਦੇ ਸ਼ੇਰ ਨੇ ਮੁੜ ਕੇ ਸਰਕਾਰ ਨੂੰ ਵਾਅਦਾ ਯਾਦ ਨਹੀਂ ਕਰਾਇਆ ਵੀ ਤੁਸੀਂ ਇਹ ਨੋਟੀਫਿਕੇਸ਼ਨ ਜਾਰੀ ਕਰਕੇ ਪੰਜਾਬੀ 'ਚ ਬਣ ਲਾ ਦਿਓ। ਪੰਜਾਬੀ 'ਚ ਬਣਨ ਦਾ ਮਤਲਬ ਇਹ ਨਹੀਂ ਵੀ ਅੰਗਰੇਜ਼ੀ 'ਚ ਨਹੀਂ ਬਣਨਗੇ, ਅੰਗਰੇਜ਼ੀ 'ਚ ਵੀ ਬਣਨ ਪਰ ਪੰਜਾਬੀ 'ਚ ਵੀ ਬਣਨ। ਹੁਣ ਆ ਜਿਹੜੀਆਂ ਪੰਚਾਇਤ ਦੀਆਂ ਇਲੈਕਸ਼ਨਾਂ ਹੋਈਆਂ ਪਿੱਛੇ, ਪਿੰਡਾਂ ਪੰਚਾਇਤਾਂ ਦੀਆਂ, ਮੈਂ ਅਦਾਲਤ ਦੇ ਕਈ ਬੰਦਿਆਂ ਨੂੰ ਜਿਹੜੇ ਪਿੰਡਾਂ ਵਾਲੇ ਅਨਪੜ੍ਹ ਪੰਚ ਨੇ, ਉਹ ਜਿਹੜੀ ਨੋਟੀਫਿਕੇਸ਼ਨ ਹੋਈ ਸੀ ਇਕੱਲੀ ਅੰਗਰੇਜ਼ੀ 'ਚ ਹੋਈ।
ਉਹ ਪੰਚ ਨੇ ਜਿਹਨੇ ਲੜਨਾ ਹੈ, ਰਿਜ਼ਰਵ ਵਾਲੇ ਦੀ ਲਾ ਲਓ, ਸ਼ਡਿਊਲਡ ਕਾਸਟ ਨੇ ਜਿਹੜੇ ਅਨੁਸੂਚਿਤ ਜਾਤੀਆਂ ਵਾਲੇ ਭਰਾ ਮੇਰੇ, ਉਹਨਾਂ ਨੂੰ ਤਾਂ ਪਤਾ ਹੀ ਨਹੀਂ ਲੱਗਦਾ ਵੀ ਕੀ ਆ। ਉਹ ਵਕੀਲਾਂ ਕੋਲੇ ਚੱਕੀ ਫਿਰਦੇ ਆ, ਵਕੀਲ ਉਹਦਾ ਰੁਪਈਏ ਮੰਗੀ ਜਾਂਦੇ ਆ। ਜੇ ਪੰਜਾਬੀ 'ਚ ਆ ਜਾਏ ਉਹਨੂੰ ਆਪਦਾ ਮੁੰਡੇ ਨੂੰ ਪੜ੍ਹਾ ਲੂ, BA ਵਾਲੇ ਨੂੰ ਪੜ੍ਹਾ ਲੂ, ਕਿਸੇ ਨੂੰ ਤਾਂ ਪੜ੍ਹਾ ਲੂ। ਇਹ ਹੋ ਰਿਹਾ ਮਿੱਤਰੋ। ਉਹ ਨੋਟੀਫਿਕੇਸ਼ਨ ਆਪਾਂ ਜਾਰੀ ਕਰਾਉਣੀ ਹੈ। ਅਸੀਂ ਚੰਨੀ ਸਾਹਿਬ ਨੂੰ ਮਿਲ ਕੇ ਗਏ ਸੀ ਜਦੋਂ ਹਲੇ ਪਿਛਲੇ 2 ਸਾਲ ਪਹਿਲਾਂ ਵਿਧਾਨ ਸਭਾ 'ਚ ਮਤਾ ਪਾਇਆ। ਉਹਨੂੰ ਬਹੁਤ ਵਧੀਆ ਭਰੋਸਾ ਦਿੱਤਾ ਸੀ, ਸਾਨੂੰ ਟਾਈਮ ਨਹੀਂ ਮਿਲਿਆ। ਅਸੀਂ ਕਹਿਣਾ ਸੀ ਵੀ ਉਹ ਗੱਲਾਂ ਦੁਬਾਰਾ ਲਾਗੂ ਕਰੋ। ਤੁਸੀਂ ਪੰਜਾਬੀ ਯੂਨੀਵਰਸਿਟੀ ਜਾ ਕੇ ਬੋਲੇ ਸੀ ਵੀ ਉਹ ਮੈਨੂੰ ਭਾਸ਼ਾ ਪਸਾਰ ਭਾਈਚਾਰੇ ਵਾਲੇ ਮਿਲ ਕੇ ਗਏ ਆ, ਗੱਲਾਂ ਕਰਕੇ ਗਏ ਆ। ਇੱਕ ਗੱਲ ਕਰਕੇ ਗੱਲ ਖਤਮ ਕਰਦਾ ਕਿ ਲੰਬਾ ਟਾਈਮ ਹੋ ਗਿਆ। ਹੁਣ ਜਿਹੜੀ ਸਮੱਗਰੀ ਹੈ ਕਾਨੂੰਨ ਦੀ, ਅਦਾਲਤਾਂ 'ਚ ਪੰਜਾਬੀ ਲਾਗੂ ਕਿਵੇਂ ਹੋਊਗੀ ਜੇ ਸਾਡੇ ਕੋਲ ਸਮੱਗਰੀ ਹੋਊਗੀ। ਹੁਣ ਸਮੱਗਰੀ ਕੀ ਹੈ? ਸਾਡੇ ਕੋਲ ਕਾਨੂੰਨ ਹੈ ਅਤੇ ਜਾਂ ਫੈਸਲੇ ਹੈ। ਜੇ ਉਹ ਪੰਜਾਬੀ 'ਚ ਆਉਣਗੇ ਫੇਰ ਹੀ ਲਾਗੂ ਹੋਊਗੀ। ਹੁਣ ਕੇਂਦਰ ਸਰਕਾਰ ਨੇ ਕੀ ਕੀਤਾ? ਜਿਹੜੇ ਇਹਨਾਂ ਨੇ ਕਮੇਟੀਆਂ ਔਰ ਕਮਿਸ਼ਨਾਂ ਦੀ ਗੱਲ ਕੀਤੀ ਹੈ, ਕਮਿਸ਼ਨ ਅਪੁਆਇੰਟ ਕੀਤਾ ਪ੍ਰੈਜ਼ੀਡੈਂਟ ਨੇ 50 ਦੇ 63 62 ਜੇ 'ਚ। ਉਹਦੀ ਰਿਪੋਰਟ ਲਈ ਕਮਿਸ਼ਨ ਦੀ, ਫਿਰ ਉਹਦੇ ਮੁਤਾਬਕ ਸੰਵਿਧਾਨ ਮੁਤਾਬਕ ਕਮੇਟੀ ਬਣਾਈ ਔਰ ਉਸ ਕਮੇਟੀ ਨੇ ਰਿਕਮੈਂਡ ਕੀਤਾ ਵੀ ਜਿੰਨਾ ਕਾਨੂੰਨ ਹੈ ਹਿੰਦੁਸਤਾਨ ਦਾ ਉਹ ਰੀਜਨਲ ਭਾਸ਼ਾਵਾਂ ਦੇ ਵਿੱਚ ਅਨੁਵਾਦ ਕਰਵਾਇਆ ਜਾਵੇ, ਸੈਂਟਰ ਗੌਰਮੈਂਟ ਕਰਵਾਵੇ। ਪਹਿਲਾਂ ਸੈਂਟਰ ਗੌਰਮੈਂਟ ਨੇ ਆਪ ਕੋਸ਼ਿਸ਼ ਕੀਤੀ, ਹੋਮ ਡਿਪਾਰਟਮੈਂਟ ਤੋਂ। ਉਹਨਾਂ ਨੇ ਕਿਹਾ ਵੀ ਹਿੰਦੀ ਹੈ ਜਿਹੜੀ ਉਹ ਵੱਡੀਆਂ ਸਟੇਟਾਂ 'ਚ ਲੱਗਦਾ, ਅੱਧੇ ਹਿੰਦੁਸਤਾਨ 'ਚ ਹਿੰਦੀ ਲੱਗਦੀ ਹੈ। ਜਦੋਂ ਦੇਖਿਆ ਵੀ ਸਾਥੋਂ ਰੀਜਨਲ 'ਚ ਨਹੀਂ ਹੁੰਦਾ, ਉਹਨਾਂ ਨੇ ਉਹ ਛੱਡਤਾ ਅਧਿਕਾਰ। ਉਹਨਾਂ ਨੇ ਕਹਿਤਾ ਵੀ ਜਿਹੜੀਆਂ ਸਟੇਟਾਂ ਨੇ ਇਹ ਆਪਣੇ ਕਮਿਸ਼ਨ ਬਣਾਉਣ ਔਰ ਉਹ ਕਮਿਸ਼ਨ ਹੈ ਜਿਹੜੇ ਉਹ ਅਨੁਵਾਦ ਖੁਦ ਕਰਾ ਲੈਣ ਤਾਂ ਜੋ ਵਧੀਆ ਅਨੁਵਾਦ ਹੋ ਜਾਣ। ਉਹ 'ਚ ਯੂਨੀਵਰਸਿਟੀਆਂ ਇਨਵੋਲਵ ਕਰੋ, ਉਹਨਾਂ 'ਚ ਅਨੁਵਾਦਕ ਵਧੀਆ ਇਨਵੋਲਵ ਕਰੋ। ਇਹ ਕਾਨੂੰਨ ਬਣ ਗਿਆ। ਇਹ 63 64 65 ਜੇ 'ਚ ਬਣਿਆ ਔਰ ਜਿਹੜੀਆਂ ਸਟੇਟਾਂ ਆਪਣੀ ਮਾਤ ਭਾਸ਼ਾ ਨੂੰ ਪਿਆਰ ਕਰਦੀਆਂ, ਜਿਹੜੀਆਂ ਜ਼ਿੰਮੇਵਾਰੀਆਂ ਲੈਂਦੀਆਂ, ਉਹਨਾਂ ਨੇ ਇਹਦਾ ਭਰਪੂਰ ਫਾਇਦਾ ਉਠਾਇਆ। ਕਿਉਂਕਿ ਕੇਂਦਰ ਨੇ ਕਿਹਾ ਵੀ ਇਹ ਜ਼ਿੰਮੇਵਾਰੀ ਸਾਡੀ ਸੀ ਵੀ ਅਸੀਂ ਅਨੁਵਾਦ ਕਰਾਉਣਾ ਸੀ, ਅਸੀਂ ਨਹੀਂ ਕਰਾ ਰਹੇ। ਇਹਦੇ ਸਾਰੇ ਅਨੁਵਾਦ ਦਾ ਖਰਚਾ, ਅਨੁਵਾਦ ਤੋਂ ਬਾਅਦ ਉਹਦੀ ਪਬਲੀਕੇਸ਼ਨ ਦਾ ਖਰਚਾ, ਉਹਦੀ ਪ੍ਰਿੰਟਿੰਗ ਦਾ ਖਰਚਾ, ਇਹ ਸਾਰਾ ਕੇਂਦਰ ਸਰਕਾਰ ਚੱਕੂਗੀ। ਇਹ ਪ੍ਰੋਵੀਜ਼ਨ। ਔਰ ਪਤਾ ਅਨੁਵਾਦ ਦਾ ਕਿੰਨਾ ਮੁੱਲ ਹੈ? ਮੇਰੇ ਕੋਲ ਚਿੱਠੀ ਹੈ ਜਿਹੜੀ ਅਸੀਂ RTI 'ਚ ਲਈ ਹੈ, 400 ਰੁਪਇਆ ਇੱਕ ਪੇਜ ਦਾ ਅਨੁਵਾਦ ਦਾ ਸੈਂਟਰ ਗੌਰਮੈਂਟ ਦਿੰਦੀ ਹੈ। ਔਰ ਉਹਦੇ ਪੇਜ ਵਰਡਜ਼ ਵੀ ਫਿਕਸ ਕੀਤੇ ਹੋਏ ਆ, 450 ਜਾਂ 52 450 ਸ਼ਬਦਾਂ ਦਾ ਜਿਹੜਾ ਪੇਜ ਹੈ ਉਹਦਾ ਅਨੁਵਾਦ ਦਾ ਜਿਹੜਾ ਹੈਗਾ ਰੇਟ 400 ਰੁਪਈਆ। ਇੱਕ ਅੱਖਰ ਇੰਡੀਆ ਦੀ ਥਾਂ ਭਾਰਤ ਲਿਖਦੇ ਨੇ ਤਾਂ 80 ਪੈਸਿਆਂ ਦੇ ਲਈ ਤੁਸੀਂ ਐਲੀਜੀਬਲ ਹੋ। ਉਹਦਾ ਫਾਇਦਾ ਕਿਹਨੇ ਉਠਾਇਆ? ਹੁਣ ਇਹ 'ਚ 2 ਸਟੇਟਾਂ ਦਾ ਮੈਂ ਇਹਦੇ 'ਚ ਵੀ ਦਿੱਤੀ ਇਹ ਗੱਲ। ਕਰਨਾਟਕ ਜਾਂ ਆਂਧਰਾ ਨੇ ਕੀ ਕੀਤਾ? ਉਹਨਾਂ ਨੇ ਫਟਾਫਟ ਇਹ ਕਮਿਸ਼ਨ ਬਣਾਏ, 5 ਮੈਂਬਰੀ ਕਮਿਸ਼ਨ ਮੈਂਬਰ, 5 ਮੈਂਬਰੀ ਸਾਰਿਆਂ ਨੇ ਬਣਾਏ। ਉਹਦੇ 'ਚ ਉਹਨਾਂ ਨੇ ਵਕੀਲ ਔਰ ਭਾਸ਼ਾ ਦੇ ਜਿਹੜੇ ਕਾਮਨ ਜਾਣਕਾਰ ਸੀ ਉਹਨਾਂ ਨੂੰ ਲਿਆ, ਕਿਉਂਕਿ ਕਾਨੂੰਨ ਦੀ ਵੀ ਲੋੜ ਹੈ, ਭਾਸ਼ਾ ਦਾ ਵੀ ਜਾਣਕਾਰ ਹੋਵੇ। ਇਹ ਨਹੀਂ ਵੀ ਇਕੱਲਾ ਕਾਨੂੰਨ ਜਾਣਦਾ ਪੰਜਾਬੀ ਨਹੀਂ ਜਾਣਦਾ ਫਿਰ ਨਹੀਂ। ਉਹਨਾਂ ਨੇ ਲਏ ਇੱਕ ਸਪੈਸ਼ਲ ਭਾਸ਼ਾ ਵਿਭਾਗ ਬਣਾਤਾ, ਟਰਾਂਸਲੇਸ਼ਨ ਵਿੰਗ। ਉਹਦੇ ਵਿੱਚ ਜਿਹੜੇ ਬੰਦੇ ਲਏ ਉਹ ਸਾਡੇ ਆ ਨਹੀਂ ਵੀ ਆ ਇਸ ਪਾਰਟੀ ਦਾ, ਇਸ ਪਾਰਟੀ ਦਾ, ਆ ਇਹਦਾ ਨਾ। ਉਹਨਾਂ ਨੇ ਜਿਹੜੇ 5 ਲਏ, ਉਹਨਾਂ ਤੋਂ 4 ਜਿਹੜੇ ਮੈਂਬਰ ਸੀ ਉਹ ਉਹਨਾਂ ਦੇ ਭਾਸ਼ਾ ਵਿਭਾਗ ਦੇ ਵਿੱਚੋਂ ਡਿਪਟੀ ਡਾਇਰੈਕਟਰ, ਦੋ ਡਾਇਰੈਕਟਰ ਰਿਟਾਇਰ ਹੋਏ ਹੋਏ ਸੀ, ਉਹ ਲਏ। ਔਰ ਖੁੱਲ੍ਹਾ ਪੈਸਾ ਆਉਣਾ ਸੀ, ਆਊਟਸੋਰਸਿੰਗ ਕੀਤੀ। ਉਹਨਾਂ ਨੇ ਇਨਵਾਈਟ ਕੀਤਾ ਵੀ ਕੋਈ ਨੌਜਵਾਨ ਬੇਰੁਜ਼ਗਾਰ ਹੈ, ਕੋਈ ਰਿਟਾਇਰਡ ਹੈ, ਕੋਈ ਲੜਕੀ ਹੈ ਪ੍ਰੈਗਨੈਂਸੀ 'ਚ ਹੈ, ਘਰੇ ਬੈਠੀ ਹੈ, ਆਓ ਆਹ ਅਨੁਵਾਦ ਕਰੋ। ਹੁਣ 400 'ਚ ਉਹਨਾਂ ਨੇ ਕੀ ਕੀਤਾ? 300 ਰੁਪਇਆ ਕਹਿਤਾ ਲਓ। 100 ਰੁਪਏ ਕੀ ਕੀਤਾ? ਜਿਹੜਾ ਭਾਸ਼ਾ ਵਿਭਾਗ ਹੈ ਉਹਦੇ 'ਚ ਉੱਥੇ ਉਹਦੀ ਵੈਟਿੰਗ ਕਰਾਉਣੀ, ਅਸੀਂ ਕਾਨੂੰਨ 'ਚ ਵੈਟਿੰਗ ਕਹਿੰਦੇ, ਉਹਨੂੰ ਸੋਧਣਾ, ਉਹਦੇ ਲਈ ਰੱਖ ਲਏ, ਇਸ ਤਰ੍ਹਾਂ ਰੱਖ ਲਏ। ਉਹਨਾਂ ਨੇ 300 ਰੁਪਏ ਦੇ ਵਿੱਚ ਵੀ ਲੱਖਾਂ ਬੰਦਿਆਂ ਨੂੰ ਰੁਜ਼ਗਾਰ ਦਿੱਤਾ। ਔਰ ਘੱਟੋ ਘੱਟ ਤਾਮਿਲਨਾਡੂ ਸਟੇਟ ਨੇ ਸਾਰਾ ਜਿਹੜਾ ਕਾਨੂੰਨ ਹੈ ਉਹ ਅਨੁਵਾਦ ਕਰਾ ਰੱਖਿਆ ਹੈ।
ਫਿਰ ਫੈਸਲੇ ਆਉਣੇ ਆ ਸੁਪਰੀਮ ਕੋਰਟ ਦੇ। ਲੱਖਾਂ 'ਚ ਜੱਜਮੈਂਟਾਂ ਨੇ, ਆਪਾਂ ਭਾਈ ਸਾਹਿਬ ਬੈਠੇ ਜਾਣ ਲੱਖਾਂ 'ਚ। ਤੁਸੀਂ ਚਾਹੇ 3 ਜਨਰੇਸ਼ਨਾਂ ਨੂੰ ਰੁਜ਼ਗਾਰ ਦੇ ਦਿਓ ਇੱਕ ਚੀਜ਼ ਲਾਗੂ ਕਰਕੇ, ਪਰ ਨਹੀਂ ਅਸੀਂ ਕੀਤਾ। ਪੰਜਾਬ ਸਰਕਾਰ ਨੇ 1973 'ਚ ਕਮਿਸ਼ਨ ਬਣਾਇਆ, ਉਹਦਾ ਨਾਂ ਹੈਗਾ ਪੰਜਾਬ ਸਟੇਟ ਲੈਂਗੁਏਜ ਕਮਿਸ਼ਨ, ਲੈਜਿਸਲੇਟਿਵ, ਵਿਧਾਨਕ, ਜਿਹਦਾ ਕੰਮ ਸੀ ਇਹ ਕਰਨਾ, ਅਨੁਵਾਦ ਕਰਨਾ। ਇਹਦੇ 'ਚ ਵੀ 5 ਮੈਂਬਰ ਲਏ। ਇੱਕ LR ਲਿਆ, ਜਿਹੜਾ ਕਾਨੂੰਨੀ ਮਸ਼ੀਰ ਕਹਿੰਦੇ ਆ, ਸੈਸ਼ਨ ਜੱਜ ਰੈਂਕ ਦਾ ਬੰਦਾ ਹੁੰਦਾ, ਉਹਨੂੰ ਪੰਜਾਬੀ ਨਾਲ ਕੋਈ ਮਤਲਬ ਨਹੀਂ ਹੁੰਦਾ, ਉਹ ਕੁਝ ਟਾਈਮ ਕੱਟਣ ਲਈ ਆਉਂਦਾ। ਮੈਂ 40 ਸਾਲ ਉੱਥੇ ਹੋ ਗਏ। ਸੀਨੀਅਰ ਮੋਸਟ ਸੈਸ਼ਨ ਜੱਜ ਹੁੰਦਾ, ਹਾਈ ਕੋਰਟ ਪ੍ਰਮੋਸ਼ਨ ਹੁੰਦੀ ਹੈ, ਉਹਨੂੰ ਹੁੰਦਾ ਵੀ ਮੈਂ ਸਾਲ 6 ਮਹੀਨੇ ਇੱਥੇ ਬਹਿ ਕੇ ਪੈਰਵਾਈ ਕਰਾਂ ਤੇ ਹਾਈ ਕੋਰਟ ਜਾਵਾਂ, ਉਹਨੂੰ ਪੰਜਾਬੀ ਨਾਲ ਕੋਈ ਮਤਲਬ ਨਹੀਂ। ਇੱਕ ਲਿਆ ਲਾ ਫੈਕਲਟੀ, ਪੰਜਾਬੀ ਯੂਨੀਵਰਸਿਟੀ ਦਾ ਡੀਨ ਮੈਂਬਰ। ਅਸੀਂ RTI ਜਦੋਂ ਪੁੱਛਿਆ ਵੀ ਕਿੰਨੀਆਂ ਮੀਟਿੰਗਾਂ ਅਟੈਂਡ ਕੀਤੀਆਂ, ਉਹ ਕਹਿੰਦਾ ਮੈਨੂੰ ਪਤਾ ਹੀ ਨਹੀਂ। ਆ ਬੈਠੇ ਨੇ, ਜਾ ਕੇ ਵੈਰੀਫਾਈ ਕਰ ਲਿਓ। ਪੰਜਾਬੀ ਯੂਨੀਵਰਸਿਟੀ ਦੇ ਲਾ ਡਿਪਾਰਟਮੈਂਟ ਦੇ ਡੀਨ ਨੇ ਪਿਛਲੇ 20 ਸਾਲਾਂ 'ਚ ਇੱਕ ਵੀ ਕਮਿਸ਼ਨ ਦੀ ਮੀਟਿੰਗ ਅਟੈਂਡ ਨਹੀਂ ਕੀਤੀ। ਇੱਕ ਕਿਹੜਾ ਹੋਰ ਲਿਆ, ਜਿਹੜਾ ਕੇਂਦਰ, ਇਹ ਕਾਨੂੰਨ ਇੱਧਰੋਂ ਜਾ ਕੇ ਕੇਂਦਰ 'ਚੋਂ ਪਾਸ ਹੁੰਦੇ ਆ, ਉਹਦਾ ਜਿਹੜਾ ਲਾਇਜ਼ਨ ਆਫੀਸਰ ਸੀ, ਉਹ ਕਦੇ ਕਿਸੇ ਮੀਟਿੰਗ 'ਚ ਨਹੀਂ ਆਇਆ। 2 ਮੈਂਬਰ ਕਿਹੜੇ ਨੇ ਪਰਮਾਨੈਂਟ ਮੈਂਬਰ, ਮੁਲਾਜ਼ਮ ਟਾਈਪ, ਉਹ ਕੋਠੀਆਂ 7 ਸੈਕਟਰ 'ਚ ਲਈ ਬੈਠੇ ਰਹੇ। ਉਹਨਾਂ ਨੂੰ ਵੀ ਹੁਣ ਰਿਟਾਇਰ ਹੋ ਗਏ, ਸਾਰੇ ਮੈਂਬਰ ਰਿਟਾਇਰ ਹੋ ਗਏ, ਜਿਹੜੇ ਮੁਲਾਜ਼ਮ ਹੈ ਉਹ ਰਿਟਾਇਰ ਹੋ ਗਏ। ਹੁਣ ਉਹ ਜਿਹੜਾ ਕਮਿਸ਼ਨ 17 ਸੈਕਟਰ 'ਚੋਂ ਚੱਕ ਕੇ ਉਹਨੂੰ ਕਿਸੇ ਹੋਰ ਡਿਪਾਰਟਮੈਂਟ 'ਚ ਕਿੱਦਾਂ ਮਰਜ ਕਰਤਾ, ਅਤੇ ਸਾਡਾ ਜਿਹੜਾ ਕਾਨੂੰਨ ਹੈ ਉਹ ਅਨੁਵਾਦ ਨਹੀਂ ਹੋ ਰਿਹਾ ਮਿੱਤਰੋ। ਪੰਜਾਬੀ ਯੂਨੀਵਰਸਿਟੀ 'ਚ LLB 'ਚ ਅਲਾਊਡ ਹੈ, ਪੰਜਾਬੀ ਦੇ ਵਿੱਚ ਕਰ ਸਕਦਾ ਬੰਦਾ ਲਾ। ਕਈ ਮੁੰਡਿਆਂ ਦਾ, ਕੁੜੀਆਂ ਦੇ ਉੱਥੋਂ ਫੋਨ ਆਉਂਦੇ, ਸਰ ਕਿਤਾਬਾਂ ਤਾਂ ਮਿਲਦੀਆਂ ਨਹੀਂ, ਸਰ ਫਸ ਗਏ। ਇਹ ਤਾਂ ਅਸੀਂ ਅੰਗਰੇਜ਼ੀ ਪੜ੍ਹ ਲੈਂਦੇ, ਕਿਤਾਬਾਂ ਹੈ ਨਹੀਂ। ਫਿਰ LLB ਕਿਵੇਂ ਹੋਵੇ? ਜੇ LLB ਨਹੀਂ ਹੁੰਦੀ ਤਾਂ ਅਦਾਲਤਾਂ 'ਚ ਲਾਗੂ ਕਿਵੇਂ ਹੋਵੇ? ਇਹ ਇਨਫਰਾਸਟਰਕਚਰ ਦੀ ਲੋੜ ਸੀ। ਇੱਦਾਂ ਦੇ ਜਿਹੜੇ ਕੰਮ ਨੇ ਇਹ ਸਾਡੇ ਨਹੀਂ ਹੋ ਰਹੇ ਮਿੱਤਰੋ ਪਿਆਰਿਓ। ਅਨੁਵਾਦ ਦੇ ਰਿਵਾਈਵ ਕਰਵਾਓ। ਜਿੰਨੇ ਵੀ ਸਲਾਹਕਾਰ ਨੇ ਰਾਜ ਭਾਸ਼ਾ ਦੇ, ਇੱਥੇ ਘੇਰ ਕੇ ਇਹਨਾਂ ਨੂੰ ਕਲਾ ਪਰਿਸ਼ਦ 'ਚ ਲਾਓ, ਉੱਥੇ ਜਾ ਕੇ ਧਰਨਾ ਵੀ ਰਿਵਾਈਵ ਕਰਾਓ। ਕਿਉਂ ਖਤਮ ਕਰਤਾ? ਸਾਨੂੰ ਰੁਜ਼ਗਾਰ ਦਿਓ। ਮੈਂ ਲਿਆ ਤੁਹਾਨੂੰ ਚਿੱਠੀ, ਜਿੱਦਣ ਕਹੋਗੇ ਉਹ ਦੇ ਦੂੰਗਾ ਵੀ 400-300 ਰੁਪਈਆ ਤੁਹਾਨੂੰ ਅਗਰ ਮਿਲ ਜੇ ਘਰੇ ਬੈਠਿਆਂ ਨੂੰ। ਅਸੀਂ ਲੁਧਿਆਣੇ ਜੈਨ ਕਾਲਜ ਦੇ ਵਿੱਚ ਪ੍ਰੋਗਰਾਮ ਕੀਤਾ, ਉਹਦੀ ਪ੍ਰਿੰਸੀਪਲ ਕਹਿੰਦੀ, ਜਦੋਂ ਅਸੀਂ ਬਾਅਦ 'ਚ ਚਾਹ ਲਈ, ਕਹਿੰਦੀ ਮੈਂ ਹਾਂ ਹਿਮਾਚਲ ਦੀ, ਮੈਂ ਹਿੰਦੀ ਓਰੀਐਂਟਡ ਹਾਂ, ਮੈਨੂੰ ਹਿੰਦੀ ਕਰਕੇ ਇੱਥੇ ਰੱਖਿਆ ਗਿਆ। ਪਰ ਜਿਹੜੀ ਤੁਹਾਡੀ ਗੱਲ ਹੈ, ਇਹ ਕਹਿੰਦੀ ਇਹਨਾਂ ਦੇ ਕੁੜੀਆਂ ਦੇ, ਲੁਧਿਆਣੇ ਵਾਲੀਆਂ ਦੇ ਕੱਪੜੇ ਨਾ ਦੇਖੋ ਵੀ ਇਹਨਾਂ ਦੇ ਵਧੀਆ ਕਮੀਜ਼ ਸ਼ਰਟ ਪਾਈ ਹੈ, ਇਹ ਅੰਦਰੋਂ ਗਰੀਬ ਨੇ। ਜੇ ਤੁਸੀਂ ਇਹ ਸਾਨੂੰ ਅਨੁਵਾਦ ਦਾ ਕੰਮ ਦਵਾ ਦਿਓ ਕੁੜੀਆਂ ਨੂੰ, ਤਾਂ ਅਸੀਂ ਵਾਅਦਾ ਕਰਦੇ ਹਾਂ ਵੀ ਸਾਡੇ ਜਿਹੜਾ ਪੂਰਾ ਸਟਾਫ ਹੈ ਇਹਨਾਂ ਨੂੰ ਬੈਟਿੰਗ ਕਰੂਗਾ, ਸੋਧੂਗਾ, ਔਰ ਅਸੀਂ ਜਿਹੜਾ ਕੁਛ ਹੀ ਕਹੋਗੇ ਅਸੀਂ ਫ੍ਰੀ ਆਫ ਕਾਸਟ ਕਰਾਂਗੇ। ਇਹ ਜਿਹੜੇ ਪੈਸੇ ਹੈ ਇਹ ਕੁੜੀਆਂ ਨੂੰ ਜਾਣ ਦਿਓ। ਭਾਈ ਅਸੀਂ ਕੀ ਕਰੀਏ? ਹੁਣ ਜਿਹੜੇ ਐਡਵਾਈਜ਼ਰ ਨੇ ਸਾਡੇ ਸਾਰੇ, ਜਿਹੜੇ ਕੇਂਦਰੀ ਸਭਾ, ਪ੍ਰੈਸ਼ਰ ਪਾਉਣ ਵੀ ਰਿਵਾਈਵ ਕਰੋ, ਅਨੁਵਾਦ ਕਰਵਾਓ, ਆਹ ਸਾਰਿਆਂ ਨੂੰ ਤੁਹਾਨੂੰ ਰੁਜ਼ਗਾਰ ਮਿਲ ਜੂ, ਘਰੇ ਬੈਠੇ ਕਰੋ। ਕੁਛ ਵੀ ਨਹੀਂ ਹੈ। ਇਹ ਕਾਨੂੰਨ ਭਾਰਤ ਦੇ ਵਿੱਚ ਸਾਰੇ ਭਾਰਤ 'ਚ ਲਾਗੂ ਹੋਊਗਾ। ਇੱਕ ਲਾਈਨ, ਇਹ ਕਾਨੂੰਨ ਸਾਰੇ ਭਾਰਤ 'ਚ ਲਾਗੂ ਹੋਊਗਾ। ਇੱਕ ਲਾਈਨ ਦੇ 5 ਰੁਪਏ ਆ ਜਾਂਦੇ ਆ, ਉਹ ਸਾਰੇ ਕਾਨੂੰਨ ਦੇ ਉੱਪਰ ਲਿਖਿਆ ਹੁੰਦਾ ਹੈ। ਬਸ ਤੁਸੀਂ 300-400 ਸ਼ਬਦ ਸਿੱਖ ਕੇ 10-10 ਪੇਜ ਆਰਾਮ ਨਾਲ ਕਰ ਸਕਦੇ ਹੋ ਰੋਜ਼ ਦੇ, ਜੇ ਤੁਸੀਂ ਵਿਹਲੇ ਹੋ। ਜੇ ਐਵੇਂ ਲਾਈਜ਼ਲੀ ਲੈਣਾ ਕੁੜੀਆਂ ਨੇ, ਉਹ 2-2 4-4 ਪੇਜ ਵੀ ਕਰਨ, 1000-1200 ਰੁਪਇਆ ਰੋਜ਼ ਦਾ ਰੁਜ਼ਗਾਰ ਮਿਲ ਸਕਦਾ। ਇਹ ਰੁਜ਼ਗਾਰ ਦੀ ਭਾਸ਼ਾ ਬਣਾਓਗੇ ਤਾਂ ਜਿਹੜੀ ਇਹ ਭਾਸ਼ਾ ਹੈ ਇਹ ਬਣੂਗੀ। ਇਸ ਕਰਕੇ ਮੈਂ 2 ਕੀ ਗੱਲਾਂ ਕਰਨੀਆਂ ਨੇ। ਇਹੀ ਹਾਲ ਦਫ਼ਤਰਾਂ 'ਚ, ਜਿਵੇਂ ਮੈਂ ਵੈੱਬਸਾਈਟਾਂ ਦਾ ਕੀਤਾ। ਭਾਸ਼ਾ ਵਿਭਾਗ ਡੈਡ ਹੈ। ਉਹਦੇ ਜਿਹੜੇ ਐਡਵਾਈਜ਼ਰ ਨੇ, ਜਿਹੜੇ ਬਣਾਏ ਸੀ, ਉਸ ਨੂੰ ਸਲਾਹ ਦੇਣ ਲਈ, ਉਹਦੀਆਂ ਨੀਤੀਆਂ ਘੜਨ ਲਈ ਕਾਨੂੰਨ ਬਣਿਆ ਹੋਇਆ 2002 ਦਾ, ਜਿਹੜਾ ਰਾਜ ਭਾਸ਼ਾ ਐਕਟ ਹੈ ਨਾ, ਇਹ ਜਿਹੜਾ ਸਲਾਹਕਾਰ ਬੋਰਡ ਹੈ, ਉਹਨਾਂ ਨੂੰ ਛੱਡ ਕੇ ਇਕੱਲਾ ਚੋਣ, ਜਿਹੜੇ ਅਵਾਰਡ ਮਿਲਦੇ ਆ ਉਹਦੀ ਚੋਣ ਦਾ ਲੱਗੇ ਹੋਏ ਨੇ। ਹੋਰ ਕੋਈ ਕੰਮ ਨਹੀਂ ਕਰਦੇ। ਹੁਣ ਅਸੀਂ ਜੇ ਪ੍ਰਗਟ ਸਿੰਘ ਨੂੰ ਜਾ ਕੇ ਕਹਿ ਸਕਦੇ ਹਾਂ ਵੀ ਆਹ 2000 ਭਰਤੀ ਕਰ ਦਿਓ, ਪੰਜਾਬ ਜਿਹੜੇ ਭਾਸ਼ਾ ਦੇ ਮਸਲੇ ਆ ਉਹ ਡਿਸਕਸ ਕਰੋ, ਕਵੀ ਦਰਬਾਰ ਨਾ ਕਰੋ, ਤਾਂ ਸਲਾਹਕਾਰ ਬੋਰਡ ਵੀ ਕਹਿ ਸਕਦਾ ਵੀ ਆਹ ਨਵੇਂ ਜਿਹੜੇ ਪ੍ਰੋਗਰਾਮ ਹੈ ਇਹ ਕਰੋ। ਸਾਨੂੰ ਕਵੀ ਦਰਬਾਰਾਂ ਦੀ ਜ਼ਰੂਰਤ ਨਹੀਂ ਹੈ। ਸਾਨੂੰ ਜਿਹੜੇ ਸਥਾਪਿਤ ਲੇਖਕ ਹੈ ਉਹਨਾਂ ਦੇ ਰੂਬਰੂਆਂ ਦੀ ਜ਼ਰੂਰਤ ਨਹੀਂ ਹੈ। ਅਸੀਂ ਤਾਂ ਜਾਵਾਂਗੇ, ਪੁੱਛਾਂਗੇ
ਜਿਹੜਾ ਕੋਈ ਰੂਬਰੂ ਕਰਨਾ ਆਊ ਸਾਡੇ ਲੁਧਿਆਣੇ ਆਊ, ਅਸੀਂ ਜਾਵਾਂਗੇ ਵੀ ਆਹ ਦੱਸ ਸਾਨੂੰ ਕੀ ਕੀਤਾ ਹੈ। ਤੇਰੇ ਅਸੀਂ ਕਵਿਤਾ ਤੂੰ ਕਦੋਂ ਸਿੱਖੀ ਪੜ੍ਹਨੀ, ਕਦੋਂ ਲਿਖਣੀ ਸ਼ੁਰੂ ਕੀਤੀ, ਅਸੀਂ ਕੀ ਲੈਣਾ। ਤੇਰੀ ਕਵਿਤਾ ਨੂੰ 5 ਬੰਦੇ ਨਹੀਂ ਪੜ੍ਹਦੇ, ਅਸੀਂ ਕਹਾਂਗੇ ਇਹਦਾ ਕਾਲਜ ਦੇ ਸਟੂਡੈਂਟ ਲੈ ਕੇ ਆਏ ਹਾਂ। ਇਹਨਾਂ ਨੂੰ ਪੁੱਛੋ ਵੀ ਤੁਹਾਡੀ ਕਵਿਤਾ ਕਿਸੇ ਨੇ ਪੜ੍ਹੀ ਹੈ? ਕੀ ਕਰੀਏ ਅਸੀਂ ਤੁਹਾਡੀਆਂ ਕਵਿਤਾ 3-3 ਹਜ਼ਾਰ ਰੁਪਈਆ, 2-2 ਹਜ਼ਾਰ ਰੁਪਈਆ, 25-2500 ਰੁਪਈਆ ਜਿਹੜੀ ਸਰਕਾਰ ਹੈ, ਇਹ ਜਿਹੜੀਆਂ ਕਲਾ ਪ੍ਰੀਸ਼ਦਾਂ ਨੇ ਜਾਂ ਭਾਸ਼ਾ ਵਿਭਾਗ ਇੱਕ ਇੱਕ ਕਵੀ ਨੂੰ ਦੇ ਦਿੰਦੀਆਂ, ਆਪ ਹੀ ਸੁਣਨ ਵਾਲੇ, ਆਪ ਹੀ ਸੁਣਾਉਣ ਵਾਲੇ। ਇਹਨੂੰ ਰੋਕੀਏ, ਠੱਲ ਪਾਈਏ। ਜਿਹੜਾ ਸਾਡਾ ਐਕਸਚੇਕਰ ਹੈ, ਸਾਡੇ ਜਿਹੜੇ ਪੈਸੇ ਹੈ, ਉਹ ਸਾਡੀ ਇਹ ਡਿਪਾਰਟਮੈਂਟ ਘੱਟੋ ਘੱਟ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਵਰਤਣ। ਇਹ ਸਾਡੀ ਮੰਗ ਹੋਣੀ ਚਾਹੀਦੀ ਹੈ। ਇਹ ਸਾਡੇ ਲਈ ਮੌਕਾ ਹੈ ਸਰਕਾਰ ਕੋਲੇ ਵੀ ਗੱਲ ਕਰਨ ਦਾ ਵੀ ਆਹ ਮਸਲੇ ਆ ਸਾਡੇ ਅਦਾਲਤਾਂ ਦੇ, ਵਿਧਾਨ ਸਭਾ ਦੇ ਕੀ ਹੈ, ਨੋਟੀਫਿਕੇਸ਼ਨ ਹੋਣੀ ਹੈ। ਅਨੁਵਾਦ ਕਰਨ ਲਈ ਕੋਈ ਟਾਈਮ ਨਹੀਂ ਲੱਗਦਾ। ਇਹ 'ਚ ਕਿੱਡੀ ਕੁ ਵੱਡੀ ਮੰਗ ਹੈ ਜਿਹੜੀ ਤੁਸੀਂ 2012 ਯਤਨ ਹੋਇਆ। ਇਹ ਕਿਤਾਬ 'ਚ ਮੈਂ ਉਹ ਚਿੱਠੀ ਦਾ ਜ਼ਿਕਰ ਕੀਤਾ ਹੈ। 2012 'ਚ ਕੋਸ਼ਿਸ਼ ਕੀਤੀ ਸਰਕਾਰ ਨੇ, ਭਾਸ਼ਾ ਵਿਭਾਗ ਨੇ ਨੋਟੀਫਿਕੇਸ਼ਨ ਵੀ ਭੇਜਤੀ। 1 ਨਵੰਬਰ 2012 ਨੂੰ ਕਾਨੂੰਨ ਪੰਜਾਬੀ 'ਚ ਕਰਨ ਵਾਲੇ ਨੋਟੀਫਿਕੇਸ਼ਨ ਹੋਣੀ ਸੀ, ਪਤਾ ਨਹੀਂ ਕਿੱਧਰ ਰੁਲ ਗਈ। ਉਹ ਇਤਰਾਜ਼ ਲਾਤਾ ਕਿਸੇ ਸੁਪਰਡੈਂਟ ਨੇ। ਅਸੀਂ ਕਿਉਂ ਲੱਗਣ ਦੇਈਏ ਸੁਪਰਡੈਂਟ ਦੇ ਇਤਰਾਜ਼? ਅਸੀਂ ਜਾਗਰਤ ਹੋਈਏ। ਹਰ ਜ਼ਿਲ੍ਹੇ 'ਚ ਬਣਾਓ ਗਰੁੱਪ, ਯੂਨੀਵਰਸਿਟੀ 'ਚ ਬਣਾਓ, ਤੁਹਾਨੂੰ ਪਤਾ ਹੋਵੇ ਵੀ ਤੁਹਾਡੇ ਰੂਬਰੂ ਹੋ ਰਿਹਾ, ਕਿਉਂ ਹੋ ਰਿਹਾ, ਕਿੰਨਾ ਖਰਚਾ ਹੋਣਾ, ਕੀ ਉਹਦਾ ਪਰਪਜ਼ ਕੀ ਹੈ, ਕੀ ਪੰਜਾਬੀ ਦਾ ਵਿਕਾਸ ਹੋਣਾ। ਸਾਨੂੰ ਗਰਾਊਂਡ ਲੈਵਲ 'ਤੇ ਪ੍ਰੈਕਟੀਕਲ ਹੋ ਕੇ ਬਿਨਾਂ ਕਿਸੇ ਪ੍ਰੈਜੂਡਿਸ ਤੋਂ ਕੰਮ ਕਰਨਾ ਪਏਗਾ। ਇਹ ਮੇਰੀ ਤੁਹਾਨੂੰ ਬੇਨਤੀ ਹੈ ਨੌਜਵਾਨਾਂ ਨੂੰ। ਕੋਈ ਗਲਤੀ ਹੋ ਗਈ ਹੋਵੇ ਫਿਰ ਮੈਂ ਕਹਿਣਾ ਵੀ ਮੈਂ ਪ੍ਰੈਜੂਡਿਸ ਹੋ ਕੇ ਗੱਲ ਨਹੀਂ ਕੀਤੀ। ਮੈਂ ਜਿਹੜੀਆਂ ਸਾਡੇ ਰੋਲ ਹੈ, ਸਾਡੇ ਬੁੱਧੀਜੀਵੀਆਂ ਦੇ, ਵਿਦਵਾਨਾਂ ਦੇ, ਸਾਹਿਤਕਾਰਾਂ ਜੀ ਮੈਂ ਵੀ ਸ਼ਾਮਲ ਹਾਂ, ਉਹ ਅਸੀਂ ਓਨਾ ਨਹੀਂ ਨਿਭਾਇਆ ਜਿੰਨਾ ਸਾਨੂੰ ਨਿਭਾਉਣਾ ਚਾਹੀਦਾ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਵਾਹਵਾ ਗੱਲਾਂ ਹੋ ਗਈਆਂ ਨੇ ਔਰ ਭਾਸ਼ਾ ਦਾ ਮਾਮਲਾ ਇਹੋ ਜਿਹਾ ਹੈ ਕਿ ਜਦੋਂ ਅਸੀਂ ਆਪਣੇ ਆਪ ਨਾਲ ਵੀ ਗੱਲ ਕਰਨੀ ਹੈ ਤਾਂ ਭਾਸ਼ਾ ਨਾਲ ਹੀ ਕਰਨੀ ਹੈ। ਆਪਣੇ ਆਪ ਨਾਲ ਵੀ ਗੱਲ ਭਾਸ਼ਾ ਬਿਨਾਂ ਨਹੀਂ ਹੋ ਸਕਦੀ। ਤਾਂ ਜ਼ਿੰਦਗੀ ਦੇ ਜਿੰਨੇ ਮਨੁੱਖ ਦੇ ਜੀਵਨ ਦੇ ਖੇਤਰ ਨੇ ਹਰ ਥਾਂ ਭਾਸ਼ਾ ਹੈ। ਤੇ ਉਹਦੇ ਬੜੇ ਪਸਾਰ ਨੇ। ਇਸ ਕਰਕੇ ਥੋੜ੍ਹੇ ਜਿਹੇ ਸਮੇਂ 'ਚ ਕੋਈ ਗੱਲਾਂ ਨਜਿੱਠਣਾ, ਕੁਝ ਹੀ ਗੱਲਾਂ ਹੋ ਸਕਦੀਆਂ ਨੇ। ਮੈਨੂੰ ਇੱਕ ਗੱਲ ਬੜੀ ਚੰਗੀ ਲੱਗੀ, ਸਿਕੰਦਰ ਸਿੰਘ ਹੋਰਾਂ ਨਾਲ ਤਾਂ ਕਰਦੇ ਰਹੀਦਾ ਅਤੇ ਬਹੁਤ ਵਧੀਆ ਗੱਲਾਂ ਨੇ ਕੀਤੀਆਂ ਨੇ। ਮਈ ਸਾਹਿਬ ਦੇ ਮੈਨੂੰ ਵਧੀਆ ਗੱਲ ਲੱਗੀ ਵੀ ਸਰਕਾਰਾਂ ਸਰਕੂਲਾਂ ਤੋਂ ਆਸ ਛੱਡ ਦਿਓ। ਮੈਂ ਉਹਦੇ ਤੋਂ ਇਹ ਨਤੀਜਾ ਕੱਢਿਆ ਵੀ ਸਰਕਾਰਾਂ ਸਰਕੂਲਾਂ ਤੋਂ ਆਸ ਛੱਡ ਦਿਓ, ਜੋ ਕਰਨਾ ਤੁਸੀਂ ਕਰਨਾ ਹੈ। ਤਾਂ ਮੇਰਾ ਮਤਲਬ ਹੈ ਕਿ ਹੁਣ ਆਪਾਂ ਇਸ ਸਮੇਂ ਦੇ ਉਸ ਪੜਾਅ 'ਤੇ ਪਹੁੰਚ ਗਏ ਹਾਂ ਜਿੱਥੇ ਹੁਣ ਸਰਕਾਰਾਂ ਤੋਂ ਕੋਈ ਆਸ ਨਹੀਂ। ਤਾਂ ਫਿਰ ਸਰਕਾਰ 'ਤੇ ਬਹੁਤ ਖਰਚਾ ਹੁੰਦਾ ਹੈ। ਕਿੰਨਾ ਖਰਚਾ ਹੁੰਦਾ ਸਰਕਾਰ ਦੇ ਕੰਮਕਾਜ 'ਤੇ ਮੈਂ ਨਾ ਆਪਾਂ ਮੰਗ ਇਹ ਕਰੀਏ ਸਰਕਾਰ ਹੋਣੀ ਨਹੀਂ ਚਾਹੀਦੀ। ਜਦੋਂ ਆਪਾਂ ਸਾਰਾ ਕੁਝ ਆਪ ਕਰਨਾ ਹੈ ਤਾਂ ਫਿਰ ਆਪਾਂ ਨੂੰ ਮੰਗ ਰੱਖ ਦੇਣੀ ਚਾਹੀਦੀ ਹੈ ਵੀ ਇਹ ਸਰਕਾਰ ਉਜਾੜ ਰਹੀ ਹੈ, ਇੰਨੇ ਸਾਧਨ, ਇੰਨਾ ਸਾਰਾ ਕੁਝ, ਤਾਂ ਸਰਕਾਰ ਬੰਦ ਹੋਵੇ ਅਤੇ ਲੋਕ ਕਰ ਲੈਣਗੇ ਜੋ ਉਹਨਾਂ ਨੇ ਕਰਨਾ ਹੈ। ਹਾਂਜੀ, ਠੀਕ ਹੈ ਨਾ। ਤਾਂ ਇਹ ਗੱਲ ਪਰ ਇਹਨਾਂ ਦੀ ਵਜ਼ਨਦਾਰ ਹੈ ਕਿ ਆਪਾਂ ਹੁਣ ਉਸ ਪੜਾਅ 'ਤੇ ਪਹੁੰਚ ਗਏ ਹਾਂ ਕਿ ਜਿੱਥੇ ਸਾਨੂੰ ਸਰਕਾਰਾਂ ਤੋਂ ਆਸ ਨਹੀਂ। ਆਜ਼ਾਦੀ ਬਣੀ, ਸਰਕਾਰ ਬਣਿਆ, ਸੰਵਿਧਾਨ ਬਣੀਆਂ, ਬੜੀਆਂ ਆਸਾਂ ਰੱਖੀਆਂ, ਬਣੀ ਬਿਆਨਬਾਜ਼ੀ, ਆਹ ਹੋਏਗਾ, ਉਹ ਹੋਏਗਾ। ਹੁਣ ਹੌਲੀ ਹੌਲੀ ਅਸੀਂ ਇਹ ਨਤੀਜੇ 'ਤੇ ਪਹੁੰਚ ਗਏ ਵੀ ਇਹਨਾਂ ਤੋਂ ਕੋਈ ਆਸ ਨਾ ਰੱਖੋ। ਇਹ ਗੱਲ ਮੈਨੂੰ ਬੜੀ ਵਜ਼ਨਦਾਰ ਲੱਗੀ ਔਰ ਇਹ ਗੱਲ 'ਤੇ ਮੈਂ ਬੜਾ ਜ਼ੋਰ ਦੇਣਾ ਚਾਹੁੰਦਾ ਕਿ ਅਸੀਂ ਆਪ ਹੀ ਕਰਨਾ ਜੋ ਕੁਝ ਹੁਣ ਕਰਨਾ ਹੈ ਔਰ ਬਹੁਤਾ ਤੁਸੀਂ ਸਰਕਾਰੀ ਇਦਾਰਿਆਂ ਤੋਂ, ਸਰਕਾਰਾਂ ਤੋਂ ਕੋਈ ਆਸ ਨਾ ਰੱਖੋ। ਪਰ ਇਹ ਸਥਿਤੀ ਆਈ ਕਿਉਂ? ਮੈਂ ਤਾਂ ਇਹ ਨਾ ਵੀ ਜਿਹੜੀ ਸਥਿਤੀ ਇਹ ਸਾਰੀ ਹੈ, ਜੇ ਸਰਕਾਰੀ ਇਦਾਰੇ ਨੇ ਜਾਂ ਆਪਾਂ ਵੀ ਵੇਸਲੇ ਹਾਂ, ਤਾਂ ਉਹ ਕਿਉਂ ਇਹੋ ਜਿਹੀ ਸਥਿਤੀ ਪੈਦਾ ਹੋਈ ਹੈ। ਮੈਂ ਨਾ ਬਹੁਤੀਆਂ ਤੁਹਾਨੂੰ ਆਪਣੇ ਕੋਈ ਸਿਧਾਂਤ ਨਹੀਂ ਦੇਵਾਂਗਾ। ਮੈਂ ਕੁਝ ਕੁ ਨਾ ਉਦਾਹਰਨਾਂ ਹੀ ਦੱਸਾਂਗਾ। ਉਹ ਆਪਣੇ ਆਪ 'ਚ ਉਦਾਹਰਨਾਂ ਹੀ ਜਿਹੜੀਆਂ ਨੇ ਉਹ ਮੈਨੂੰ ਲੱਗਦਾ ਕਿ ਉਹ ਉਦਾਹਰਨਾਂ ਹੀ ਦੱਸ ਦੇਣਗੀਆਂ ਵੀ ਕਿਵੇਂ ਹੁੰਦਾ ਸਾਰਾ ਕੁਝ ਅਤੇ ਕਿਉਂ ਹੁੰਦਾ ਹੈ। ਇਹ ਖਾਸੀ ਭਾਸ਼ਾ ਹੈ ਭਾਰਤ ਦੀ, ਜਿਹਨੂੰ ਯੂਨੈਸਕੋ ਨੇ ਐਲਾਨ ਕਰਤਾ ਵੀ ਇਹ ਹੁਣ ਮਰਨ ਦੇ ਕੰਢੇ 'ਤੇ ਵੇ। ਉਹਨਾਂ ਨੇ ਕਈ ਪੜਾਅ ਰੱਖੇ ਨੇ ਔਰ ਮਰਨ ਤੋਂ ਪਹਿਲਾਂ ਦਾ ਜਿਹੜਾ ਪੜਾਅ ਹੈ ਨਾ ਵੀ ਹੁਣ ਜਿਵੇਂ ਕਹਿੰਦੇ ਨੇ ਵੀ ਆਕਸੀਜਨ ਲੱਗੀ ਪਈ ਹੈ, ਤਾਂ ਉਹ ਕਹਿੰਦੇ ਕਿ ਹੁਣ ਮਰਨ ਦੇ ਕੰਢੇ 'ਤੇ ਵੇ। ਚਲੋ ਯੂਨੈਸਕੋ ਨੇ ਦੱਸਤਾ, ਆਪਣੀ ਰਾਏ ਦੇ ਦਿੱਤੀ, ਲੇਕਿਨ ਜਿਹੜੇ ਖਾਸੀ ਮਣੀਪੁਰ ਦੀ ਸਰਕਾਰ ਸੀ ਉਹਨੇ ਇਸ ਗੱਲ ਵੱਲ ਧਿਆਨ ਕੀਤਾ ਅਤੇ ਖਾਸੀ ਭਾਸ਼ਾ ਨੂੰ ਸਕੂਲਾਂ ਦੇ ਵਿੱਚ ਪੜ੍ਹਾਉਣਾ ਸ਼ੁਰੂ ਕਰ ਦਿੱਤਾ।
ਹੁਣ ਯੂਨੈਸਕੋ ਨੇ ਉਹ ਖਾਸੀ ਨੂੰ ਜਿਹੜੀਆਂ ਭਾਸ਼ਾਵਾਂ ਮਰਨ ਦੇ ਕੰਢੇ ਤੇ ਉਹਦੇ ਚੋਂ ਬਾਹਰ ਕੱਢ ਲਿਆ, ਉਹ ਸੂਚੀ ਚੋਂ ਬਾਹਰ ਕੱਢ ਲਿਆ। ਨਾ ਤੇ ਕੋਈ ਖਾਸੀ ਸ਼ਹੀਦ ਹੋਇਆ ਉਹਦੇ ਵਾਸਤੇ ਬੰਦਾ, ਕਿ ਖਾਸੀ ਦੇ ਲੋਕਾਂ ਨੇ ਇੰਨੀ ਸ਼ਹਾਦਤ ਦੇ ਦਿੱਤੀ ਹੈ ਤੇ ਇਸ ਕਰਕੇ ਖਾਸੀ ਦਾ ਕੁਝ ਬਣ ਗਿਆ ਹੈ। ਸਰਕਾਰ ਨੇ ਇੱਕ ਧਿਆਨ ਕਰ ਲਿਆ ਇਸ ਗੱਲ ਦੇ ਵੱਲ। ਔਰ ਜਿਹੜਾ ਅੱਜ ਦਾ ਜ਼ਮਾਨਾ ਹੈ, ਕਦੀ ਜ਼ਮਾਨਾ ਸੀ ਸਰਕਾਰ ਕਿਧਰੇ ਹੁੰਦੀ ਨਹੀਂ ਸੀ, ਪੰਚਾਇਤ ਦਾ ਹੀ ਫੈਸਲਾ ਹੀ ਕਰਦਾ, ਪੰਚਾਇਤ ਹੀ ਅਦਾਲਤ ਸੀ, ਪੰਚਾਇਤ ਹੀ ਡੀਸੀ ਸੀ, ਪੰਚਾਇਤ ਹੀ ਜਿਹੜੀ ਸੀ ਉਹ ਤੁਹਾਨੂੰ ਪੜ੍ਹਾਈ ਦੇਣ ਵਾਲੀ ਸੀ, ਉੱਥੇ ਹੀ ਪੜ੍ਹਾਈ ਹੁੰਦੀ ਸੀ, ਸਾਰਾ ਕੁਝ ਸੀ। ਲੇਕਿਨ ਹੁਣ ਮਤਲਬ ਸਰਕਾਰ ਬਗੈਰ ਕੁਝ ਹੋ ਨਹੀਂ ਸਕਦਾ। ਪਰ ਦੂਜੀ ਉਦਾਹਰਣ ਹੈ ਕਿ ਕਿਵੇਂ ਹੁੰਦਾ ਹੈ। ਹੀਬਰੂ ਭਾਸ਼ਾ ਦਾ ਨਾਂ ਸਾਰੇ ਜਾਣਦੇ, ਇਜ਼ਰਾਈਲ ਦਾ ਨਾਂ ਸਾਰੇ ਜਾਣਦੇ ਨੇ, ਇਕੱਲਾ ਉਹ ਸਾਰਿਆਂ ਦੇ ਸਾਹਮਣੇ ਡਟਿਆ ਖੜਾ ਉੱਥੇ, ਕਿਸੇ ਕਾਰਨ ਚਲੋ ਕਾਰਨ ਵੱਖਰੀਆਂ ਨੇ। ਹੀਬਰੂ ਭਾਸ਼ਾ ਮਰ ਚੁੱਕੀ ਸੀ, ਜਿਵੇਂ ਆਪਾਂ ਕਹਿੰਦੇ ਨੇ ਸੰਸਕ੍ਰਿਤ ਮਰ ਗਈ ਹੈ, ਤੇ ਸੰਸਕ੍ਰਿਤ ਬਲਕਿ ਹਾਲੇ ਕੁਝ ਬੋਲਣ ਵਾਲੇ ਲੱਭ ਜਾਂਦੇ ਨੇ, ਸਿਰਫ ਲਿਖਤਾਂ 'ਚ ਮਿਲਦੀ ਸੀ। ਹੀਬਰੂ ਬੋਲਣ ਵਾਲਾ ਬੰਦਾ ਹੀ ਹੈ ਨਹੀਂ ਸੀ ਕੋਈ। ਹੀਬਰੂ ਕਿਉਂਕਿ ਜਿਹੜੀ ਉਹਨਾਂ ਦੀ ਧਰਮ ਦੀ ਭਾਸ਼ਾ ਸੀ, ਵਿਸ਼ਵਾਸ ਦੀ ਭਾਸ਼ਾ ਸੀ ਇਜ਼ਰਾਈਲੀਆਂ ਦੀ, ਤਾਂ ਉਹਨਾਂ ਨੇ ਕਿਹਾ ਵੀ ਅਸੀਂ ਹੀਬਰੂ ਨੂੰ ਜਿਉਂਦਾ ਕਰਨਾ। ਇਜ਼ਰਾਈਲ ਦੀ ਸਰਕਾਰ ਨੇ ਫੈਸਲਾ ਕਰ ਲਿਆ ਕਿ ਹੀਬਰੂ 'ਚ ਪੜ੍ਹਾਈ ਹੋਏਗੀ ਪਹਿਲੀ ਤੋਂ ਲੈ ਕੇ ਯੂਨੀਵਰਸਿਟੀ ਤੱਕ, ਔਰ ਉਹਦੇ ਵਾਸਤੇ ਸਰਕਾਰ ਨੇ ਸਾਰੀ ਕੋਈ ਤਿਆਰੀ ਕਰਵਾਈ। ਅੱਜ ਇਜ਼ਰਾਈਲ 'ਚ ਸਭ ਕੁਝ ਹੀਬਰੂ 'ਚ ਹੁੰਦਾ ਹੈ। ਮਰੀ ਹੋਈ ਭਾਸ਼ਾ ਜਿਹੜੀ ਕਿਧਰੇ ਵੀ ਨਹੀਂ ਸੀ। ਮੈਂ ਅੱਜ ਤੱਕ ਨਹੀਂ ਸੁਣਿਆ ਕਿ ਇਜ਼ਰਾਈਲੀਆਂ ਨੇ ਬੜਾ ਵੱਡਾ ਅੰਦੋਲਨ ਕੀਤਾ ਜਾਂ ਇਜ਼ਰਾਈਲ ਦੀ ਸਰਕਾਰ ਨੂੰ ਚਿੱਠੀਆਂ ਲਿਖੀਆਂ ਸੀ ਜਾਂ ਸ਼ਹਾਦਤਾਂ ਦਿੱਤੀਆਂ ਵੀ ਸਾਡੀ ਭਾਸ਼ਾ ਨੂੰ ਜਿਉਂਦਿਆਂ ਕਰੋ। ਉਹ ਫਿਰ ਵੀ ਹੋ ਗਈ ਜੇ ਸਰਕਾਰ ਨੇ ਇਰਾਦਾ ਕਰ ਲਿਆ। ਹੁਣ ਜਿਸ ਜ਼ਮਾਨੇ ਦੇ ਵਿੱਚ ਆਪਾਂ ਰਹਿ ਰਹੇ ਹਾਂ, ਇਹਦੇ ਵਿੱਚ ਜਾਤੀ ਪੱਧਰ ਤੇ ਕੁਝ ਆਪਾਂ ਕੋਸ਼ਿਸ਼ ਕਰ ਸਕਦੇ ਹਾਂ, ਦਬਾਅ ਬਣਾ ਸਕਦੇ ਹਾਂ, ਲੇਕਿਨ ਹੋਣਾ ਕੀ ਹੈ ਉਹੀ ਹੋਏਗਾ ਜੋ ਕਾਨੂੰਨ ਬਣੇਗਾ ਔਰ ਜੋ ਉਸ ਕਾਨੂੰਨ ਨੂੰ ਲਾਗੂ ਸਰਕਾਰ ਕਰਨਾ ਚਾਹੇਗੀ। ਔਰ ਇਹ ਇੰਨਾ ਸਿੱਧਾ ਨਹੀਂ ਹੁੰਦਾ। ਜੇ ਤੁਸੀਂ ਫੌਜੀ ਅਫਸਰ ਬਣਨਾ ਹੈ, NDA ਦਾ ਇਮਤਿਹਾਨ ਸਿਰਫ ਅੰਗਰੇਜ਼ੀ 'ਚ ਹੁੰਦਾ ਹੈ। ਹਾਂਜੀ, NDA ਦਾ ਇਮਤਿਹਾਨ ਸਿਰਫ ਅੰਗਰੇਜ਼ੀ 'ਚ ਹੁੰਦਾ ਹੈ। ਹੁਣ ਜੇ ਕਿਸੇ ਨੇ ਸੁਣ ਲਿਆ ਮੈਂ ਤਾਂ ਫੌਜੀ ਅਫਸਰ ਬਣਨਾ ਹੈ ਤਾਂ ਕੀ ਸੋਚੇਗਾ ਕਿ ਮੈਂ ਅੰਗਰੇਜ਼ੀ ਸਿੱਖਾਂ। ਔਰ ਅੰਗਰੇਜ਼ੀ ਸਿੱਖਣ ਦਾ ਸਭ ਤੋਂ ਵਧੀਆ ਜਿਹੜਾ ਸੂਤਰ ਉਹਨੂੰ ਇਹ ਲੱਗਦਾ ਹੈ ਕਿ ਮੈਂ ਅੰਗਰੇਜ਼ੀ ਮਾਧਿਅਮ 'ਚ ਆਪਣੇ ਬੱਚੇ ਨੂੰ ਘੱਲ ਦਿਆਂ, ਅੰਗਰੇਜ਼ੀ ਸਿੱਖ ਜਾਏਗਾ ਤੇ ਉਹ ਫੌਜੀ ਅਫਸਰ ਬਣ ਜਾਏਗਾ। ਹੁਣ ਇਹ ਤੇ ਮੈਂ 79 'ਚ ਭਾਸ਼ਾ ਵਿਗਿਆਨ 'ਚ ਆਇਆ ਵਿਦਿਆਰਥੀ ਵਜੋਂ। ਮੈਨੂੰ 2000 'ਚ ਆ ਕੇ 21 ਸਾਲ ਬਾਅਦ ਇਸ ਗੱਲ ਦਾ ਪਤਾ ਲੱਗਾ ਕਿ ਅੰਗਰੇਜ਼ੀ ਸਿੱਖਣ ਲਈ ਮਾਤ ਭਾਸ਼ਾ ਮਾਧਿਅਮ 'ਚ ਪੜ੍ਹਨਾ ਜ਼ਿਆਦਾ ਬਿਹਤਰ ਹੈ। ਜਿਸ ਬੰਦਾ 20 ਸਾਲ ਭਾਸ਼ਾ ਵਿਗਿਆਨ 'ਚ ਰਹਿ ਚੁੱਕਾ ਹੈ, ਕਿਉਂਕਿ ਮੈਂ ਭਾਸ਼ਾ ਨਹੀਂ, ਮੇਰਾ ਜਿਹੜਾ ਖੇਤਰ ਸੀ ਵਿਆਕਰਨ ਦਾ ਸੀ, ਮੈਂ ਵਿਆਕਰਨ ਪੜ੍ਹਦਾ ਰਿਹਾ, ਉਹਦੇ 'ਚ ਮੈਂ ਲਿਖਿਆ ਵੀ, ਸਾਰਾ ਕੁਝ ਕੀਤਾ, ਕਈ ਯੂਨੀਵਰਸਿਟੀਆਂ 'ਚ ਪੜ੍ਹਾਇਆ, ਬਾਹਰ ਵੀ ਗਏ। ਪਰ ਮੈਨੂੰ ਲੋੜ ਪੈ ਗਈ ਵੀ ਜਿਹੜੀ ਭਾਸ਼ਾ ਨੀਤੀ ਦਾ ਮਾਮਲਾ ਹੈ, ਇਹ ਭਾਸ਼ਾ ਕਿਵੇਂ, ਦੂਜੀ ਭਾਸ਼ਾ ਕਿਵੇਂ ਸਿੱਖੀ ਦੀ ਹੈ, ਸਿੱਖਿਆ ਦੀ ਭਾਸ਼ਾ ਕਿਹੜੀ ਹੋਣੀ ਚਾਹੀਦੀ ਹੈ। ਮੈਨੂੰ ਇੱਕ ਲੋਕ ਕਿਸੇ ਨੇ ਕਹਿਤਾ ਵੀ ਤੁਸੀਂ ਇਹਦੇ ਬਾਰੇ ਕੁਝ ਗੱਲ ਕਰੋ, ਤੇ ਫਿਰ ਮੈਂ ਪੜ੍ਹਿਆ ਤੇ ਮੇਰੀਆਂ ਵੀ ਅੱਖਾਂ ਖੁੱਲ ਗਈਆਂ। ਇੱਕ ਬੰਦਾ ਜਿਹੜਾ 20 ਸਾਲ ਭਾਸ਼ਾ ਵਿਗਿਆਨ 'ਚ ਰਿਹਾ ਆ, ਉਹਨੂੰ ਹਾਲੇ ਤੱਕ ਪਤਾ ਨਹੀਂ ਲੱਗਾ ਕਿ ਜਿਹੜੀ ਵਿਦੇਸ਼ੀ ਭਾਸ਼ਾ ਸਿੱਖਣ ਲਈ ਮਾਂ ਬੋਲੀ ਮਾਧਿਅਮ ਬਿਹਤਰ ਹੁੰਦਾ ਹੈ। ਇੱਕ ਸਧਾਰਨ ਬੰਦੇ ਤੋਂ ਕੀ ਆਸ ਰੱਖ ਸਕਦੇ ਹੋ ਤੁਸੀਂ। ਔਰ ਇਹ ਜਿਹੜੇ ਸਾਡੇ ਰਾਜਨੇਤਾ ਨੇ ਸਾਰਾ ਕੁਝ, ਇਹਨਾਂ ਤੋਂ ਤਾਂ ਆਸ ਹੀ ਨਹੀਂ ਰੱਖੀ ਜਾ ਸਕਦੀ। ਇਹ ਤੇ ਮੈਂ ਇੱਕ ਹੋਰ ਉਦਾਹਰਨ ਤੁਹਾਨੂੰ ਦਿੰਦਾ ਵਾਂ ਵੀ ਜੀ ਹੋਵੇ ਵੀ ਤੇ ਫਿਰ ਕਿਉਂ ਨਹੀਂ ਹੁੰਦਾ। ਅਸੀਂ ਭਾਸ਼ਾ ਵਿਗਿਆਨ ਪੰਜਾਬੀ 'ਚ ਪੜ੍ਹਾਉਂਦੇ ਰਹੇ ਹਾਂ, ਹਾਲੇ ਵੀ ਪੜ੍ਹਾਉਂਦੇ ਹਾਂ ਪੰਜਾਬੀ ਯੂਨੀਵਰਸਿਟੀ ਦੇ ਵਿੱਚ PhD ਤੱਕ। ਪਹਿਲਾਂ ਜਿਹੜੀ ਸੀ ਉਹਦੀ ਅੰਗਰੇਜ਼ੀ ਮਾਧਿਅਮ 'ਚ ਪੜ੍ਹਾਈ ਹੁੰਦੀ ਸੀ, ਹੁਣ ਅਸੀਂ ਜਿਹੜਾ ਸਾਰਾ ਪੰਜਾਬੀ 'ਚ ਪੜ੍ਹਾਉਂਦੇ ਹਾਂ। ਔਰ ਜਦੋਂ ਦੇ ਅਸੀਂ ਪੰਜਾਬੀ 'ਚ ਪੜ੍ਹਾਉਣ ਲੱਗਿਆ, ਸਾਡੇ ਵਿਦਿਆਰਥੀਆਂ ਨੇ ਬਿਹਤਰ ਪ੍ਰਾਪਤੀਆਂ ਕੀਤੀਆਂ ਨੇ। ਦੇਸ਼ ਦੇ ਪੱਧਰ ਤੇ ਵੀ ਵੱਧ ਨੌਕਰੀਆਂ 'ਚ ਗਏ ਨੇ ਤੇ ਉਹਨਾਂ ਭਾਸ਼ਾ ਵਿਗਿਆਨ ਵੀ ਵੱਧ ਸਿੱਖਿਆ। ਔਰ ਆ ਜਿਹੜਾ ਇਮਤਿਹਾਨ ਹੁੰਦਾ ਇੱਕ ਨੈਟ ਯੂਨੀਵਰਸਿਟੀ ਕਾਲਜ ਦੇ ਵਿੱਚ ਪ੍ਰੋਫੈਸਰ ਲੱਗਣ ਵਾਸਤੇ, ਉਹ ਵੀ ਜ਼ਿਆਦਾ ਨੇ ਪਾਸ ਕੀਤਾ ਉਸ ਤੋਂ ਬਾਅਦ ਜਦੋਂ ਤੁਸੀਂ ਪੰਜਾਬੀ 'ਚ ਪੜ੍ਹਾਉਣ ਲੱਗੇ ਹਾਂ। ਪਰ ਭਾਰਤ ਸਰਕਾਰ ਦਾ ਜਿਹੜਾ ਨੈਟ ਦਾ ਇਮਤਿਹਾਨ ਹੈ ਲੈਕਚਰ ਲੱਗਣ ਵਾਸਤੇ, ਉਹ ਸਿਰਫ ਅੰਗਰੇਜ਼ੀ 'ਚ ਪੰਜਾਬੀ 'ਚ ਨਹੀਂ ਹੁੰਦਾ ਜੀ। ਹੁਣ ਕੀ ਕਰਾਂ ਮੈਂ, ਜਾ ਮੱਥਾ ਮਾਰਾਂ ਸਰਕਾਰ ਦੇ ਨਾਲ ਜਾ ਕੇ। ਸਰਕਾਰ ਨੂੰ ਇਹ ਤਾਂ ਨਹੀਂ ਕੋਈ ਪਤਾ ਹੈ ਨਹੀਂ ਹੈ ਜੀ। ਉਹ ਵੇਖ ਰਹੇ ਨੇ ਕਿ ਪੰਜਾਬੀ 'ਚ ਪੜ੍ਹ ਕੇ ਬੱਚੇ ਆਏ ਨੇ, ਇਹ ਨੈਟ ਪਾਸ ਕਰ ਰਹੇ ਨੇ। ਔਰ ਸਿਰਫ ਅਸੀਂ ਹਾਂ ਪੂਰੇ ਭਾਰਤ ਦੇ ਵਿੱਚ ਸ਼ਾਇਦ ਜਿਹੜਾ ਭਾਸ਼ਾ ਵਿਗਿਆਨ ਨੂੰ ਆਪਣੀ ਭਾਸ਼ਾ 'ਚ ਪੜ੍ਹਾਉਂਦੇ ਨੇ। ਦਿੱਲੀ ਯੂਨੀਵਰਸਿਟੀ ਦੇ ਵਿੱਚ, ਦਿੱਲੀ ਦੇ ਵਿੱਚ ਇੱਕ ਸਰਕਾਰ ਦਾ ਕੇਂਦਰੀ ਅਦਾਰਾ ਜਿਹਦਾ ਕੰਮ ਕੰਪਿਊਟਰ ਦੇ ਕੰਮ ਕਰਨਾ ਹੈ ਭਾਸ਼ਾ ਦੇ ਰਾਹੀਂ, CDEC ਤੁਸੀਂ ਨਾਂ ਸੁਣਿਆ ਹੋਵੇਗਾ, ਸੈਂਟਰ ਫਾਰ ਡਿਵੈਲਪਮੈਂਟ ਐਡਵਾਂਸ ਕੰਪਿਊਟਿੰਗ। ਉਹਦਾ ਕੰਮ ਭਾਰਤੀ ਭਾਸ਼ਾਵਾਂ ਦੇ ਵਿੱਚ ਸਮੱਗਰੀ ਤਿਆਰ ਕਰਨਾ ਹੈ, ਭਾਰਤੀ ਭਾਸ਼ਾਵਾਂ ਦੇ ਵਿੱਚ ਕੰਮ ਕਰਨਾ ਹੈ। ਉੱਥੇ ਇੱਕ ਮੇਰਾ ਵਿਦਿਆਰਥੀ ਵੀ ਚਲੋ ਭਰਤੀ ਹੋ ਗਿਆ। ਉਹ 4 ਭਾਸ਼ਾਵਾਂ ਦਾ ਇੰਚਾਰਜ ਸੀ, ਹਿੰਦੀ ਦਾ ਵੀ, ਅੰਗਰੇਜ਼ੀ ਆਪਣਾ ਉਰਦੂ ਦਾ ਵੀ, ਪੰਜਾਬੀ ਦਾ ਵੀ ਤੇ ਇੱਕ ਡੋਗਰੀ ਦਾ। 4 ਭਾਸ਼ਾਵਾਂ ਦਾ ਇੰਚਾਰਜ ਉਹ ਸੀ।
उस सीडैक दे विच उहदे नाल ही वो भी पढ़ते हैं ਜਿਹੜੇ ਦਿੱਲੀ यूनिवर्सिटी तो अंग्रेजी भाषा विज्ञान पढ़ के आए सन, ਜਿਹੜੇ JNU च भाषा विज्ञान पढ़ के आए सन, सब तो वड्डी यूनिवर्सिटी ਜਿਹੜੀ हाले भी पढ़ाई च ਜਿਹੜਾ सब तो ज़्यादा वो है भारत च होर भी। ਤਾਂ ਇਹ ਸਰਕਾਰ ਨੂੰ ਪਤਾ ਨਹੀਂ ਹੈ ਵੀ ਜਿਹੜੇ ਬੰਦੇ ਉਧਰੋਂ ਪੜ੍ਹ ਕੇ ਆ ਰਹੇ ਨੇ ਉਹ ਤੁਸੀਂ ਬਿਹਤਰ ਕਰ ਰਹੇ ਹੋ, ਸਰਕਾਰ ਨੈੱਟ ਨੂੰ ਕਿਉਂ ਨਹੀਂ ਪੰਜਾਬੀ 'ਚ ਕਰਦੀ? ਹੁਣ ਇਹਦੇ ਲਈ ਕੀ ਕੀਤਾ ਜਾਏ? ਇਹਦੇ ਸਰਕਾਰ ਨਾਲ ਮੱਥਾ ਮਾਰਿਆ ਜਾਏ, ਲੋਕਾਂ ਨੂੰ ਤਿਆਰ ਕੀਤਾ ਜਾਏ, ਲੋਕਾਂ ਨੂੰ ਸਮਝਾਇਆ ਜਾਏ। ਭਾਸ਼ਾ ਦੇ ਜਿਹੜੇ ਪਸਾਰ ਨੇ ਅਸਲ ਦੇ ਵਿੱਚ ਇਹ ਭਾਸ਼ਾ ਕਿੰਨੀ ਗੰਭੀਰ ਚੀਜ਼ ਹੈ, ਇਸ ਚੀਜ਼ ਬਾਰੇ ਸਾਨੂੰ ਬਹੁਤ ਜਾਣਕਾਰੀ ਘੱਟ ਹੈ। ਪਹਿਲੀ ਗੱਲ ਤਾਂ ਮੈਂ ਇਹ ਕਹਿਣੀ ਚਾਹੁੰਦਾ ਹਾਂ ਕਿ ਸਾਨੂੰ ਭਾਸ਼ਾ ਦੇ ਕਿਉਂ ਇਸ ਸਥਿਤੀ 'ਚ ਅਸੀਂ ਭਾਸ਼ਾ ਨੂੰ ਸਿਰਫ ਇਹ ਸਮਝ ਲਿਆ ਗੱਲਬਾਤ ਹੀ ਕਰਨੀ ਹੈ, ਕੋਈ ਨਹੀਂ ਅੰਗਰੇਜ਼ੀ 'ਚ ਕਰ ਲਓ, ਭਾਵੇਂ ਹਿੰਦੀ 'ਚ ਕਰ ਲਓ, ਭਾਵੇਂ ਪੰਜਾਬੀ 'ਚ ਕਰ ਲਓ, ਬਸ ਇੱਥੋਂ ਸਾਰੀ ਜਿਹੜੀ ਹੈ ਮਤਲਬ ਗੱਲ ਜਿਹੜੀ ਸ਼ੁਰੂ ਹੋ ਜਾਂਦੀ ਹੈ। ਮੈਂ ਪੰਜਾਬੀ ਦੇ ਸਭ ਤੋਂ ਵੱਡੇ ਆਲੋਚਕ, ਮੈਂ ਉਹ ਨਾਂ ਨਹੀਂ ਲੈਣਾ ਚਾਹੁੰਦਾ, ਨਾਲ ਇਹ ਗੱਲ ਇੱਕ ਵਾਰੀ ਕੀਤੀ ਮੈਂ ਕਿਹਾ ਜੀ ਆ ਜਿਹੜਾ ਅੰਗਰੇਜ਼ੀ ਮਾਧਿਅਮ ਦੀ ਪੜ੍ਹਾਈ ਸ਼ੁਰੂ ਹੋ ਰਹੀ ਹੈ ਔਰ ਅੰਗਰੇਜ਼ੀ ਦਾ ਗਲਬਾ ਚਾਰ ਸਵੇਰੇ ਫੈਲ ਗਿਆ ਤੇ ਇਹਦਾ ਕੀ ਕੀਤਾ ਜਾਏ? ਇਹ ਕਿਵੇਂ ਲੱਗਦਾ ਤੁਹਾਨੂੰ? ਠੀਕ ਹੈ ਗੱਲ, ਕਹਿੰਦਾ ਗੱਲ ਹੀ ਕਰਨੀ ਹੈ, ਭਾਵੇਂ ਅੰਗਰੇਜ਼ੀ 'ਚ ਕਰ ਲਓ, ਭਾਵੇਂ ਪੰਜਾਬੀ 'ਚ ਕਰ ਲਓ। ਨਹੀਂ, ਉਹ ਮੈਂ ਵੀ ਜਦੋਂ ਥੋੜ੍ਹਾ ਬਹੁਤਾ ਫਿਰ ਇਸ ਪਾਸੇ ਨੂੰ ਆਇਆ ਤਾਂ ਮੈਂ ਵੇਖਿਆ ਵੀ ਇਹ ਕਿੰਨੀ ਗਲਤ ਸਮਝ ਹੈ ਕਿ ਇਹਦੀ ਛੋਟੀ ਜਿਹੀ ਗੱਲ ਹੈ ਭਾਸ਼ਾ ਕਿ ਤੁਸੀਂ ਗੱਲ ਹੀ ਕਰਨੀ ਹੈ, ਭਾਵੇਂ ਕਿਸੇ 'ਚ ਕਰ ਲਓ। ਤੋ ਆਪਾਂ ਨੂੰ ਪਹਿਲੀ ਗੱਲ ਤੇ ਹੈ ਕਿ ਇਹ ਸਮਝਣ ਦੀ ਲੋੜ ਹੈ ਕਿ ਕਿੰਨਾ ਗੰਭੀਰ ਮਾਮਲਾ ਹੈ ਭਾਸ਼ਾ ਦਾ ਔਰ ਜਿਸ ਸਥਿਤੀ 'ਚ ਅਸੀਂ ਹਾਂ ਇਹ ਕਿਉਂ ਇਹਨਾਂ ਚੀਜ਼ਾਂ ਨੂੰ ਜਿਵੇਂ ਨਾ ਕਿਹਾ ਸਮਝਣ ਦੀ ਲੋੜ ਹੈ। ਔਰ ਮੈਂ ਸਮਝਦਾ ਕਿ ਭਾਸ਼ਾ ਜਿਹੜੀ ਹੈ ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਭਾਸ਼ਾ ਮਨੁੱਖ ਹੈ। ਜਿਹੜੇ ਜੀਵ ਵਿਗਿਆਨ ਵਾਲੇ ਨੇ ਉਹ ਵੀ ਇਹ ਆਂਦੇ ਨੇ ਕਿ ਮਨੁੱਖ ਦਾ ਦਿਮਾਗ ਦਾ ਵਿਕਾਸ ਹੀ ਉਦੋਂ ਸ਼ੁਰੂ ਹੋਇਆ ਜਦੋਂ ਪਹਿਲਾਂ ਭਾਸ਼ਾ ਉਹਦੇ ਕੋਲ ਆ ਗਈ, ਛੋਟੀ ਮੋਟੀ ਜਿਵੇਂ ਦੀ ਵੀ ਸੀ ਟੁੱਟੀ ਫੁੱਟੀ ਸ਼ੁਰੂ 'ਚ ਜਿਵੇਂ ਮਨੁੱਖ ਦੀ ਬਣੀ। ਤਾਂ ਭਾਸ਼ਾ ਦੇ ਨਾਲ ਉਹਨੂੰ ਇੱਕ ਐਸਾ ਹਥਿਆਰ ਮਿਲ ਗਿਆ ਜਿਹਦੇ ਨਾਲ ਉਹ ਇੱਕ ਤੇ ਗੱਲ ਆਪਣੀ ਸਾਂਝੀ ਤਜਰਬਾ ਸਾਂਝਾ ਦੂਜੇ ਨਾਲ ਕਰ ਸਕਦਾ ਸੀ। ਜਦੋਂ 10 ਬੰਦੇ ਤਜਰਬਾ ਸਾਂਝੇ ਕਰਨਗੇ ਤਾਂ ਇੱਕ ਬੰਦੇ ਦਾ ਦਿਮਾਗ 10 ਬੰਦਿਆਂ ਦਾ ਹੋ ਗਿਆ ਹੈ ਨਾ, ਵਿਕਾਸ ਹੋ ਗਿਆ ਦਿਮਾਗ ਦਾ। ਦੂਜੀ ਗੱਲ ਇਹ ਹੋ ਗਈ ਕਿ ਉਹਦੇ ਕੋਲ ਇੱਕ ਐਸਾ ਮਾਧਿਅਮ ਮਿਲ ਗਿਆ ਜਿਹੜੀ ਗੱਲ ਯਾਦ ਰੱਖ ਸਕਦਾ ਸੀ। ਹਾਂਜੀ, ਅਸੀਂ ਭਾਸ਼ਾ ਰਾਹੀਂ ਸਭ ਕੁਝ ਯਾਦ ਰੱਖਦੇ ਹਾਂ, ਆਪਣਾ ਵਿਰਸਾ, ਪਰੰਪਰਾ, ਕਹਾਣੀਆਂ, ਗਿਆਨ, ਪਹਿਲੀਆਂ ਪੁਸ਼ਤਾਂ ਦਾ ਸਭ ਕੁਝ ਅਸੀਂ ਭਾਸ਼ਾ ਰਾਹੀਂ ਦਿਮਾਗ ਟਿਕਾ ਕੇ ਰੱਖਦੇ ਹਾਂ। ਤਾਂ ਜਦੋਂ ਟਿਕਾਣ ਦਾ ਕਿ ਮਾਧਿਅਮ ਭਾਸ਼ਾ ਸਾਨੂੰ ਮਿਲ ਗਈ ਮਨੁੱਖ ਨੂੰ ਤਾਂ ਉਹਦੇ ਫਿਰ ਆਪਣੀਆਂ ਯਾਦਾਂ ਟਿਕਾਣੀਆਂ ਸ਼ੁਰੂ ਕਰ ਦਿੱਤੀਆਂ, ਪੁਰਾਣੇ ਤਜਰਬੇ ਔਰ ਤਜਰਬੇ ਸਾਂਝੇ ਕਰਨੇ ਸ਼ੁਰੂ ਕਰ ਦਿੱਤੇ। ਬੰਦੇ ਦੇ ਦਿਮਾਗ ਨੂੰ ਲੋੜ ਪੈ ਗਈ ਵੀ ਇਹਨੂੰ ਦਿਮਾਗ ਦੇ ਵਿੱਚ ਇਸ ਦਿਮਾਗ ਭਾਸ਼ਾ ਵਾਸਤੇ ਦਿਮਾਗ ਬਣਾਉਣ ਵਾਸਤੇ ਦਿਮਾਗ ਦਾ ਜਿਹੜਾ ਵਿਕਾਸ ਹੋ ਗਿਆ, ਦਿਮਾਗ ਵੱਡਾ ਹੋ ਗਿਆ। ਮਨੁੱਖ ਦਾ ਸਭ ਤੋਂ ਵੱਡਾ ਦਿਮਾਗ ਹੈ। ਸਰੀਰ ਦੇ ਹਿਸਾਬ ਨਾਲ ਕਿਸੇ ਹੋਰ ਜੀਵ ਦਾ ਦਿਮਾਗ ਐਡਾ ਵੱਡਾ ਨਹੀਂ ਹੈ ਜਿੱਡਾ ਮਨੁੱਖ ਦਾ ਦਿਮਾਗ ਹੈ। ਤਾਂ ਭਾਸ਼ਾ ਤੇ ਭਾਸ਼ਾ ਬੰਦਾ ਹੈ ਔਰ ਇੱਥੋਂ ਤੁਸੀਂ ਹਿਸਾਬ ਲਾ ਸਕਦੇ ਹੋ ਕਿ ਜਿਹੜਾ ਭਾਸ਼ਾ ਹੈ ਫਿਰ ਜੇ ਇਹਦੇ ਬਾਰੇ ਅਸੀਂ ਸਾਡੀ ਠੀਕ ਪਹੁੰਚ ਨਹੀਂ ਹੈ, ਠੀਕ ਸਮਝ ਨਹੀਂ ਹੈ ਤਾਂ ਨਤੀਜੇ ਕੀ ਹੋਣਗੇ। ਜਿਹੜੀ ਸਭ ਤੋਂ ਵੱਡੀ ਗੱਲ ਵਾਪਰੀ ਪਿਛਲੇ ਸਾਲਾਂ ਦੇ ਵਿੱਚ ਇਸ ਸਥਿਤੀ 'ਚ ਅਸੀਂ ਹਾਂ ਉਹ ਹੈ ਕਿ ਜਿਹੜੀਆਂ ਚੀਜ਼ਾਂ ਸਮਾਜਿਕ ਪੱਧਰ ਤੇ ਹੁੰਦੀਆਂ ਸਨ, ਪਹਿਲਾਂ ਸਮਾਜ ਹੀ ਆਪਣੇ ਆਪ ਨੂੰ ਕਰੀ ਜਾ ਰਿਹਾ ਸੀ, ਜਿਹਨੂੰ ਸ਼ਬਦ ਮੈਂ ਅੰਗਰੇਜ਼ੀ ਦਾ ਵਰਤਣਾ ਰੈਗੂਲੇਟ ਪ੍ਰਬੰਧ ਕਰੀ ਜਾ ਰਿਹਾ ਸੀ, ਉਹਦੇ ਵਿੱਚ ਸਮਾਜ ਦੀ ਥਾਂ ਤੇ ਰਾਜ ਆ ਗਿਆ, ਸਟੇਟ ਆ ਗਈ, ਜਿਹੜੀ ਪ੍ਰਸ਼ਾਸਨ ਜਿਹਨੂੰ ਕਹ ਲਓ ਜਾਂ ਸਰਕਾਰ ਆ ਗਈ। ਤਾਂ ਜਦੋਂ ਇਹ ਸਰਕਾਰ ਆ ਗਈ ਤੇ ਫਿਰ ਅਸੀਂ ਇਹ ਸਾਰੇ ਕੰਮ ਜਿਹੜੇ ਨੇ ਇੱਕ ਤਰ੍ਹਾਂ ਨਾਲ ਸਰਕਾਰ ਤੇ ਛੱਡ ਦਿੱਤੇ। ਪਰ ਜਿਹੜਾ ਸਮਾਜ ਦਾ ਇਹ ਸਾਰੇ ਕਾਸੇ ਦੇ ਵਿੱਚ ਰੋਲ ਹੈ, ਖਾਸ ਤੌਰ ਤੇ ਭਾਸ਼ਾ ਦੇ ਵਿੱਚ ਰੋਲ ਹੈ ਜਾਂ ਹੋਰਨਾਂ ਚੀਜ਼ਾਂ 'ਚ, ਉਹਨੂੰ ਅਸੀਂ ਬਹੁਤ ਅਣਗਹਿਲਿਆ ਕੀਤਾ। ਮੈਂ ਇੱਕ ਵਾਰੀ ਕਿਸੇ ਸਕੂਲ ਵਾਲੇ ਨੂੰ ਨਾਲ ਗੱਲ ਕਰਦਾ ਸੀ ਪਿਆ, ਮੈਂ ਸਕੂਲ ਵਾਲੇ ਤੁਸੀਂ ਕੁਝ ਨਹੀਂ ਕਰਦੇ, ਬਹੁਤ ਚੰਗਾ ਸਕੂਲ ਸੀ ਔਰ ਬੜਾ ਨਾਂ ਸੀ ਉਹਦਾ। ਕਹਿੰਦੇ ਨਹੀਂ ਜੀ ਬੜੀ ਕੋਸ਼ਿਸ਼ ਕਰਨੇ ਆ, ਬੜਾ ਪੜ੍ਹਾਉਂਦੇ ਆ। ਮੈਂ ਤੁਸੀਂ ਮੈਨੂੰ ਇਹ ਦੱਸੋ ਕਿ ਜਿਹੜਾ ਬੱਚਾ ਤੁਹਾਡਾ ਪਹਿਲੇ ਨੰਬਰ ਤੇ ਆਇਆ, 10ਵੀਂ ਤੱਕ ਆਉਂਦਿਆਂ ਉਹ ਕਿੱਥੇ ਚਲਾ ਗਿਆ? ਪਹਿਲੇ ਤੇ ਰਿਹਾ ਜਾਂ ਅਖੀਰਲੇ ਤੇ ਆ ਗਿਆ ਜਾਂ ਕਿੱਥੇ ਆ ਗਿਆ? ਕਹਿੰਦਾ ਲਗਭਗ ਜਿਹੜੇ ਪਹਿਲੀ 'ਚ ਆਉਂਦੇ ਨੇ ਜਿੱਥੇ ਕੋਈ ਉਹਨਾਂ ਦਾ ਦਰਜਾ ਹੁੰਦਾ ਉੱਥੇ ਹੀ ਰਹਿੰਦਾ ਸਕੂਲ ਦੇ ਅਖੀਰ ਤੱਕ। ਤੇ ਮੈਂ ਤੁਸੀਂ ਕੀ ਕਰ ਰਹੇ ਹੋ ਫਿਰ? ਬੱਚਾ ਨੇ ਤੇ ਪਹਿਲੇ ਦਰਜੇ ਤੇ ਰਹਿਣਾ ਹੈ, ਵਿਚਕਾਰਲੇ ਤੇ ਰਹਿਣਾ ਹੈ, ਅਖੀਰਲੇ ਤੇ ਰਹਿਣਾ ਹੈ, ਉਹ ਤੇ ਤੈਅ ਹੋ ਕੇ ਆ ਗਿਆ ਬੱਚਾ। ਉਹਦੇ ਤੁਹਾਡੇ ਕੋਲ ਆਉਂਦੇ ਉਹਨੇ ਪਹਿਲੇ 3 ਮਹੀਨੇ ਬਾਅਦ ਇਮਤਿਹਾਨ ਹੋਇਆ ਤਾਂ ਉਹਨੇ ਆਪਣਾ ਹਰ ਇੱਕ ਬੱਚੇ ਦੀ ਆਪਣੀ ਥਾਂ ਬਣ ਗਈ। ਤੇ ਮੈਂ ਬੰਦਾ ਤੇ ਸਕੂਲ ਪਿੰਡ ਘਰ ਵਾਲੇ ਬਣਾ ਕੇ ਭੇਜ ਰਹੇ ਨੇ, ਬੰਦਾ ਦੇ ਘਰ ਵਾਲੇ ਬਣਾ ਕੇ ਭੇਜ ਰਹੇ ਨੇ ਕਿ ਇਹਨੇ ਅੱਗੇ ਜਾ ਕੇ ਸਕੂਲ 'ਚ ਪਹਿਲੇ ਦਰਜੇ 'ਚ ਆਉਣਾ, ਤੀਜੇ 'ਚ ਆਉਣਾ, ਚੌਥੇ 'ਚ ਆਉਣਾ, ਕਾਸੇ 'ਚ ਆਉਣਾ। ਤੋ ਜਦੋਂ ਅਸੀਂ ਇਹ ਸਭ ਕੁਝ ਸਰਕਾਰ ਤੇ ਛੱਡਤਾ ਨਾ, ਔਰ ਜਿਹੜਾ ਸਮਾਜ ਦਾ ਮਨੁੱਖ ਦੇ ਬਣਾਉਣ ਦੇ ਵਿੱਚ ਰੋਲ ਹੈ, ਪਰਿਵਾਰ ਤੋਂ ਲੈ ਕੇ ਸਾਡੀਆਂ ਸਮਾਜਿਕ ਸੰਸਥਾਵਾਂ ਦਾ, ਉਹ ਸੰਸਥਾਵਾਂ ਦਾ ਵੀ ਜਿਹੜਾ ਰੋਲ ਸੀ ਉਹ ਵੀ ਉਹਨਾਂ ਛੱਡਿਆ ਵੀ ਹੁਣ ਇਹ ਸਰਕਾਰ ਹੀ ਕਰੇਗੀ। ਆ ਪੰਜਾਬੀ ਦੀ ਪੜ੍ਹਾਈ ਹੈ, ਪੰਜਾਬੀ ਦੀ ਪੜ੍ਹਾਈ ਜਾਂ ਸਾਰੀਆਂ ਖਾਸ ਤੌਰ ਤੇ ਪੰਜਾਬ ਦੇ ਵਿੱਚ ਪੰਜਾਬੀ ਦੀ, ਉਰਦੂ ਦੀ, ਹਿੰਦੀ ਦੀ ਪੜ੍ਹਾਈ ਸਰਕਾਰ ਨੇ ਸ਼ੁਰੂ ਨਹੀਂ ਕੀਤੀ। ਇਹ ਉਦੋਂ ਸ਼ੁਰੂ ਹੋਈ, ਉਰਦੂ ਦੇ ਵਿੱਚ ਸਰਕਾਰ ਨੇ ਕੀਤੀ, ਅੰਗਰੇਜ਼ ਨੇ,
पर ये उदों शुरू हुई पंजाबी ते हिंदी की पढ़ाई स्कूलों के ज़्यादा स्कूल खोले गए इस काम वास्ते, पहले इस काम वास्ते स्कूल खोले गए कि सरकार तो साड़ी भाषा नूं पढ़ा नहीं रही, तो साड़ी भाषा मर जाएगी, हिंदी मर जाएगी, पंजाबी मर जाएगी, इसलिए स्कूल खोलो। तो खालसा स्कूल खुले, DAV स्कूल खुले, सनातन धर्म स्कूल खुले, ये सारे इस वास्ते खुले कि साड़ियाँ भाषावां ना मर जाए, तो असीं पढ़ाई। और ये किन्हां ने खोले? ये संस्थावां ने खोले, जिहड़ियां साड़ियां समाजिक संस्थावां सन, धार्मिक संस्थावां सन, या लोगों ने जिहड़े उंज जिन्हां दी दिलचस्पी इकट्ठे होकर पैसे इकट्ठे करके ते संस्थावां ने ट्रस्ट बने स्कूल खोल रहे। वो जदों ये साड़ियां समाजिक संस्थावां जिहड़ियां साडे समाज नूं सब कुछ कर रही सी ना, चला रही सन, जदों वो पिछे हट गई या पिछे कर दिता गया, सगों ही उन्होंने तो सरकार ने आके सारियां जिम्मेवारियां संभाल लियां, तो सरकार ने तो फिर जो मंशा सी वो ही करना सी, जो स्वार्थ सी या जो हित सन। हुण जिहड़ी भाषा नीति की गल हुई है, ये सरकार दो कमां लई भाषा नीति बनती है दुनिया के उत्ते। एक तो इस करके बनती है कि किसी एक भाषा नूं सारियां दुनिया दीयां भाषा, सारे अपने देश दी या किसी थां दी भाषा दे उत्ते दूजियां भाषा दा गलबा कायम करना, एक देश वास्ते नीति बन सकती है। दूजी नीति इस वास्ते बन सकती है भी असी भाषा तो कम लेना है, और भाषा दे कम लैण वास्ते जिहड़े सानू कम करन दी लोड़ है, सानू जिहड़ी है समग्री तैयार करन दी लोड़ है, पढ़ाण जिहड़े भी काम करन दी लोड़ है, वो असी कम करिए। ठीक है, ये उहदे लई कानून बनाइए और फिर उहदे लई आपां समग्री भी तैयार करिए। तो भाषा नीति दो कमां लई बनदी है। साडे भारत च भाषा नीति की बनी? साडे भारत च भाषा नीति भाषा तो कम लैण वास्ते बणीआं ही नहीं। साडे देश दे विच भाषा तो ये भी असीं भारतीय भाषावां तो ठीक काम लेना और देश नूं अगे लैके जाना, इहदे वास्ते साडी नीति 50 दे संविधान च भी नहीं बनी। 50 दे संविधान दे विच भी भाषावां दी बराबरी है नहीं। जे भाषावां दी बराबरी है नहीं संविधान च, तां जिन्ने भी भारतीय संविधान दे भाषावां दे कानून ने वो भारत दी संविधान दी प्रस्तावना नूं भंग करदे ने। भारत दी संविधान दी जिहड़ी प्रस्तावना आ, प्रियंबल है, उहदे विच लिखिआ है, जे मैं गलत होवां ते मीर साहब ठीक करनगे, कि समानता दा अधिकार है, मौके दी समानता, हर एक नूं इक्वैलिटी ऑफ अपॉर्चुनिटी होगी। जदों तुसीं भारत दे कुछ नौकरियां, चाहे वो रेलवे दीयां नौकरियां होण, चाहे बैंकां दीयां नौकरियां होण, चाहे फौज दीयां नौकरियां होण, चाहे IAS बनना होए, हाँ जी, जदों तुसीं करता कि ये सिर्फ अंग्रेजी च होणगे, शुरू ही तो सिर्फ अंग्रेजी सन, सिर्फ अंग्रेजी च होणगे, तो मौके की समानता तो रही नहीं। तो इसका मतलब ये वे कि असीं भारत की भाषा नीति जिहड़ी बना रहे हैं, ना तो भारत के संविधान की प्रियंबल के मुताबिक बना रहे हैं, ना असीं भाषावां नूं कम लैण वास्ते बना रहे हैं। साडी नीति तो है कि अंग्रेजी नूं नाल इस करके जोड़ दिता गया कि हिंदी नूं भी स्वीकार कर लिया जाए, कल्ली हिंदी नूं लोग स्वीकार नहीं सा कर रहे। तमिलनाडु दे विच खास तौर पर विरोध होया, जिवें ने दस्सिआ 200 बंदा मरिया, 200 बंदा शहीद होया 1965 दे विच तमिलनाडु दे विच, इस गल वास्ते कि तमिलनाडु दे विच हिंदी नूं असीं केंद्र सरकार की भाषा नहीं मनना, और काम जिहड़ा तमिलनाडु दीयां अदालतां च जां होर किधरे भी केंद्र सरकार के दफ्तरां च होवेगा, वो अंग्रेजी च होवेगा जां तमिल च होवेगा, पर तमिल च किधरे नहीं हुंदा। केंद्र सरकार का कोई दफ्तर तमिलनाडु दे विच तमिल चाली काम नहीं करता, जिहड़े तमिल जांदे ने। और तमिलनाडु दे विच चेन्नई वर्गे शहर दे विच जिथे सारे अंदोलन हिंदी के खिलाफ होंदे ने, तमिल वास्ते होंदे ने, उत्थे हिंदी सीखण वास्ते स्कूल खुले हुए हैं। हिंदी सीखण वास्ते प्राइवेट संस्थावां खुलियां, उन्हें लोग धड़ा धड़ हिंदी सीख रहे हैं। हाँ जी, जेड़े बंदे 200 शहीद होए तमिल वास्ते, उत्थे भी हिंदी इंज फैल रही है। तो सानू ये समझण दी लोड़ है कि अज तक मैनू नहीं लगता कि संविधान दीयां सभावां दे विच भी ये मंग होई कि भारत दीयां सारियां भाषावां नूं बराबर दा दर्जा दिता जाए, और सारियां भाषावां जिहड़ियां संघ सरकार है, यूनियन सरकार है, उन्हां दी बराबरी दी गल होवे और बराबर दी गल होण। ये कोई नवीं गल नहीं है, ये कोई नवीं गल भी नहीं है। तुसीं मैं इंग्लैंड चला जावां, मैं जाके कहदा मैं तो पंजाबी बोलांगा, चाहे तुहाडी अदालत है, चाहे तुहाडा हस्पताल है, चाहे तुहाडा कोई प्रशासन DC से, मैं तो पंजाबी च गल करांगा। मैं नागरिक बन गया, मैं इंग्लैंड का PR मैनूं मिल गई, तो मैं कहांगा मैं तो भाई पंजाबी च गल करांगा, तुसीं जे तुहानूं समझ नहीं आउंदी तो मेरा अनुवाद करा लो, और वो करांदे ने। ये मंग तुसीं भारत च कर सकदे हो, और तुहाडी होगी कि मैं मतलब कह दियां कि मैं तो IAS बनना है, तो जिहड़ी IAS की प्रिलिमिनरी है मैं तो पंजाबी च देंगा, वो कहते नहीं देंदे ना सी, है ना।
IAS ਦਾ ਜਿਹੜਾ ਮੁੱਢਲਾ ਇਮਤਿਹਾਨ ਹੈ ਉਹ ਸਿਰਫ ਅੰਗਰੇਜ਼ੀ ਤੇ ਹਿੰਦੀ 'ਚ ਹੁੰਦਾ ਹੈ ਨਾ। ਜਦੋਂ ਸਾਡਾ IAS ਦਾ ਮੁੱਢਲਾ ਇਮਤਿਹਾਨ ਸਿਰਫ ਅੰਗਰੇਜ਼ੀ ਤੇ ਹਿੰਦੀ 'ਚ ਹੁੰਦਾ ਹੈ ਤਾਂ ਫਿਰ ਪੰਜਾਬੀ ਵਾਲ ਤਾਂ ਸੋਚੇਗਾ ਮੈਂ ਅੰਗਰੇਜ਼ੀ ਤੇ ਹਿੰਦੀ ਸਿੱਖਾਂ, ਹੈ ਨਾ। ਔਰ ਸਾਰਾ ਜਿਹੜਾ ਆ ਹੁਣ ਭਾਰਤ ਦੀ ਮੰਡੀ ਐਡੀ ਵੱਡੀ ਹੈ ਕਿ ਮੰਡੀ ਦੇ ਵਿੱਚ ਸਮਾਨ ਵੇਚਣਾ, ਜਿੰਨੀਆਂ ਅੰਤਰਰਾਸ਼ਟਰੀ ਕੰਪਨੀਆਂ ਨੇ ਉਹ ਹੋਰ ਕਿਸੇ ਜਾਣਕਾਰੀ ਦੇਣ ਨਾ ਦੇਣ, ਜਿੱਦਾਂ ਦੀ ਆ ਸਰਕਾਰ ਭਾਜਪਾ ਸਰਕਾਰ ਆਈ ਹੈ ਉਦੋਂ ਦੀ ਹਿੰਦੀ ਦਾ ਪ੍ਰਚਲਨ ਸਾਰੀਆਂ ਵੱਡੀਆਂ ਵੱਡੀਆਂ ਅੰਤਰਰਾਸ਼ਟਰੀ ਕਾਰਪੋਰੇਸ਼ਨਾਂ ਬਹੁਤ ਜ਼ਿਆਦਾ ਹਿੰਦੀ 'ਚ ਦੇਣ, ਗੂਗਲ ਹੋਏ, ਫੇਸਬੁੱਕ ਹੋਏ, ਕੁਝ ਹੋਏ। ਤੁਹਾਨੂੰ ਪਹਿਲੇ ਸਿਣੇ ਹਿੰਦੀ 'ਚ ਆਉਣਗੇ, ਉੱਥੇ ਅੰਗਰੇਜ਼ੀ ਵੀ ਹੁਣ ਬਾਅਦ 'ਚ ਆਉਂਦੀ ਕਈ ਵਾਰੀ, ਭਾਰਤ ਦੀ ਸਰਕਾਰ ਨੂੰ ਖੁਸ਼ ਕਰਕੇ ਤੇ ਇਸ ਮੰਡੀ ਤੇ ਕਬਜ਼ਾ ਕਰਨ ਵਾਸਤੇ। ਇਹ ਨਹੀਂ ਕਿ ਉਹਦੇ 'ਚ ਭਾਰਤ ਕੋਈ ਹਿੰਦੀ ਦਾ ਵਿਕਾਸ ਹੋ ਚੱਲਿਆ, ਹਿੰਦੀ ਦਾ ਵਿਕਾਸ ਤੇ ਹੋ ਹੀ ਨਹੀਂ ਸਕਦਾ, ਇਹ ਜਿੰਨਾ ਮਰਜ਼ੀ ਜ਼ੋਰ ਲਾ ਲੈਣ। ਆਪਾਂ ਨੂੰ ਲੱਗਦਾ ਵੀ ਹਿੰਦੀ ਫੈਲ ਰਹੀ ਹੈ ਔਰ ਇਹ ਹਿੰਦੀ ਦਾ ਗਲਬਾ ਵੀ ਹੈ, ਇਸ ਕਰਕੇ ਆਪਾਂ ਵੀ ਘਰਾਂ ਦੇ ਵਿੱਚ ਲੋਕ ਹਿੰਦੀ ਬੋਲਦੇ ਨੇ, ਪਰ ਯੂਪੀ 'ਚ ਹਿੰਦੀ ਮਰ ਰਹੀ ਹੈ, ਹਰਿਆਣੇ 'ਚ ਹਿੰਦੀ ਮਰ ਰਹੀ ਹੈ, ਉਸੇ ਤਰ੍ਹਾਂ ਹੀ ਮਰ ਰਹੀ ਹੈ ਜਿਵੇਂ ਪੰਜਾਬ 'ਚ ਪੰਜਾਬੀ ਮਰ ਰਹੀ ਹੈ। ਪੰਜਾਬ ਦੇ ਵਿੱਚ 51% ਬੱਚਾ ਇਸ ਟਾਈਮ ਨਿੱਜੀ ਸਕੂਲਾਂ 'ਚ ਪੜ੍ਹਦਾ ਹੈ ਔਰ ਜਿਹੜੇ ਬਹੁਤ ਅੰਗਰੇਜ਼ੀ ਮਾਧਿਅਮ ਨੇ। ਇਸੇ ਤਰ੍ਹਾਂ ਹੀ ਹਰਿਆਣੇ 'ਚ ਥੋੜ੍ਹੀ ਗਿਣਤੀ ਘੱਟ ਹੈ ਲੇਕਿਨ ਨੇੜੇ ਤੇੜੇ ਹੀ ਨੇ ਸਾਡੇ, ਕਿਉਂਕਿ ਉਹਨਾਂ ਕੋਲ ਪੈਸੇ ਹੁਣ ਸਾਡੇ ਨਾਲ ਵੱਧ ਹੋ ਗਏ ਨੇ, ਉਹ ਅੰਗਰੇਜ਼ੀ ਸਕੂਲ ਸਾਥੋਂ ਵੀ ਜ਼ਿਆਦਾ ਹੋ ਜਾਣਗੇ, ਉਹ ਤਾਂ ਫੀਸ ਨਾਲ ਹੈ ਨਾ। ਇਸੇ ਕਰਕੇ ਅੰਗਰੇਜ਼ੀ ਸਕੂਲ ਪੰਜਾਬ ਜ਼ਿਆਦਾ ਹੈ ਕਿਤੇ ਫੀਸ ਜ਼ਿਆਦਾ ਸੀ। ਯੂਪੀ 'ਚ ਵੀ ਹੁਣ ਯੋਗੀ ਸਾਹਿਬ ਨੇ ਜਿਹੜੇ ਹਿੰਦੀ ਕਰਦੇ ਨੇ, ਦਿਨ ਰਾਤ ਹਿੰਦੀ ਰਾਸ਼ਟਰ ਦੀ ਗੱਲ ਕਰਦੇ ਨੇ, ਹਿੰਦੂ ਰਾਸ਼ਟਰ ਦੀ ਗੱਲ ਕਰਦੇ ਨੇ, ਉਹਨਾਂ ਹਜ਼ਾਰਾਂ ਸਕੂਲ ਹਿੰਦੀ ਮਾਧਿਅਮ ਤੋਂ ਸਰਕਾਰੀ ਜਿਹੜੇ ਅੰਗਰੇਜ਼ੀ ਮਾਧਿਅਮ ਕਰ ਦਿੱਤੇ ਨੇ, ਹਾਂਜੀ। ਤੋ ਇਹ ਸਮਝਣਾ ਵੀ ਇਹ ਸਾਡੇ ਕਰਕੇ ਹੋ ਰਿਹਾ, ਅਸੀਂ ਵੇਸਲਾਪਨ ਸਾਡਾ, ਜਦੋਂ ਸਾਡਾ ਇਹ ਵੇਸਲਾਪਨ ਤੇ ਹੈ ਵੀ ਇਹਨਾਂ ਨੀਤੀਆਂ ਦਾ ਅਸੀਂ ਵਿਰੋਧ ਨਹੀਂ ਕਰਦੇ, ਪਰ ਇਹ ਨਹੀਂ ਸਮਝਣਾ ਚਾਹੀਦਾ ਕਿ ਭਾਰਤ ਦੇ ਵਿੱਚ ਕਾਨੂੰਨ ਤੌਰ ਤੇ ਸਾਰੀਆਂ ਭਾਸ਼ਾਵਾਂ ਬਰਾਬਰ ਨੇ ਔਰ ਇਸ ਕਰਕੇ ਜਿਹੜੀ ਹੈ ਪਰ ਅਸੀਂ ਨਹੀਂ ਉਹਨੂੰ ਬਰਾਬਰੀ ਨੂੰ ਸਵੀਕਾਰ ਨਹੀਂ ਕਰ ਰਹੇ ਜਾਂ ਕਰ ਨਹੀਂ ਰਹੇ ਔਰ ਆਪਣਾ ਕੰਮ ਨਹੀਂ ਕਰ ਰਹੇ। ਪਹਿਲੀ ਗੱਲ ਤੇ ਪੰਜਾਬ ਦੇ ਵਿੱਚ ਇਹ ਹੀ ਸੋਚਣ ਵਾਲੀ ਗੱਲ ਹੈ, ਜੇ ਕਾਨੂੰਨੀ ਬਰਾਬਰੀ ਸੀ ਤੇ ਪੰਜਾਬ 'ਚ ਚੰਗਾ ਭਲਾ ਸੀ ਤੋਂ ਪਹਿਲਾਂ ਸਾਰਾ ਪੰਜਾਬੀ 'ਚ ਪੜ੍ਹਦਾ ਸੀ ਪੰਜਾਬ। ਇਹ ਕਿਉਂ ਅੰਗਰੇਜ਼ੀ 'ਚ 51% ਪੰਜਾਬੀ ਨਿੱਜੀ ਸਕੂਲਾਂ 'ਚ ਬੱਚੇ ਹੋ ਗਏ ਨੇ? ਕੀ ਇਹ ਮਾਪਿਆਂ ਦਾ ਕਸੂਰ ਹੈ ਵੀ ਉਹ ਅੰਗਰੇਜ਼ੀ 'ਚ ਇਕੱਲੇ ਨੇ? ਕਿ ਮਾਪਿਆਂ ਇਹ ਕੰਮ ਮਾਪਿਆਂ ਨਾਲ ਹਟੇਗਾ ਵੀ ਮਾਪਿਆਂ ਕਹਿਣਗੇ ਅਸੀਂ ਤਾਂ ਪੰਜਾਬੀ ਸਕੂਲਾਂ 'ਚ ਕਰਨਾ ਹੈ? ਇਹ ਤਾਂ ਮਾਪਿਆਂ 'ਚ ਇੰਨੀ ਜਾਗਰਤੀ ਆ ਜੇ ਵੀ ਅਸੀਂ ਤੇ ਸਾਡੀ ਤਾਂ ਭਾਸ਼ਾ ਮਰਦੀ ਹੈ ਵੀ ਔਰ ਉਹਦੇ ਨਾਲ ਸਾਨੂੰ ਸਭ ਕੁਝ ਹੀ ਨੁਕਸਾਨ ਹੋ ਰਹੀ, ਸਾਡੀ ਪੜ੍ਹਾਈ ਡੁੱਬ ਰਹੀ ਹੈ, ਪੰਜਾਬ ਡੁੱਬ ਰਿਹਾ, ਸਾਡਾ ਅਰਥਚਾਰਾ ਡੁੱਬ ਰਿਹਾ, ਸਾਡੀ ਅੰਗਰੇਜ਼ੀ ਵੀ ਡੁੱਬ ਰਹੀ ਹੈ ਨਾਲ ਹੀ, ਕਿਉਂਕਿ ਜੇ ਤੁਸੀਂ ਪੰਜਾਬੀ 'ਚ ਨਹੀਂ ਪੜ੍ਹਦੇ ਚੰਗੀ ਤਰ੍ਹਾਂ ਤੁਹਾਨੂੰ ਅੰਗਰੇਜ਼ੀ ਵੀ ਚੰਗੀ ਤਰ੍ਹਾਂ ਨਹੀਂ ਆ ਸਕਦੀ। ਇਹ ਤਾਂ ਮਾਪੇ ਹੁਣ ਜਾਗਰਤ ਹੋਣਗੇ, ਸਮਝਣਗੇ, ਫਿਰ ਹੱਲਾ ਗੁੱਲਾ ਹੋਏਗਾ, ਫਿਰ ਰੌਲਾ ਹੋਏਗਾ, ਤੂਫਾਨ ਉੱਠਣਗੇ, ਫਿਰ ਅੰਗਰੇਜ਼ੀ ਸਕੂਲ ਜਾਣਗੇ। ਪਰ ਇਹ ਕਿਉਂ ਲੋੜ ਪਵੇ? ਅਸੀਂ ਸਰਕਾਰ ਕਾਹਦੇ ਲਈ ਬਣਾਉਂਦੇ ਹਾਂ? ਸਿੱਖਿਆ ਮੰਤਰਾਲਾ ਕਾਹਦੇ ਲਈ ਬਣਿਆ ਹੋਇਆ ਹੈ? ਕਾਨੂੰਨ ਮੰਤਰਾਲਾ ਕਾਹਦੇ ਲਈ ਬਣਿਆ? ਕਾਨੂੰਨ ਮੰਤਰਾਲੇ ਨੂੰ ਨਹੀਂ ਪਤਾ ਕਿ ਪੰਜਾਬ ਦੇ ਬੰਦੇ ਨੂੰ ਜਾਂ ਜਿਹੜਾ ਪੰਜਾਬੀ ਦੇ ਵਿੱਚ ਕਾਨੂੰਨ ਹੋਏਗਾ ਤਾਂ ਹੀ ਉਹਦੇ ਤੱਕ ਕਾਨੂੰਨ ਦੀ ਪਹੁੰਚ ਹੋ ਸਕੇਗੀ ਹੋਏਗੀ, ਉਹ ਤਾਂ ਹੀ ਕਾਨੂੰਨ ਤੱਕ ਪਹੁੰਚ, ਉਹਨੂੰ ਮੰਤਰਾਲੇ ਨੂੰ ਪਤਾ ਨਹੀਂ। ਜੇ ਮੰਤਰਾਲੇ ਨੂੰ ਨਹੀਂ ਪਤਾ, ਜਿੱਥੇ ਐਡੇ ਐਡੇ IAS ਨੇ ਜਿਹੜਿਆਂ ਨੇ ਸਾਡੇ ਤੋਂ ਬਾਅਦ ਦਿਮਾਗ ਕਿਸੇ 'ਚ ਨਹੀਂ, ਤੇ ਆ ਮੰਤਰੀ ਨੇ ਸਾਰੇ ਦੇਸ਼ ਨੂੰ ਜਿਹੜੇ ਅੱਗੇ ਲਾਈ ਫਿਰਦੇ ਨੇ ਆਪਣੇ ਦਿਮਾਗ ਦੇ ਨਾਲ ਹੀ ਤੇ ਉਲਝਾ ਕੇ ਜਾਂ ਕਿਸੇ ਤਰ੍ਹਾਂ ਵੀ ਆਪਣੀਆਂ ਕਤੂਤੀਆਂ ਜਿਹੜੀਆਂ ਮੈਨੀਪੂਲੇਟ ਕਰਕੇ, ਉਹਨਾਂ ਦਾ ਦਿਮਾਗ ਹੈ ਨਹੀਂ, ਉਹਨਾਂ ਨੂੰ ਨਹੀਂ ਪਤਾ, ਫਿਰ ਕਿਉਂ ਨਹੀਂ ਕਰਦੇ ਹੋ? ਜੇ ਉਹਨੂੰ ਨਹੀਂ ਪਤਾ ਤੇ ਪਿੰਡ ਦੇ ਬੰਦੇ ਤੋਂ ਤੁਸੀਂ ਕਿਵੇਂ ਉਮੀਦ ਕਰ ਸਕਦੇ ਹੋ ਕਿ ਉਹਨੂੰ ਪਤਾ ਹੋਏਗਾ ਕਿ ਮੈਨੂੰ ਇੰਜ ਹੋਏਗਾ? ਉਹ ਤੇ ਸਮਝਣ ਲੱਗ ਗਿਆ ਕਿ ਪੰਜਾਬੀ 'ਚ ਨਾ ਕਾਨੂੰਨ ਹੋ ਸਕਦਾ, ਨਾ ਪੰਜਾਬੀ 'ਚ ਪੜ੍ਹਾਈ ਹੋ ਸਕਦੀ ਹੈ, ਨਾ ਪੰਜਾਬੀ 'ਚ ਵਿਗਿਆਨ ਪੜ੍ਹਾਇਆ ਜਾ, ਦਿਮਾਗ ਹੀ ਇਹੋ ਜਿਹਾ ਬਣਾ ਦਿੱਤਾ ਗਿਆ। ਜਦੋਂ ਮੰਡੀ ਦੇ ਵਿੱਚ ਹਰ ਪੱਧਰ ਤੇ ਇਹ ਸਥਿਤੀ ਬਣਾ ਦਿੱਤੀ ਗਈ ਹੈ ਕਿ ਤੁਹਾਡੀਆਂ ਭਾਸ਼ਾਵਾਂ ਨੂੰ ਬਾਹਰ ਹੀ ਕੱਢ ਦਿੱਤਾ ਗਿਆ। ਰੁਜ਼ਗਾਰ ਦੀ ਗੱਲ ਟੁਰੀ ਹੈ। ਅਤਾ ਤੁਰਕ ਸੀ ਇੱਕ ਬੰਦਾ ਤੁਰਕੀ ਦਾ, ਉਹਨੇ ਕਿਹਾ ਵੀ ਕੱਲ ਤੋਂ ਜਿਹੜੀ ਤੁਰਕੀ ਭਾਸ਼ਾ ਰੋਮਨ 'ਚ ਲਿਖੀ ਜਾਊਗੀ, ਕੱਲ ਤੋਂ, ਔਰ ਅਗਲੇ ਦਿਨ ਤੋਂ ਤੁਰਕੀ ਭਾਸ਼ਾ ਰੋਮਨ 'ਚ ਲਿਖੀ ਜਾਣ ਲੱਗ ਪਈ। ਇਹ ਵੱਖਰੀ ਗੱਲ ਹੈ ਕਿ ਉਹ ਗਲਤ ਸੀ ਜਾਂ ਠੀਕ ਸੀ, ਲੇਕਿਨ ਹੋ ਗਿਆ ਨਾ। ਪੰਜਾਬ ਸਰਕਾਰ ਕਿਉਂ ਨਹੀਂ ਕਹਿੰਦੇ ਕਿ ਪੜ੍ਹਾਈ ਜਿਹੜੀ ਹੈ ਸਾਰੀ ਪੰਜਾਬੀ 'ਚ ਹੋਊਗੀ? ਜੇ ਤੁਸੀਂ ਨਿੱਜੀ ਸਕੂਲ ਖੋਲ੍ਹਣਾ ਖੋਲ੍ਹੋ, ਜੀ ਆਇਆਂ ਨੂੰ, ਚੰਗੀ ਗੱਲ ਹੈ। ਜਿੱਥੇ ਨਹੀਂ ਸਕੂਲ ਸਰਕਾਰੀ ਉੱਥੇ ਖੋਲ੍ਹੋ, ਹੋਰ ਚੰਗਾ ਹੈ, ਪਰ ਤੁਸੀਂ ਪੜ੍ਹਾਓਗੇ ਪੰਜਾਬੀ 'ਚ। ਇਹ ਸਰਕਾਰ ਕਿਉਂ ਨਹੀਂ ਕਹਿ ਰਹੀ? ਸਰਕਾਰ ਜਾਂ ਤੇ ਸਰਕਾਰ ਨੂੰ ਪਤਾ ਨਹੀਂ ਇਸ ਗੱਲ ਦਾ ਵੀ ਪੰਜਾਬੀ 'ਚ ਪੜ੍ਹਾਈ ਠੀਕ ਹੁੰਦੀ ਹੈ ਨਾ ਜੀ। ਜੇ ਸਰਕਾਰ ਨੂੰ ਇਹ ਨਹੀਂ ਪਤਾ ਵੀ ਪੰਜਾਬੀ ਠੀਕ ਹੁੰਦੀ ਹੈ ਤੇ ਇਹਦਾ ਮਤਲਬ ਸਾਡੇ ਸਿੱਖਿਆ ਮੰਤਰੀ ਨੇ, ਸਾਡੇ ਸਿੱਖਿਆ ਸਕੱਤਰ ਨੇ ਭਾਰਤ ਦੇ ਵਿੱਚ ਹੁਣ ਤੱਕ ਜਿੰਨੀਆਂ ਕਮੇਟੀਆਂ, ਕਮਿਸ਼ਨ, ਜਿੰਨੀਆਂ ਸੰਮਤੀਆਂ ਯੋਗ ਬਣੇ ਨੇ ਵੀ ਮਾਂ ਬੋਲੀ 'ਚ ਪੜ੍ਹਾਈ ਹੋਣੀ ਚਾਹੀਦੀ ਹੈ, ਇਹਦਾ ਮਤਲਬ ਉਹਨੂੰ ਉਹਦਾ ਵੀ ਨਹੀਂ ਪਤਾ ਕਿ ਉਹ ਮੰਤਰੀ ਹੋਣਾ ਚਾਹੀਦਾ ਹੈ। ਤੇ ਜੇ ਮੰਤਰੀ ਨੂੰ ਨਹੀਂ ਪਤਾ ਤੇ ਅਸੀਂ ਆਮ ਬੰਦੇ ਤੋਂ ਕੀ ਉਮੀਦ ਕਰਨੇ ਆ ਕਿ ਭਾਰਤ ਦੀਆਂ ਕਮੇਟੀਆਂ, ਕਮਿਸ਼ਨ ਕੀ ਕਰਨਗੇ? ਇਸ ਕਰਕੇ ਇਹ ਕਹਿਣਾ ਕਿ ਅਸੀਂ ਆਪਣੀ ਜਿਹੜੀ ਸਵੈ ਸੇਵਾ ਦੇ ਨਾਲ ਆਪਣੀਆਂ ਭਾਸ਼ਾਵਾਂ ਦਾ ਵਿਕਾਸ ਕਰ ਲਵਾਂਗੇ, ਅਸੀਂ ਆਪਣੀਆਂ ਭਾਸ਼ਾਵਾਂ ਨਾਲ ਕਰ ਸਕਨੇ, ਕਿਸੇ ਹੱਦ ਤੱਕ ਕਰ ਸਕਨੇ ਆ, ਥੋੜ੍ਹਾ ਬਹੁਤ ਕਰ ਸਕਨੇ ਆ, ਆਪਣਾ ਨਾਂ ਪਤਾ ਲਿਖ ਸਕਨੇ ਆ, ਆਪਣੇ ਕਾਰਡ ਸ਼ਾਰਟ ਛਾਪ ਸਕਨੇ ਆ, ਸਾਰਾ ਕੁਝ ਕਰ ਸਕਦੇ। ਲੇਕਿਨ ਜਿਹੜੇ ਭਾਸ਼ਾਵਾਂ ਬਚਣੀਆਂ ਨੇ ਉਹ ਹੀ ਬਚਣੀਆਂ ਨੇ ਜਿਹੜੀਆਂ ਪ੍ਰਸ਼ਾਸਨ ਦੀਆਂ ਭਾਸ਼ਾਵਾਂ ਨੇ, ਜਿਹੜੀਆਂ ਸਿੱਖਿਆ ਦੀਆਂ ਭਾਸ਼ਾਵਾਂ ਨੇ,
और प्रशासन तो सिक्ख्या दी भाषावां जिहड़ियां ने ये नहीं भी लोग प्रशासन च करनगे, ये सरकार कहूगी कि प्रशासन इस काम च होएगा और जिहड़ी है सिक्ख्या जिहड़ी इस काम च होएगी तां होएगा, नहीं तो जां फिर इंज होएगा जिवें किसान हो जाके बह ही गए ने, है ना। 11 महीने हो गए ने, 700 बंदा जान चली गई है और कितना खर्चा हो गया उहदे उत्ते, कितनी ऊर्जा लग गई है। जां तो फिर उस पड़ाव ते जाके साडियां भाषावां बचणगीਆਂ, ਅਸੀਂ इन्ने जागत हो जाइए, नहीं तो सानू उम्मीद करनी चाहिए है कि साडे मंत्री साडा प्रशासन वो जानते होण, जानकार होण चीज़ों बारे और उस तरह ही करन जिवें ठीक हुंदा है। और वो ठीक एक ही गल है, सारी दुनिया ते गल साबित हो चुकी है कि कोई भी काम किसी खिते का उहदी भाषा 'च ठीक हो सकता है सुचारू रूप 'च। आप सभ्याचार मर जाएगा, भाषा मर जाएगी, ये वड्डियां गल्लां ने विरसे दियां। मैं कहना कि दफ्तर 'च काम नहीं हो सकता रोज़ का जे तुसीं नहीं करदे। कि पटियाले के DC नूं इस गल का पता नहीं कि ਜਿਹੜਾ ਅਸੀਂ ਪੁਲਿਸ ਥਾਣੇ ਦੇ ਵਿੱਚ ਸਾਡੇ ਅੰਗਰੇਜ਼ੀ ਦੇ ਵਿੱਚ ਕਾਗਜ਼ ਦੇ ਦਿੰਦੇ ਨੇ, ਫਾਰਮ ਦੇ ਦਿੰਦੇ ਨੇ, ਉਹ ਆਮ ਬੰਦਾ ਨਹੀਂ ਭਰ ਸਕਦਾ। ਥਾਣੇਦਾਰ ਨੂੰ ਨਹੀਂ ਪਤਾ ਕਿ ਇਹ ਬੰਦਾ ਨਹੀਂ ਭਰ ਸਕਦਾ। ਪਟਿਆਲੇ ਦੇ SSP ਨੂੰ ਮੈਂ ਇੱਕ ਫਾਰਮ ਹੁੰਦਾ ਹੈ, ਕਿਰਾਏਦਾਰ ਜੇ ਤੁਹਾਡਾ ਹੈ ਤਾਂ ਉਹ ਭਰ ਕੇ ਦੇਣਾ ਹੁੰਦਾ ਥਾਣੇ 'ਚ, ਉਹਦੀ ਜਾਣਕਾਰੀ ਦੇਣੀ ਹੁੰਦੀ ਹੈ, ਉਹ ਅੰਗਰੇਜ਼ੀ 'ਚ ਹੈ। ਉਹ ਤਾਂ ਮੈਨੂੰ ਭਰਨਾ ਔਖਾ, ਜਿੰਨੇ ਇੰਨੀ ਅੰਗਰੇਜ਼ੀ ਹੁੰਦੀ ਹੈ। PhD ਮੈਂ ਬਲੈਤ ਤੋਂ ਕਰਕੇ ਆਇਆ। ਮੈਂ ਕਿਹਾ ਇਹ ਤੁਸੀਂ ਇਹ ਮੇਰੇ ਲਈ ਭਰਨਾ ਔਖਾ ਹੋਇਆ ਪਿਆ, ਤੇ ਪਿੰਡ ਦਾ ਬੰਦਾ ਕਿਵੇਂ ਭਰ ਲੇਗਾ? ਮੇਰੀ ਕਲੋਨੀ ਦਾ ਤਾਂ ਮੈਥੋਂ ਵੱਧ ਪੜ੍ਹਿਆ ਕੋਈ ਨਹੀਂ ਕੋਈ। ਮੈਂ ਉਹਨਾਂ ਨੂੰ ਉਹ ਪੰਜਾਬੀ 'ਚ ਅਨੁਵਾਦ ਕਰਕੇ SSP ਨੂੰ ਦਿੱਤਾ, ਜਾ ਕੇ ਮਿਲਿਆ ਭਾਈ ਆਹ ਫਾਰਮ ਪੰਜਾਬੀ ਦਾ ਅਨੁਵਾਦ ਹੈ, ਅੱਜ ਤੱਕ ਕੁਝ ਨਹੀਂ ਹੋਇਆ। ਹੁਣ ਇਹਦਾ ਮਤਲਬ ਤੇ ਇਹ ਕਿ ਮੈਂ ਤੁਹਾਡੇ ਅੱਗੇ ਆ ਕੇ ਤਰਲਾ ਮਾਰਾਂ ਭਾਈ ਉੱਠੋ, ਨਹੀਂ ਹੋਏਗਾ। तो इस करके सरकारां नूं ये कह देना भी कानूनी स्थिति, पहली गल तो हुण कानून हुण नवीं सिक्ख्या नीति आई, बड़ा उसका गुणगान हो रहा है कि नवीं सिक्ख्या नीति 'च लिखा गया है कि मात भाषा 'च पढ़ाई होएगी। तो मैं तो पहली बारी कोई नहीं लिखा, हुण तक जिन्नियां नीतियां आईयां ने सारियां दे विच लिखा गया मात भाषा 'च पढ़ाई होएगी, तो होई तो कोई नहीं, क्योंकि उहदे 'च कानून दीयां मोहरियां छड्ड दित्तियां जांदियां ने। जे कानून दे विच उहदे 'च मोहरा ना छड्डिया होवे तां फिर हो ही नहीं सकदा कि मात भाषा 'च पढ़ाई ना होवे, क्योंकि जिहड़ा फिर वो कमेटियां योग अपना दे दिंदे ने सिफारिश, पर जिहड़ा कानून बनदा है, कानून बनदा है ਉਹਦੇ ਵਿੱਚ ਐਡਾ ਜਿਹੜਾ ਮੋਹਰਾ ਛੱਡਤਾ ਵੀ ਮੰਡੀ ਜਿਹੜੀ ਹੈ ਮੰਡੀ ਉਹਨੂੰ ਚਲਾਏ, ਕਾਨੂੰਨ ਨਾ ਚਲਾਏ, ਅਦਾਲਤ ਨਾ ਚਲਾਏ। ਕਾਨੂੰਨ ਉਹਦੇ 'ਚ ਇਹ ਬਣਿਆ ਜਿੱਥੇ ਸੰਭਵ ਹੋਏਗਾ ਪਹਿਲੀ ਤੋਂ ਲੈ ਕੇ 5ਵੀਂ ਤੱਕ और हो सके तो उस तो 8वीं तक, हो सके तो उस तो भी ऊपर मां बोली 'ਚ पढ़ाई होगी। हुण जिथे भी संभव हो सके, संभव तो होना ही नहीं किधरे, संभव किधरे नहीं होना, संभव इसलिए नहीं होना कि वो कहेंगे जी किताबां ही नहीं मिलदियां, असीं फिजिक्स पढ़ानी पंजाबी 'ਚ, भौतिक विज्ञान पढ़ाना है तो किताबां तो है को नहीं, है ना जी। हुंदियां सुनदियां भी कह देणगे है को नहीं, जिवें उन्हें कह दिता, मई साहब ने कह दिता ना भी किताबां को नहीं, इस करके नहीं हो रहा। पंजाबी यूनिवर्सिटी ने जिन्ने भी, चाहे केमिस्ट्री रसायन विज्ञान है, चाहे भौतिक विज्ञान है, चाहे भाषा विज्ञान है, ईवन जीव विज्ञान तक बहुत विज्ञानों के विषय लिए BSc पद्धर दियां किताबां हर एक विषय दियां तैयार पईयां होईयां ने। और मैं जिम्मेवारी नाल कह रहा, इत्थे ही चंडीगढ़ 'च मैं भाषण दिंदा पिया चंडीगढ़, तो मैं किताबां की गल छिड़ी तो एक प्रोफैसर अग्रवाल सन पंजाबी तो रिटायर होए, वो एडी सारी एक फिजिक्स की किताब पंजाबी चुक लिया है। वो कहते दुनिया की भौतिक विज्ञान की सब तो वधिया किताब है, और ये दो ने मैं चुक नहीं सकता, मेरी उम्र सी, तो मैं एक लै आया, ये सारी BSc तक का भौतिक विज्ञान है। कि किताबां करके नहीं हो रहा। और भाषा विज्ञान मैं तुहानूं दस्सिया ही है, कोई समस्या नहीं, साडे बच्चे पढ़ रहे हैं, PhD तक कर रहे हैं, लेकिन भारत सरकार नीट का इम्तिहान जिहड़ा नैट का इम्तिहान जिहड़ा लैण नूं तैयार नहीं सी। आ नीट पंजाब सरकार नूं 50 मैं चिट्ठियां लिखियां, बंदियां नूं मिलिया भी पंजाब सरकार ने सिर्फ चिट्ठी लिखनी है कि साडा जिहड़ा मैडिकल का इम्तिहान है, डॉक्टरी का नीट है, ये पंजाबी 'च भी होवे। सरकार ने चिट्ठी तक नहीं लिखी। आ हुण जाके वो भी रौले रूले पे ने ते तां जाके हुण नीट फिर इस बारी पंजाबी 'च भी जिहड़ा ओहदा इम्तिहान होया। पहलां सिर्फ अंग्रेजी 'च हुंदा सी, फिर नाल हिंदी जोड़ दित्ती, फिर हौली हौली जिउं जिउं लोकां नूं जिवें शोरगुल हुंदा है भी जे सरकार नूं समझ सी जां सरकार की इच्छा सी, फिर तो पहले दिन तो सारियां भाषावां 'च करदे। ये जिहड़ा 10-11 भाषावां 'च ऐतका नीट होया, किवें होया? ये लोकां ने करवाया है। जे पंजाबी 'च भी नीट होया तो ये पंजाब सरकार करके नहीं होया, ये पंजाब दे विच पंजाबी भाषा वास्ते जिहड़ा लेखक सभावां, जिहड़े वख-वख संगठन, जिहड़े वख-वख लोग जिहड़े ने, इत्थे चौथे दिन चंडीगढ़ धरना लगा हुंदा पंजाबी भाषा दे वास्ते। आ पंजाबी मंच वाले पिछले 3 महीनों 'च मेरे 4 वारी इत्थे किड्डे इकट्ठ कर चुके ने, उन्हां करके होया। और ये सानूं होर वध करना पएगा। तो मैं हुण बहुता समां ना लवां, गल्लां बहुत होईयां ने। पहली गल तो यह कि भारत सरकार की ना पंजाब सरकार की कोई मंशा है कि पंजाबी 'च काम होवे।
ਕਾਨੂੰਨ ਦੇ ਵਿੱਚ ਐਡੇ ਮੋਰੇ ਛੱਡੇ ਹੋਏ ਨੇ। ਆ ਜਿਹੜਾ 2008 ਦਾ ਕਾਨੂੰਨ 1967 ਦਾ ਕਾਨੂੰਨ 2008 ਵਾਲੀ ਸੋਧ ਹੈ, ਉਹਦੇ ਵਿੱਚ ਇਹ ਗੱਲ ਹੈ ਹੀ ਨਹੀਂ ਕਿ ਪੰਜਾਬ ਦਾ ਕੰਮ ਪੰਜਾਬੀ 'ਚ ਹੋਵੇ। ਆਫੀਸ਼ੀਅਲ ਕੋਰਸਪੋਂਡੈਂਸ ਵਿਲ ਬੀ ਇਨ ਪੰਜਾਬੀ, ਆ ਸ਼ਬਦ ਹੈ। ਸਰਕਾਰੀ ਡਾਕ ਪੱਤਰ ਪੰਜਾਬੀ 'ਚ ਹੋਏਗਾ, ਕੰਮਕਾਜ ਕਿਧਰ ਲਿਖਿਆ ਹੀ ਨਹੀਂ। ਤੁਸੀਂ ਅਦਾਲਤ ਚਲੇ ਜਾਓ, ਅਦਾਲਤ ਚਲੇ ਜਾਓ, ਹਾਈ ਕੋਰਟ ਉਹ ਕਹਿ ਦੋਗੇ ਜੇ ਤੁਹਾਨੂੰ ਚਿੱਠੀ ਪੰਜਾਬੀ 'ਚ ਨਹੀਂ ਆਈ ਤਾਂ ਤੇ ਅਸੀਂ ਕਹਿੰਦੇ ਹਾਂ ਸਰਕਾਰ ਨੂੰ ਵੀ ਚਿੱਠੀ ਪੰਜਾਬੀ ਲਿਖੋ। ਜੇ ਪੰਜਾਬ ਦੀ ਸਰਕਾਰ ਦਫ਼ਤਰ ਦੇ ਵਿੱਚ ਰਜਿਸਟਰ ਦਾ ਕੰਮ ਅੰਗਰੇਜ਼ੀ 'ਚ ਕਰ ਰਹੀ ਹੈ, ਤੁਸੀਂ ਰੋਕ ਨਹੀਂ ਸਕਦੇ ਉਹਨੂੰ। ਔਰ 3A ਜਿਹੜੀ 1967 ਵਾਲੀ, ਜਿੰਨਾ ਚਿਰ 3A ਭੰਗ ਨਹੀਂ ਹੁੰਦੀ, ਪੰਜਾਬ ਦੇ ਵਿੱਚ ਅੰਗਰੇਜ਼ੀ ਤੋਂ ਕੰਮ ਹਟਾਇਆ ਹੀ ਨਹੀਂ ਜਾ ਸਕਦਾ। ਕੀ 2008 ਦੇ ਵਿੱਚ 3A ਭੰਗ ਹੋਈ ਹੈ? ਉਹਦੇ 'ਚ ਲਿਖਿਆ ਹੋਇਆ ਕਿ ਸਰਕਾਰ ਜਿਵੇਂ ਚਾਹੇ ਜਿਹੜੀ ਅੰਗਰੇਜ਼ੀ ਦੇ ਵਿੱਚ ਇਹਦੇ 'ਚ ਇਹ ਨਾਲ ਅੰਗਰੇਜ਼ੀ ਨੂੰ ਜਾਰੀ ਰੱਖ ਸਕਦੀ ਹੈ। ਹਾਂਜੀ, 3A 1967 ਵਾਲੀ ਜਿਹੜੀ, ਮੈਨੂੰ 3A ਇਹ ਸ਼ਾਇਦ ਮੈਂ ਨੰਬਰ ਉਹਦਾ ਭੁੱਲ ਨਾ ਗਿਆ ਹੋਵਾਂ। ਤੋ ਇਸ ਕਰਕੇ ਜੇ ਪੰਜਾਬੀ 'ਚ ਪੜ੍ਹਾਈ ਨਹੀਂ ਹੋ ਰਹੀ, ਜੇ ਪੰਜਾਬੀ 'ਚ ਕੰਮ ਨਹੀਂ ਹੋ ਰਿਹਾ, ਤੇ ਇਹਦਾ ਮਤਲਬ ਹੈ ਕਾਨੂੰਨ ਇਜਾਜ਼ਤ ਦੇ ਰਿਹਾ ਹੋਰ 'ਚ ਕੰਮ ਹੋਣ ਦੀ। ਜੇ ਕਾਨੂੰਨ ਇਜਾਜ਼ਤ ਨਾ ਦਿੰਦਾ ਹੋਵੇ ਤਾਂ ਫਿਰ ਤਾਂ ਕੋਈ ਅਦਾਲਤ 'ਚ ਚੌਥੇ ਦਿਨ ਹੀ ਰੌਲਾ ਪੈ ਜਾਣਾ ਸੀ। ਕਲਰਕ ਹੀ ਆਖ ਦਿੰਦੇ ਨੇ ਜੀ ਕਾਨੂੰਨ ਸਾਨੂੰ ਇਜਾਜ਼ਤ ਨਹੀਂ ਦਿੰਦਾ। ਕਰਦਾ ਕਿੰਨਾ ਕੋਈ ਕੰਮ ਬਿਨਾਂ ਕਾਨੂੰਨ ਦੀ ਇਜਾਜ਼ਤ, ਉਹ ਤਾਂ ਵੇਖਦੇ ਨੇ ਵੀ ਜਿਹੜਾ ਨਹੀਂ ਹੋ ਸਕਦਾ ਉੱਥੇ ਵੀ ਕਾਨੂੰਨ ਲਾਗੂ ਕਰਦੇ ਨੇ। ਤੋ ਇਸ ਕਰਕੇ ਆ ਹੁਣ ਅੰਗਰੇਜ਼ੀ ਮਾਧਿਅਮ ਕਿੱਥੋਂ ਆ ਗਿਆ? ਇਹ ਬਿਨਾਂ ਕਾਨੂੰਨ ਤੋਂ ਆ ਗਿਆ ਕੋਈ। ਜਦੋਂ ਭਾਰਤ ਸਰਕਾਰ ਨੇ ਇਹ ਕਾਨੂੰਨ ਰੱਦ ਕਰ, ਇਹ ਜਿਹੜਾ ਸਿੱਖਿਆ ਦਾ ਖੇਤਰ ਸੀ, ਇਹ ਖੇਤਰ ਸੀ ਆਪਣਾ ਰਾਜਾਂ ਦਾ ਖੇਤਰ ਸੀ। ਸਿੱਖਿਆ ਦੇ ਖੇਤਰ ਨੂੰ ਕੇਂਦਰ ਦੇ ਸਾਂਝੀ ਸੂਚੀ 'ਚ ਲੈ ਗਏ, ਕੰਕਰੈਂਟ ਲਿਸਟ ਦੇ ਵਿੱਚ। ਜਿਸ ਦਿਨ ਸਿੱਖਿਆ ਦਾ ਕਿਸੇ ਸਾਂਝੀ ਸੂਚੀ 'ਚ ਚਲਾ ਗਿਆ, ਉਸੇ ਦਿਨ CBSE ਦਾ ਇੱਥੇ ਹੁਣ ਦਾ ਮੁੱਢ ਵੱਜ ਗਿਆ। ਔਰ CBSE ਸਾਰਾ ਜਿਹੜਾ ਅੰਗਰੇਜ਼ੀ ਦਾ ਕਰ ਰਿਹਾ। ਪੰਜਾਬ ਦੇ ਵਿੱਚੋਂ ਕਿਸੇ ਲੇਖਕ ਸਭਾ ਨੇ, ਪੰਜਾਬ ਦੇ ਵਿੱਚੋਂ ਕਿਸੇ ਸੰਗਠਨ ਨੇ, ਕਿਸੇ ਭਾਸ਼ਾ ਭਾਗ ਨੇ, ਕਿਸੇ ਯੂਨੀਵਰਸਿਟੀ ਨੇ, ਕਿਸੇ ਨੇ ਮੰਗ ਕੀਤੀ ਸੀ ਵੀ ਸਿੱਖਿਆ ਨੂੰ ਤੁਸੀਂ ਸਾਂਝੀ ਸੂਚੀ 'ਚ ਲੈ ਜਾਓ? ਕੀਤੀ ਕਿਸੇ ਮੰਗ? ਵਿਰੋਧ ਹੀ ਹੋਇਆ ਨਾ। ਇਸ ਗੱਲ ਦੇ ਖਿਲਾਫ ਕਿੰਨਾ ਬੋਲਿਆ ਗਿਆ। ਸਰਕਾਰ ਉਸ ਖਿਲਾਫ ਦਾ ਕੋਈ ਧਿਆਨ ਨਹੀਂ ਕਰ ਰਹੀ, ਲੇਕਿਨ ਕਿਸੇ ਵੀ ਮੰਗ ਨਹੀਂ ਕੀਤੀ। ਜਿਵੇਂ ਖੇਤੀ ਕਾਨੂੰਨ ਵਾਲੇ ਨੇ, ਅਸੀਂ ਤਾਂ ਮੰਗੇ ਕੋਈ ਨਹੀਂ, ਬਿਨਾਂ ਮੰਗ ਤੋਂ ਸਾਂਝੀ ਸੂਚੀ 'ਚ ਲੈ ਗਏ। ਇਸ ਕਰਕੇ ਜੇ ਤੁਸੀਂ ਆਪਾਂ ਠੀਕ ਹੈ ਸਾਰਿਆਂ ਦਾ, ਹੁਣ ਪੰਜਾਬੀ ਯੂਨੀਵਰਸਿਟੀ ਬਣੀ, ਬੜਾ ਕੁਝ ਪੰਜਾਬੀ 'ਚ ਹੋਇਆ। ਹਾਂਜੀ, 3000 ਕਿਤਾਬਾਂ ਪੰਜਾਬੀ ਛਾਪੀਆਂ ਨੇ ਪੰਜਾਬੀ ਯੂਨੀਵਰਸਿਟੀ ਨੇ। 3000 ਕਿਤਾਬਾਂ, ਮਤਲਬ ਟਾਈਟਲ, ਇਹ ਨਹੀਂ ਗਿਣਤੀ 3000, 3000। ਉਹਦੇ 'ਚ ਬਹੁਤੀਆਂ ਪੰਜਾਬੀ 'ਚ ਨੇ, ਥੋੜ੍ਹੀਆਂ ਅੰਗਰੇਜ਼ੀ ਜਾਂ, ਔਰ ਦੁਨੀਆ ਭਰ ਦੇ ਅਨੁਵਾਦ ਨੇ ਉਹਦੇ ਵਿੱਚ, ਉਹਦੇ ਵਿਗਿਆਨ ਦੇ ਵੀ ਨੇ। ਹਾਂਜੀ, ਤਾਂ ਆ ਜਿਹੜਾ ਦਫ਼ਤਰਾਂ ਦਾ ਕੰਮ ਹੈ, ਭਾਸ਼ਾ ਵਿਭਾਗ ਦੀ ਆਪਣੀ ਜਿਹੜੀ ਸ਼ਬਦਾਵਲੀ ਹੈ ਪ੍ਰਬੰਧਕੀ, 25000 ਸ਼ਬਦ ਨੇ ਉਹਦੇ ਵਿੱਚ। ਔਰ ਉਹਦੇ 'ਚ ਦਫ਼ਤਰ ਦੇ ਕੰਮਕਾਰ ਲਈ ਸਾਰੇ ਸ਼ਬਦ ਨੇ। ਜੇ ਸ਼ਬਦਾਂ ਦੀ ਘਾਟ ਹੁੰਦੀ ਤਾਂ ਫਿਰ ਤਾਂ ਹੁਣ ਤੋਂ ਕੰਮ ਹੋ ਜਾਣਾ ਚਾਹੀਦਾ ਸੀ ਪੰਜਾਬੀ ਦੇ ਵਿੱਚ ਸਾਰੇ ਦਫ਼ਤਰਾਂ ਦੇ ਵਿੱਚ। ਜੇ ਸ਼ਬਦਾਂ ਦੀ ਘਾਟ ਸੀ, ਭਾਸ਼ਾ ਵਿਭਾਗ ਦੀ ਪ੍ਰਬੰਧਕੀ ਸ਼ਬਦਾਵਲੀ 25000 ਸ਼ਬਦ ਹੈ, ਜਿਹਦੇ 'ਚ ਦਫ਼ਤਰੀ ਕੰਮ ਦੇ ਸਾਰੇ ਸ਼ਬਦ ਨੇ। ਉਹਦੇ ਉੱਤੇ ਤੁਸੀਂ ਕਿੰਤੂ ਪਰੰਤੂ ਕਰ ਸਕਦੇ ਹੋ ਕਿ ਉਹ ਜਿਹੜੀ ਪੂਰੀ ਪੰਜਾਬੀ ਠੀਕ ਨਹੀਂ, ਹਿੰਦੀ ਨੂੰਮਾ ਪੰਜਾਬੀ, ਉਹ ਠੀਕ ਗੱਲਾਂ ਨੇ, ਮੈਂ ਸਹਿਮਤ ਹਾਂ ਉਹਦੇ ਨਾਲ ਕਿ ਉਹਦਾ ਸੁਭਾਅ ਪੂਰੀ ਤਰ੍ਹਾਂ ਪੰਜਾਬੀ ਨਹੀਂ, ਪਰ ਅੰਗਰੇਜ਼ੀ ਤਾਂ ਹੈ ਨਹੀਂ ਨਾ। ਉਹ ਜੇ ਹਿੰਦੀ ਦੇ ਵੀ ਨੇੜੇ ਤੇੜੇ ਹੋਏਗੀ, ਕੁਝ ਤਾਂ ਸਮਝ ਆ ਜਾਂਦੀ ਹੈ ਨਾ ਅੰਗਰੇਜ਼ੀ ਨਾਲੋਂ ਵੱਧ। ਤਾਂ ਜੇ ਤੇ ਸ਼ਬਦਾਂ ਦੀ ਘਾਟ ਹੁੰਦੀ ਤਾਂ ਫਿਰ ਸ਼ਬਦਾਂ ਕਰਕੇ ਹੁੰਦਾ, ਫਿਰ ਤਾਂ ਪੰਜਾਬ ਦਾ ਸਾਰਾ ਕੰਮ ਉਹਨੂੰ ਪੰਜਾਬੀ 'ਚ ਹੋ ਜਾਣਾ ਚਾਹੀਦਾ ਸੀ। ਔਰ ਇਹ ਅੱਜ ਦੇ ਨਹੀਂ, ਭਾਸ਼ਾ ਵਿਭਾਗ ਨੇ ਵਿਗਿਆਨ ਦੀਆਂ ਤਕਨੀਕੀ ਸ਼ਬਦਾਵਲਾਂ 36 ਵਿਸ਼ਿਆਂ ਦੀਆਂ ਤਿਆਰ ਕੀਤੀਆਂ, ਜਿਹਦੇ 26 ਛਪ ਚੁੱਕੀਆਂ ਨੇ। ਉਹਦੇ 'ਚ ਸਾਰਾ ਕੁਝ ਹੀ ਹੈ। ਤਾਂ ਅਸਲ ਦੀ ਗੱਲ ਜਿਹੜੀਆਂ ਕਾਨੂੰਨ ਦੇ ਵਿੱਚ ਹੀ ਇੰਨੀਆਂ ਮੋਹਰੀਆਂ ਨੇ, ਕਾਨੂੰਨ ਦੇ ਵਿੱਚ ਹੀ ਇੰਨਾ ਸੰਵਿਧਾਨਕ ਤੌਰ 'ਤੇ ਇੰਨੀਆਂ ਮੋਹਰੀਆਂ ਰੱਖੀਆਂ ਗਈਆਂ ਨੇ। ਔਰ ਜਿਹੜੀ ਮਨਸ਼ਾ ਆ ਭਾਰਤ ਸਰਕਾਰ ਦੀ, ਉਹ ਜਿਹੜਾ ਕਾਨੂੰਨੀ ਉਹ ਵੀ ਨਹੀਂ ਹੋਣ ਦਿੰਦੀ, ਜਿਹੜਾ ਗੈਰ ਕਾਨੂੰਨੀ ਉਹ ਵੀ ਕਰੀ ਜਾਂਦੀ ਸਰਕਾਰ, ਤੇ ਕਾਨੂੰਨੀ ਉਹ ਤਾਂ ਹੋਣ ਹੀ ਦੇਣਾ। ਆ CBSE ਦੇ ਬੋਰਡ ਦਾ ਮਤਲਬ ਕੀ ਹੈ? ਜਦੋਂ ਭਾਰਤ ਦੀ ਸਾਰੀਆਂ ਕਮਿਸ਼ਨ, ਸਾਰੀਆਂ ਕਮੇਟੀਆਂ, ਸਮਤੀਆਂ, ਸਾਰਿਆਂ ਦੀਆਂ ਸਿਫਾਰਿਸ਼ਾਂ ਕਹਿੰਦੀਆਂ ਕਿ ਮਾਂ ਬੋਲੀ 'ਚ ਪੜ੍ਹਾਈ ਹੋਵੇ, ਤੇ CBSE ਦਾ ਮਤਲਬ ਕੀ ਅੰਗਰੇਜ਼ੀ 'ਚ ਪੜ੍ਹਾਉਣ ਦਾ? ਦਲੀਲ ਇਹ ਦਿੱਤੀ ਜਾਂਦੀ ਹੈ, ਵੇਖੋ ਜੀ ਇਹ ਜਿਹੜੇ ਸਰਕਾਰੀ ਦਫ਼ਤਰਾਂ ਦੇ ਅਫਸਰ ਨੇ, ਇਹਨਾਂ ਦਾ ਤਬਾਦਲਾ ਹੁੰਦਾ ਹੈ ਤੇ ਇਹਨਾਂ ਦੇ ਨਿਆਣਿਆਂ ਨੇ ਪੜ੍ਹਨਾ ਹੁੰਦਾ ਹੈ, ਤੇ ਇਹਨਾਂ ਨੂੰ ਹੁਣ ਪੰਜਾਬ ਵਾਲਾ ਤਮਿਲਨਾਡੂ ਜਾਏਗਾ ਤਾਂ ਤਮਿਲ 'ਚ ਕਿਵੇਂ ਪੜ੍ਹ ਲਏਗਾ? ਤੇ ਮੈਂ ਆਣਾ ਵੀ ਮਜਬੂਰੀ ਕੀ ਹੈ ਪੰਜਾਬ ਵਾਲੇ ਨੂੰ ਤਮਿਲਨਾਡੂ 'ਚ ਘੱਲਣ ਦੀ? ਪੰਜਾਬ ਦਾ ਜਲੰਧਰ ਦਾ DC ਤਮਿਲਨਾਡੂ ਦੀਆਂ ਸਮੱਸਿਆਵਾਂ ਸਮਝ ਸਕਦਾ ਹੈ? ਜਲੰਧਰ ਵਾਲੇ ਨੂੰ ਚੇਨਈ ਦਾ DC ਲਾ ਦਿੱਤਾ ਜਾਂਦਾ, ਚੇਨਈ ਵਾਲੇ ਨੂੰ ਜਲੰਧਰ ਦਾ DC ਲਾ ਦਿੱਤਾ ਜਾਂਦਾ। ਕੀ ਤਮਿਲਨਾਡੂ ਦਾ ਚੇਨਈ ਦਾ ਬੰਦਾ ਜਲੰਧਰ ਦੀਆਂ ਸਮੱਸਿਆਵਾਂ ਸਮਝਦਾ? ਜਲੰਧਰ ਜ਼ਿਲ੍ਹੇ ਦੀਆਂ, ਜਲੰਧਰ ਪੰਜਾਬ ਦੇ ਲੋਕਾਂ ਦੀਆਂ? ਪਹਿਲਾਂ ਤੇ ਤੁਸੀਂ ਪੰਜਾਬ ਦੇ DCਆਂ ਦੇ, SSPਆਂ ਦੇ, IPS ਦਫ਼ਤਰਾਂ ਦੀ ਲਿਸਟ, ਨਾਵਾਂ ਦੀ ਲਿਸਟ ਬਣਾ ਕੇ ਵੇਖੋ, ਪੰਜਾਬੀ 20% ਮਿਲਣਗੇ ਤੁਹਾਨੂੰ। ਕੀ ਦੂਜੇ ਬੰਦੇ, ਕੀ ਇਹ ਪੰਜਾਬ ਨੇ ਮੰਗ ਕੀਤੀ ਹੈ ਵੀ ਸਾਡੇ ਉੱਤੇ DC ਬਾਹਰ ਦੇ ਲਾਓ? ਇਸ ਕਰਕੇ ਇਹ ਸਾਰਾ ਮਾਮਲਾ ਜਿਹੜਾ ਹੈ, ਇਹ ਜਿਹੜਾ ਪਹਿਲੀ ਗੱਲ ਮੈਂ ਸਿਰਫ 2 ਗੱਲਾਂ ਕਰਨ ਦੀ ਬੇਨਤੀ ਕਰਨਾ। ਭਾਸ਼ਾ ਦਾ ਜਿਹੜਾ ਪਸਾਰ ਹੈ ਮਨੁੱਖ ਦੇ ਜੀਵਨ 'ਚ ਬੜਾ ਡੂੰਘਾ ਹੈ, ਸਿਰਫ ਗੱਲਬਾਤ ਦੀ ਗੱਲ ਨਹੀਂ ਹੈ, ਇਹ ਤੁਹਾਡੀ ਹੋਂਦ ਹੈ।
ਤੁਹਾਡਾ ਅਰਥਚਾਰਾ, ਤੁਹਾਡਾ ਹੀ ਵਿਗਿਆਨ, ਗਿਆਨ ਵਿਗਿਆਨ, ਤਕਨੀਕ, ਤੁਹਾਡਾ ਸੱਭਿਆਚਾਰ, ਤੁਹਾਡਾ ਵਿਰਸਾ, ਤੁਹਾਡਾ ਬੰਦੇ ਬਣਾਉਣਾ। ਮੈਂ ਵੇਖਣਾ ਆਪਣੀ ਗਲੀ 'ਚ ਕਿ ਜਿਨ੍ਹਾਂ ਮਾਵਾਂ ਨੂੰ ਮਾੜੀ ਮੋਟੀ ਅੰਗਰੇਜ਼ੀ ਆਉਂਦੀ ਹੈ ਉਹ ਬੱਚੇ ਨੂੰ ਨਾਲ ਪਹਿਲੇ ਦਿਨ ਤੋਂ ਅੰਗਰੇਜ਼ੀ ਵੀ ਬੋਲਦੀਆਂ ਨੇ, ਭੈੜੀ ਚੰਗੀ ਜਿਵੇਂ ਦੀਆਂ ਨੇ। ਜਿਹੜੀਆਂ ਮਾਵਾਂ ਆਪਣੇ ਬੱਚੇ ਦੇ ਨਾਲ ਅੰਗਰੇਜ਼ੀ ਬੋਲਣ ਲੱਗ ਗਈਆਂ ਨੇ ਜਾਂ ਹਿੰਦੀ ਬੋਲਣ ਲੱਗ ਗਈਆਂ ਨੇ, ਉਹ ਗਈਆਂ ਗੁਰੂ ਗ੍ਰੰਥ ਸਾਹਿਬ ਤੋਂ ਵੀ ਗਈਆਂ, ਉਹ ਸਾਰੀਆਂ ਤੁਹਾਡੀਆਂ ਬਹਾਦਰਾਂ ਦੀਆਂ ਕਹਾਣੀਆਂ ਤੋਂ ਗਈਆਂ, ਤੁਹਾਡੇ ਲੋਕ ਸਾਹਿਤ ਤੋਂ ਗਈਆਂ, ਅਖਾਣ ਮੁਹਾਵਰਿਆਂ ਸਭ ਕੁਝ ਤੋਂ ਗਈਆਂ। ਤੇ ਗਈਆਂ ਤੇ ਬਾਕੀ ਉਹਦਾ ਬਚਿਆ ਫਿਰ ਕੀ? ਫਿਰ ਤੇ ਉਹ ਬੰਦਾ ਤੁਸੀਂ ਤਿਆਰ ਕਰ ਰਹੇ ਹੋ ਕੰਪਿਊਟਰ ਤੋਂ ਕੰਮ ਕਰਾ ਲਓ, ਹੋਰ ਕੀ? ਰੋਬੋਟ ਹੀ ਹੈ ਉਹ ਤਾਂ, ਬੰਦਾ ਰੋਬੋਟ ਹੀ ਹੈ ਨਾ, ਜੋ ਉਹਨੂੰ ਪ੍ਰੋਗਰਾਮ ਪਾ ਦਿੱਤਾ ਉਹ ਕੰਮ ਕਰੀ ਜਾਏਗਾ। ਤੋ ਇਸ ਕਰਕੇ ਜਿਹੜੀ ਸਾਨੂੰ ਇਸ ਗੱਲ ਦੀ ਲੋੜ ਹੈ, ਭਾਸ਼ਾ ਦੇ ਬਾਰੇ ਕਿੰਨਾ ਕੁਝ ਪੜ੍ਹਾਇਆ ਜਾਂਦਾ ਹੈ। ਪਹਿਲੀ ਜਮਾਤ ਦੇ ਤੋਂ ਹੀ ਭਾਸ਼ਾ ਦੇ ਬਾਰੇ ਜੇ ਉਹਦੇ 'ਚ ਆ ਜਾਂਦੇ ਨੇ, ਪਾਠ ਬਣੇ ਹੁੰਦੇ ਨੇ। ਚੌਥੀ ਤੋਂ ਵਿਆਕਰਣ ਆ ਜਾਂਦੀ, 6ਵੀਂ ਤੋਂ ਵਿਆਕਰਣ ਆ ਜਾਂਦੀ ਹੈ। ਕਿਸੇ ਕਿਤਾਬ ਦੇ ਵਿੱਚ ਦੱਸਿਆ ਹੋਇਆ ਕਿ ਬੰਦੇ ਦੇ ਜੀਵਨ 'ਚ ਭਾਸ਼ਾ ਦੀ ਮਹੱਤਤਾ ਕੀ ਹੈ? ਨਹੀਂ ਦੱਸਣਗੇ, ਕਿਉਂਕਿ ਉਹਨਾਂ ਪਤਾ ਵੀ ਇਹ ਗੱਲ ਜੇ ਸਮਝ ਆ ਗਈ ਇਹ ਭਾਸ਼ਾ ਇੰਨੀ ਮਹੱਤਵਪੂਰਨ ਹੈ, ਫਿਰ ਅੰਗਰੇਜ਼ੀ ਮਾਧਿਅਮ ਸਕੂਲ ਕਿਵੇਂ ਹੋਣਗੇ? ਤੇ ਜੇ ਅੰਗਰੇਜ਼ੀ ਮਾਧਿਅਮ ਸਕੂਲ ਨਹੀਂ ਹੋਣਗੇ, ਕਾਲਜ ਨਹੀਂ ਹੋਣਗੇ, ਯੂਨੀਵਰਸਿਟੀਆਂ ਨਹੀਂ ਹੋਣਗੀਆਂ, ਤੇ ਅਸੀਂ ਪੈਸੇ ਕਿੱਥੋਂ ਕਮਾਵਾਂਗੇ ਸਿੱਖਿਆ 'ਚ? ਇਹ ਤਾਂ ਹੁਣ ਸਿੱਖਿਆ 'ਚ ਪੈਸੇ ਕਮਾਉਣ ਵਾਸਤੇ ਵੀ ਨਾ, ਅੰਗਰੇਜ਼ੀ ਗਲਬਾ ਰੱਖਣ ਵਾਸਤੇ ਔਰ ਹਿੰਦੀ ਕਿਸੇ ਹੱਦ ਤੱਕ ਇੱਕ ਖਾਸ ਤਬਕੇ ਦਾ, ਇੱਕ ਖਾਸ ਵਰਗ ਦਾ ਗਲਬਾ ਰੱਖਣ ਵਾਸਤੇ। ਔਰ ਹੁਣ ਪਹਿਲਾਂ ਸਿਰਫ ਗਲਬੇ ਲਈ ਸੀ, ਹੁਣ ਪੈਸੇ ਕਮਾਉਣ ਵਾਸਤੇ ਵੀ ਹੋ ਗਈ ਹੈ। ਪਹਿਲਾਂ ਪੈਸਾ ਸੀ ਨੌਕਰੀਆਂ ਰਹੀ ਸੀ, ਹੁਣ ਜਿਹੜਾ ਉਹ ਪੈਸਾ ਮੰਡੀ ਦੇ ਵਿੱਚ ਹੈ। ਸਕੂਲ ਸਿੱਖਿਆ ਇੱਕ ਬਹੁਤ ਵੱਡਾ ਜਿਹੜਾ ਕਾਰੋਬਾਰ ਬਣ ਗਈ ਔਰ ਪੈਸਾ ਕਮਾਉਣ ਵਾਸਤੇ। ਇਸ ਕਰਕੇ ਮੇਰੀ ਬੇਨਤੀ ਹੈ ਕਿ ਉਹ ਕਾਨੂੰਨ ਦੇ ਜਿਹੜੇ ਮਗੋਰੇ ਨੇ, ਜਿੰਨਾ ਚਿਰ ਉਹ ਬੰਦ ਨਹੀਂ ਹੁੰਦੇ ਉਹਨਾਂ ਚਿਰ ਕਾਨੂੰਨ ਦੇ ਵਿੱਚ ਜਿਹੜੀਆਂ ਚੰਗੀਆਂ ਗੱਲਾਂ ਨੇ ਨਾ, ਜਿਵੇਂ ਸਿੱਖਿਆ ਨੀਤੀ 'ਚ ਵੀ ਲਿਖਿਆ ਕਿ ਮਾਂ ਬੋਲੀ 'ਚ ਪੜ੍ਹਾਓ, ਪਰ ਨਾਲ ਲਿਖਤਾ ਜਿੱਥੇ ਸੰਭਵ ਹੋਵੇ। ਹਾਂਜੀ, ਹੁਣ ਮਾਂ ਬੋਲੀ 'ਚ ਪੜ੍ਹਾਉਣਾ ਹੈ ਤਾਂ ਉਹਦੇ ਵਾਸਤੇ ਜਿਹੜਾ ਜੇ ਪੜ੍ਹਾਉਣੇ ਵਾਸਤੇ ਉਹਦੇ ਸਮਾਨ ਦੀ ਤਿਆਰੀ ਕਿੰਨੇ ਕਰਾਉਣੀ, ਸਮੱਗਰੀ ਦੀ ਤਿਆਰੀ ਕਿੰਨੇ ਕਰਾਉਣੀ ਹੈ? ਪੰਜਾਬੀ ਯੂਨੀਵਰਸਿਟੀ ਪੰਜਾਬ ਸਰਕਾਰ ਨੇ ਬਣਾਈ ਸੀ। ਪੰਜਾਬ ਸਰਕਾਰ ਪੰਜਾਬੀ ਯੂਨੀਵਰਸਿਟੀ ਨੇ ਨਹੀਂ ਸੀ ਬਣਾਈ। ਪੰਜਾਬ ਸਰਕਾਰ ਨੇ ਪੰਜਾਬੀ ਯੂਨੀਵਰਸਿਟੀ ਕਾਹਦੇ ਲਈ ਬਣਾਈ ਸੀ? ਉਹ ਕਰ ਰਹੀ ਹੈ ਕਿ ਨਹੀਂ ਕਰ ਰਹੀ? ਪੰਜਾਬ ਸਰਕਾਰ ਕਿਉਂ ਨਹੀਂ ਵੇਖ ਰਹੀ? ਕਦੀ ਪੰਜਾਬ ਸਰਕਾਰ ਨੇ ਪੰਜਾਬੀ ਯੂਨੀਵਰਸਿਟੀ ਨੂੰ ਕਿਹਾ ਆ ਭਾਈ ਤੁਸੀਂ ਜਿਹੜੀ ਭੌਤਿਕ ਵਿਗਿਆਨ ਜਾਂ ਰਸਾਇਣ ਵਿਗਿਆਨ ਆ ਸਾਇੰਸ ਵਿਗਿਆਨ ਦੇ ਸਾਰੇ ਵਿਸ਼ੇ ਤੁਸੀਂ ਪੰਜਾਬੀ 'ਚ ਕਿਉਂ ਨਹੀਂ ਪੜ੍ਹਾਉਂਦੇ? ਜ਼ਿੰਮੇਵਾਰੀ ਸਰਕਾਰ ਦੀ ਬਣਦੀ ਹੈ ਕਿ ਨਹੀਂ ਬਣਦੀ? ਜਦੋਂ ਇਸ ਕੰਮ ਵਾਸਤੇ ਯੂਨੀਵਰਸਿਟੀ ਬਣਾਈ ਹੈ, ਬਜਟ ਬਣਾਇਆ, ਉਹ ਯੂਨੀਵਰਸਿਟੀ ਆਪਣੇ ਆਪ ਕਰ ਰਹੀ ਹੈ ਜੋ ਕੁਝ ਕਰ ਰਹੀ ਹੈ, ਉਹ ਕਰ ਰਹੀ ਹੈ। ਔਰ ਯੂਨੀਵਰਸਿਟੀ ਨਹੀਂ ਕਰੇਗੀ, ਕਿਉਂਕਿ ਜਦੋਂ ਅਫਸਰ ਜਿਹੜਾ ਫੌਜੀ ਅਫਸਰ ਹੈ ਸਿਰਫ ਅੰਗਰੇਜ਼ੀ ਨਾਲ ਲੱਗੇਗਾ, ਪੰਜਾਬੀ ਯੂਨੀਵਰਸਿਟੀ ਦੇ ਕਿਸੇ ਦਿਮਾਗ 'ਚ ਹੀ ਨਹੀਂ ਆਉਣਾ ਭਾਈ ਤੁਸੀਂ ਪੰਜਾਬੀ 'ਚ ਪੜ੍ਹੋ। ਜਦੋਂ ਸਾਰਾ ਸਾਡਾ ਬਾਕੀ ਤੰਤਰ ਜਿਹੜਾ ਉਹ ਅੰਗਰੇਜ਼ੀ 'ਤੇ ਵੇ, ਸਾਰੇ ਦੇਸ਼ ਦਾ ਮੰਡੀ ਸਭ ਕੁਝ, ਤੇ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਤਾਂ ਹੁਣ ਬੰਦੇ ਉਹ ਪੜ੍ਹਾਉਣ ਵਾਲੇ ਉਹ ਆ ਗਏ ਨੇ ਜਿਹੜੇ ਸਮਝਦੇ ਨੇ ਪੰਜਾਬੀ ਦਾ ਹੀ ਕਰਨਾ, ਉਹਨਾਂ ਨੂੰ ਪੰਜਾਬੀ ਆਪ ਆਉਂਦੀ ਕੋਈ ਨਹੀਂ। ਹੁਣ ਪੰਜਾਬ ਦੇ ਸਕੂਲਾਂ ਦੇ ਵਿੱਚ ਜਿਹੜੇ ਅਧਿਆਪਕ ਨੇ ਉਹ ਅੰਗਰੇਜ਼ੀ ਮਾਧਿਅਮ 'ਚ ਪੜ੍ਹ ਕੇ ਆਏ ਨੇ ਬਹੁਤ ਜ਼ਿਆਦਾ, ਉਹਨਾਂ ਦਾ ਇਹ ਜੀ ਕਰਦਾ ਵੀ ਅੰਗਰੇਜ਼ੀ ਮਾਧਿਅਮ 'ਚ ਪੜ੍ਹਾਈ ਹੋਵੇ, ਕਿਉਂਕਿ ਉਹਨਾਂ ਨੂੰ ਪੰਜਾਬੀ ਨਹੀਂ ਆਉਂਦੀ। ਉਹਨਾਂ ਨੂੰ ਅੰਗਰੇਜ਼ੀ ਵੀ ਬਹੁਤੀ ਨਹੀਂ ਆਉਂਦੀ, ਇਹ ਗੱਲ ਵੱਖਰੀ ਔਰ ਆ ਵੀ ਨਹੀਂ ਸਕਦੀ, ਪਰ ਉਹਨਾਂ ਨੂੰ ਸੌਖ ਅੰਗਰੇਜ਼ੀ 'ਚ ਹੈ। ਇਸ ਕਰਕੇ ਉਹ ਚਾਹੁੰਦੇ ਨੇ, ਉਹਨਾਂ ਨੂੰ ਇਹ ਆ ਵੀ ਚੰਗਾ ਅੰਗਰੇਜ਼ੀ ਚੱਲੀ ਜਾ, ਸਾਡਾ ਕੰਮ ਕਰ ਚੱਲੀ ਜਾਏਗਾ। ਜਦੋਂ ਇੰਨੇ ਆ ਸਾਰੇ ਪੜ੍ਹੇ ਲਿਖੇ ਸਾਰੇ ਅੰਗਰੇਜ਼ੀ ਮਾਧਿਅਮ ਵਾਲੇ ਥਾਂ ਥਾਂ 'ਤੇ ਹੋ ਜਾਣਗੇ ਤਾਂ ਉਹਨਾਂ ਦਾ ਆਪਣਾ ਸਵਾਰਥ ਹੋ ਹੀ ਗਿਆ ਕਿ ਅੰਗਰੇਜ਼ੀ 'ਚ ਕੰਮ ਹੋਈ ਜਾਏ। ਤਾਂ ਕੰਮ ਉਹ ਕਿਉਂ ਅੰਗਰੇਜ਼ੀ 'ਚ ਕਰ ਰਹੇ ਨੇ? ਇਸ ਕਰਕੇ ਕਰ ਰਹੇ ਨੇ ਕਿ ਪੰਜਾਬ ਦਾ ਕਾਨੂੰਨ, ਭਾਰਤ ਸਰਕਾਰ ਦਾ ਕਾਨੂੰਨ ਇਜਾਜ਼ਤ ਦਿੰਦਾ ਹੈ ਕਿ ਪੰਜਾਬ ਦੀ ਪੜ੍ਹਾਈ ਅੰਗਰੇਜ਼ੀ 'ਚ ਹੋ ਸਕਦੀ ਹੈ। ਜੇ ਕਾਨੂੰਨ ਇਜਾਜ਼ਤ ਨਾ ਦਿੰਦਾ ਹੋਵੇ ਤਾਂ ਫਿਰ ਹੋ ਨਹੀਂ ਸਕਦਾ। ਇਸ ਕਰਕੇ ਸੰਵਿਧਾਨ ਅਸੀਂ ਕਾਹਨੂੰ ਬਣਾਉਂਦੇ ਹਾਂ? ਜੇ ਸਾਡੀ ਮਰਜ਼ੀ ਤੇ ਸਮਾਜ ਚੱਲਣਾ, ਪਿੰਡ ਵਾਲੇ ਜਿਵੇਂ ਚੱਲਣਾ ਹੈ, ਤਾਂ ਪੰਚਾਇਤ ਬਾਰੇ ਕਾਨੂੰਨ ਬਣਾਉਣ ਦੀ ਕੀ ਲੋੜ ਹੈ? ਫਿਰ ਪਿੰਡ ਵਾਲੇ ਚਲਾ ਲੈਣਗੇ ਜਿਵੇਂ ਉਹਨਾਂ ਚਲਾਉਣਾ ਹੈ। ਪੰਜਾਬੀ 'ਚ ਪੜ੍ਹਨਾ, ਅੰਗਰੇਜ਼ੀ ਪੜ੍ਹਨਾ, ਕੀ ਕਰਨਾ, ਗਲੀਆਂ ਕਿਉਂ ਬਣਾਉਣੀਆਂ, ਚਲਾ ਲੈਣਗੇ ਉਹ। ਆਪਾਂ ਕਾਨੂੰਨ ਬਣਾਉਂਦੇ ਹਾਂ, ਸੰਵਿਧਾਨ ਬਣਾਉਂਦੇ ਹਾਂ, ਸਾਰਾ ਕੁਝ ਇਸ ਵਾਸਤੇ ਕਿ ਇਹ ਕੰਮ ਜਿਹੜਾ ਹੁਣ ਸਮਾਜ ਇਸ ਪੜਾਅ 'ਤੇ ਪਹੁੰਚ ਗਿਆ ਆਪਣੇ ਆਪ ਨਹੀਂ ਚੱਲ ਸਕਦਾ। ਇਹ ਇੱਕ ਰਾਜ, ਇੱਕ ਬਹੁਤ ਵੱਡੀ ਹੈ, ਇੱਕ ਪ੍ਰਸ਼ਾਸਨ, ਸਾਰਾ ਕੁਝ ਇਹ ਲੋੜ ਬਣ ਗਈ। ਸਮਾਜ ਹੀ ਇਸ ਤਰ੍ਹਾਂ ਦਾ ਹੋ ਗਿਆ, ਇਸ ਪੱਧਰ 'ਤੇ ਹੋ ਗਈਆਂ ਚੀਜ਼ਾਂ। ਔਰ ਇਸ ਕਰਕੇ ਉਸ ਪੱਧਰ 'ਤੇ ਜਿੰਨਾ ਚਿਰ ਚੀਜ਼ਾਂ ਨੂੰ ਨਹੀਂ ਕੀਤਾ ਜਾਂਦਾ, ਸਵੈ ਸੇਵੀ ਪੱਧਰ 'ਤੇ ਆ ਸਾਰੇ ਆਪੇ ਸਿੰਘ ਭਰਾਵਾਂ ਦੇ ਪੰਜਾਬੀ ਵਾਸਤੇ ਥੋੜ੍ਹੀ ਦਾ ਤੁਹਾਡੇ ਮਨਾਂ ਦੇ ਵਿੱਚ। ਹਾਂਜੀ, ਕਿਉਂ ਅੰਗਰੇਜ਼ੀ ਸਕੂਲਾਂ 'ਚ ਘੱਲਦੇ ਨੇ ਬੱਚੇ? ਇਸ ਕਰਕੇ ਘੱਲਦੇ ਕਿ ਅੰਗਰੇਜ਼ੀ ਨਾਲ ਮੌਕੇ ਜ਼ਿਆਦਾ ਨੇ। ਔਰ ਮੌਕੇ ਇਸ ਕਰਕੇ ਅੰਗਰੇਜ਼ੀ ਨਾਲ ਜ਼ਿਆਦਾ ਨਹੀਂ ਕਿ ਪੰਜਾਬੀ 'ਚ ਕਮੀਆਂ ਨੇ ਕੋਈ। ਪੰਜਾਬੀ ਤਾਂ ਅੰਗਰੇਜ਼ੀ ਨਾਲੋਂ ਪਹਿਲਾਂ ਵਿਕਸਿਤ ਭਾਸ਼ਾ ਹੈ। ਜਦੋਂ ਅੰਗਰੇਜ਼ੀ ਨੂੰ ਗਵਾਰਾਂ ਦੀ ਭਾਸ਼ਾ ਕਿਹਾ ਜਾਂਦਾ ਸੀ, ਪੰਜਾਬੀ 'ਚ ਉਦੋਂ ਬਾਬਾ ਫਰੀਦ ਵਰਗੇ ਲਿਖ ਰਹੇ ਸੀ ਪੈਗੰਬਰੀ ਕਵਿਤਾ। ਔਰ ਆ ਹਿੰਦੀ ਜਿਹਨੂੰ ਸਾਡੇ ਸਾਰਿਆਂ ਦੇ ਸਿਰ 'ਤੇ ਪਾਇਆ, ਇਹ ਪੰਜਾਬ ਭਾਰਤ ਦੀ ਸਭ ਤੋਂ ਨਵੀਂ ਭਾਸ਼ਾ ਹੈ। ਔਰ ਇਹਦਾ ਸਿਹਰਾ ਉਰਦੂ ਦੇ ਸਿਰ ਜਾਂਦਾ ਹੈ। ਉਰਦੂ ਨੇ ਆ ਕੇ ਹਿੰਦੀ ਨੂੰ ਇਸ ਭਾਸ਼ਾ ਨੂੰ, ਖੜੀ ਬੋਲੀ ਨੂੰ, ਜਿਹੜੀ ਦਿੱਲੀ ਕਿਉਂਕਿ ਰਾਜਧਾਨੀ ਸੀ,
ਔਰ ਉਹ ਭਾਸ਼ਾ ਜਿਹੜੀ ਸਾਰੇ ਦੇਸ਼ ਦੇ ਵਿੱਚ ਇੱਕ ਲੋਕਾਂ ਦੇ ਸੰਪਰਕ ਦੀ ਭਾਸ਼ਾ ਬਣੀ। ਪਹਿਲਾਂ ਸੰਪਰਕ ਦੀ ਭਾਸ਼ਾ ਸੰਸਕ੍ਰਿਤ ਜਾਂ ਪ੍ਰਾਕ੍ਰਿਤ ਉਹ ਹੁੰਦੀਆਂ ਸੀ ਬਰਾਜ ਬਰੁਜ, ਪਰ ਉਹ ਵਿਦਵਾਨ ਬੋਲਦੇ ਸਨ, ਆਮ ਬੰਦੇ ਆਪਣੀ ਬੋਲਦੇ ਸੀ। ਰਾਜਸਥਾਨੀ ਵਾਲਾ ਰਾਜਸਥਾਨੀ ਬੋਲਦਾ ਹੈ, ਆਹੋ ਇਹ ਆਂਦੇ ਨੇ ਕਾਨੂੰਨ 'ਚ ਸਭ ਕੁਝ ਬਰਾਬਰੀ ਹੈ। ਰਾਜਸਥਾਨੀ ਕਿੱਧਰੋਂ ਹਿੰਦੀ ਦੀ ਉਪ ਬੋਲੀ ਹੈ, ਕਾਨੂੰਨਨ ਤੌਰ ਤੇ ਰਾਜਸਥਾਨੀ ਹਿੰਦੀ ਦੀ ਉਪ ਬੋਲੀ ਹੈ, ਗੜਵਾਲੀ ਬੋਲੀ ਹੈ, ਆਪਣੀ ਅਵਧੀ ਬੋਲੀ ਹੈ, ਬ੍ਰਜ ਬੋਲੀ ਹੈ, ਮੈਥਲੀ ਚਲੋ ਅੱਡ ਭਾਸ਼ਾ ਹੋ ਗਈ, ਹੁਣ ਮਗਈ ਹੈ, ਅੰਗਿਕਾ ਆ। ਔਰ ਇਹ ਜਿਨ੍ਹਾਂ ਦੇ ਮੈਂ ਤੁਹਾਨੂੰ ਨਾਂ ਲੈ ਰਿਹਾ ਇਹ ਐਸ ਹਿੰਦੀ ਤੋਂ ਸਭ ਤੋਂ ਪੁਰਾਣੀਆਂ ਭਾਸ਼ਾਵਾਂ ਨੇ, ਔਰ ਉਹਨਾਂ ਪੁਰਾਣਾ ਸਾਹਿਤ ਹੈ ਹਿੰਦੀ ਤੋਂ। ਇਹ ਬਿਨਾਂ ਕਾਨੂੰਨ ਤੋਂ ਹਿੰਦੀ ਕਿਵੇਂ ਆ ਗਈ ਇੱਥੇ? ਲੋਕਾਂ ਨੇ ਲਿਆਂਦੀ ਹੈ। ਡੋਗਰੀ, ਦੁਨੀਆ ਦਾ ਕੋਈ ਭਾਸ਼ਾ ਵਿਗਿਆਨੀ ਡੋਗਰੀ ਨੂੰ ਵੱਖਰੀ ਭਾਸ਼ਾ ਨਹੀਂ ਪੰਜਾਬੀ ਤੋਂ ਮੰਨਦਾ। ਭਾਰਤ ਸਰਕਾਰ ਨੇ ਡੋਗਰੀ ਨੂੰ ਵੱਖਰੀ ਭਾਸ਼ਾ ਬਣਾ ਦਿੱਤਾ ਹੋਇਆ। ਅੱਜ ਤੁਹਾਡੇ ਸਾਹਮਣੇ ਸਰਕਾਰੀ ਭਾਸ਼ਾ ਨੂੰ 22 ਜਿਹੜੀਆਂ ਉਹਦੇ 'ਚ। ਦੁਨੀਆ ਦਾ ਕੋਈ ਭਾਸ਼ਾ ਵਿਗਿਆਨੀ ਰਾਜਸਥਾਨੀ ਨੂੰ, ਗੜਵਾਲੀ ਨੂੰ, ਬ੍ਰਜੀ ਨੂੰ, ਅਵਧੀ ਨੂੰ, ਮਗਈ ਨੂੰ, ਅੰਗਿਕਾ ਨੂੰ, ਇਹ ਜਿੰਨੀਆਂ ਵੀ ਹਨ ਸਾਰੀਆਂ, ਬੁੰਦੇਲਖੰਡੀ ਨੂੰ ਹਿੰਦੀ ਦੀ ਉਪ ਬੋਲੀ ਨਹੀਂ ਮੰਨਦਾ। ਇੱਕ ਵੀ ਨਹੀਂ ਮੰਨਦਾ ਜਿਹੜਾ ਭਾਸ਼ਾ ਵਿਗਿਆਨੀ ਹੈ। ਉਂਝ ਲੋਕੀ ਕਈ ਜਣ ਵੱਖਰੀ ਗੱਲ ਹੈ, ਲੇਕਿਨ ਭਾਰਤ ਸਰਕਾਰ ਉਹਨਾਂ ਸਾਰਿਆਂ ਨੂੰ ਕਹਿੰਦੀ ਕਿ ਹਿੰਦੀ ਦੀਆਂ ਉਪ ਬੋਲੀਆਂ ਨੇ, ਤਾਂ ਕਿ ਹਿੰਦੀ ਦੀ ਗਿਣਤੀ ਜਿਹੜੀ ਹੈ ਉਹ ਵੱਡੀ ਬਣਾਈ ਜਾ ਸਕੇ, ਕਿਉਂਕਿ ਹਿੰਦੀ ਜ਼ਿਆਦਾ ਵੱਡੀ ਗਿਣਤੀ ਹੈ, ਜ਼ਿਆਦਾ ਲੋਕ ਬੋਲਦੇ ਨੇ। ਤੁਸੀਂ ਮੈਨੂੰ ਦੱਸੋ, ਆਹ ਜਿਹੜੀ ਹਿੰਦੀ ਜਿਹੜੀਆਂ ਨੇ ਜ਼ਿਆਦਾ ਲੋਕ ਬੋਲਦੇ, ਰਾਜਸਥਾਨ ਵਾਲਾ ਤੈਨੂੰ ਸਮਝਦਾ ਹੀ ਕੋਈ ਨਹੀਂ। ਮੱਧ ਪ੍ਰਦੇਸ਼ ਚਲੇ ਜਾਓ, ਮੇਰਾ ਪਰਿਵਾਰ ਉੱਥੇ ਰਹਿੰਦਾ, ਅਵਧ ਇਲਾਕੇ 'ਚ, ਲਖੀਮਪੁਰ ਦੇ ਕੋਲ, ਉੱਥੇ ਕੋਈ ਨਹੀਂ ਐਸ ਹਿੰਦੀ ਨੂੰ ਸਮਝਦਾ। ਪਰ ਹਿੰਦੀ ਯੂਪੀ ਦੀ ਜਿਹੜੀ ਹਿੰਦੀ ਹੈ, ਜਨਗਣਨਾ ਦੇ ਵਿੱਚ 25% ਦੀ ਬੰਦਾ ਜਿਹੜਾ ਰਾਜਸਥਾਨ ਦੇ ਵਿੱਚ ਹਿੰਦੀ ਬੋਲਦਾ ਹੈ, ਬਾਕੀ ਜਿਹੜੇ ਨੇ ਉਹ ਰਾਜਸਥਾਨੀ ਬੋਲਦੇ ਨੇ। ਉਹ ਲੋਕ ਤਾਂ ਕਹਿੰਦੇ ਸਾਡੀ ਭਾਸ਼ਾ ਰਾਜਸਥਾਨੀ ਹੈ, ਸਰਕਾਰ ਆਂਦੀ ਹੈ ਨਹੀਂ ਤੁਹਾਡੀ ਭਾਸ਼ਾ ਹਿੰਦੀ ਹੈ, ਤੁਹਾਨੂੰ ਹਿੰਦੀ 'ਚ ਪੜ੍ਹਾਵਾਂਗੇ, ਹੈ ਨਾ। ਕਿੱਥੇ ਵੇ ਕਾਨੂੰਨ ਜੀ? ਤੁਸੀਂ ਆਂਦੇ ਹੋ ਕਾਨੂੰਨ 'ਚ ਬਰਾਬਰੀ ਹੈ, ਦੱਸੂਗਾ ਮੈਂ ਹਾਂਜੀ। ਇਸ ਕਰਕੇ ਇਹ ਜਿਹੜੀ ਜਿੰਨਾ ਚਿਰ ਉਹਨਾਂ ਭਾਸ਼ਾਵਾਂ ਨੂੰ ਕਾਨੂੰਨ ਮਾਨਤਾ ਨਹੀਂ ਮਿਲਦੀ। ਔਰ ਹੋਰ ਵੇਖੋ, ਰਾਜਸਥਾਨੀ 'ਚ MA ਹੋ ਰਹੀ ਹੈ, ਲੇਕਿਨ ਰਾਜਸਥਾਨੀ ਕਹਿੰਦੇ ਭਾਸ਼ਾ ਦੇ ਲਈ ਰਾਜਸਥਾਨ ਦੀ ਹਿੰਦੀ ਹੈ, ਹਿੰਦੀ 'ਚ ਕੰਮ ਹੋਏਗਾ, ਪ੍ਰਸ਼ਾਸਨ ਦਾ ਕੰਮ ਵੀ ਸਾਰਾ ਹਿੰਦੀ 'ਚ ਹੈ, ਸਾਰੇ ਕਾਸੇ 'ਚ ਆਇਆ। ਤਾਂ ਇਸ ਕਰਕੇ ਸਰਕਾਰਾਂ, ਰਾਜ ਜਿਹੜਾ ਹੈ ਇੱਕ ਐਸੇ ਸਮਾਜ ਦੇ ਵਿਕਾਸ ਦੇ ਪੜਾਅ ਦੇ ਉੱਤੇ ਆ ਕੇ, ਪੁਲਿਸ, ਨਿਆਂ ਪ੍ਰਣਾਲੀ, ਇਹ ਸਾਰਾ ਕੁਝ ਪਹਿਲਾਂ ਕੁਝ ਨਹੀਂ ਸੀ ਹੁੰਦਾ। ਪੁਲਿਸ ਤੇ ਇੰਗਲੈਂਡ ਦੇ ਵਿੱਚ ਸਾਥੋਂ ਬਾਅਦ 'ਚ ਬਣੀ, ਪਹਿਲਾਂ ਸਾਡੇ ਲਈ ਬਣਾਈ ਉਹਨਾਂ, ਸਾਨੂੰ ਕੁੱਟਣ ਵਾਸਤੇ, ਬਾਅਦ 'ਚ ਪੁਲਿਸ ਬਣੀ, ਉੱਤੇ ਸਮਾਜ ਫਿਰ ਵੀ ਚੱਲੀ ਜਾਂਦਾ ਸੀ। ਤਾਂ ਪਰ ਹੁਣ ਸਮਾਜ ਉਸ ਪੜਾਅ 'ਤੇ ਪਹੁੰਚ ਗਿਆ ਜਿੱਥੇ ਸਰਕਾਰੀ ਦਖਲ ਜਿਹੜਾ ਹੈ ਹਰ ਕੰਮ ਦੇ ਵਿੱਚ, ਕੋਈ ਨੀਤੀ ਹੈ ਤੁਹਾਡੇ ਘਰਾਂ ਤੱਕ ਜਿਹੜਾ ਆ। ਹੁਣ ਮੈਨੂੰ ਰੋਜ਼ ਕਿੰਨੀਆਂ ਚੀਜ਼ਾਂ ਦਾ ਵਾਹ ਪੈਂਦਾ ਸਰਕਾਰ ਦੇ ਨਾਲ, ਪਹਿਲਾਂ ਕਿਸੇ ਨਾਲ ਵੀ ਨਹੀਂ ਸੀ ਪੈਂਦਾ ਪਿੰਡਾਂ ਵਾਲਿਆਂ ਨੂੰ। ਤਾਂ ਉਹ ਚੀਜ਼ਾਂ ਮੈਨੂੰ ਕਾਹਦੇ 'ਚ ਮਿਲਦੀਆਂ ਨੇ, ਮੈਂ ਉਸ ਭਾਸ਼ਾ ਵੱਲ ਭੱਜੂਗਾ। ਜੇ ਮੈਨੂੰ ਪੰਜਾਬੀ 'ਚ ਮਿਲ ਗਈਆਂ, ਮੈਂ ਕਿਹਾ ਮੈਨੂੰ ਲੋੜ ਕੀ ਅੰਗਰੇਜ਼ੀ ਸਿੱਖਣ ਦੀ, ਪੰਜਾਬੀ ਸਭ ਕੁਝ ਮਿਲ ਹੀ ਜਾਂਦਾ। ਤੋ ਇਸ ਕਰਕੇ ਆਪਾਂ ਨੂੰ ਭਾਸ਼ਾ ਦੀ ਜਿਹੜੀ ਡੂੰਘਾਈ ਹੈ, ਇਹ ਭਾਸ਼ਾ ਕਿੰਨੀ ਮਹੱਤਵਪੂਰਨ ਹੈ। ਮੈਂ ਤਾਂ ਇਹ ਤੇ ਜਿਹੜੀਆਂ ਨੇ ਗੱਲਾਂ ਜਿਹੜੀਆਂ ਨੇ ਉਹ ਹੋਰ ਤਰ੍ਹਾਂ ਦੀਆਂ ਨੇ, ਭਾਵਨਾ ਦੀਆਂ ਗੱਲਾਂ ਨਹੀਂ ਮੈਂ ਕਰਦਾ ਵੀ ਸਾਡੀ ਆਪਣੀ ਬੋਲੀ, ਸਾਡਾ ਵਿਰਸਾ, ਸਾਡੀ। ਮੈਂ ਤਾਂ ਕਹਿੰਦਾ ਕਿ ਇਹਦੇ ਬਗੈਰ ਤੁਹਾਡਾ ਕੰਮ ਹੀ ਨਹੀਂ ਠੀਕ ਤਰ੍ਹਾਂ ਚੱਲ ਸਕਦਾ, ਤੁਹਾਡੀ ਪੜ੍ਹਾਈ ਨਹੀਂ ਚੱਲ ਸਕਦੀ, ਪੜ੍ਹਾਈ ਨਹੀਂ ਚੱਲ ਸਕਦੀ, ਅਰਥਚਾਰਾ ਨਹੀਂ ਚੱਲ ਸਕਦਾ। ਇਸ ਕਰਕੇ ਸਾਨੂੰ ਸਾਰੇ ਕਾਸੇ ਦੀ ਮਹੱਤਤਾ ਨੂੰ ਸਮਝ ਕੇ, ਤਾਂ ਜਿਵੇਂ ਇਹਨਾਂ ਨੇ ਕਿਹਾ ਆ, ਮੈਂ ਕਿਹਾ ਆ ਕਿ ਜਿਹੜੀ ਮੈਨੂੰ ਬੜੀ ਚੰਗੀ ਗੱਲ ਲੱਗੀ ਕਿ ਸਰਕਾਰਾਂ ਤੋਂ ਆਸ ਛੱਡ ਦਿਓ, ਸਰਕਾਰਾਂ ਦੇ ਮਨਸ਼ੇ ਹੋਰ ਨੇ। ਕਾਨੂੰਨ ਦੇ ਵਿੱਚ ਇੰਨੀਆਂ ਮੋਰੀਆਂ ਰੱਖੀਆਂ ਹੋਈਆਂ ਨੇ, ਔਰ ਜਿਹੜੀਆਂ ਤੁਸੀਂ ਕਿਹਾ ਵੀ ਕਾਨੂੰਨ ਜਿਹੜਾ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਪੜ੍ਹਾਇਆ ਜਾਂਦਾ ਪੰਜਾਬੀ ਮਾਧਿਅਮ 'ਚ, ਕਲਾਟ ਸਿਰਫ ਅੰਗਰੇਜ਼ੀ 'ਚ ਹੁੰਦਾ ਹੈ। ਜਿੰਨਾ ਚਿਰ ਕਲਾਟ ਦਾ ਇਮਤਿਹਾਨ ਜਿਹੜਾ ਸਾਰੇ ਦੇਸ਼ ਦੇ ਵਿੱਚ ਕਾਨੂੰਨ ਦੇ ਵਿੱਚ ਕੇਂਦਰੀ ਯੂਨੀਵਰਸਿਟੀਆਂ ਦੇ ਦਾਖਲੇ ਨੇ, ਉਹ ਸਿਰਫ ਅੰਗਰੇਜ਼ੀ 'ਚ ਹੁੰਦਾ ਹੈ। ਜਿੰਨਾ ਚਿਰ ਉਹ ਪੰਜਾਬੀ 'ਚ ਕਾਨੂੰਨ ਨਹੀਂ ਹੁੰਦਾ, ਕਾਨੂੰਨ ਦੇ ਜਿਹੜੇ ਕੋਰਸ ਨੇ ਉਹਨਾਂ ਦੇ ਦਾਖਲਿਆਂ ਦਾ, ਉਹਨਾਂ ਚਿਰ ਪੰਜਾਬੀ ਯੂਨੀਵਰਸਿਟੀ ਵਾਲੇ ਪੰਜਾਬੀ 'ਚ ਕਿੱਥੋਂ ਪੜ੍ਹਨਗੇ, ਅੰਗਰੇਜ਼ੀ 'ਚ ਕਿੱਥੋਂ, ਪੰਜਾਬੀ 'ਚ ਕਾਨੂੰਨ ਕਿੱਥੋਂ ਪੜ੍ਹਨਗੇ? ਜਦੋਂ 4 ਕੁ ਬੰਦੇ ਹੋਣਗੇ ਪੰਜਾਬੀ 'ਚ ਪੜ੍ਹਨ ਵਾਲੇ, ਉਹਨਾਂ ਨੂੰ ਕਿਤਾਬਾਂ ਕੌਣ ਮੰਡੀ ਕੋਈ ਛਾਪੇਗਾ ਹੀ ਨਹੀਂ। ਕੋਈ ਆਪਣੀ ਭਾਵਨਾ ਤੋਂ ਪੱਧਰ ਤੇ ਕਿਸੇ ਕੋਲ ਪਹਿਲੇ ਪੈਸੇ ਹੋਣ, ਉਹ ਕਹਿ ਲਾ ਵੀ ਤੂੰ ਕਿਤਾਬ ਲਿਖ ਦੇ, ਛਾਪ ਮੈਂ ਦਿਆਂਗਾ। ਪਰ ਸਮਾਜ ਇੰਝ ਸਵੈ ਸੇਵੀ, ਹੁਣ ਸਵੈ ਸੇਵੀ ਜਿਹੜੇ ਨੇ, ਵਲੰਟੀਅਰ ਜਿਹੜੇ ਨੇ, ਉਹਦੇ ਤੇ ਨਹੀਂ ਚੱਲ ਸਕਦਾ। ਉਹ ਹੁਣ ਜਿਹੜਾ ਇਸ ਪੱਧਰ ਤੇ ਅਸੀਂ ਪਹੁੰਚ ਗਏ ਹਾਂ ਜਿੱਥੇ ਸਾਰਾ ਇੱਕ ਕਾਨੂੰਨ, ਇੱਕ ਸੰਵਿਧਾਨ, ਇਹ ਸਾਰਾ ਤੰਤਰ ਜਿਹੜਾ ਪ੍ਰਸ਼ਾਸਨਿਕ ਤੰਤਰ ਬਣਿਆ ਹੋਇਆ ਹੈ, ਉਹਦੇ ਨਾਲ ਹੀ ਚੱਲੇਗਾ। ਔਰ ਉਸ ਪੱਧਰ ਤੇ ਜਿੰਨਾ ਚਿਰ ਭਾਸ਼ਾਵਾਂ ਨੂੰ ਥਾਂ ਬਰਾਬਰ ਦੀ ਨਹੀਂ ਮਿਲਦੀ, ਉਹਨਾਂ ਚਿਰ ਸਾਡੇ ਲਈ ਮੁਸ਼ਕਲਾਂ ਪੈਦਾ ਹੋਣਗੀਆਂ, ਔਰ ਅਸੀਂ ਔਖ 'ਚ ਰਵਾਂਗੇ। ਔਰ ਹੁਣ ਤਾਂ ਜਿਹੜਾ ਸਿੱਖਿਆ ਆ, ਪਹਿਲਾਂ ਕਿਹੜਾ ਸਕੂਲੇ ਜਾਂਦਾ ਸੀ? ਉਹ ਕਈ ਕਹਿੰਦੇ ਨੇ ਪੰਜਾਬੀ ਨੂੰ ਪ੍ਰਵਾਹ ਕੋਈ ਨਹੀਂ ਜੀ, ਪੰਜਾਬੀ ਦੁਨੀਆ ਜਿਵੇਂ ਨੇ ਦੱਸਿਆ ਫੈਲ ਰਹੀ ਹੈ, ਗੁਰੂ ਗ੍ਰੰਥ ਸਾਹਿਬ ਪੰਜਾਬੀ 'ਚ ਨੇ। ਉਹ ਮੈਂ ਕਿਹਾ ਸੰਸਕ੍ਰਿਤ 'ਚ ਥੋੜ੍ਹੇ ਵੇਦ ਸਨ, ਮਰ ਗਈ ਨਾ। ਪਹਿਲਾਂ ਭਾਸ਼ਾ ਦਾ ਦਖਲ ਨਹੀਂ ਸੀ ਕਿਸੇ ਹੋਰ ਦਾ, ਪਿੰਡ ਵਾਲਾ ਪਿੰਡ 'ਚ ਹੀ ਜਿਉਂਦਾ ਸੀ, ਪਿੰਡ 'ਚ ਹੀ ਮਰਦਾ ਸੀ, ਜਾਂ ਤਾਂ 20-20 ਕਿਲੋਮੀਟਰ ਤੋਂ ਬਾਹਰ ਬੰਦਾ ਜਾਂਦਾ ਹੀ ਨਹੀਂ ਸੀ। ਜੇ ਦੂਰ ਜਾਂਦਾ ਸੀ ਤਾਂ ਮਾੜਾ ਮੋਟਾ ਉਹ 4 ਸ਼ਬਦ ਸਿੱਖ ਲੈਂਦਾ ਸੀ ਕਿ ਤੀਰਥ ਸਥਾਨ 'ਤੇ ਜਾਣ ਵਾਸਤੇ। ਹੁਣ 2.5 ਸਾਲ ਤੋਂ ਨਿਆਣਾ ਜਿਹੜਾ ਉਹ ਸਕੂਲੇ ਜਾਂਦਾ, ਔਰ ਜਿਹੜੀ ਸਕੂਲ ਦੀ ਭਾਸ਼ਾ ਉਹ ਹੀ ਉਹਦੀ ਮਾਂ ਬੋਲੀ ਬਣ ਜਾਏਗੀ।
ਔਰ ਜਿਹਦੀ ਉਹਦੀ ਮਾਂ ਬੋਲੀ ਬਣ ਜੂਗੀ, ਉਹਦੀ ਪਹਿਲੀ ਭਾਸ਼ਾ ਬਣ ਜਾਏਗੀ, ਫਿਰ ਉਹ ਚਾਹੇਗਾ ਕਿ ਸਾਰਾ ਕੰਮ ਇਹਦੇ 'ਚ ਹੀ ਹੋਵੇ ਔਰ ਫਿਰ ਉਹ ਖੁਦ ਉਹਦਾ ਪੰਜਾਬੀ ਦੇ ਖਿਲਾਫ ਮੁਦਈ ਬਣ ਜਾਏਗਾ, ਕਿਉਂਕਿ ਉਹਦਾ ਆਪਣਾ ਕੰਮ ਨਹੀਂ ਚੱਲਦਾ। ਦੁਨੀਆ 'ਚ ਭਾਸ਼ਾਵਾਂ ਖਤਮ ਹੋ ਗਈਆਂ ਨੇ। ਆ ਸਾਰਾ ਲਤੀਨੀ ਅਮਰੀਕਾ ਸਪੈਨਿਸ਼ ਹੋ ਗਿਆ ਤੁਹਾਡੇ ਸਾਹਮਣੇ, ਸਪੇਨੀ ਬੋਲਦਾ ਉਹਨੂੰ, ਹੁਣ ਸਪੇਨੀ ਉਹਨਾਂ ਦੀ ਮਾਂ ਬੋਲੀ ਬਣੀ ਪਈ ਹੈ। ਪਰ ਉਹਨਾਂ ਦੇ ਅੰਦਰ ਜਿਹੜੀ ਹਾਲੇ ਵੀ ਜਿਹੜੀ ਉਹ ਪੀੜ ਹੈ ਅੱਜ ਵੀ ਲਤੀਨੀ ਅਮਰੀਕਾ ਦੇ ਵਿੱਚ ਉੱਠਦੀ ਹੈ ਵੀ ਸਾਡੀਆਂ ਭਾਸ਼ਾਵਾਂ ਮਰ ਗਈਆਂ। ਉਹ ਥੋੜ੍ਹੀਆਂ ਬਹੁਤਾ ਕੋਸ਼ਿਸ਼ਾਂ ਵੀ ਕਰ ਰਹੇ ਨੇ ਉਹਨਾਂ ਨੂੰ ਦੁਬਾਰਾ ਪੈਦਾ ਕਰਨੀਆਂ। ਤੋ ਇਸ ਕਰਕੇ ਆਪਾਂ ਨੂੰ ਭਾਸ਼ਾ ਦੇ ਪਸਾਰਾਂ ਨੂੰ ਸਮਝਣ ਦੀ ਲੋੜ ਹੈ ਵੀ ਕਿੰਨਾ ਆ, ਔਰ ਜਿਹੜੀਆਂ ਕਾਨੂੰਨਾਂ ਦੇ ਵਿੱਚ ਚੰਗੀਆਂ ਗੱਲਾਂ ਨੇ ਜਿਹੜੀਆਂ ਨਾ ਦੱਸੀਆਂ ਨੇ ਉਹਨਾਂ ਦੀ ਵਰਤੋਂ ਕਰੀਏ। ਪਰ ਜਿਹੜੇ ਮਗੋਰੇ ਜਿੰਨਾ ਚਿਰ ਬੰਦ ਨਹੀਂ ਹੁੰਦੇ ਉਹਨਾਂ ਚਿਰ ਕਾਨੂੰਨੀ ਤੌਰ 'ਤੇ ਵੀ ਅਸੀਂ ਜਿਹੜਾ ਆ ਬਹੁਤ ਅੱਗੇ ਤੱਕ ਨਹੀਂ ਜਾ ਸਕਾਂਗੇ। ਧੰਨਵਾਦ।